ਜਦੋਂ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਨੌਜਵਾਨ ਆ ਕੇ ਖੜਾ ਦੀਪ ਸਿੱਧੂ, ਉਹਨੇ ਗੱਲਾਂ ਕਰੀਆਂ ਸੀ ਤਾਂ ਪਰ ਉਹਨਾਂ ਦੀਆਂ ਗੱਲਾਂ ਤੇ ਗੌਰ ਕਿਉਂ ਨਹੀਂ ਹੋਈ ਉਸ ਵਕਤ? ਉੱਥੇ ਜੇ ਅਸੀਂ ਸਾਰਾ ਘਚੋਲਾ ਪਾਉਂਦੇ, ਇਨਕਲਾਬ ਵਾਲੇ ਆਪਦੀ ਸਾਰੀ ਪੋਲਿਟਿਕਸ ਲੈ ਕੇ ਜਾਂਦੇ, ਖਾਲਿਸਤਾਨ ਵਾਲੇ ਆਪਦੀ ਲੈ ਕੇ ਜਾਂਦੇ, ਵੱਧ ਅਧਿਕਾਰ ਵਾਲੇ ਆਪਦੀ ਲੈ ਕੇ ਜਾਂਦੇ, ਤਾਂ ਉੱਥੇ ਕਹਿਣ ਦਾ ਭਾਵ ਖੜਾ ਬਣ ਜਾਣਾ ਸੀ। ਜਿਵੇਂ ਅਸੀਂ ਨਾਮ ਲਵਾਂਗੇ ਰਾਜੇਵਾਲ ਸਾਹਿਬ, ਆਪਣੇ ਆਪ ਨੂੰ ਇੱਕ ਅਲੱਗ ਫੀਲਿੰਗ ਲੈਣ ਲੱਗ ਗਏ ਸੀ। ਰਾਜੇਵਾਲ ਸਾਹਿਬ ਦੇ ਨਾਲ ਅੱਜ ਲੋਕ ਤੁਰਨ ਨੂੰ ਤਿਆਰ ਨੇ, ਕਿਉਂਕਿ ਉਹਨਾਂ ਨੇ ਅੰਦੋਲਨ ਦੌਰਾਨ ਅੰਦਰ ਖਾਤੇ ਦਾ ਗੱਲਬਾਤ ਚਲਾਉਂਦੇ ਰਹੇ ਹੋ, ਕੇਜਰੀਵਾਲ ਨਾਲ ਵੀ ਹੋਰਾਂ ਨਾਲ ਵੀ, ਪਰ ਉਹ ਬਾਹਰ ਪਖੰਡ ਕਰਦੇ ਰਹੇ ਆ ਵੀ ਨਹੀਂ, ਅਸੀਂ ਸਾਡਾ ਮੇਨ ਨਿਸ਼ਾਨਾ ਕਿਸਾਨ ਅੰਦੋਲਨ ਹੈ, ਜਿਹੜੀਆਂ ਇਹ ਵੋਟ ਪੋਲਿਟਿਕਸ ਜਿਹੜੀ ਹੈਗੀ ਆ ਇਹ ਸਾਡਾ ਨਿਸ਼ਾਨਾ ਹੈ ਨਹੀਂ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੇ ਚਿਹਰੇ ਦੇ ਨਾਲ ਬੈਠੇ ਹਾਂ ਜੋ ਕਿ ਇੱਕ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਕਿਸਾਨੀ ਅੰਦੋਲਨ ਦੇ ਵਿੱਚ ਦਿਨ ਰਾਤ ਇੱਕ ਕਰਕੇ ਲੜਦੇ ਰਹੇ, ਡਟੇ ਰਹੇ। ਤਾਂ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਸਰਜੀਤ ਸਿੰਘ ਫੂਲ ਮੌਜੂਦ ਨੇ, ਭਾਰਤੀ ਕ੍ਰਾਂਤੀਕਾਰੀ ਯੂਨੀਅਨ ਦੇ ਜਿਹੜੇ ਕਿ ਸੂਬਾ ਪ੍ਰਧਾਨ ਨੇ। ਅਸੀਂ ਗੱਲਬਾਤ ਕਰਦੇ ਹਾਂ ਭਾਰਤੀ ਕਿਸਾਨ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਨੇ। ਫੂਲ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਤੁਹਾਡਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪਹਿਲੀ ਗੱਲ ਤਾਂ ਇਹੀ ਆ ਕਿਉਂਕਿ ਅੰਦੋਲਨ ਜਿੱਤ ਕੇ ਆਏ ਹੋ, ਜਿੱਤਣ ਤੋਂ ਬਾਅਦ ਕਾਫੀ ਕਿਸਾਨਾਂ ਨੇ ਵੀ ਰੱਸੇ ਨੇ ਜਿਹੜੇ ਜਿਉਂ ਦੀ ਤਿਉਂ ਗਲਾਂ ਦੇ ਵਿੱਚ ਪੈਂਦੇ ਨਜ਼ਰ ਆਏ ਨੇ। ਦੇਖੋ ਜੀ, ਪੰਜਾਬ ਦੇ ਹਾਲਤ ਜਾਂ ਦੇਸ਼ ਦੇ ਹਾਲਤ, ਅਸੀਂ ਤਾਂ ਉਦੋਂ ਵੀ ਜਦੋਂ ਅੰਦੋਲਨ ਮੁਲਤਵੀ ਕੀਤਾ ਸੀਗਾ, ਸਮਾਪਤ ਨਹੀਂ ਕੀਤਾ ਸੀ, ਉਦੋਂ ਵੀ ਕਿਹਾ ਸੀਗਾ ਵੀ ਕਾਨੂੰਨ ਭਾਵੇਂ ਉਹਨਾਂ ਨੂੰ ਅੰਦੋਲਨ ਦੇ ਪ੍ਰੈਸ਼ਰ ਤਹਿਤ ਮਜਬੂਰੀ ਬਸ ਵਾਪਸ ਲੈਣੇ ਪਏ ਹੈ, ਪਰ ਪਾਲਿਸੀਆਂ ਜਿਹੜੀਆਂ ਹੈਗੀਆਂ ਨੇ, ਆਰਥਿਕ ਨੀਤੀਆਂ ਨੇ, ਸਨਅਤੀ ਨੀਤੀਆਂ ਨੇ, ਵਿਕਾਸ ਵਾਲੀਆਂ ਨੀਤੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਹੀ ਉਹ ਜਿਹੜੇ ਇੱਥੋਂ ਦੇ ਕੁਝ ਵੱਡੇ ਕਾਰਪੋਰੇਟ ਘਰਾਣੇ ਹੈ ਜਾਂ ਵਿਦੇਸ਼ੀ ਸਾਮਰਾਜੀ ਕੰਪਨੀਆਂ ਨੇ, ਉਹ ਉਹਨਾਂ ਦੀ ਹਿੱਤਾਂ ਲਈ ਹੈਗੀਆਂ ਨੇ। ਉਹ ਕਾਨੂੰਨ ਨਹੀਂ, ਨੀਤੀਆਂ ਨਹੀਂ ਬਦਲੀਆਂ, ਨੀਤੀਆਂ 'ਚੋਂ ਕਾਨੂੰਨ ਨਿਕਲਦੇ ਹੁੰਦੇ ਆ ਨੀਤੀਆਂ ਨੂੰ ਅੱਗੇ ਐਡਵਾਂਸ ਕਰਨ ਦੀ ਖਾਤਰ। ਸੋ ਇਸ ਕਰਕੇ ਸਾਡਾ ਤਾਂ ਸੀਗਾ ਵੀ ਇਸ ਨਾਲ ਕੋਈ ਵੱਡਾ ਫਰਕ ਨਹੀਂ ਪੈਣਾ, ਆਉਣ ਵਾਲੇ ਸਮੇਂ 'ਚ ਵੱਡੇ ਅੰਦੋਲਨ ਦੀ ਲੋੜ ਪੈਣੀ। ਅਤੇ ਪੰਜਾਬ 'ਚ ਵੀ ਅਸੀਂ ਜਦੋਂ ਇਹ ਸਰਕਾਰ ਬਣੀ ਹੈ ਜਾਂ ਇਹਨਾਂ ਦੀ ਮੂਵਮੈਂਟ ਚੱਲ ਰਹੀ ਸੀਗੀ, ਬਦਲਾਅ ਦਾ ਨਾਅਰਾ ਵੱਡਾ ਦਿੱਤਾ ਸੀਗਾ ਇਹਨਾਂ ਨੇ। ਅਸੀਂ ਉਦੋਂ ਵੀ ਕਿਹਾ ਸੀਗਾ ਵੀ ਇਹ ਬੰਦਿਆਂ ਦਾ ਬਦਲਾਅ ਤਾਂ ਹੋਊਗਾ, ਪਰ ਸਿਸਟਮ ਦਾ ਬਦਲਾਅ ਨਹੀਂ ਹੋਣਾ, ਸਿਸਟਮ ਜਿਉਂ ਦਾ ਤਿਉਂ ਰਹਿਣਾ। ਇਹ ਜਿਹੜੀਆਂ ਅਸੈਂਬਲੀਆਂ 'ਚ ਸਰਕਾਰਾਂ ਬਦਲ ਕੇ ਸਿਰਫ ਬੰਦੇ ਬਦਲਦੇ ਨੇ, ਜਿਵੇਂ ਆਪਾਂ ਭੱਠਾ ਸਾਰਾ ਇੱਟਾਂ ਵਾਲਾ ਸਾਵੇਂ ਦਾ ਸਾਵੇਂ ਹੋਵੇ, ਇਕੱਲੀਆਂ ਚਿਮਨੀਆਂ ਆਪਾਂ ਬਦਲ ਦਈਏ, ਜਾਂ ਦਫ਼ਤਰਾਂ 'ਚ ਇਕੱਲੀਆਂ ਨੇਮ ਪਲੇਟਾਂ ਬਦਲ ਦਈਏ, ਬਾਕੀ ਸਾਰਾ ਕੁਝ ਉਹੀ ਰਹੇ। ਸੋ ਇਸ ਕਰਕੇ ਅਸੀਂ ਵੀ ਬੰਦੇ ਬਦਲਣਗੇ, ਨੇਮ ਪਲੇਟਾਂ ਬਦਲਣਗੀਆਂ, ਪਰ ਸਿਸਟਮ ਨਹੀਂ ਬਦਲਣਾ, ਪਾਲਿਸੀਆਂ ਨਹੀਂ ਬਦਲਣੀਆਂ। ਉਹੀ ਭ੍ਰਿਸ਼ਟ ਅਫਸਰਸ਼ਾਹੀ, ਉਹੀ ਵੱਡੇ ਜਿਹੜੇ ਸਾਰੇ ਹੈਗੇ ਨੇ ਘਰਾਣੇ ਹੈਗੇ ਨੇ, ਜ਼ੋਰਾਵਰ ਜਿਹੜੇ ਤਕੜੇ ਲੋਕ ਹੈਗੇ ਆ, ਉਹਨਾਂ ਦੇ ਪੱਖ 'ਚ ਹੀ ਸਾਰਾ ਕੁਝ ਹੋਣਾ। ਉਹ ਇੱਥੋਂ ਤੱਕ ਕਰਕੇ ਜਿਹੜੇ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਮਸਲੇ ਜਿਉਂਦੇ ਤੇ ਉਹ ਖੜੇ ਨੇ। ਉਸ ਤੋਂ ਬਿਨਾਂ ਦਾ ਸਗੋਂ ਤੋਂ ਸੈਂਟਰ ਨੇ ਹੋਰ ਵੱਡੇ ਹਮਲੇ ਕਰਤੇ ਕਿਸਾਨਾਂ 'ਤੇ ਵੀ, ਸਮੁੱਚੇ ਪੰਜਾਬ ਦੇ ਲੋਕਾਂ 'ਤੇ ਵੀ। ਜਿਹੜੇ ਪੰਜਾਬ ਦੇ ਆਰਥਿਕ ਮਸਲੇ, ਜਿਨ੍ਹਾਂ 'ਚ ਪਾਣੀਆਂ ਦਾ ਮਸਲਾ ਹੈਗਾ, ਜਿਹੜਾ ਡੈਮ ਸੇਫਟੀ ਐਕਟ ਬਣਾ ਕੇ ਡੈਮਾਂ ਦਾ ਕੰਟਰੋਲ ਦੇ ਨਾਂ ਥੱਲੇ ਜਿਹੜੀ ਦਰਿਆਈ ਪਾਣੀ ਹੈ ਅਤੇ ਆਪਣਾ ਦਰਿਆਈ ਪਾਣੀ ਨਾਲ ਬਣਨ ਵਾਲੀ ਬਿਜਲੀ ਉਹਨਾਂ ਨੇ ਸਾਰੇ ਆਪਦੇ ਹੱਥ 'ਚ ਲੈ ਲਈ। ਉਹ ਫੂਲ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਅੱਜ ਪਾਣੀਆਂ ਦੀ ਗੱਲ ਕਰੀ ਆ, ਇਹੀ ਗੱਲ ਜਦੋਂ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਨੌਜਵਾਨ ਆ ਕੇ ਖੜਾ ਦੀਪ ਸਿੱਧੂ, ਉਹਨੇ ਗੱਲਾਂ ਕਰੀਆਂ ਸੀ ਤਾਂ ਪਰ ਉਹਨਾਂ ਦੀਆਂ ਗੱਲਾਂ ਤੇ ਗੌਰ ਕਿਉਂ ਨਹੀਂ ਹੋਈ ਉਸ ਵਕਤ? ਦੇਖੋ ਜੀ, ਜਿਹੜਾ ਦੀਪ ਸਿੱਧੂ ਦਾ ਸਵਾਲ ਹੈਗਾ ਨਾ, ਠੀਕ ਹੈ, ਉਹਨਾਂ ਨੇ ਕਿਸਾਨੀ ਜਿਹੜਾ ਅੰਦੋਲਨ ਹੈਗਾ ਉਹਦੇ ਵਿੱਚ ਲਾਮਬੰਦੀ ਵੀ ਕੀਤੀ ਆ, ਨੌਜਵਾਨਾਂ ਨੂੰ ਲਾਮਬੰਦ ਕੀਤਾ। ਅਸੀਂ ਉਸ ਪੱਖ ਤੋਂ ਉਹਨਾਂ ਦੀ ਪ੍ਰਸ਼ੰਸਾ ਵੀ ਕੀਤੀ ਹੈ, ਪਰ ਜਿਹੜਾ ਉਹ ਅੰਦੋਲਨ ਸੀਗਾ ਨਾ, ਜਿਹੜਾ ਉਹਨਾਂ ਨੇ ਗੱਲਾਂ ਚੱਲ ਲਿਆਂਦੀਆਂ ਸੀਗੀਆਂ ਵੀ ਇਕੱਲੀਆਂ ਆਹ ਜਿਹੜੀਆਂ ਮੰਗਾਂ ਹੈਗੀਆਂ ਨੇ ਕਾਲੇ ਕਾਨੂੰਨ ਵਾਲੀਆਂ, ਬਿਜਲੀ ਬਿੱਲ ਰੱਦ ਕਰਨ ਵਾਲੀਆਂ, ਦੂਜੀਆਂ ਜਿਹੜੀਆਂ ਮੰਗਾਂ ਸੀਗੀਆਂ MSP ਵਾਲੀਆਂ ਮੰਗਾਂ, ਬਈ ਇਹ ਮੰਗਾਂ ਨਾਲ ਨਹੀਂ ਹੱਲ ਹੋਣਾ ਵੱਡਾ ਜਿਹੜੀ ਰਾਜਨੀਤਿਕ ਲੜਾਈ ਹੈ। ਚਲੋ ਉਹ ਉੱਥੇ ਤਾਂ ਸਿਰਫ ਇੰਨੇ ਸੀਗਾ ਵੀ ਜਿਹੜੀਆਂ ਇਹ ਅੰਦੋਲਨ ਜਿਹੜਾ ਸੀਗਾ, ਕਿਉਂਕਿ ਉੱਥੇ ਕੋਈ ਇੱਕ ਪਾਰਟੀ ਵੱਲੋਂ ਅੰਦੋਲਨ ਨਹੀਂ ਸੀਗਾ, ਉਹ ਨਾ ਇੱਕ ਕਿਸਾਨ ਜਥੇਬੰਦੀ ਵੱਲੋਂ, ਉਹ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀਗੀਆਂ, ਵੱਖ-ਵੱਖ ਸੋਚਾਂ ਵਾਲੀਆਂ,
ਉਹਨਾਂ ਵੱਲੋਂ ਜਿਹੜੀਆਂ 6 ਮੰਗਾਂ ਸੀ, ਮਿਨੀਮਮ ਮੰਗਾਂ ਤੇ ਪ੍ਰੋਗਰਾਮ ਸੀਗਾ। ਸੋ ਇਸ ਕਰਕੇ ਉਹ ਤਾਂ ਅਸੀਂ ਉਦੋਂ ਵੀ ਕਹਿੰਦੇ ਰਹੇ ਹਾਂ ਵੀ ਇੱਥੇ ਜਿਹੜਾ ਹੋਊਗਾ ਉਹ ਠੀਕ ਹੈ, ਸਾਰਿਆਂ ਦੀ ਸੋਚ ਹੈ ਕਿ ਆਪਦੇ ਇੰਡੀਪੈਂਡੈਂਟ ਪਲੇਟਫਾਰਮ ਤੋਂ ਕੋਈ ਜੋ ਮਰਜ਼ੀ ਕਹੇ, ਪਰ ਉੱਥੇ ਜਿਹੜਾ ਸੀਗਾ ਉਹ ਸੀਗਾ ਕਾਨੂੰਨਾਂ ਤੇ ਅਸੀਂ ਕੇਂਦਰਿਤ ਰੱਖਿਆ। ਨਾਲ ਅਸੀਂ ਉਹਨੂੰ ਰੱਖਿਆ ਗੈਰ ਪਾਰਟੀ, ਗੈਰ ਸਿਆਸੀ ਨਹੀਂ, ਗੈਰ ਪਾਰਟੀ ਰੱਖਿਆ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਿਹੜੀਆਂ ਕਿ ਹੁਣ ਤੱਕ ਜਿਨ੍ਹਾਂ ਨੇ ਰਾਜ ਕੀਤਾ ਵੱਖ-ਵੱਖ ਤਰੀਕੇ ਨਾਲ ਸਿੱਧੇ ਜਾਂ ਸਿੱਧੇ ਢੰਗ ਨਾਲ, ਉਹਨਾਂ ਨੂੰ ਇਸ ਅੰਦੋਲਨ ਦਾ ਹਿੱਸਾ ਨਹੀਂ ਬਣਾਇਆ ਜਾਊਗਾ, ਇਹਨੂੰ ਗੈਰ ਪਾਰਟੀ ਰੱਖਿਆ ਜਾਊਗਾ। ਸੋ ਇਸ ਕਰਕੇ ਉਹ ਅਸੀਂ ਸਮਝਦੇ ਹਾਂ ਉਹ ਪੈਂਤੜਾ ਠੀਕ ਰਿਹਾ। ਉੱਥੇ ਜੇ ਅਸੀਂ ਸਾਰਾ ਘਚੋਲਾ ਪਾਉਂਦੇ, ਇਨਕਲਾਬ ਵਾਲੇ ਆਪਦੀ ਸਾਰੀ ਪੋਲੀਟਿਕਸ ਲੈ ਕੇ ਜਾਂਦੇ, ਖਾਲਿਸਤਾਨ ਵਾਲੇ ਆਪਦੀ ਲੈ ਕੇ ਜਾਂਦੇ, ਵੱਧ ਅਧਿਕਾਰ ਵਾਲੇ ਆਪਦੀ ਲੈ ਕੇ ਜਾਂਦੇ, ਤਾਂ ਉੱਥੇ ਕਹਿਣ ਦਾ ਭਾਵ ਖੜਾ ਬਣ ਜਾਣਾ ਸੀ, ਉਹਨੂੰ ਪੋਲੀਟਿਕਸ ਦਾ ਖੜਾ ਬਣ ਜਾਣਾ ਸੀ। ਉਹ ਪੋਲੀਟਿਕਸ ਦਾ ਖੜਾ ਨਹੀਂ ਪੋਲੀਟਿਕਸ ਲਿਜਾਓ ਆਪਦੇ ਪਲੇਟਫਾਰਮਾਂ ਤੋਂ। ਪੋਲੀਟਿਕਸ ਦਾ ਖੜਾ ਬਣਿਆ ਨਹੀਂ ਹੈਗਾ। ਜਦੋਂ ਫਤਿਹ ਮਾਰਚ ਹੋਇਆ, ਫਤਿਹ ਮਾਰਚ ਤੋਂ ਬਾਅਦ ਅੱਧੀਆਂ ਕਿਸਾਨ ਜਥੇਬੰਦੀਆਂ ਇੱਕ ਪਾਸੇ ਰਹਿ ਗਈਆਂ ਤੇ ਅੱਧੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਸਮਾਜ ਮੋਰਚੇ ਦੇ ਵਿੱਚ ਚਲੀਆਂ ਗਈਆਂ ਤੇ ਅੱਧੀਆਂ ਸੰਯੁਕਤ ਕਿਸਾਨ ਮੋਰਚੇ 'ਚ ਚਲੀਆਂ ਗਈਆਂ। ਉਹਦਾ ਫਿਰ ਵੀ ਖੜਾ ਤਾਂ ਬਣ ਗਿਆ ਪੋਲੀਟਿਕਸ ਦਾ। ਵੇਖੋ ਜੀ, ਉਸਨੇ ਫਿਰ ਜਿਹੜਾ ਉਦੋਂ ਬਾਅਦ ਵੀ ਉਹ ਤਾਂ ਅਸੀਂ ਕਿਹਾ ਬਈ ਕੁਛ ਕਿਸਾਨ ਜਥੇਬੰਦੀਆਂ ਪਹਿਲਾਂ ਤੋਂ ਹੀ ਜਿਹੜਾ ਇਹਦੇ ਵਿੱਚ ਕੁਛ ਕਿਸਾਨ ਆਗੂ ਵੱਡੇ ਚਿਹਰੇ ਬਣ ਗਏ ਸੀਗੇ, ਉਹਨਾਂ ਦਾ ਉੱਭਰਿਆ ਸੀਗੇ। ਉਹ ਕਿਸਾਨ ਜਥੇਬੰਦੀਆਂ ਨੇ ਸਾਰੇ ਅੰਦੋਲਨ ਦੇ ਵਿੱਚ ਵੀ ਅਸੀਂ ਦੇਖਿਆ ਵੀ ਜਿਵੇਂ ਉਹਨੂੰ ਆਪਹੁਦਰੇ ਢੰਗ ਨਾਲ ਚਲਾਉਣਾ ਹੁੰਦਾ, ਆਪਦੀ ਮੁੱਠੀ 'ਚ ਕਰਕੇ ਚਲਾਉਣਾ ਹੁੰਦਾ। ਕਿਹੜੇ ਸੀ ਉਹ ਚਿਹਰੇ, ਕਿਹੜੇ ਸੀ? ਕਿਉਂਕਿ ਅੱਜ ਜਿਹੜਾ ਕਿਸਾਨੀ ਮੋਰਚਾ ਦੁਬਾਰਾ ਲੱਗਣ ਦੀ ਕਗਾਰ ਤੇ ਆ, ਜਗ੍ਹਾ ਜਗ੍ਹਾ ਤੇ ਜਿਹੜੇ ਭਾਸ਼ਣ ਹੋ ਰਹੇ ਨੇ ਕਿ ਅਸੀਂ ਫੇਰ ਜਾਵਾਂਗੇ ਲਖੀਮਪੁਰ ਖੀਰੀ ਦਾ ਹਜੇ ਇਨਸਾਫ ਨਹੀਂ ਮਿਲਿਆ, ਉਹ ਚਿਹਰੇ ਕਿਹੜੇ ਸੀ ਜਿਹੜੇ ਵੱਡੇ ਚਿਹਰੇ ਆਪਣੇ ਆਪ ਨੂੰ ਸਮਝਣ ਲੱਗ ਗਏ ਸੀਗੇ? ਦੇਖੋ ਜੀ, ਜਿਹੜੀਆਂ ਉਹ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਜਦੋਂ ਦਿੱਲੀਓਂ ਅਸੀਂ ਵਾਪਸ ਆਏ ਆ ਦਸੰਬਰ ਦੇ ਵਿੱਚ, ਤਾਂ ਉਦੋਂ ਅੰਦੋਲਨ ਨੂੰ ਮੁਲਤਵੀ ਕਰਕੇ ਆਏ ਆ। ਜਿਹੜੀਆਂ ਵੱਡੀਆਂ ਮੰਗਾਂ ਅੰਦੋਲਨ ਦੀਆਂ ਵੀ ਸੀਗੀਆਂ, ਇੱਕ ਵੱਡੀ ਜਿਹੜੀ ਸਭ ਤੋਂ ਵੱਡੀ ਮੰਗ ਸੀ ਕਾਨੂੰਨ ਵਾਪਸੀ ਵਾਲੀ, ਉਹ ਹੋਈ ਹੈ, ਉਹ ਜਿੱਤ ਵੀ ਹੈਗੀ ਹੈ। ਜਿੱਤੋਂ ਇੱਕੇ ਨਾਲ ਜਿੱਤ ਹੋਈ ਹੈ, ਕਿਸੇ ਹੋਰ SKM ਦੀ ਅਗਵਾਈ ਦੇ ਵਿੱਚ ਜਿਹੜਾ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਮੁੱਠ ਕਰਕੇ ਰੱਖਿਆ, ਉਹ ਇੱਕੇ ਜਿਹੀ ਜਿੱਤ ਸੀਗੀ। ਉਹ ਦੂਜੀਆਂ ਮੰਗਾਂ ਜਿਹੜੀਆਂ ਸੀਗੀਆਂ ਜਿਹਦੇ ਵਿੱਚ ਖਾਸ ਕਰਕੇ MSP ਵਾਲੀ ਮੰਗ ਹੈ, ਲਖੀਮਪੁਰ ਵਾਲੇ ਜਿਹੜੇ ਕਾਂਡ ਹੋਇਆ ਉਹਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੀ ਗੱਲ ਹੈ, ਜਿਹੜੇ ਉਹ ਸ਼ਹੀਦ ਪਰਿਵਾਰ ਹੈ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਹੈ। ਉਹ ਮੰਗਾਂ MSP ਵਾਲੀ, ਉਹ ਸਾਰੀਆਂ ਮੰਗਾਂ, ਕੇਸ ਵਾਪਸੀ ਵਾਲੀ, ਜਿਹੜੇ ਜਿਨ੍ਹਾਂ ਦੀਆਂ ਸ਼ਹੀਦੀਆਂ ਹੋਈਆਂ ਨੇ, ਜਾਨਾਂ ਗਈਆਂ ਨੇ, ਉਹਨਾਂ ਨੂੰ ਰਾਹਤ ਦਿਵਾਉਣ ਵਾਲੀ, ਕੰਪਨਸੇਸ਼ਨ ਦਿਵਾਉਣ ਵਾਲੀ, ਉਹ ਸਾਰੀਆਂ ਮੰਗਾਂ ਜਿਉਂਦੀਆਂ ਤੇ ਉਹ ਖੜੀਆਂ ਸੀਗੀਆਂ। ਉਹ ਇਸ ਕਰਕੇ ਜਿਹੜੇ ਹੁਣ ਹੈਗਾ ਮੋਰਚਾ, ਅਸੀਂ ਕਹਿੰਦੇ ਹਾਂ ਵੀ ਹੁਣ ਮੋਰਚੇ ਦੀ ਲੋੜ ਹੈ। ਉਸੇ ਤਰ੍ਹਾਂ SKM ਦੀ ਅਗਵਾਈ ਦੇ ਵਿੱਚ ਆਲ ਇੰਡੀਆ ਪੱਧਰ ਦੇ ਮੋਰਚੇ ਦੀ ਲੋੜ ਹੈ, ਕਿਉਂਕਿ ਜੇ ਆਲ ਇੰਡੀਆ ਪੱਧਰ ਦਾ ਮੋਰਚਾ ਨਹੀਂ ਬਣਦਾ ਇੱਕ ਪਲੇਟਫਾਰਮ ਥੱਲੇ, ਫਿਰ ਇਹ ਜਿਹੜਾ ਮੋਦੀ ਸਰਕਾਰ ਦਾ ਜਿਹੜਾ ਉਹ ਰੱਥ ਹੈਗਾ, ਉਹਨਾਂ ਨੇ ਐ ਨਹੀਂ ਵੀ ਉਹਨਾਂ ਨੇ ਆਪ ਦਾ ਪਿੱਛੇ ਮੁੜ ਪਏ। ਉਹ ਹੁਣ ਵੀ ਵਿੰਗੇ ਟੇਗੇ ਢੰਗ ਨਾਲ ਕਾਨੂੰਨਾਂ ਨੂੰ ਲਿਆਉਣ 'ਚ ਜਾਂ ਹੋਰ ਨੀਤੀਆਂ ਕਾਨੂੰਨ ਲਿਆ ਕੇ ਤਾਂ ਕਿ ਉਹ ਪਹਿਲਾਂ ਵਾਲੇ ਕਾਨੂੰਨਾਂ ਦਾ ਜਿਹੜਾ ਹੈਗਾ ਪੂਰਤੀ ਕੀਤੀ ਜਾ ਸਕੇ, ਉਹਨਾਂ ਦੇ ਹੁਣ ਵੀ ਯਤਨ ਨੇ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਉਹ ਅੰਦੋਲਨ ਦੀ ਲੋੜ ਹੈ। ਜਿਹੜਾ ਤੁਸੀਂ ਕਹਿੰਦੇ ਵੀ ਵੱਡੇ ਚਿਹਰੇ ਜਾਂ ਵੱਡੇ, ਉਹ ਉਹੀ ਹੈ ਜਿਨ੍ਹਾਂ ਨੇ ਇੱਥੇ ਆ ਕੇ ਪੰਜਾਬ 'ਚੋਂ, ਤਾਂ ਜਿਨ੍ਹਾਂ ਨੇ ਆ ਕੇ ਉਹ ਚੋਣਾਂ 'ਚ ਲਾਲਸਾ ਜਿਨ੍ਹਾਂ ਨੇ ਦਿਖਾਈ ਹੈ ਸੱਤਾ 'ਚੋਂ ਹਿੱਸੇ ਦੀ, ਵੀ ਆਹੀ ਜਿਹੜੀ ਲਟੇਰੀ ਸੱਤਾ, ਜਦੋਂ ਅਸੀਂ ਕਹਿੰਦੇ ਹਾਂ ਸਿਸਟਮ ਲਟੇਰਾ ਹੈਗਾ, ਜਿਹੜਾ ਇਹ ਭਾਰਤ ਦਾ ਜਾਂ ਪੰਜਾਬ ਦਾ ਸਿਸਟਮ ਹੈ, ਰਾਜਨੀਤਿਕ ਸਿਸਟਮ, ਰਾਜ ਪ੍ਰਬੰਧ ਹੈ, ਉਹ ਲੁੱਟ ਦੇ ਆਧਾਰ 'ਤੇ, ਜ਼ਬਰ ਦੇ ਆਧਾਰ 'ਤੇ ਟਿਕਿਆ ਹੋਇਆ। ਉਹਦੇ ਵਿੱਚ ਕੋਈ ਲੋਕਤੰਤਰ ਨਹੀਂ। ਜਿਹੜੇ ਬੰਦੇ ਫਿਰ ਉਹਦੇ ਵਿੱਚ ਜਾ ਕੇ ਉਹਦੇ 'ਚੋਂ ਸੰਪੱਤੀ ਲੈਣਾ ਚਾਹੁੰਦੇ ਸੀਗੇ ਰਾਜ ਸੱਤਾ 'ਚੋਂ, ਇਹਦਾ ਹਿਸਾਬ ਨਾਲ ਵੀ ਉਹ ਲੁੱਟ ਦੇ ਰਾਜ 'ਚੋਂ ਹੀ ਸੰਪੱਤੀ ਲੈਣਾ ਚਾਹੁੰਦੇ ਸੀਗੇ, ਉਹਨਾਂ ਨੇ ਆ ਕੇ ਸੰਯੁਕਤ ਸਮਾਜ ਮੋਰਚਾ ਬਣਾਇਆ। ਉਹਨਾਂ ਨੂੰ ਐ ਸੀਗਾ ਵੀ ਅਸੀਂ ਜਿੰਨਾ ਇਸ ਅੰਦੋਲਨ ਰਾਹੀਂ ਕਿਸਾਨ ਆਗੂਆਂ ਦਾ ਮਾਣ ਤਾਣ ਬਣਿਆ, ਉਹਨੂੰ ਅਸੀਂ ਕੈਸ਼ ਕਰ ਲਈਏ। ਜਿਵੇਂ ਹਰੇਕ ਅੰਦੋਲਨ 'ਚ ਹੀ ਹੁੰਦਾ ਵੀ ਉਹਨੂੰ ਆਪਾਂ ਕੈਸ਼ ਕਰਕੇ ਉਹਨੂੰ ਆਪਦੀ ਰਾਜ ਸੱਤਾ ਦੇ ਰੂਪ 'ਚ ਉਹਨੂੰ ਆਪਦੀ ਜੇਬ 'ਚ ਪਾ ਲਈਏ। ਉਹ ਉਹਨਾਂ ਨੇ ਕੀਤਾ। ਤੁਹਾਨੂੰ ਵੀ ਉਹ ਕੈਸ਼ ਹੋ ਗਿਆ ਜਾਂ ਆਪਦੀ ਜੇਬ ਦੇ ਵਿੱਚ ਪੈ ਗਿਆ ਉਹ ਆਗੂਆਂ ਦੇ? ਜਿਵੇਂ ਅਸੀਂ ਨਾਮ ਲਵਾਂਗੇ ਰਾਜੇਵਾਲ ਸਾਹਿਬ, ਆਪਣੇ ਆਪ ਨੂੰ ਇੱਕ ਅਲੱਗ ਫੀਲਿੰਗ ਲੈਣ ਲੱਗ ਗਏ ਸੀ। ਰਾਜੇਵਾਲ ਸਾਹਿਬ ਦੇ ਨਾਲ ਅੱਜ ਲੋਕ ਤੁਰਨ ਨੂੰ ਤਿਆਰ ਨੇ। ਦੇਖੋ ਜੀ, ਉਹ ਤਾਂ ਜਿਹੜਾ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਅੰਦੋਲਨ ਦੌਰਾਨ ਅੰਦਰ ਖਾਤੇ ਦਾ ਗੱਲਬਾਤ ਚਲਾਉਂਦੇ ਰਹੇ ਹੋ ਕੇਜਰੀਵਾਲ ਨਾਲ ਵੀ, ਹੋਰਾਂ ਨਾਲ ਵੀ ਅਸੀਂ ਉਸ ਤੋਂ ਬਾਅਦ ਆਪਾਂ ਸਾਰਾ ਆ ਚੋਣਾਂ ਵਗੈਰਾ 'ਚ ਖੜਾ ਹੋਵਾਂਗੇ, ਇਹਨੂੰ ਪੰਜਾਬ ਦੀ ਸੱਤਾ 'ਚ ਹਿੱਸਾ ਲਵਾਂਗੇ। ਪਰ ਉਹ ਬਾਹਰ ਪਖੰਡ ਕਰਦੇ ਰਹੇ ਆ ਵੀ ਨਹੀਂ, ਅਸੀਂ ਸਾਡਾ ਮੇਨ ਨਿਸ਼ਾਨਾ ਕਿਸਾਨ ਅੰਦੋਲਨ ਹੈ, ਜਿਹੜੀਆਂ ਇਹ ਵੋਟ ਪੋਲੀਟਿਕਸ ਜਿਹੜੀ ਹੈਗੀ ਆ ਇਹ ਸਾਡਾ ਨਿਸ਼ਾਨਾ ਹੈ ਨਹੀਂ। ਇਕੱਲੇ ਰਾਜੇਵਾਲ ਸਾਹਿਬ ਸੀ ਗੱਲ ਚਲਾਉਂਦੇ ਕਿ ਹੋਰ ਵੀ ਕੋਈ ਬੰਦੇ ਸੀਗੇ ਜਿਹੜਾ ਗੱਲਬਾਤ ਜਿਨ੍ਹਾਂ ਨੇ ਜੀ ਸੰਯੁਕਤ ਸਮਾਜ ਮੋਰਚਾ ਬਣਾਇਆ ਆ ਕੇ? ਕਿੰਨੀਆਂ ਜਥੇਬੰਦੀਆਂ ਸੀਗੀਆਂ? 22 ਜਥੇਬੰਦੀਆਂ ਸੀਗੀਆਂ, ਸਾਰੇ ਹੀ ਸੀਗੇ ਲਾਲਸਾ ਦੇ ਵਿੱਚ। ਇਹ ਪੰਜਾਬ ਦੀਆਂ 32 ਜਥੇਬੰਦੀਆਂ 'ਚੋਂ ਵੱਡਾ ਹਿੱਸਾ ਸਮਝ ਲਓ। 32 'ਚੋਂ ਜੇ
22 ਸੀਗੀਆਂ ਜਿਹੜੀਆਂ, ਤਾਂ ਲਗਭਗ 2/3 ਹਿੱਸਾ ਜਿਹੜਾ ਸੀਗਾ, ਜਿਹੜਾ ਕਿ ਇਸ ਸੱਤਾ ਦੀ ਭੁੱਖ ਦੇ ਵਿੱਚ ਜਿਨ੍ਹਾਂ ਨੇ ਦਿਖਾਈ ਹੈ, ਤੇ ਉਹ ਆ ਕੇ ਉਹਨਾਂ ਚਿਰ ਜਿੰਨਾ ਚਿਰ ਤੱਕ ਉਹ ਚੋਣਾਂ 'ਚ ਤਾਂ ਲੋਕਾਂ ਨੂੰ ਵੀ ਲੱਗਿਆ ਵੀ ਸਾਡੇ ਨਾਲ ਤਾਂ ਇਹ ਕਹਿੰਦੇ ਕੁਛ ਸੀ, ਕਹਿਣ 'ਚ ਕੁਛ ਹੈ, ਕਰਨੀ 'ਚ ਕੁਛ ਨਿਕਲਿਆ। ਲੋਕਾਂ ਨੂੰ ਤਾਂ ਜਵਾਬ ਦਿੱਤਾ, ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ, ਉਹ ਬੁਰੀ ਤਰ੍ਹਾਂ ਲੋਕਾਂ ਨੇ ਨਕਾਰਤਾ ਉਹਨਾਂ ਨੂੰ। ਉਹਦੇ ਨਾਲ ਕੀ ਹੋਇਆ, ਨੁਕਸਾਨ ਮੋਰਚੇ ਦੇ ਵੀ ਨੁਕਸਾਨ ਹੋਇਆ ਵੀ ਜਿਹੜੀਆਂ ਮੋਰਚੇ ਉਦੋਂ ਵੀ ਅਸੀਂ ਤਾਂ ਜਦੋਂ ਚੋਣਾਂ ਚੱਲ ਰਹੀਆਂ ਸੀ ਉਦੋਂ ਵੀ ਅੰਦੋਲਨ ਪੰਜਾਬ 'ਚ ਬੰਦ ਨਹੀਂ ਕੀਤਾ। ਤੁਹਾਨੂੰ ਪਤਾ ਹੋਣਾ ਵੀ 5 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਆਪਣੇ ਪੰਜਾਬ 'ਚ ਆਇਆ, ਲੋਕਾਂ ਨੂੰ ਦਿਖਾਉਣ ਦੀ ਖਾਤਰ ਵੀ ਮੈਂ ਪੰਜਾਬ ਦੇ ਲੋਕਾਂ ਦਾ ਪੱਖੀ ਕਿੰਨਾ, ਮੈਨੂੰ ਪੰਜਾਬ ਦਾ ਫਿਕਰ ਕਿੰਨਾ। ਅਸੀਂ ਸੱਦਾ ਦਿੱਤਾ ਜਿਹੜੀਆਂ ਕਿ ਚੋਣਾਂ 'ਚ ਨਹੀਂ ਗਈਆਂ ਸੀਗੀਆਂ 23 ਜਥੇਬੰਦੀਆਂ, ਬਈ ਉਹ ਇੱਕ ਪਾਸੇ ਤਾਂ ਜਿਹੜੇ ਦੋਸ਼ੀ ਹੈਗੇ ਨੇ ਲਖੀਮਪੁਰ ਕਾਂਡ ਦੇ, ਅਜੇ ਮਿਸ਼ਰਾ ਟੈਣੀ ਹੋਰੀ ਉਹਦਾ ਮੁੰਡਾ ਹੈ, ਉਹਨਾਂ ਨੂੰ ਆਪਦੇ ਬੁੱਕਲ 'ਚ ਲਈ ਬੈਠਾ, ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਹੋਣ ਦੇ ਰਿਹਾ। ਉਹ ਸਾਡੇ ਉੱਥੇ ਪੰਜਾਬੀ ਭਰਾ ਹੈ ਜਿਹੜੇ ਵੱਡੀ ਗਿਣਤੀ 'ਚ ਜਿਹੜੇ ਸ਼ਹੀਦ ਹੋਏ ਆ, ਸਾਰੇ ਪੰਜਾਬੀ ਹੈ, ਇੱਕ ਪੱਤਰਕਾਰ ਨੂੰ ਛੱਡ ਕੇ। ਤੇ ਦੂਜੇ ਪਾਸੇ ਇੱਥੇ ਆ ਕੇ ਪਖੰਡ ਕਰ ਰਿਹਾ। ਅਸੀਂ ਤਾਂ ਉਦੋਂ ਵੀ ਅੰਦੋਲਨ ਦਾ ਪ੍ਰੋਗਰਾਮ ਕੋਈ ਬੰਦ ਨਹੀਂ, ਜਦੋਂ ਚੋਣਾਂ ਦਾ ਮਾਹੌਲ ਸੀ ਉਦੋਂ ਵੀ ਅੰਦੋਲਨ ਬੰਦ ਨਹੀਂ ਕੀਤਾ, ਤੇ ਉਹਨੂੰ ਮੋੜਿਆ ਉੱਥੋਂ ਪਿਆਰੇ ਵਾਲੇ ਦੇ ਪੁਲ ਤੋਂ ਉਹਨੂੰ ਬਰੰਗ ਮੋੜਿਆ ਦਿੱਲੀ ਨੂੰ। ਪਰ ਉਹ ਜਿਹੜੀਆਂ ਦੂਜੀਆਂ ਜਥੇਬੰਦੀਆਂ ਸੀਗੀਆਂ ਉਹ ਸਾਰੀਆਂ ਕਹਿ ਰਹੀਆਂ ਸੀਗੀਆਂ ਵੀ ਨਹੀਂ, ਹੁਣ ਤਾਂ ਚੋਣਾਂ ਦਾ ਮੌਕਾ ਹੈਗਾ, ਹੁਣ ਅੰਦੋਲਨ ਕਰਨਾ। ਸੋ ਇਸ ਕਰਕੇ ਅੰਦੋਲਨ ਨਾਲ ਕਰਨੋਂ ਧਿਆਨ ਉਹਨਾਂ ਚਿਰ ਜਿੰਨਾ ਚਿਰ ਤੱਕ ਉਹਨਾਂ ਨੂੰ ਮੂੰਹ ਦੀ ਨਹੀਂ ਖਾਧੀ ਉਹਨਾਂ ਚਿਰ ਅੰਦੋਲਨ ਕਰਨੋਂ ਧਿਆਨ ਹਟਿਆ ਰਿਹਾ, ਜਿਹਦੇ ਨਾਲ ਮੋਰਚੇ ਦਾ ਅਸੀਂ ਸਮਝਦੇ ਹਾਂ ਢਾਹ ਵੀ ਲੱਗੀ ਹੈ, ਨੁਕਸਾਨ ਵੀ ਹੋਇਆ। ਪਰ ਇਹਨੇ ਵੀ ਮੋਰਚਾ ਖਤਮ ਹੋ ਗਿਆ। ਐਂ ਤਾਂ ਜੇ ਹੁਣ ਸਾਡੇ ਜਾਂਦੇ ਜਾਂਦੇ ਦੀ ਕਿਸੇ ਦੀ ਕੋਈ ਆਪਾਂ ਅੱਗੇ ਵਧੀ ਜਾਂਦੇ ਆ, ਸੱਟ ਵੱਜ ਗਈ, ਲੱਤ ਟੁੱਟ ਵੀ ਗਈ ਤਾਂ ਦੁਬਾਰੀ ਗੰਢੀ ਜਾਂਦੀ ਹੁੰਦੀ ਹੈ। ਪਰ ਐਡਾ ਵੱਡਾ ਇਹਨੇ ਵੀ ਮੋਰਚਾ ਖਤਮ ਹੋ ਗਿਆ, ਪਰ ਉਹਨੇ ਇੱਕ ਵਾਰੀ ਉਹਨੂੰ ਡੈਂਟ ਜ਼ਰੂਰ ਪਾਇਆ ਇਹਦੇ ਮੋਰਚੇ ਤੇ, ਨੁਕਸਾਨ ਹਰਜਾ ਜ਼ਰੂਰ ਕੀਤਾ ਇਸਨੇ। ਹੁਣ ਸਾਹਿਬ ਜੇ ਗੱਲ ਕਰੀਏ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਵਾਪਰਦਾ, ਲਖੀਮਪੁਰ ਖੀਰੀ ਤੋਂ ਬਾਅਦ ਕਿਸਾਨਾਂ ਦਾ ਜਿਹੜਾ ਪਾਰਾ ਹੁੰਦਾ ਉਹ ਕਾਫੀ ਹਾਈ ਲੈਵਲ ਤੇ ਚਲਾ ਜਾਂਦਾ, ਜਿਹੜਾ ਬਲੱਡ ਪ੍ਰੈਸ਼ਰ ਆ ਉਹ ਕਾਫੀ ਵੱਧਦਾ, ਉਹਨਾਂ ਦੇ ਖਿਲਾਫ ਵੀ ਹੁੰਦੇ ਨੇ, ਪਰ ਯੂਪੀ ਦੇ ਵਿੱਚ ਫਿਰ ਬੀਜੇਪੀ ਦੀ ਸਰਕਾਰ ਬਣ ਜਾਂਦੀ ਆ। ਇਹਦਾ ਕੀ ਕਾਰਨ ਮੰਨਦੇ ਹੋ? ਦੇਖੋ ਜੀ, ਉਹਦਾ ਪਹਿਲੀ ਗੱਲ ਤਾਂ ਅਸੀਂ ਸਮਝਦੇ ਹਾਂ ਵੀ ਜਿਹੜਾ ਕਾਂਡ ਨਾ ਉਹ ਪਿਛਲੇ ਸਾਲ 3 ਅਕਤੂਬਰ ਨੂੰ ਮਤਲਬ ਹੋਇਆ ਉਹ, ਤੇ ਹੁਣ ਆਪਾਂ ਬੈਠੇ ਆ ਅਗਸਤ 'ਚ, ਐ ਸਮਝ ਲਾ ਵੀ 8ਵਾਂ ਮਹੀਨਾ ਹੋ ਗਿਆ, 10 ਮਹੀਨੇ ਹੋ ਗਏ ਉਹ ਜਿਹੜਾ ਕਾਂਡ ਵਾਪਰਿਆ ਸੀਗਾ। ਉਸ ਨੇ ਸਰਕਾਰ ਦੀ ਜਿਹੜੀ ਪੈਰਾਂ ਥੱਲੋਂ ਜ਼ਮੀਨ ਕੱਢੀ ਆ ਨਾ ਕੇਂਦਰ ਸਰਕਾਰ ਦੇ, ਉਸ ਕਾਂਡ ਨੇ ਕੱਢੀ ਹੈ। ਉਦੋਂ ਲੋਕਾਂ ਦਾ ਰੌਂ ਵੀ ਯੂਪੀ ਦੇ ਵਿੱਚ, ਸਾਰੀ ਯੂਪੀ ਦੇ ਵਿੱਚ, ਸਾਰੇ ਸੂਬਿਆਂ ਦੇ ਵਿੱਚ ਇੱਕ ਵਾਰੀ ਮੋਦੀ ਸਰਕਾਰ ਖਿਲਾਫ ਆਈ ਰੌਂ ਬਣ ਗਿਆ ਸੀ, ਜਿਵੇਂ ਜਦੋਂ ਅਸੀਂ 26 ਨਵੰਬਰ ਨੂੰ ਦਿੱਲੀ ਗਏ ਉਸ ਮੌਕੇ ਸੀਗਾ। ਉਸ ਮੌਕੇ ਕੀ ਹੋਇਆ, ਉਸ ਮੌਕੇ ਵੀ ਅਸੀਂ ਕਹਿੰਦੇ ਵੀ ਗਲਤ ਹੋਇਆ ਜਿੰਨਾ ਕਾਹਲੀ ਨਾਲ ਸਮਝੌਤਾ ਕੀਤਾ ਗਿਆ, ਛੇਤੀ ਵੀ 24 ਘੰਟਿਆਂ ਦੇ ਵਿੱਚ ਹੋਰ ਕਿਸੇ ਜਥੇਬੰਦੀ ਨੂੰ ਜਾਣ ਨਹੀਂ ਦਿੱਤਾ। ਜਿਹੜੀ ਉਹਨਾਂ ਨੂੰ ਜਿਹੜੇ ਆਦਿੱਤਿਆਨਾਥ ਜੋਗੀ ਦੀ ਸਰਕਾਰ ਸੀ ਉਹਨਾਂ ਨੂੰ ਪਤਾ ਸੀ ਵੀ ਆਹ ਆਪਣੇ ਭਰੋਸੇਯੋਗ ਹੈਗਾ, ਆਪਣੇ ਹਿਸਾਬ ਨਾਲ ਕਰ ਲੈਣਗੇ, ਉਹਨਾਂ ਆਗੂਆਂ ਨੂੰ ਜਾਣ ਦਿੱਤਾ। ਦੂਜੇ ਆਗੂਆਂ ਨੂੰ, ਆਪਣਾ ਗੁਰਨਾਮ ਸਿੰਘ ਚੜੂਨੀ ਦੀ ਮਿਸਾਲ ਹੈ, ਸਾਡੀ ਮਿਸਾਲ ਹੈ, ਰਾਹ 'ਚ ਹੀ ਉਹਨਾਂ ਨੂੰ ਰੋਕ ਲਿਆ, ਬੰਦ ਕਰਤਾ ਉਹਨਾਂ ਨੂੰ ਥਾਣਿਆਂ 'ਚ, ਉੱਥੇ ਤੱਕ ਨਹੀਂ ਜਾਣ ਦਿੱਤਾ, ਕਾਹਲੀ ਦੇ ਵਿੱਚ ਸਮਝੌਤਾ ਕੀਤਾ। ਉਦੋਂ ਬਾਅਦ ਕੀ ਹੋਇਆ, 10 ਮਹੀਨੇ ਤੱਕ ਕੋਈ ਪ੍ਰੋਗਰਾਮ ਨਹੀਂ, ਹੁਣ ਪ੍ਰੋਗਰਾਮ ਆਇਆ। ਸੋ ਇਸ ਕਰਕੇ ਉਸ ਨਾਲ ਲੋਕਾਂ 'ਚ ਖਾਸ ਕਰਕੇ ਜਿਹੜੇ ਉੱਥੋਂ ਵਾਲੇ ਸਾਡੇ ਜਿਨ੍ਹਾਂ 'ਤੇ ਪੀੜਤ ਸੀਗੇ ਜਿਹੜੇ ਪਰਿਵਾਰ, ਉਹਨਾਂ 'ਤੇ ਸੈੱਟਬੈਕ ਲੱਗੀ ਹੈ। ਉਦੋਂ ਬਾਅਦ ਉਹਨਾਂ 'ਤੇ ਹਮਲੇ ਵੀ ਹੋਇਆ, ਗਵਾਹਾਂ 'ਤੇ ਹਮਲੇ ਵੀ ਹੋਏ ਆ, ਹੋਰ ਤਰੀਕਿਆਂ ਨਾਲ ਉਹਨੂੰ ਡਰਾਇਆ ਧਮਕਾਇਆ ਗਿਆ, ਜਿਹਦੇ ਨਾਲ ਇੱਕ ਤਰ੍ਹਾਂ ਦੀ ਦਹਿਸ਼ਤ ਪਈ ਆ ਉਹਨਾਂ 'ਤੇ। ਪ੍ਰੋਗਰਾਮ ਨਾ ਦਿੱਤੇ, ਐਕਸ਼ਨ ਪ੍ਰੋਗਰਾਮ। ਉਸ ਤੋਂ ਬਾਅਦ ਸਗੋਂ ਅਸੀਂ ਤਾਂ ਕਹਿੰਦੇ ਵੀ ਜੋ ਉਹ ਡੈੱਡ ਬਾਡੀਆਂ, ਐਡੀ ਕਾਹਲੀ ਕੀ ਸੀਗੀ, ਪਰਿਵਾਰ ਤਾਂ ਕਹਿੰਦੇ ਸੀ ਵੀ ਸਾਡੀਆਂ ਡੈੱਡ ਬਾਡੀਆਂ ਰੱਖ ਦਿਓ, ਜਿੰਨਾ ਚਿਰ ਉਹ ਅਜੇ ਮਿਸਰਾ ਗ੍ਰਿਫਤਾਰ ਨਹੀਂ ਹੁੰਦਾ ਉਹਨਾਂ ਚਿਰ ਡੈੱਡ ਬਾਡੀਆਂ ਪੰਗੀਆਂ ਰਹਿਣ ਦੇ, ਇੱਥੇ ਮੋਰਚਾ ਸ਼ੁਰੂ ਕਰ ਦਿਓ। ਤੇ ਇੰਨਾ ਰੋਸ ਸੀਗਾ ਵੀ ਮੇਰਾ ਖਿਆਲ ਆ ਉਹ ਦਿੱਲੀ ਵਰਗਾ ਮੋਰਚੇ ਇੱਕ ਉੱਥੇ ਦੂਜਾ ਮੋਰਚਾ ਬਣ ਜਾਣਾ ਸੀਗਾ, ਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਪੈਣਾ ਸੀਗਾ। ਤੇ ਪਰ ਉਹ ਸਾਰਾ ਕੁਝ ਨਾ ਹੋਣ ਕਰਕੇ ਉੱਥੇ ਨਿਰਾਸ਼ਤਾ ਗਈ ਹੈ। ਨਿਰਾਸ਼ਤਾ ਹੋਣ ਕਰਕੇ ਜਿਹੜਾ ਉੱਥੇ ਚੋਣਾਂ ਦੇ ਵਿੱਚ ਵੀ ਬੰਦਿਆਂ ਨੇ ਉਸ ਅੰਦੋਲਨ ਦੇ ਆਸਰੇ ਭੇੜਨਾ ਸੀਗਾ, ਉਹ ਰੌਂ ਨਹੀਂ ਰਿਹਾ। ਡਰ ਰਿਹਾ ਲੋਕਾਂ ਨੂੰ ਵੀ ਯਾਰ ਆਪਾਂ ਇਹਨਾਂ ਦਾ ਇਹ ਇੱਥੇ ਯੂਪੀ 'ਚ ਆਪਾਂ ਇਹਨਾਂ ਦਾ ਟੱਕਰਾ ਨਹੀਂ ਕਰ ਸਕਦੇ। ਕਿਤੇ ਨਾ ਕਿਤੇ ਜਾ ਕੇ ਇਹ ਨਹੀਂ ਲੱਗਦਾ ਹੈਗਾ ਵੀ ਜਿਹੜੇ ਡੱਲੇਵਾਲ ਸਾਹਿਬ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਵੀ 3000 ਕਰੋੜ 'ਚ ਮੋਰਚਾ ਵੇਚਤਾ ਸੀਗਾ, ਤੇ ਉੱਥੇ ਵੀ ਕਿਤੇ ਨਾ ਕਿਤੇ ਜਾ ਕੇ ਇਹ ਸਮਝੌਤਾ ਹੋਇਆ ਹੋਵੇ, ਅਜਿਹਾ ਸਮਝੌਤਾ ਹੋ ਗਿਆ ਹੋਵੇ ਲਖੀਮਪੁਰ ਖੀਰੀ ਦੇ ਵਿੱਚ? ਦੇਖੋ ਜੀ, ਇੱਕ ਤਾਂ ਜਿਹੜਾ 3000 ਕਰੋੜ ਵਾਲੀ ਗੱਲ ਸਮਝਣ ਵਾਲੀ ਆ, ਉਹਨੂੰ ਕੁਛ ਆਗੂ ਨਾ ਵਿਗਾੜ ਕੇ ਪੇਸ਼ ਕਰ ਰਹੇ ਨੇ। ਜਿਵੇਂ ਕੱਲ੍ਹ ਇੱਥੇ ਬੂਟਾ ਬੁਰਜ ਗਿੱਲ ਵੀ ਬੋਲਿਆ ਆਪਣਾ ਮਹਿਲ ਕਲਾਂ ਵਾਲੇ ਇਕੱਠ ਦੇ ਵਿੱਚ। ਉਹ ਪਹਿਲੀ ਗੱਲ ਤਾਂ ਇਹ ਹੈਗਾ ਵੀ ਥੋੜ੍ਹਾ ਜਿਹਾ ਮੈਂ ਇਹਦੇ ਕਰਨਾ ਚਾਹੁੰਦਾ ਵੀ 3000 ਕਰੋੜ ਵਾਲੀ ਗੱਲ ਕੀ ਹੈ। ਇਹ ਕਿਸੇ ਨੇ ਨਹੀਂ ਕਿਹਾ ਵੀ ਪੰਜਾਬ ਦੇ ਆਗੂਆਂ ਨੇ 3000 ਕਰੋੜ ਲੈ ਲਿਆ, ਇਹ ਕਿਸੇ ਨੇ ਨਹੀਂ। ਇਹ ਆਪਦੇ ਆਪ ਪਵਾ ਕੇ ਆਪਦੇ ਮੂੰਹ 'ਚ ਸੱਚੇ ਹੋਣਾ ਚਾਹੁੰਦੇ ਨੇ।
ਦੋਸ਼ ਇਹਨਾਂ ਤੇ ਦੂਜੇ ਨੇ ਜਿਹੜਾ ਚੋਰੀਆਂ ਗੁਪਤ ਗੱਲਬਾਤ ਕੀਤੀ, ਸਰਕਾਰ ਨੂੰ ਚਿੱਠੀ ਲਿਖ ਕੇ ਦਿੱਤੀ ਵੀ ਭਾਈ ਅਸੀਂ 1 ਕਾਨੂੰਨ ਤੇ ਸਮਝੌਤਾ ਕਰਨ ਨੂੰ ਤਿਆਰ ਹੈ, ਤੁਸੀਂ ਐਲਾਨ ਕਰ ਦਿਓ। ਉਦੋਂ ਬਾਅਦ ਕਾਹਲੀ ਨਾਲ ਮੋਰਚਾ ਚੱਕ ਕੇ ਲਿਆਏ। ਇਹਨਾਂ ਦਾ ਗੱਲ ਨਾ ਹੋਵੇ 3000 ਕਰੋੜ ਥੱਲੇ ਦੱਬਣਾ ਚਾਹੁੰਦੇ ਆ। ਇਹਨਾਂ ਦਾ 3000 ਕਰੋੜ ਨਾਲ ਕੋਈ ਸੰਬੰਧ ਨਹੀਂ ਪੰਜਾਬ ਵਾਲਿਆਂ ਦਾ। ਉਹ ਕੀ ਹੈ, ਗੱਲ ਹਕੀਕਤ ਤੱਥ ਤਾਂ ਹੈਗਾ। ਉਹ ਇੱਕ ਕਰਨਾਟਕਾ ਦਾ ਆਗੂ ਹੈ ਚੰਦਰ ਸ਼ੇਖਰ ਕੋਡੀਹੱਲੀ, ਜਿਹਦੇ ਗਾਹਾਂ ਸਬੂਤ ਵੀ ਆ ਗਏ, ਉਹਦੀ ਵੀਡੀਓ ਵੀ ਆ ਗਈਆਂ, ਉਹਦੇ ਆਧਾਰ ਤੇ ਉਹਨੂੰ ਖਾਰਜ ਵੀ ਕਰਤਾ। ਕਰਨਾਟਕਾ ਵਾਲੀਆਂ ਜਥੇਬੰਦੀਆਂ ਨੇ ਵੀ ਖਾਰਜ ਕਰਤਾ ਤੇ ਸੰਯੁਕਤ ਮੋਰਚੇ ਜਿਹੜਾ ਦਿੱਲੀ ਵਾਲਾ ਹੈਗਾ ਉਹਦਾ ਆਗੂ ਵੀ ਸੀਗਾ, ਉਹਨਾਂ ਨੇ ਵੀ ਉਹਨੂੰ ਖਾਰਜ ਕਰਤਾ। ਜੇ 3000 ਕਰੋੜ ਦਾ ਮਸਲਾ ਸੀ ਫੇਰ ਇਹਨੂੰ ਖਾਰਜ ਕੀਤਾ, ਜੇ ਮਸਲਾ ਹੀ ਨਾ ਹੁੰਦਾ ਫਿਰ ਇਹਨੂੰ ਖਾਰਜ ਕਿਉਂ ਕਰਦੇ? ਇੱਕ ਆਗੂ ਵੇਚ ਗਿਆ ਪੂਰਾ ਮੋਰਚਾ ਜਿਹੜਾ ਦਿੱਲੀ ਦੇ ਵਿੱਚ ਚੱਲਿਆ ਸੀ 3000 ਕਰੋੜ ਰੁਪਏ ਦੇ ਵਿੱਚ, ਕੱਲਾ ਕਰਨਾਟਕਾ ਦਾ ਜਿਹੜਾ ਆਗੂ ਆ ਕੱਲਾ ਉਹੀ ਵੇਚ ਗਿਆ ਪੂਰੇ ਜਥੇਬੰਦੀਆਂ ਨੂੰ? ਨਹੀਂ ਜੀ, ਉਸ ਨੇ ਕਿਉਂਕਿ ਸਰਕਾਰ ਤਾਂ ਚਾਹੁੰਦੀ ਸੀਗੀ ਵੀ ਕੋਈ ਨਾ ਕੋਈ ਸਾਨੂੰ ਇਹ ਮੋਰਚਾ ਚੱਕਿਆ ਜਾਵੇ, ਕੋਈ ਨਾ ਕੋਈ ਆਗੂ ਸਾਡੇ ਨਾਲ ਅੰਦਰ ਖਾਤੇ ਸੈਟਿੰਗ ਕਰ ਲੇ ਚੋਰੀਆਂ। ਸਰਕਾਰ ਕਹਿੰਦੀ ਸੀ ਵੀ ਅਸੀਂ ਜਥੇਬੰਦੀਆਂ ਨਾਲ ਖੁੱਲ੍ਹੀ ਮੀਟਿੰਗ ਨਹੀਂ ਕਰਨੀ, 40 ਜਥੇਬੰਦੀਆਂ ਨਾਲ ਨਹੀਂ ਕਰਨੀ, ਅਸੀਂ ਤਾਂ ਛੋਟੀ ਜਥੇਬੰਦੀ ਨਾਲ ਕਰਾਂਗੇ। ਉਹ ਮਤਲਬ ਚਾਹੁੰਦੇ ਸੀ ਵੀ ਕੋਈ ਨਾ ਕੋਈ ਅੰਦਰ ਖਾਤੇ ਸਰਕਾਰ ਦੀ ਕੋਸ਼ਿਸ਼ ਸੀਗੀ। ਉਹ ਕੀ ਆ, ਉਹਦੇ ਨਾਲ ਉਹਨਾਂ ਦੀ ਸੈਟਿੰਗ ਹੋ ਗਈ। ਉਹ ਗਾਹਾਂ ਉਹ ਕਿੰਨਾ ਕੁ ਕਾਮਯਾਬ ਹੋਇਆ, ਕਿਉਂਕਿ ਉਹਨੇ ਆਪਦੀ ਵੀਡੀਓ 'ਚ ਵੀ ਬੋਲ ਰਿਹਾ, ਉਹ ਮੈਂ ਤੁਹਾਨੂੰ ਵੀਡੀਓ ਭੇਜ ਵੀ ਦੇਵਾਂਗਾ ਉਹਦੀ। ਉਹ ਕਹਿ ਰਿਹਾ ਵੀ ਉਹ ਕਹਿੰਦੇ ਸੀਗੇ ਵੀ ਤੁਸੀਂ ਮੋਰਚਾ ਜੇ ਚੁਕਾ ਦਿਓਗੇ, ਹੁਣੇ ਵਿਦਡਰਾ ਕਰਾ ਦਿਓਗੇ, ਵਾਪਸ ਭਜਾ ਦਿਓਗੇ ਕਿਸਾਨਾਂ ਨੂੰ, ਕਿਉਂਕਿ ਉਹਨੂੰ ਐ ਸੀਗਾ ਵੀ ਜਿੰਨਾ ਮੋਰਚਾ ਲੰਮਾ ਹੋਈ ਜਾਂਦਾ, ਮੂਹਰੇ ਚੋਣਾਂ ਆ ਰਹੀਆਂ ਸੀਗੀਆਂ, ਉਹਨਾਂ ਨੂੰ ਤੇ ਜਿੰਨਾ ਪੰਜਾਬ ਦਾ ਸਾਰਾ ਭਾਈਚਾਰਾ, ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਸਾਰਾ ਇਕਜੁੱਟ ਹੋ ਕੇ ਉਹਦੇ 'ਚ ਮੋਰਚੇ 'ਚ ਸ਼ਾਮਲ ਹੋ ਗਿਆ। ਸਾਰੀਆਂ ਸਿੱਖ ਜਥੇਬੰਦੀਆਂ, ਦੂਜੀਆਂ ਲੰਗਰਾਂ ਵਾਲੇ ਬਾਬੇ, ਜਿੱਡਾ ਦੇਸ਼ ਦੀ ਮਦਦ, ਜਿਹੜੀ NRIਆਂ ਦੀ ਮਦਦ, ਜਿੰਨਾ ਇਕੱਠਾ ਹੋ ਗਿਆ, ਚਾਹੁੰਦੇ ਸੀਗੇ ਵੀ ਇਹ ਸਮਾਪਤ ਹੋਵੇ ਮੋਰਚਾ ਛੇਤੀ ਬਿਨਾਂ ਮੰਗਾਂ ਦੇ ਨਿਬੇੜੇ ਤੋਂ। ਉਹਨੇ ਸੌਦਾ ਕਰ ਲਿਆ ਵੀ ਮੈਂ ਸਮਾਪਤ ਕਰ ਸਕਦਾ। ਉਹਨਾਂ ਨੇ ਦੱਸਿਆ ਵੀ ਮੈਂ ਪੰਜਾਬ ਵਾਲੇ ਆਗੂਆਂ ਨੂੰ ਵੀ ਜਾਣਦਾ, ਮੈਂ ਦਰਸ਼ਨਪਾਲ ਨੂੰ ਵੀ ਜਾਣਦਾ, ਮੈਂ ਟਕੈਤ ਨੂੰ ਵੀ ਜਾਣਦਾ, ਮੈਂ ਦੂਜੇ ਆਗੂਆਂ ਨੂੰ ਜੋਗਿੰਦਰ ਯਾਦਵ ਨੂੰ ਵੀ ਜਾਣਦਾ। ਸਾਰੀ ਜਿਹੜੀ 9 ਮੈਂਬਰੀ ਲੀਡਰਸ਼ਿਪ ਹੈਗੀ ਆ ਉਹ ਮੇਰੇ ਹੈਗੀ ਹੈ, ਵੀ ਮੇਰੇ ਨਾਲ ਗੱਲ ਕਰੋ, ਉਦੋਂ ਗਾਹਾਂ ਮੈਂ ਗੱਲ ਕरूँ। ਇਸ ਹਿਸਾਬ ਨਾਲ ਉਹ ਸੈਟਿੰਗ ਕੀਤੀ ਹੈ। ਪਰ ਉਦੋਂ ਗਾਹਾਂ ਉਹ ਕਿੰਨੀ ਕੁ ਉਹਨੇ ਸਾਰੇ ਮਿਲ ਗਏ ਉਹਨੂੰ ਪੈਸੇ, ਜਾਂ ਨਾ ਮਿਲ ਗਏ ਉਹਨੇ, ਜਾਂ ਗਾਹਾਂ ਵਾਲੇ ਕਿੰਨੇ ਕੁ ਆਗੂਆਂ ਤੱਕ ਨੂੰ ਉਹ ਸਹਿਮਤ ਕਰ ਸਕਿਆ, ਇਹਦਾ ਅਜੇ ਕੋਈ ਨਹੀਂ ਆਇਆ। ਸਿਰਫ ਇੰਨਾ ਸਬੂਤ ਹੀ ਮਿਲਿਆ ਵੀ ਉਹਦਾ ਵੀਡੀਓ ਵੀ ਸਬੂਤ ਆ ਗਿਆ ਵੀ ਉਸ ਨੇ ਇੱਕ ਵਾਰੀ ਸੈਂਟਰ ਸਰਕਾਰ ਨਾਲ 3000 ਪਿੱਛੇ ਮੋਰਚਾ ਉਠਾਉਣ ਦੀ ਸੈਟਿੰਗ ਡੀਲਿੰਗ ਕਰ ਲਈ ਸੀ ਉਹਨੇ। ਨਹੀਂ ਫੂਲ ਸਾਹਿਬ, ਸਵਾਲ ਤਾਂ ਇਹ ਹੈ ਨਾ ਵੀ ਜਿਹੜੇ 32 ਪੰਜਾਬ ਦੀਆਂ ਬੈਠੀਆਂ ਜਥੇਬੰਦੀਆਂ, ਬਾਕੀ 500 ਕੁਛ ਜਿਹੜੀਆਂ ਜਥੇਬੰਦੀਆਂ ਨੇ ਪੂਰੇ ਭਾਰਤ ਦੀਆਂ ਬੈਠੀਆਂ ਨੇ ਉੱਥੇ, ਕੀ ਇੱਕ ਬੰਦੇ ਹੀ ਇੰਨੀਆਂ ਜਥੇਬੰਦੀਆਂ ਨੂੰ ਵੇਚ ਗਿਆ, ਜਾਂ ਕਿਸੇ ਜਥੇਬੰਦੀ ਦੇ ਦਿਮਾਗ ਨੇ ਕੰਮ ਨਹੀਂ ਕਰਿਆ ਵੀ ਇਹ ਬੰਦਾ ਕਿਉਂ ਸਾਡੇ ਸਾਹਮਣੇ ਆ ਰਿਹਾ, ਕਿਉਂ ਇਹ ਮੋਰਚਾ ਚੱਕਣ ਦੀ ਗੱਲ ਕਰ ਰਿਹਾ? ਤੁਹਾਡੇ ਦਿਮਾਗ ਨੇ ਵੀ ਨਹੀਂ ਇਹ ਕੰਮ ਕਰਿਆ, ਜਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਆਈ ਕਦੇ? ਨਹੀਂ ਦੇਖੋ, ਸਾਨੂੰ ਤਾਂ ਜਦੋਂ ਇਹ ਵੀਡੀਓ ਆਈ ਹੈ, ਸਾਨੂੰ ਤਾਂ ਇਹ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਅੰਦਰ ਖਾਤੇ ਚੱਲੇ ਗਿਆ। ਜਿਹੜਾ ਅੰਦਰ ਖਾਤੇ ਕੋਈ ਕਿਸੇ ਲੀਡਰਾਂ ਦੀ ਸਰਕਾਰ ਨਾਲ ਗੱਲਬਾਤ ਚੱਲੀ ਜਾਂਦੀ ਹੈ, ਉਹਦਾ ਤਾਂ ਕੀ ਪਤਾ ਲੱਗਦਾ? ਉਹਦਾ ਜਦੋਂ ਬਾਹਰ ਆਇਆ ਉਹਦੀ ਪਤਾ ਲੱਗਣਾ ਸੀ। ਬਾਹਰ ਉਹ ਜਿਹੜੀ ਉਹਦੀ ਵੀਡੀਓ ਆਈ ਹੈ, ਉਹ ਜਦੋਂ ਦਿੱਲੀੋਂ ਮੋਰਚਾ ਚੱਕ ਲਿਆ ਸੀਗਾ, ਉਦੋਂ ਬਾਅਦ ਉਹ ਵਾਇਰਲ ਹੋਈ ਹੈ ਵੀਡੀਓ। ਉਦੋਂ ਬਾਅਦ ਹੀ ਫਿਰ ਇੱਧਰੋਂ ਲੈਣਾ ਸੀਗਾ ਐਕਸ਼ਨ, ਜਾਂ ਉਹਦੇ 'ਤੇ ਜਿਹੜਾ ਐਕਸ਼ਨ ਉਹਨੂੰ ਖਾਰਜ ਕਰਨਾ ਸੀਗਾ, ਜਾਂ ਉਹਨੂੰ ਮੋਰਚੇ ਦੇ ਵਿੱਚੋਂ ਬਾਹਰ ਕਰਨਾ ਸੀਗਾ, ਉਹ ਤੋਂ ਬਾਅਦ ਕੀਤਾ ਗਿਆ ਇਹ। ਉਦੋਂ ਪਹਿਲਾਂ ਦਾ ਤਾਂ ਕੋਈ ਸਬੂਤ ਹੀ ਨਹੀਂ ਆਇਆ ਸੀਗਾ, ਅੰਦਰ ਖਾਤੇ ਚੱਲੀ ਗਈ ਗੱਲ। ਉਹ ਕਹਾਵਤ ਨਹੀਂ ਇੱਥੇ ਸਿੱਧ ਹੁੰਦੀ, ਫਿਰ ਪਛਤਾਏ ਕਿਆ ਬਣਦਾ ਜਦ ਚਿੜੀਆਂ ਚੋਗੀ ਖੇਤ। ਨਹੀਂ ਵੇਖੋ ਜੀ ਵੀਰ ਜੀ, ਆਪਣਾ ਹਰਜਿੰਦਰ ਸਿੰਘ, ਤੁਸੀਂ ਦੱਸੋ ਵੀ ਜਿੰਨਾ ਚਿਰ ਤੁਹਾਡੇ ਸਾਹਮਣੇ ਕੋਈ ਸਬੂਤ ਹੀ ਹੈ ਨਹੀਂ, ਕੋਈ ਤੱਥ ਹੀ ਹੈ ਨਹੀਂ, ਉਹਨਾਂ ਚਿਰ ਤੁਸੀਂ ਕੀ ਕਰਦੇ? ਜਦੋਂ ਸਬੂਤ ਆ ਗਿਆ, ਵੀਡੀਓ ਆ ਗਈ, ਉਹਦੇ ਆਪਦੇ ਬੋਲਦੇ ਦੀ ਵੀ ਹਾਂ ਮੈਂ ਇੰਨੇ ਆਗੂਆਂ ਨਾਲ ਮੇਰੀ ਗੱਲਬਾਤ ਹੈਗੀ ਆ ਜਿਹੜੇ ਮੋਰਚੇ ਦੇ, ਮੈਂ ਉਹਨਾਂ ਨੂੰ ਕਰਾਊਂਗਾ, ਮੇਰੇ ਨਾਲ ਸੈੱਟ ਕਰੋ। ਜਦੋਂ ਵੀਡੀਓ ਆ ਗਈ ਉਹਦੀ, ਉਦੋਂ ਬਾਅਦ ਹੀ ਗੱਲ ਹੋਣੀ ਸੀਗੀ। ਉਹ ਆਈ ਆ, ਵੀਡੀਓ ਵਾਇਰਲ ਹੋਈ ਆ ਜਦੋਂ ਦਿੱਲੀੋਂ ਮੋਰਚਾ ਮੁਲਤਵੀ ਹੋ ਕੇ ਵਾਪਸ ਆ ਗਏ ਸੀਗੇ। ਪੰਜਾਬ ਦੇ ਵਿੱਚ ਆਏ ਹੋ, ਪੰਜਾਬ ਦੇ ਵਿੱਚ ਜਕਾਰੇ ਲੱਗੇ ਨੇ, ਸਰੋਪੇ ਪਾਏ ਗਏ ਨੇ, ਜਗ੍ਹਾ ਜਗ੍ਹਾ ਤੇ ਪ੍ਰੋਗਰਾਮ ਹੋਏ ਨੇ, ਫਤਿਹ ਮਾਰਚ ਹੋਇਆਗਾ, ਫਿਰ 1 ਸਾਲ ਦੇ ਕਰੀਬ ਹੋਣ ਵਾਲਾ ਮੋਰਚਾ ਸਮਾਪਤ ਹੋਏ ਨੂੰ ਦੁਬਾਰਾ ਫਿਰ ਮੋਰਚਾ ਲੱਗਣ ਦੀ ਤਿਆਰੀ ਦੇ ਵਿੱਚ ਆ। ਲੱਗਦਾ ਵੀ ਹੁਣ ਕਿਸਾਨ ਜਾਂ ਨੌਜਵਾਨ ਤੁਹਾਡੇ ਨਾਲ ਚੱਲਣ ਨੂੰ ਤਿਆਰ ਨੇ? ਉਹ ਦੇਖੋ ਜੀ, ਉਹ ਤਾਂ ਮੈਂ ਪਹਿਲਾਂ ਕਿਹਾ ਵੀ ਜਿਹੜਾ ਹਮਲੇ ਆ ਨਾ ਸਾਡੇ ਤੇ ਸੈਂਟਰ ਸਰਕਾਰ ਦੇ, ਮੋਦੀ ਸਰਕਾਰ ਦੇ, ਉਹ ਪਹਿਲਾਂ ਨਾਲੋਂ ਵੀ ਭਿਆਨਕ ਹਮਲੇ ਆਉਣ ਵਾਲੇ ਦਿਨਾਂ 'ਚ, ਆਉਣ ਵਾਲੇ ਸਮੇਂ 'ਚ ਹੋਣੇ ਹੈ। ਕਿਉਂਕਿ ਉਹਨਾਂ ਨੇ ਆਪਦਾ ਉਹ ਜਿਹੜਾ ਪਾਲਿਸੀ ਆ, ਉਹਦਾ ਪੈਂਤੜਾ ਹੈ, ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਸੇਵਾ ਕਰਨ ਵਾਲਾ, ਸਾਰੇ ਜਿਹੜੇ ਦੇਸ਼ ਦੇ ਦੌਲਤ ਖਜ਼ਾਨੇ ਆ ਉਹਨਾਂ ਨੂੰ ਲੁਟਾਉਣ ਵਾਲਾ, ਇੱਥੋਂ ਦੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੀ ਕਿਰਤ ਕਮਾਈ ਉਹਨੂੰ ਲੁਟਾਉਣ ਵਾਲਾ ਪੈਂਤੜਾ ਛੱਡਿਆ ਨਹੀਂ। ਸੋ ਇਸ ਕਰਕੇ ਦੋ ਪੈਂਤੜਿਆਂ ਤੇ ਆ ਰਿਹਾ ਵੀ ਉਧਰੋਂ ਲੁੱਟ ਵੀ ਕਰਾਉਣੀ ਆਰਥਿਕ ਨੀਤੀਆਂ ਰਾਹੀਂ, ਪਾਲਿਸੀਆਂ ਰਾਹੀਂ, ਨਵੇਂ ਕਾਨੂੰਨਾਂ ਰਾਹੀਂ, ਤੇ ਉਧਰੋਂ ਜਿਹੜਾ ਲੋਕਾਂ ਦਾ ਉੱਠਣ ਵਾਲਾ ਭਾਰ ਹੈ ਉਹਨੂੰ ਵੀ ਦਬਾ ਕੇ ਰੱਖਣਾ, ਉਹਨੂੰ ਪਾੜਨਾ, ਉਹਨੂੰ
ਉਹਨੂੰ ਹਿੰਦੂ ਸਿੱਖ ਵਾਲਾ ਮਸਲਾ ਬਣਾ ਕੇ, ਸਿੱਖ ਆਪਣਾ ਹਿੰਦੂ ਮੁਸਲਮਾਨ ਵਾਲਾ ਮਸਲਾ ਬਣਾ ਕੇ ਉਹਨੂੰ ਉਹਨਾਂ ਦੇ ਪਾੜ ਤੇ ਦਬਾਉਣ ਤੇ ਉਹਨਾਂ ਦਾ ਸਾਰਾ ਜ਼ੋਰ ਲੱਗਿਆ ਹੋਇਆ ਉਹਨਾਂ ਦਾ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਮੋਰਚਾ ਤਾਂ ਲੱਗੂਗਾ। ਮੋਰਚਾ ਕਿਸੇ ਦੇ ਕਹਿਣ ਤੇ ਨਹੀਂ ਲੱਗਦਾ। ਜਦੋਂ ਹਾਲਤਾਂ ਬਣਦੀਆਂ ਨਾ, ਲੋਕਾਂ ਦੀਆਂ ਜੀਵਨ ਹਾਲਤਾਂ, ਦੁੱਭਰ ਹੋ ਜਾਂਦਾ ਲੋਕਾਂ ਦਾ ਜਿਉਣਾ, ਉਦੋਂ ਮੋਰਚਾ ਲੱਗਦਾ। ਇਸ ਕਰਕੇ ਮਸਲੇ ਖੜੇ ਹੈ, ਹਮਲੇ ਨਵੇਂ ਹੋ ਰਹੇ ਹੈ, ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ। ਇਸ ਕਰਕੇ ਮੋਰਚਾ ਤਾਂ ਹੋਊਗਾ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਮੋਰਚਾ ਲੱਗੂਗਾ। ਪਰ ਜਿਹੜਾ ਪਿਛਲੇ ਸਮੇਂ, ਜਿਹੜਾ ਸਾਲ ਭਰ ਦਾ ਸਾਡਾ ਤਜਰਬਾ, ਉਹਦੇ ਵਿੱਚ ਜਿਹੜੀਆਂ ਖਾਮੀਆਂ ਰਹੀਆਂ ਨੇ, ਉਹਦੇ ਵਿੱਚ ਜਿਹੜੀਆਂ ਘਾਟਾਂ ਰਹੀਆਂ ਨੇ, ਉਹਦੇ ਵਿੱਚ ਜਿਹੜੇ ਆਗੂਆਂ ਨੇ ਆਪ ਹੁਦਰੀਆਂ ਕੀਤੀਆਂ ਨੇ, ਜੇ ਉਹ ਦੂਰ ਹੋ ਜਾਣ, ਸਾਡਾ ਉਹਨਾਂ ਦੀਆਂ ਆਪ ਹੁਦਰੀਆਂ ਭਾਵੇਂ ਚਿੱਠੀ ਲਿਖਣ ਵਾਲੇ ਹੈ, ਭਾਵੇਂ ਗੁਪਤ ਗੱਲਬਾਤ ਚਲਾਉਣ ਵਾਲੇ ਆ, ਬਾਕੀ ਸਾਡੀ ਸਮਝਦੇ ਆ ਵੀ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਹਨੇਰੇ 'ਚ ਰੱਖ ਕੇ, ਉਹ ਬੂਟਾ ਬੁਰਜ ਗਿੱਲੀ ਕਹਿੰਦਾ ਵੀ ਅਸੀਂ 21 ਜਥੇਬੰਦੀਆਂ ਨੇ ਅਸੀਂ ਰਾਏ ਕਰਕੇ ਕੀਤੀ ਹੈ। ਉਹਨੂੰ ਪੁੱਛਣ ਵਾਲਾ ਹੋਵੇ ਵੀ 21 ਜਥੇਬੰਦੀਆਂ ਕਿਹੜੀਆਂ ਨੇ? ਉਹ ਤਾਂ ਉਹਨਾਂ ਦੇ ਗੁੱਟ ਹੈ ਜਿਹੜਾ ਉਹਨਾਂ ਦਾ, ਉਹਦੀਆਂ ਹੋ ਗਈਆਂ ਨਾ। ਤਾਂ ਉਹਦੇ ਵਿੱਚ 21 'ਚ ਜਤਾ ਹੋਵੇ, ਉੱਥੇ 2 ਪਲੇਟਫਾਰਮ ਸੀ, ਇੱਕ ਤਾਂ 32 ਜਥੇਬੰਦੀਆਂ ਦਾ ਸੀ ਪੰਜਾਬ ਦਾ, ਇੱਕ ਸੀਗਾ 550 ਜਥੇਬੰਦੀਆਂ ਇਸ ਸਕੀਮ ਵਾਲਾ। ਨਾ ਤਾਂ ਇਸ ਸਕੀਮ ਵਾਲੇ ਨੂੰ ਪਤਾ, ਜਨਰਲ ਬਾਡੀ ਨੂੰ, ਨਾ ਬੱਤੀਆਂ ਨੂੰ ਪਤਾ, ਸਾਰਿਆਂ ਨੂੰ ਤੂੰ ਕਰ ਲਈਆਂ। ਇਹਦਾ ਮਤਲਬ ਗੁੱਟਬੰਦੀ ਕਰ ਲਈ, ਗੁੱਟਬੰਦੀ ਕਰਕੇ ਫੈਸਲਾ ਕਰ ਲਿਆ। ਅਸੀਂ ਕਹਿੰਦੇ ਵੀ ਜਿਹੜੇ ਇਹ ਜਾਂ ਜਦੋਂ ਇਹ ਆਪਣਾ ਹਰਜਿੰਦਰ, ਇਹ ਜਿਹੜੇ ਮੋਰਚੇ ਹੁੰਦੇ ਆ ਨਾ ਵੱਖ-ਵੱਖ ਸੋਚ ਵਾਲੀਆਂ ਜਥੇਬੰਦੀਆਂ ਦੇ, ਉਹ ਵਿਸ਼ਵਾਸ ਤੋਂ ਬਿਨਾਂ ਜਥੇਬੰਦੀਆਂ ਨੂੰ ਵਿਸ਼ਵਾਸ 'ਚ ਲੈ ਕੇ ਬਿਨਾਂ ਨਹੀਂ ਜਿੱਤੇ ਜਾਂਦੇ ਹੁੰਦੇ। ਵਿਸ਼ਵਾਸ ਬਹਾਲ ਰੱਖਣਾ ਜ਼ਰੂਰੀ ਹੁੰਦਾ। ਇਹਨਾਂ ਨੇ ਵਿਸ਼ਵਾਸ ਤੋੜਿਆ, ਬੇਵਿਸ਼ਵਾਸੀ ਕੀਤੀ ਹੈ ਇਹਨਾਂ ਨੇ, ਵਿਸ਼ਵਾਸਘਾਤ ਕੀਤਾ। ਜਥੇਬੰਦੀਆਂ ਦਾ ਵਿਸ਼ਵਾਸ ਸੀਗੇ ਵੀ ਯਾਰ ਸਾਡੇ ਆਗੂ ਕੋਈ ਨਹੀਂ ਇਹੋ ਜਿਹਾ ਕੋਈ ਗੁਪਤ ਕੋਈ ਸਮਝੌਤਾ ਕਰੂਗਾ ਜਾਂ ਕੋਈ ਗੁਪਤ ਗੱਲਬਾਤ ਕਰੂਗਾ, ਵਿਸ਼ਵਾਸ ਸੀਗਾ। ਗੁਰਨਾਮ ਸਿੰਘ ਚਨੂਰ ਦੀ ਮਿਸਾਲ ਹੈ, ਵੱਡਾ ਚਿਹਰਾ ਹਰਿਆਣੇ ਦੇ, ਕਿੰਨੇ ਉਹਨੂੰ ਸੱਦੇ ਆਏ ਨੇ। ਉਹ ਹਰੇਕ ਵਾਰੀ 9 ਵਾਲੀ ਮੀਟਿੰਗ 'ਚ ਰੱਖ ਕੇ, ਜਿਹੜੀ 9 ਮੈਂਬਰੀ ਕਮੇਟੀ ਸੀ, ਉਹਦੇ 'ਚ ਲਿਆ ਕੇ ਰੱਖਦਾ ਵੀ ਭਾਈ ਫਲਾਣੇ ਮੰਤਰੀ ਦਾ ਜਾਂ ਫਲਾਣੇ ਅਧਿਕਾਰੀ ਦਾ ਆਪਣਾ ਮੋਰਚੇ ਦੇ ਸੰਬੰਧ 'ਚ ਵੀ ਸਾਡੇ ਨਾਲ ਗੱਲਬਾਤ ਕਰੋ, ਅਸੀਂ ਨਿਬੇੜ ਨੂੰ ਤਿਆਰ ਆ, ਸੱਦਾ ਆਇਆ। ਉਹ ਲਿਆ ਕੇ ਰੱਖਦਾ ਰਿਹਾ। ਉਦੋਂ ਬਾਅਦ ਚਲੋ ਜਿਹੜਾ ਵੀ ਫੈਸਲਾ ਹੁੰਦਾ ਰਿਹਾ ਵੀ ਭਾਈ ਕਿਹੜੇ ਨੇ ਜਾਣਾ, ਉਹਨੇ ਐ ਨਹੀਂ ਵੀ ਮੈਂ ਹੀ ਜਾਣਾ। ਜੋ ਵੀ ਫੈਸਲਾ ਹੁੰਦਾ ਉਹ ਸੀ ਇੱਕ ਜਥੇਬੰਦੀਆਂ ਨੂੰ ਜਾਂ 9 ਮੈਂਬਰੀ ਕਮੇਟੀ ਨੂੰ ਵਿਸ਼ਵਾਸ 'ਚ ਲੈ ਕੇ ਚੱਲਣਾ। ਇੱਕ ਇਹ ਹੈ ਜਿਹੜੇ 4 ਕਰਕੇ ਆਏ ਨੇ ਹੁਣ, 4 ਆਗੂ ਜਿਹੜੇ ਉੱਥੇ ਉਹਦੇ ਨਾਲ ਗੱਲਬਾਤ ਚਲਾਈ ਹੈ ਪਹਿਲਾਂ ਉਹਨਾਂ ਨੇ। ਕਿਹੜੇ ਸੀ 4? ਉਹਨਾਂ ਦੀ ਬਹੁਤ ਨਾਂ ਆ ਗਿਆ, ਪੰਜਾਬ ਦੇ ਹੀ ਆ ਵਿਚਾਰੇ ਉਹ। ਨਾਂ ਤਾਂ ਲੈਣਾ ਬਣਦਾ ਨਾ, ਕਿਉਂਕਿ ਜਿਹੜੇ ਲੋਕ ਨੇ ਉਹ ਸੁਣਨਾ ਪਸੰਦ ਕਰਦੇ ਨੇ। ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ, ਜਿਹੜੇ ਲੋਕਾਂ ਨੇ ਆਪਣਾ ਆਪ ਵਾਰ ਦਿੱਤਾ ਤੁਹਾਡੇ ਆਗੂਆਂ ਦੇ ਉੱਪਰੋਂ, ਉਹਨਾਂ ਨੂੰ ਵੀ ਪਤਾ ਤਾਂ ਲੱਗਣਾ ਚਾਹੀਦਾ ਨਾ ਵੀ ਕਿਹੜੇ 4 ਸੀਗੇ, ਅੱਗੇ ਵਾਸਤੇ ਉਹਨਾਂ ਦੇ ਮਗਰ ਨਾਂ ਲੱਗਿਆ ਜਾਊਗਾ। ਉਹਨਾਂ ਦੇ ਨਾਂ ਜੀ ਬਹੁਤ ਵਾਰੀ ਆ ਗਏ, ਪੰਜਾਬ ਦੇ ਆ, ਜਿਨ੍ਹਾਂ ਨੂੰ ਵਹਿਮ ਹੋ ਗਿਆ ਸੀਗਾ, ਜਿਨ੍ਹਾਂ ਨੂੰ ਦਿਮਾਗ 'ਚ ਘਮੰਡ ਆ ਗਿਆ ਸੀਗਾ ਵੀ ਬਾਕੀ ਸਾਰੀਆਂ 500 ਜਥੇਬੰਦੀਆਂ ਤਾਂ ਭੇਡ ਬੱਕਰੀਆਂ ਹੀ ਐ, ਅਸੀਂ ਆ 4, ਜੋ ਅਸੀਂ ਚਾਰੇ ਪੰਜਾਬ ਵਾਲੇ ਜੋ ਮਰਜ਼ੀ ਕਰ ਦਈਏ। ਜਿਹਦੇ ਵਿੱਚ ਇੱਕ ਰਾਜੇਵਾਲ ਵਾਲੀ ਜਥੇਬੰਦੀ ਹੈ, ਇੱਕ ਵੀਕੇਜੂ ਡਕਾਉਂਦਾ ਦਾ ਜਿਹੜਾ ਆਗੂ ਹੈਗਾ ਬੂਟਾ ਸਿੰਘ ਬੁਰਜ ਗਿੱਲ ਹੈ, ਇੱਕ ਹਰਮੀਤ ਕਾਦੀਆਂ ਵਾਲਾ ਹੈਗਾ, ਕਾਦੀਆਂ ਵਾਲੀ ਜਥੇਬੰਦੀ ਦਾ, ਤੇ ਇੱਕ ਉਹ ਜਿਹੜਾ ਕੁਲਵੰਤ ਕੰਤੀ ਹੈ ਜਿਹਦਾ ਬਦਨਾਮ ਹੈ ਸਾਰੇ ਮੋਰਚੇ ਦੇ ਵਿੱਚ। ਇੱਕ ਉਹ ਇਹ ਚਾਰੇ ਬੰਦੇ ਗੱਲਬਾਤ ਕਰਦੇ ਰਹੇ ਆ। ਇਹ ਬਕਾਇਦਾ ਮੀਟਿੰਗ 'ਚ 8 ਨਵੰਬਰ ਨੂੰ 16 ਜਥੇਬੰਦੀਆਂ ਸੀ ਜਿਹੜੀਆਂ ਪੰਜਾਬ ਦੀਆਂ, ਜਿਹੜੀਆਂ ਜਿਹਦੇ ਵਿੱਚ ਰਾਜੇਵਾਲ ਸੀਗਾ, ਕਾਦੀਆਂ ਸੀਗਾ, ਡੱਲੇਵਾਲ ਸੀਗਾ, ਇਹਨਾਂ ਦੀ ਮੀਟਿੰਗ ਹੋਈ ਹੈ। ਉਹ 8 ਨਵੰਬਰ ਵਾਲੀ ਮੀਟਿੰਗ 'ਚ ਮੰਨੇ ਹੈ ਵੀ ਹਾਂ ਬੂਟਾ ਬੁਰਜ ਗਿੱਲ ਰਾਹ ਦੇ ਮੁਖੀ ਨਾਲ ਗੱਲਬਾਤ ਕਰਦਾ ਰਿਹਾ, ਜਿਹੜੀ ਗੁਪਤ ਤੌਰ 'ਤੇ ਆਹ ਮੋਰਚੇ ਨੂੰ ਨਿਬੇੜਾ ਕਰਨ ਦੀ ਖਾਤਰ। ਹਰਮੀਤ ਕਾਦੀਆਂ ਸ਼੍ਰੀ ਜੈ ਸ਼ੰਕਰ ਨਾਲ ਕਰਦਾ ਰਿਹਾ। ਰਾਜੇਵਾਲ ਤੇ ਕੁਲਵੰਤ ਸੰਧੂ ਕੰਤੀ ਇਹ ਕਰਦੇ ਰਹੇ, ਮੰਤਰੀਆਂ ਨਾਲ ਕਰਦੇ ਰਹੇ ਨੇ। ਇਹ ਉਹਨਾਂ ਨੇ ਮੰਨਿਆ, ਤੇ ਉਹਨਾਂ ਨੇ ਇਹ ਵੀ ਮੰਨਿਆ ਵੀ ਆਹ ਚਿੱਠੀ ਅਸੀਂ ਲਿਖੀ ਹੈ, ਤੁਸੀਂ ਦੱਸੋ ਵੀ ਇਹਦੇ ਤੇ ਸਹਿਮਤ ਹੈ ਕਿ ਨਹੀਂ ਸਹਿਮਤ। ਚਿੱਠੀ ਵੀ ਉੱਥੇ ਮੀਟਿੰਗ ਦੇ ਵਿੱਚ ਦਿਖਾਈ ਗਈ ਹੈ, ਜਿਹੜੀ ਉਹਨਾਂ ਨੇ ਅਮਿਤ ਸ਼ਾਹ ਨੂੰ ਲਿਖੀ ਸੀ। ਚਿੱਠੀ ਦੇ ਵਿੱਚ ਕੀ ਲਿਖਿਆ ਗਿਆ ਸੀ? ਕੀ ਮੋਰਚਾ ਵੇਚਣ ਦੀ ਗੱਲ ਹੋਈ ਸੀ, ਜਾਂ ਫਿਰ ਮੋਰਚੇ ਦੇ ਵਿੱਚੋਂ ਕੁਝ ਕੁ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੋਈ ਸੀ? ਚਿੱਠੀ ਦੇ ਵਿੱਚ ਕੀ ਲਿਖਿਆ ਗਿਆ ਸੀਗਾ? ਜਿਹੜੇ ਦਰਸ਼ਕ ਨੇ ਉਹ ਇਹ ਵੀ ਜਦੋਂ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਨੌਜਵਾਨ ਆ ਕੇ ਖੜਾ, ਦੀਪ ਸਿੱਧੂ, ਉਹਨੇ ਗੱਲਾਂ ਕਰੀਆਂ ਸੀ, ਤਾਂ ਪਰ ਉਹਨਾਂ ਦੀਆਂ ਗੱਲਾਂ ਤੇ ਗੌਰ ਕਿਉਂ ਨਹੀਂ ਹੋਈ ਉਸ ਵਕਤ? ਉੱਥੇ ਜੇ ਅਸੀਂ ਸਾਰਾ ਘਚੋਲਾ ਪਾਉਂਦੇ, ਇਨਕਲਾਬ ਵਾਲੇ ਆਪਦੀ ਸਾਰੀ ਪੋਲਿਟਿਕਸ ਲੈ ਕੇ ਜਾਂਦੇ, ਖਾਲਿਸਤਾਨ ਵਾਲੇ ਆਪਦੀ ਲੈ ਕੇ ਜਾਂਦੇ, ਵੱਧ ਅਧਿਕਾਰ ਵਾਲੇ ਆਪਦੀ ਲੈ ਕੇ ਜਾਂਦੇ, ਤਾਂ ਉੱਥੇ ਕਹਿਣ ਦਾ ਭਾਵ ਖੜਾ ਬਣ ਜਾਣਾ ਸੀ। ਜਿਵੇਂ ਅਸੀਂ ਨਾਮ ਲਵਾਂਗੇ ਰਾਜੇਵਾਲ ਸਾਹਿਬ, ਆਪਣੇ ਆਪ ਨੂੰ ਇੱਕ ਅਲੱਗ ਫੀਲਿੰਗ ਲੈਣ ਲੱਗ ਗਏ ਸੀ। ਰਾਜੇਵਾਲ ਸਾਹਿਬ ਦੇ ਨਾਲ ਅੱਜ ਲੋਕ ਤੁਰਨ ਨੂੰ ਤਿਆਰ ਨੇ।
ਕਿਉਂਕਿ ਉਹਨਾਂ ਨੇ ਅੰਦੋਲਨ ਦੌਰਾਨ ਅੰਦਰ ਖਾਤੇ ਦਾ ਗੱਲਬਾਤ ਚਲਾਉਂਦੇ ਰਹੇ ਹੋ ਕੇਜਰੀਵਾਲ ਨਾਲ ਵੀ ਹੋਰਾਂ ਨਾਲ ਵੀ, ਪਰ ਉਹ ਬਾਹਰ ਪਖੰਡ ਕਰਦੇ ਰਹੇ ਆ ਵੀ ਨਹੀਂ ਅਸੀਂ ਸਾਡਾ ਮੇਨ ਨਿਸ਼ਾਨਾ ਕਿਸਾਨ ਅੰਦੋਲਨ ਹੈ, ਜਿਹੜੀਆਂ ਇਹ ਵੋਟ ਪੋਲਿਟਿਕਸ ਜਿਹੜੀ ਹੈਗੀ ਆ ਇਹ ਸਾਡਾ ਨਿਸ਼ਾਨਾ ਹੈ ਨਹੀਂ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੇ ਚਿਹਰੇ ਦੇ ਨਾਲ ਬੈਠੇ ਹਾਂ ਜੋ ਕਿ ਇੱਕ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਕਿਸਾਨੀ ਅੰਦੋਲਨ ਦੇ ਵਿੱਚ ਦਿਨ ਰਾਤ ਇੱਕ ਕਰਕੇ ਲੜਦੇ ਰਹੇ, ਡਟੇ ਰਹੇ। ਤਾਂ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਸਰਜੀਤ ਸਿੰਘ ਫੂਲ ਮੌਜੂਦ ਨੇ, ਭਾਰਤੀ ਕ੍ਰਾਂਤੀਕਾਰੀ ਯੂਨੀਅਨ ਦੇ ਜਿਹੜੇ ਕਿ ਸੂਬਾ ਪ੍ਰਧਾਨ ਨੇ। ਅਸੀਂ ਗੱਲਬਾਤ ਕਰਦੇ ਹਾਂ ਭਾਰਤੀ ਕਿਸਾਨ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਨੇ। ਫੂਲ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਤੁਹਾਡਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪਹਿਲੀ ਗੱਲ ਤਾਂ ਇਹੀ ਆ ਕਿਉਂਕਿ ਅੰਦੋਲਨ ਜਿੱਤ ਕੇ ਆਏ ਹੋ, ਜਿੱਤਣ ਤੋਂ ਬਾਅਦ ਕਾਫੀ ਕਿਸਾਨਾਂ ਨੇ ਵੀ ਰੱਸੇ ਨੇ ਜਿਹੜੇ ਜਿਉਂ ਦੀ ਤਿਉਂ ਗਲਾਂ ਦੇ ਵਿੱਚ ਪੈਂਦੇ ਨਜ਼ਰ ਆਏ ਨੇ। ਦੇਖੋ ਜੀ, ਪੰਜਾਬ ਦੇ ਹਾਲਤ ਜਾਂ ਦੇਸ਼ ਦੇ ਹਾਲਤ, ਅਸੀਂ ਤਾਂ ਉਦੋਂ ਵੀ ਜਦੋਂ ਅੰਦੋਲਨ ਮੁਲਤਵੀ ਕੀਤਾ ਸੀਗਾ, ਸਮਾਪਤ ਨਹੀਂ ਕੀਤਾ ਸੀ, ਉਦੋਂ ਵੀ ਕਿਹਾ ਸੀਗਾ ਵੀ ਕਾਨੂੰਨ ਭਾਵੇਂ ਉਹਨਾਂ ਨੂੰ ਅੰਦੋਲਨ ਦੇ ਪ੍ਰੈਸ਼ਰ ਤਹਿਤ ਮਜਬੂਰੀ ਬਸ ਵਾਪਸ ਲੈਣੇ ਪਏ ਹੈ, ਪਰ ਪਾਲਿਸੀਆਂ ਜਿਹੜੀਆਂ ਹੈਗੀਆਂ ਨੇ, ਆਰਥਿਕ ਨੀਤੀਆਂ ਨੇ, ਸਨਅਤੀ ਨੀਤੀਆਂ ਨੇ, ਵਿਕਾਸ ਵਾਲੀਆਂ ਨੀਤੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਹੀ ਉਹ ਜਿਹੜੇ ਇੱਥੋਂ ਦੇ ਕੁਝ ਵੱਡੇ ਕਾਰਪੋਰੇਟ ਘਰਾਣੇ ਹੈ ਜਾਂ ਵਿਦੇਸ਼ੀ ਸਾਮਰਾਜੀ ਕੰਪਨੀਆਂ ਨੇ, ਉਹ ਉਹਨਾਂ ਦੀ ਹਿੱਤਾਂ ਲਈ ਹੈਗੀਆਂ ਨੇ। ਉਹ ਕਾਨੂੰਨ ਨਹੀਂ, ਨੀਤੀਆਂ ਨਹੀਂ ਬਦਲੀਆਂ, ਨੀਤੀਆਂ 'ਚੋਂ ਕਾਨੂੰਨ ਨਿਕਲਦੇ ਹੁੰਦੇ ਆ ਨੀਤੀਆਂ ਨੂੰ ਅੱਗੇ ਐਡਵਾਂਸ ਕਰਨ ਦੀ ਖਾਤਰ। ਸੋ ਇਸ ਕਰਕੇ ਸਾਡਾ ਤਾਂ ਸੀਗਾ ਵੀ ਇਸ ਨਾਲ ਕੋਈ ਵੱਡਾ ਫਰਕ ਨਹੀਂ ਪੈਣਾ, ਆਉਣ ਵਾਲੇ ਸਮੇਂ 'ਚ ਵੱਡੇ ਅੰਦੋਲਨ ਦੀ ਲੋੜ ਪੈਣੀ। ਅਤੇ ਪੰਜਾਬ 'ਚ ਵੀ ਅਸੀਂ ਜਦੋਂ ਇਹ ਸਰਕਾਰ ਬਣੀ ਹੈ ਜਾਂ ਇਹਨਾਂ ਦੀ ਮੂਵਮੈਂਟ ਚੱਲ ਰਹੀ ਸੀਗੀ, ਬਦਲਾਅ ਦਾ ਨਾਅਰਾ ਵੱਡਾ ਦਿੱਤਾ ਸੀਗਾ ਇਹਨਾਂ ਨੇ। ਅਸੀਂ ਉਦੋਂ ਵੀ ਕਿਹਾ ਸੀਗਾ ਵੀ ਇਹ ਬੰਦਿਆਂ ਦਾ ਬਦਲਾਅ ਤਾਂ ਹੋਊਗਾ, ਪਰ ਸਿਸਟਮ ਦਾ ਬਦਲਾਅ ਨਹੀਂ ਹੋਣਾ, ਸਿਸਟਮ ਜਿਉਂ ਦਾ ਤਿਉਂ ਰਹਿਣਾ। ਇਹ ਜਿਹੜੀਆਂ ਅਸੈਂਬਲੀਆਂ 'ਚ ਸਰਕਾਰਾਂ ਬਦਲ ਕੇ ਸਿਰਫ ਬੰਦੇ ਬਦਲਦੇ ਨੇ, ਜਿਵੇਂ ਆਪਾਂ ਭੱਠਾ ਸਾਰਾ ਇੱਟਾਂ ਵਾਲਾ ਸਾਵੇਂ ਦਾ ਸਾਵੇਂ ਹੋਵੇ, ਇਕੱਲੀਆਂ ਚਿਮਨੀਆਂ ਆਪਾਂ ਬਦਲ ਦਈਏ, ਜਾਂ ਦਫ਼ਤਰਾਂ 'ਚ ਇਕੱਲੀਆਂ ਨੇਮ ਪਲੇਟਾਂ ਬਦਲ ਦਈਏ, ਬਾਕੀ ਸਾਰਾ ਕੁਝ ਉਹੀ ਰਹੇ। ਸੋ ਇਸ ਕਰਕੇ ਅਸੀਂ ਵੀ ਬੰਦੇ ਬਦਲਣਗੇ, ਨੇਮ ਪਲੇਟਾਂ ਬਦਲਣਗੀਆਂ, ਪਰ ਸਿਸਟਮ ਨਹੀਂ ਬਦਲਣਾ, ਪਾਲਿਸੀਆਂ ਨਹੀਂ ਬਦਲਣੀਆਂ। ਉਹੀ ਭ੍ਰਿਸ਼ਟ ਅਫਸਰਸ਼ਾਹੀ, ਉਹੀ ਵੱਡੇ ਜਿਹੜੇ ਸਾਰੇ ਹੈਗੇ ਨੇ ਘਰਾਣੇ ਹੈਗੇ ਨੇ, ਜ਼ੋਰਾਵਰ ਜਿਹੜੇ ਤਕੜੇ ਲੋਕ ਹੈਗੇ ਆ, ਉਹਨਾਂ ਦੇ ਪੱਖ 'ਚ ਹੀ ਸਾਰਾ ਕੁਝ ਹੋਣਾ। ਉਹ ਇੱਥੋਂ ਤੱਕ ਕਰਕੇ ਜਿਹੜੇ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਮਸਲੇ ਜਿਉਂਦੇ ਤੇ ਉਹ ਖੜੇ ਨੇ। ਉਸ ਤੋਂ ਬਿਨਾਂ ਦਾ ਸਗੋਂ ਤੋਂ ਸੈਂਟਰ ਨੇ ਹੋਰ ਵੱਡੇ ਹਮਲੇ ਕਰਤੇ ਕਿਸਾਨਾਂ 'ਤੇ ਵੀ, ਸਮੁੱਚੇ ਪੰਜਾਬ ਦੇ ਲੋਕਾਂ 'ਤੇ ਵੀ। ਜਿਹੜੇ ਪੰਜਾਬ ਦੇ ਆਰਥਿਕ ਮਸਲੇ ਜਿਨ੍ਹਾਂ 'ਚ ਪਾਣੀਆਂ ਦਾ ਮਸਲਾ ਹੈਗਾ, ਜਿਹੜਾ ਡੈਮ ਸੇਫਟੀ ਐਕਟ ਬਣਾ ਕੇ ਡੈਮਾਂ ਦਾ ਕੰਟਰੋਲ ਦੇ ਨਾਂ ਥੱਲੇ ਜਿਹੜੀ ਦਰਿਆਈ ਪਾਣੀ ਹੈ ਅਤੇ ਆਪਣਾ ਦਰਿਆਈ ਪਾਣੀ ਨਾਲ ਬਣਨ ਵਾਲੀ ਬਿਜਲੀ ਉਹਨਾਂ ਨੇ ਸਾਰੇ ਆਪਦੇ ਹੱਥ 'ਚ ਲੈ ਲਈ। ਉਹ ਫੂਲ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਅੱਜ ਪਾਣੀਆਂ ਦੀ ਗੱਲ ਕਰੀ ਆ, ਇਹੀ ਗੱਲ ਜਦੋਂ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਨੌਜਵਾਨ ਆ ਕੇ ਖੜਾ, ਦੀਪ ਸਿੱਧੂ, ਉਹਨੇ ਗੱਲਾਂ ਕਰੀਆਂ ਸੀ, ਤਾਂ ਪਰ ਉਹਨਾਂ ਦੀਆਂ ਗੱਲਾਂ 'ਤੇ ਗੌਰ ਕਿਉਂ ਨਹੀਂ ਹੋਈ ਉਸ ਵਕਤ? ਦੇਖੋ ਜੀ, ਜਿਹੜਾ ਦੀਪ ਸਿੱਧੂ ਦਾ ਸਵਾਲ ਹੈਗਾ ਨਾ, ਠੀਕ ਹੈ, ਉਹਨਾਂ ਨੇ ਕਿਸਾਨੀ ਜਿਹੜਾ ਅੰਦੋਲਨ ਹੈਗਾ ਉਹਦੇ ਵਿੱਚ ਲਾਮਬੰਦੀ ਵੀ ਕੀਤੀ ਆ, ਨੌਜਵਾਨਾਂ ਨੂੰ ਲਾਮਬੰਦ ਕੀਤਾ। ਅਸੀਂ ਉਸ ਪੱਖ ਤੋਂ ਉਹਨਾਂ ਦੀ ਪ੍ਰਸ਼ੰਸਾ ਵੀ ਕੀਤੀ ਹੈ, ਪਰ ਜਿਹੜਾ ਉਹ ਅੰਦੋਲਨ ਸੀਗਾ ਨਾ, ਜਿਹੜਾ ਉਹਨਾਂ ਨੇ ਗੱਲਾਂ ਚੱਲ ਲਿਆਂਦੀਆਂ ਸੀਗੀਆਂ ਵੀ ਇਕੱਲੀਆਂ ਆਹ ਜਿਹੜੀਆਂ ਮੰਗਾਂ ਹੈਗੀਆਂ ਨੇ ਕਾਲੇ ਕਾਨੂੰਨ ਵਾਲੀਆਂ, ਬਿਜਲੀ ਬਿੱਲ ਰੱਦ ਕਰਨ ਵਾਲੀਆਂ, ਦੂਜੀਆਂ ਜਿਹੜੀਆਂ ਮੰਗਾਂ ਸੀਗੀਆਂ MSP ਵਾਲੀਆਂ ਮੰਗਾਂ, ਬਈ ਇਹ ਮੰਗਾਂ ਨਾਲ ਨਹੀਂ ਹੱਲ ਹੋਣਾ ਵੱਡਾ ਜਿਹੜੀ ਰਾਜਨੀਤਿਕ ਲੜਾਈ ਹੈ। ਚਲੋ ਉਹ ਉੱਥੇ ਤਾਂ ਸਿਰਫ ਇੰਨੇ ਸੀਗਾ ਵੀ ਜਿਹੜੀਆਂ ਇਹ ਅੰਦੋਲਨ ਜਿਹੜਾ ਸੀਗਾ, ਕਿਉਂਕਿ ਉੱਥੇ ਕੋਈ ਇੱਕ ਪਾਰਟੀ ਵੱਲੋਂ ਅੰਦੋਲਨ ਨਹੀਂ ਸੀਗਾ, ਉਹ ਨਾ ਇੱਕ ਕਿਸਾਨ ਜਥੇਬੰਦੀ ਵੱਲੋਂ, ਉਹ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀਗੀਆਂ, ਵੱਖ-ਵੱਖ ਸੋਚਾਂ ਵਾਲੀਆਂ, ਉਹਨਾਂ ਵੱਲੋਂ ਜਿਹੜੀਆਂ 6 ਮੰਗਾਂ ਸੀ, ਮਿਨੀਮਮ ਮੰਗਾਂ 'ਤੇ ਪ੍ਰੋਗਰਾਮ ਸੀਗਾ। ਸੋ ਇਸ ਕਰਕੇ ਉਹ ਤਾਂ ਅਸੀਂ ਉਦੋਂ ਵੀ ਕਹਿੰਦੇ ਰਹੇ ਹਾਂ ਵੀ ਇੱਥੇ ਜਿਹੜਾ ਹੋਊਗਾ ਉਹ ਠੀਕ ਹੈ, ਸਾਰਿਆਂ ਦੀ ਸੋਚ ਹੈ ਕਿ ਆਪਦੇ ਇੰਡੀਪੈਂਡੈਂਟ ਪਲੇਟਫਾਰਮ ਤੋਂ ਕੋਈ ਜੋ ਮਰਜ਼ੀ ਕਹੇ, ਪਰ ਉੱਥੇ ਜਿਹੜਾ ਸੀਗਾ ਉਹ ਸੀਗਾ ਕਾਨੂੰਨਾਂ 'ਤੇ ਅਸੀਂ ਕੇਂਦਰਿਤ ਰੱਖਿਆ। ਨਾਲ ਅਸੀਂ ਉਹਨੂੰ ਰੱਖਿਆ ਗੈਰ ਸਿਆਸੀ ਨਹੀਂ, ਗੈਰ ਪਾਰਟੀ ਰੱਖਿਆ, ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਿਹੜੀਆਂ ਕਿ ਹੁਣ ਤੱਕ ਜਿਹਨਾਂ ਨੇ ਰਾਜ ਕੀਤਾ ਵੱਖ-ਵੱਖ ਤਰੀਕੇ ਨਾਲ, ਸਿੱਧੇ ਜਾਂ ਸਿੱਧੇ ਢੰਗ ਨਾਲ,
ਉਹਨਾਂ ਨੂੰ ਇਸ ਅੰਦੋਲਨ ਦਾ ਹਿੱਸਾ ਨਹੀਂ ਬਣਾਇਆ ਜਾਊਗਾ, ਇਹਨੂੰ ਗੈਰ ਪਾਰਟੀ ਰੱਖਿਆ ਜਾਊਗਾ। ਸੋ ਇਸ ਕਰਕੇ ਉਹ ਅਸੀਂ ਸਮਝਦੇ ਹਾਂ ਉਹ ਪੈਂਤੜਾ ਠੀਕ ਰਿਹਾ। ਉੱਥੇ ਜੇ ਅਸੀਂ ਸਾਰਾ ਘਚੋਲਾ ਪਾਉਂਦੇ, ਇਨਕਲਾਬ ਵਾਲੇ ਆਪਦੀ ਸਾਰੀ ਪੋਲੀਟਿਕਸ ਲੈ ਕੇ ਜਾਂਦੇ, ਖਾਲਿਸਤਾਨ ਵਾਲੇ ਆਪਦੀ ਲੈ ਕੇ ਜਾਂਦੇ, ਵੱਧ ਅਧਿਕਾਰ ਵਾਲੇ ਆਪਦੀ ਲੈ ਕੇ ਜਾਂਦੇ, ਤਾਂ ਉੱਥੇ ਕਹਿਣ ਦਾ ਭਾਵ ਖੜਾ ਬਣ ਜਾਣਾ ਸੀ, ਉਹਨੂੰ ਪੋਲੀਟਿਕਸ ਦਾ ਖੜਾ ਬਣ ਜਾਣਾ ਸੀ। ਉਹ ਪੋਲੀਟਿਕਸ ਦਾ ਖੜਾ ਨਹੀਂ ਪੋਲੀਟਿਕਸ ਲਿਜਾਓ ਆਪਦੇ ਪਲੇਟਫਾਰਮਾਂ ਤੋਂ। ਪੋਲੀਟਿਕਸ ਦਾ ਖੜਾ ਬਣਿਆ ਨਹੀਂ ਹੈਗਾ। ਜਦੋਂ ਫਤਿਹ ਮਾਰਚ ਹੋਇਆ, ਫਤਿਹ ਮਾਰਚ ਤੋਂ ਬਾਅਦ ਅੱਧੀਆਂ ਕਿਸਾਨ ਜਥੇਬੰਦੀਆਂ ਇੱਕ ਪਾਸੇ ਰਹਿ ਗਈਆਂ ਤੇ ਅੱਧੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਸਮਾਜ ਮੋਰਚੇ ਦੇ ਵਿੱਚ ਚਲੀਆਂ ਗਈਆਂ ਤੇ ਅੱਧੀਆਂ ਸੰਯੁਕਤ ਕਿਸਾਨ ਮੋਰਚੇ 'ਚ ਚਲੀਆਂ ਗਈਆਂ। ਉਹਦਾ ਫਿਰ ਵੀ ਖੜਾ ਤਾਂ ਬਣ ਗਿਆ ਪੋਲੀਟਿਕਸ ਦਾ। ਵੇਖੋ ਜੀ, ਉਸਨੇ ਫਿਰ ਜਿਹੜਾ ਉਦੋਂ ਬਾਅਦ ਵੀ ਉਹ ਤਾਂ ਅਸੀਂ ਕਿਹਾ ਬਈ ਕੁਛ ਕਿਸਾਨ ਜਥੇਬੰਦੀਆਂ ਪਹਿਲਾਂ ਤੋਂ ਹੀ ਜਿਹੜਾ ਇਹਦੇ ਵਿੱਚ ਕੁਛ ਕਿਸਾਨ ਆਗੂ ਵੱਡੇ ਚਿਹਰੇ ਬਣ ਗਏ ਸੀਗੇ, ਉਹਨਾਂ ਦਾ ਉੱਭਰਿਆ ਸੀਗੇ। ਉਹ ਕਿਸਾਨ ਜਥੇਬੰਦੀਆਂ ਨੇ ਸਾਰੇ ਅੰਦੋਲਨ ਦੇ ਵਿੱਚ ਵੀ ਅਸੀਂ ਦੇਖਿਆ ਵੀ ਜਿਵੇਂ ਉਹਨੂੰ ਆਪਹੁਦਰੇ ਢੰਗ ਨਾਲ ਚਲਾਉਣਾ ਹੁੰਦਾ, ਆਪਦੀ ਮੁੱਠੀ 'ਚ ਕਰਕੇ ਚਲਾਉਣਾ ਹੁੰਦਾ। ਕਿਹੜੇ ਸੀ ਉਹ ਚਿਹਰੇ, ਕਿਹੜੇ ਸੀ? ਕਿਉਂਕਿ ਅੱਜ ਜਿਹੜਾ ਕਿਸਾਨੀ ਮੋਰਚਾ ਦੁਬਾਰਾ ਲੱਗਣ ਦੀ ਕਗਾਰ ਤੇ ਆ, ਜਗ੍ਹਾ ਜਗ੍ਹਾ ਤੇ ਜਿਹੜੇ ਭਾਸ਼ਣ ਹੋ ਰਹੇ ਨੇ ਕਿ ਅਸੀਂ ਫੇਰ ਜਾਵਾਂਗੇ ਲਖੀਮਪੁਰ ਖੀਰੀ ਦਾ ਹਜੇ ਇਨਸਾਫ ਨਹੀਂ ਮਿਲਿਆ, ਉਹ ਚਿਹਰੇ ਕਿਹੜੇ ਸੀ ਜਿਹੜੇ ਵੱਡੇ ਚਿਹਰੇ ਆਪਣੇ ਆਪ ਨੂੰ ਸਮਝਣ ਲੱਗ ਗਏ ਸੀਗੇ? ਦੇਖੋ ਜੀ, ਜਿਹੜੀਆਂ ਉਹ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਜਦੋਂ ਦਿੱਲੀਓਂ ਅਸੀਂ ਵਾਪਸ ਆਏ ਆ ਦਸੰਬਰ ਦੇ ਵਿੱਚ, ਤਾਂ ਉਦੋਂ ਅੰਦੋਲਨ ਨੂੰ ਮੁਲਤਵੀ ਕਰਕੇ ਆਏ ਆ। ਜਿਹੜੀਆਂ ਵੱਡੀਆਂ ਮੰਗਾਂ ਅੰਦੋਲਨ ਦੀਆਂ ਵੀ ਸੀਗੀਆਂ, ਇੱਕ ਵੱਡੀ ਜਿਹੜੀ ਸਭ ਤੋਂ ਵੱਡੀ ਮੰਗ ਸੀ ਕਾਨੂੰਨ ਵਾਪਸੀ ਵਾਲੀ, ਉਹ ਹੋਈ ਹੈ, ਉਹ ਜਿੱਤ ਵੀ ਹੈਗੀ ਹੈ। ਜਿੱਤੋਂ ਇੱਕੇ ਨਾਲ ਜਿੱਤ ਹੋਈ ਹੈ, ਕਿਸੇ ਹੋਰ SKM ਦੀ ਅਗਵਾਈ ਦੇ ਵਿੱਚ ਜਿਹੜਾ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਮੁੱਠ ਕਰਕੇ ਰੱਖਿਆ, ਉਹ ਇੱਕੇ ਜਿਹੀ ਜਿੱਤ ਸੀਗੀ। ਉਹ ਦੂਜੀਆਂ ਮੰਗਾਂ ਜਿਹੜੀਆਂ ਸੀਗੀਆਂ ਜਿਹਦੇ ਵਿੱਚ ਖਾਸ ਕਰਕੇ MSP ਵਾਲੀ ਮੰਗ ਹੈ, ਲਖੀਮਪੁਰ ਵਾਲੇ ਜਿਹੜੇ ਕਾਂਡ ਹੋਇਆ ਉਹਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੀ ਗੱਲ ਹੈ, ਜਿਹੜੇ ਉਹ ਸ਼ਹੀਦ ਪਰਿਵਾਰ ਹੈ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਹੈ। ਉਹ ਮੰਗਾਂ MSP ਵਾਲੀ, ਉਹ ਸਾਰੀਆਂ ਮੰਗਾਂ, ਕੇਸ ਵਾਪਸੀ ਵਾਲੀ, ਜਿਹੜੇ ਜਿਨ੍ਹਾਂ ਦੀਆਂ ਸ਼ਹੀਦੀਆਂ ਹੋਈਆਂ ਨੇ, ਜਾਨਾਂ ਗਈਆਂ ਨੇ, ਉਹਨਾਂ ਨੂੰ ਰਾਹਤ ਦਿਵਾਉਣ ਵਾਲੀ, ਕੰਪਨਸੇਸ਼ਨ ਦਿਵਾਉਣ ਵਾਲੀ, ਉਹ ਸਾਰੀਆਂ ਮੰਗਾਂ ਜਿਉਂਦੀਆਂ ਤੇ ਉਹ ਖੜੀਆਂ ਸੀਗੀਆਂ। ਉਹ ਇਸ ਕਰਕੇ ਜਿਹੜੇ ਹੁਣ ਹੈਗਾ ਮੋਰਚਾ, ਅਸੀਂ ਕਹਿੰਦੇ ਹਾਂ ਵੀ ਹੁਣ ਮੋਰਚੇ ਦੀ ਲੋੜ ਹੈ। ਉਸੇ ਤਰ੍ਹਾਂ SKM ਦੀ ਅਗਵਾਈ ਦੇ ਵਿੱਚ ਆਲ ਇੰਡੀਆ ਪੱਧਰ ਦੇ ਮੋਰਚੇ ਦੀ ਲੋੜ ਹੈ, ਕਿਉਂਕਿ ਜੇ ਆਲ ਇੰਡੀਆ ਪੱਧਰ ਦਾ ਮੋਰਚਾ ਨਹੀਂ ਬਣਦਾ ਇੱਕ ਪਲੇਟਫਾਰਮ ਥੱਲੇ, ਫਿਰ ਇਹ ਜਿਹੜਾ ਮੋਦੀ ਸਰਕਾਰ ਦਾ ਜਿਹੜਾ ਉਹ ਰੱਥ ਹੈਗਾ, ਉਹਨਾਂ ਨੇ ਐ ਨਹੀਂ ਵੀ ਉਹਨਾਂ ਨੇ ਆਪ ਦਾ ਪਿੱਛੇ ਮੁੜ ਪਏ। ਉਹ ਹੁਣ ਵੀ ਵਿੰਗੇ ਟੇਗੇ ਢੰਗ ਨਾਲ ਕਾਨੂੰਨਾਂ ਨੂੰ ਲਿਆਉਣ 'ਚ ਜਾਂ ਹੋਰ ਨੀਤੀਆਂ ਕਾਨੂੰਨ ਲਿਆ ਕੇ ਉਹ ਤਾਂ ਕਿ ਉਹ ਪਹਿਲਾਂ ਵਾਲੇ ਕਾਨੂੰਨਾਂ ਦਾ ਜਿਹੜਾ ਹੈਗਾ ਪੂਰਤੀ ਕੀਤੀ ਜਾ ਸਕੇ, ਉਹਨਾਂ ਦੇ ਹੁਣ ਵੀ ਯਤਨ ਨੇ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਉਹ ਅੰਦੋਲਨ ਦੀ ਲੋੜ ਹੈ। ਜਿਹੜਾ ਤੁਸੀਂ ਕਹਿੰਦੇ ਵੀ ਵੱਡੇ ਚਿਹਰੇ ਜਾਂ ਵੱਡੇ, ਉਹ ਉਹੀ ਹੈ ਜਿਨ੍ਹਾਂ ਨੇ ਇੱਥੇ ਆ ਕੇ ਪੰਜਾਬ 'ਚੋਂ, ਤਾਂ ਜਿਨ੍ਹਾਂ ਨੇ ਆ ਕੇ ਉਹ ਚੋਣਾਂ 'ਚ ਲਾਲਸਾ ਜਿਨ੍ਹਾਂ ਨੇ ਦਿਖਾਈ ਹੈ ਸੱਤਾ 'ਚੋਂ ਹਿੱਸੇ ਦੀ, ਵੀ ਆਹੀ ਜਿਹੜੀ ਲਟੇਰੀ ਸੱਤਾ, ਜਦੋਂ ਅਸੀਂ ਕਹਿੰਦੇ ਹਾਂ ਸਿਸਟਮ ਲਟੇਰਾ ਹੈਗਾ, ਜਿਹੜਾ ਇਹ ਭਾਰਤ ਦਾ ਜਾਂ ਪੰਜਾਬ ਦਾ ਸਿਸਟਮ ਹੈ, ਰਾਜਨੀਤਿਕ ਸਿਸਟਮ, ਰਾਜ ਪ੍ਰਬੰਧ ਹੈ, ਉਹ ਲੁੱਟ ਦੇ ਆਧਾਰ 'ਤੇ, ਜ਼ਬਰ ਦੇ ਆਧਾਰ 'ਤੇ ਟਿਕਿਆ ਹੋਇਆ। ਉਹਦੇ ਵਿੱਚ ਕੋਈ ਲੋਕਤੰਤਰ ਨਹੀਂ। ਜਿਹੜੇ ਬੰਦੇ ਫਿਰ ਉਹਦੇ ਵਿੱਚ ਜਾ ਕੇ ਉਹਦੇ 'ਚੋਂ ਸੰਪੱਤੀ ਲੈਣਾ ਚਾਹੁੰਦੇ ਸੀਗੇ ਰਾਜ ਸੱਤਾ 'ਚੋਂ, ਇਹਦਾ ਹਿਸਾਬ ਨਾਲ ਵੀ ਉਹ ਲੁੱਟ ਦੇ ਰਾਜ 'ਚੋਂ ਹੀ ਸੰਪੱਤੀ ਲੈਣਾ ਚਾਹੁੰਦੇ ਸੀਗੇ, ਉਹਨਾਂ ਨੇ ਆ ਕੇ ਸੰਯੁਕਤ ਸਮਾਜ ਮੋਰਚਾ ਬਣਾਇਆ। ਉਹਨਾਂ ਨੂੰ ਐ ਸੀਗਾ ਵੀ ਅਸੀਂ ਜਿੰਨਾ ਇਸ ਅੰਦੋਲਨ ਰਾਹੀਂ ਕਿਸਾਨ ਆਗੂਆਂ ਦਾ ਮਾਣ ਤਾਣ ਬਣਿਆ, ਉਹਨੂੰ ਅਸੀਂ ਕੈਸ਼ ਕਰ ਲਈਏ। ਜਿਵੇਂ ਹਰੇਕ ਅੰਦੋਲਨ 'ਚ ਹੀ ਹੁੰਦਾ ਵੀ ਉਹਨੂੰ ਆਪਾਂ ਕੈਸ਼ ਕਰਕੇ ਉਹਨੂੰ ਆਪਦੀ ਰਾਜ ਸੱਤਾ ਦੇ ਰੂਪ 'ਚ ਉਹਨੂੰ ਆਪਦੀ ਜੇਬ 'ਚ ਪਾ ਲਈਏ। ਉਹ ਉਹਨਾਂ ਨੇ ਕੀਤਾ। ਤੁਹਾਨੂੰ ਵੀ ਉਹ ਕੈਸ਼ ਹੋ ਗਿਆ ਜਾਂ ਆਪਦੀ ਜੇਬ ਦੇ ਵਿੱਚ ਪੈ ਗਿਆ ਉਹ ਆਗੂਆਂ ਦੇ? ਜਿਵੇਂ ਅਸੀਂ ਨਾਮ ਲਵਾਂਗੇ ਰਾਜੇਵਾਲ ਸਾਹਿਬ, ਆਪਣੇ ਆਪ ਨੂੰ ਇੱਕ ਅਲੱਗ ਫੀਲਿੰਗ ਲੈਣ ਲੱਗ ਗਏ ਸੀ। ਰਾਜੇਵਾਲ ਸਾਹਿਬ ਦੇ ਨਾਲ ਅੱਜ ਲੋਕ ਤੁਰਨ ਨੂੰ ਤਿਆਰ ਨੇ। ਦੇਖੋ ਜੀ, ਉਹ ਤਾਂ ਜਿਹੜਾ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਅੰਦੋਲਨ ਦੌਰਾਨ ਅੰਦਰ ਖਾਤੇ ਦਾ ਗੱਲਬਾਤ ਚਲਾਉਂਦੇ ਰਹੇ ਹੋ ਕੇਜਰੀਵਾਲ ਨਾਲ ਵੀ, ਹੋਰਾਂ ਨਾਲ ਵੀ ਅਸੀਂ ਉਸ ਤੋਂ ਬਾਅਦ ਆਪਾਂ ਸਾਰਾ ਆ ਚੋਣਾਂ ਵਗੈਰਾ 'ਚ ਖੜਾ ਹੋਵਾਂਗੇ। ਹਰੇਕ ਅੰਦੋਲਨ 'ਚ ਹੀ ਹੁੰਦਾ ਵੀ ਉਹਨੂੰ ਆਪਾਂ ਕੈਸ਼ ਕਰਕੇ ਉਹਨੂੰ ਆਪਦੀ ਰਾਜ ਸੱਤਾ ਦੇ ਰੂਪ 'ਚ ਉਹਨੂੰ ਆਪਦੀ ਜੇਬ 'ਚ ਪਾ ਲਈਏ। ਉਹ ਉਹਨਾਂ ਨੇ ਕੀਤਾ। ਤੁਹਾਨੂੰ ਵੀ ਉਹ ਕੈਸ਼ ਹੋ ਗਿਆ ਜਾਂ ਆਪਦੀ ਜੇਬ ਦੇ ਵਿੱਚ ਪੈ ਗਿਆ ਉਹ ਆਗੂਆਂ ਦੇ? ਜਿਵੇਂ ਅਸੀਂ ਨਾਮ ਲਵਾਂਗੇ ਰਾਜੇਵਾਲ ਸਾਹਿਬ, ਆਪਣੇ ਆਪ ਨੂੰ ਇੱਕ ਅਲੱਗ ਫੀਲਿੰਗ ਲੈਣ ਲੱਗ ਗਏ ਸੀ। ਰਾਜੇਵਾਲ ਸਾਹਿਬ ਦੇ ਨਾਲ ਅੱਜ ਲੋਕ ਤੁਰਨ ਨੂੰ ਤਿਆਰ ਨੇ। ਦੇਖੋ ਜੀ, ਉਹ ਤਾਂ ਜਿਹੜਾ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਅੰਦੋਲਨ ਦੌਰਾਨ ਅੰਦਰ ਖਾਤੇ ਦਾ ਗੱਲਬਾਤ ਚਲਾਉਂਦੇ ਰਹੇ ਹੋ ਕੇਜਰੀਵਾਲ ਨਾਲ ਵੀ, ਹੋਰਾਂ ਨਾਲ ਵੀ ਅਸੀਂ ਉਸ ਤੋਂ ਬਾਅਦ ਆਪਾਂ ਸਾਰਾ ਆ ਚੋਣਾਂ ਵਗੈਰਾ 'ਚ ਖੜਾ ਹੋਵਾਂਗੇ, ਇਹਨੂੰ ਪੰਜਾਬ ਦੀ ਸੱਤਾ 'ਚ ਹਿੱਸਾ ਲਵਾਂਗੇ। ਪਰ ਉਹ ਬਾਹਰ ਪਖੰਡ ਕਰਦੇ ਰਹੇ ਆ ਵੀ ਨਹੀਂ, ਅਸੀਂ ਸਾਡਾ ਮੇਨ ਨਿਸ਼ਾਨਾ ਕਿਸਾਨ ਅੰਦੋਲਨ ਹੈ, ਜਿਹੜੀਆਂ ਇਹ ਵੋਟ ਪੋਲੀਟਿਕਸ ਜਿਹੜੀ ਹੈਗੀ ਆ ਇਹ ਸਾਡਾ ਨਿਸ਼ਾਨਾ ਹੈ ਨਹੀਂ। ਇਕੱਲੇ ਰਾਜੇਵਾਲ ਸਾਹਿਬ ਸੀ ਗੱਲ ਚਲਾਉਂਦੇ ਕਿ ਹੋਰ ਵੀ ਕੋਈ ਬੰਦੇ ਸੀਗੇ ਜਿਹੜਾ ਗੱਲਬਾਤ 'ਚ ਜਿਨ੍ਹਾਂ ਨੇ ਜੀ ਸੰਯੁਕਤ ਸਮਾਜ ਮੋਰਚਾ ਬਣਾਇਆ ਆ ਕੇ? ਕਿੰਨੀਆਂ ਜਥੇਬੰਦੀਆਂ ਸੀਗੀਆਂ? 22 ਜਥੇਬੰਦੀਆਂ ਸੀਗੀਆਂ, ਸਾਰੇ ਹੀ ਸੀਗੇ ਲਾਲਸਾ ਦੇ ਵਿੱਚ। ਇਹ
ਪੰਜਾਬ ਦੀਆਂ 32 ਜਥੇਬੰਦੀਆਂ 'ਚੋਂ ਵੱਡਾ ਹਿੱਸਾ ਸਮਝ ਲਓ, 32 ਚੋਂ ਜੇ 22 ਸੀਗੀਆਂ ਜਿਹੜੀਆਂ, ਤਾਂ ਲਗਭਗ 2/3 ਹਿੱਸਾ ਜਿਹੜਾ ਸੀਗਾ, ਜਿਹੜਾ ਕਿ ਇਸ ਸੱਤਾ ਦੀ ਭੁੱਖ ਦੇ ਵਿੱਚ ਜਿਨ੍ਹਾਂ ਨੇ ਦਿਖਾਈ ਹੈ। ਤੇ ਉਹ ਆ ਕੇ ਉਹਨਾਂ ਚਿਰ ਜਿੰਨਾ ਚਿਰ ਤੱਕ ਉਹ ਚੋਣਾਂ 'ਚ ਤਾਂ ਲੋਕਾਂ ਨੂੰ ਵੀ ਲੱਗਿਆ ਵੀ ਸਾਡੇ ਨਾਲ ਤਾਂ ਇਹ ਕਹਿੰਦੇ ਕੁਛ ਸੀ, ਕਹਿਣ 'ਚ ਕੁਛ ਹੈ, ਕਰਨੀ 'ਚ ਕੁਛ ਨਿਕਲਿਆ। ਲੋਕਾਂ ਨੇ ਤਾਂ ਜਵਾਬ ਦਿੱਤਾ, ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ, ਉਹ ਬੁਰੀ ਤਰ੍ਹਾਂ ਲੋਕਾਂ ਨੇ ਨਕਾਰਤਾ ਉਹਨਾਂ ਨੂੰ। ਉਹਦੇ ਨਾਲ ਕੀ ਹੋਇਆ, ਨੁਕਸਾਨ ਮੋਰਚੇ ਦਾ ਵੀ ਨੁਕਸਾਨ ਹੋਇਆ ਵੀ ਜਿਹੜੀਆਂ ਮੋਰਚੇ ਉਦੋਂ ਵੀ ਅਸੀਂ ਤਾਂ ਜਦੋਂ ਚੋਣਾਂ ਚੱਲ ਰਹੀਆਂ ਸੀ ਉਦੋਂ ਵੀ ਅੰਦੋਲਨ ਪੰਜਾਬ 'ਚ ਬੰਦ ਨਹੀਂ ਕੀਤਾ। ਤੁਹਾਨੂੰ ਪਤਾ ਹੋਣਾ ਵੀ 5 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਆਪਣੇ ਪੰਜਾਬ 'ਚ ਆਇਆ, ਲੋਕਾਂ ਨੂੰ ਦਿਖਾਉਣ ਦੀ ਖਾਤਰ ਵੀ ਮੈਂ ਪੰਜਾਬ ਦੇ ਲੋਕਾਂ ਦਾ ਪੱਖੀ ਕਿੰਨਾ, ਮੈਨੂੰ ਪੰਜਾਬ ਦਾ ਫਿਕਰ ਕਿੰਨਾ। ਅਸੀਂ ਸੱਦਾ ਦਿੱਤਾ ਜਿਹੜੀਆਂ ਕਿ ਚੋਣਾਂ 'ਚ ਨਹੀਂ ਗਈਆਂ ਸੀਗੀਆਂ 23 ਜਥੇਬੰਦੀਆਂ, ਬਈ ਉਹ ਇੱਕ ਪਾਸੇ ਤਾਂ ਜਿਹੜੇ ਦੋਸ਼ੀ ਹੈਗੇ ਨੇ ਲਖੀਮਪੁਰ ਕਾਂਡ ਦੇ, ਅਜੇ ਮਿਸ਼ਰਾ ਟੈਣੀ ਹੋਰੀ ਉਹਦਾ ਮੁੰਡਾ ਹੈ, ਉਹਨਾਂ ਨੂੰ ਆਪਦੀ ਬੁੱਕਲ 'ਚ ਲਈ ਬੈਠਾ, ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਹੋਣ ਦੇ ਰਿਹਾ। ਉਹ ਸਾਡੇ ਉੱਥੇ ਪੰਜਾਬੀ ਭਰਾ ਹੈ ਜਿਹੜੇ ਵੱਡੀ ਗਿਣਤੀ 'ਚ ਜਿਹੜੇ ਸ਼ਹੀਦ ਹੋਏ ਆ, ਸਾਰੇ ਪੰਜਾਬੀ ਹੈ, ਇੱਕ ਪੱਤਰਕਾਰ ਨੂੰ ਛੱਡ ਕੇ। ਤੇ ਦੂਜੇ ਪਾਸੇ ਇੱਥੇ ਆ ਕੇ ਪਖੰਡ ਕਰ ਰਿਹਾ। ਅਸੀਂ ਤਾਂ ਉਦੋਂ ਵੀ ਅੰਦੋਲਨ ਦਾ ਪ੍ਰੋਗਰਾਮ ਕੋਈ ਬੰਦ ਨਹੀਂ, ਜਦੋਂ ਚੋਣਾਂ ਦਾ ਮਾਹੌਲ ਸੀ ਉਦੋਂ ਵੀ ਅੰਦੋਲਨ ਬੰਦ ਨਹੀਂ ਕੀਤਾ, ਤੇ ਉਹਨੂੰ ਮੋੜਿਆ ਉੱਥੋਂ ਪਿਆਰੇ ਵਾਲੇ ਦੇ ਪੁਲ ਤੋਂ ਉਹਨੂੰ ਬਰੰਗ ਮੋੜਿਆ ਦਿੱਲੀ ਨੂੰ। ਪਰ ਉਹ ਜਿਹੜੀਆਂ ਦੂਜੀਆਂ ਜਥੇਬੰਦੀਆਂ ਸੀਗੀਆਂ ਉਹ ਸਾਰੀਆਂ ਕਹਿ ਰਹੀਆਂ ਸੀਗੀਆਂ ਵੀ ਨਹੀਂ, ਹੁਣ ਤਾਂ ਚੋਣਾਂ ਦਾ ਮੌਕਾ ਹੈਗਾ, ਹੁਣ ਅੰਦੋਲਨ ਕਰਨਾ। ਸੋ ਇਸ ਕਰਕੇ ਅੰਦੋਲਨ ਨਾਲ ਕਰਨੋਂ ਧਿਆਨ ਉਹਨਾਂ ਚਿਰ, ਜਿੰਨਾ ਚਿਰ ਤੱਕ ਉਹਨਾਂ ਨੂੰ ਮੂੰਹ ਦੀ ਨਹੀਂ ਖਾਧੀ, ਉਹਨਾਂ ਚਿਰ ਅੰਦੋਲਨ ਕਰਨੋਂ ਧਿਆਨ ਹਟਿਆ ਰਿਹਾ, ਜਿਹਦੇ ਨਾਲ ਮੋਰਚੇ ਦਾ ਅਸੀਂ ਸਮਝਦੇ ਹਾਂ ਢਾਹ ਵੀ ਲੱਗੀ ਹੈ, ਨੁਕਸਾਨ ਵੀ ਹੋਇਆ। ਪਰ ਇਹਨੇ ਵੀ ਮੋਰਚਾ ਖਤਮ ਹੋ ਗਿਆ। ਐਂ ਤਾਂ ਜੇ ਹੁਣ ਸਾਡੇ ਜਾਂਦੇ ਜਾਂਦੇ ਦੀ ਕਿਸੇ ਦੀ ਕੋਈ ਆਪਾਂ ਅੱਗੇ ਵਧੀ ਜਾਂਦੇ ਆ, ਸੱਟ ਵੱਜ ਗਈ, ਲੱਤ ਟੁੱਟ ਵੀ ਗਈ, ਤਾਂ ਦੁਬਾਰੀ ਗੰਢੀ ਜਾਂਦੀ ਹੁੰਦੀ ਹੈ। ਪਰ ਐਡਾ ਵੱਡਾ ਇਹਨੇ ਵੀ ਮੋਰਚਾ ਖਤਮ ਹੋ ਗਿਆ, ਪਰ ਉਹਨੇ ਇੱਕ ਵਾਰੀ ਉਹਨੂੰ ਡੈਂਟ ਜ਼ਰੂਰ ਪਾਇਆ ਇਹਦੇ ਮੋਰਚੇ ਤੇ, ਨੁਕਸਾਨ ਹਰਜਾ ਜ਼ਰੂਰ ਕੀਤਾ ਇਸਨੇ। ਹੁਣ ਸਾਹਿਬ ਜੇ ਗੱਲ ਕਰੀਏ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਵਾਪਰਦਾ, ਲਖੀਮਪੁਰ ਖੀਰੀ ਤੋਂ ਬਾਅਦ ਕਿਸਾਨਾਂ ਦਾ ਜਿਹੜਾ ਪਾਰਾ ਹੁੰਦਾ ਉਹ ਕਾਫੀ ਹਾਈ ਲੈਵਲ ਤੇ ਚਲਾ ਜਾਂਦਾ, ਜਿਹੜਾ ਬਲੱਡ ਪ੍ਰੈਸ਼ਰ ਆ ਉਹ ਕਾਫੀ ਵੱਧਦਾ, ਉਹਨਾਂ ਦੇ ਖਿਲਾਫ ਵੀ ਹੁੰਦੇ ਨੇ, ਪਰ ਯੂਪੀ ਦੇ ਵਿੱਚ ਫਿਰ ਬੀਜੇਪੀ ਦੀ ਸਰਕਾਰ ਬਣ ਜਾਂਦੀ ਆ। ਇਹਦਾ ਕੀ ਕਾਰਨ ਮੰਨਦੇ ਹੋ? ਦੇਖੋ ਜੀ, ਉਹਦਾ ਪਹਿਲੀ ਗੱਲ ਤਾਂ ਅਸੀਂ ਸਮਝਦੇ ਹਾਂ ਵੀ ਜਿਹੜਾ ਕਾਂਡ ਨਾ ਉਹ ਪਿਛਲੇ ਸਾਲ 3 ਅਕਤੂਬਰ ਨੂੰ ਮਤਲਬ ਹੋਇਆ ਉਹ, ਤੇ ਹੁਣ ਆਪਾਂ ਬੈਠੇ ਆ ਅਗਸਤ 'ਚ, ਐ ਸਮਝ ਲਾ ਵੀ 8ਵਾਂ ਮਹੀਨਾ ਹੋ ਗਿਆ, 10 ਮਹੀਨੇ ਹੋ ਗਏ ਉਹ ਜਿਹੜਾ ਕਾਂਡ ਵਾਪਰਿਆ ਸੀਗਾ। ਉਸ ਨੇ ਸਰਕਾਰ ਦੀ ਜਿਹੜੀ ਪੈਰਾਂ ਥੱਲੋਂ ਜ਼ਮੀਨ ਕੱਢੀ ਆ ਨਾ ਕੇਂਦਰ ਸਰਕਾਰ ਦੇ, ਉਸ ਕਾਂਡ ਨੇ ਕੱਢੀ ਹੈ। ਉਦੋਂ ਲੋਕਾਂ ਦਾ ਰੌਂ ਵੀ ਯੂਪੀ ਦੇ ਵਿੱਚ, ਸਾਰੇ ਯੂਪੀ ਦੇ ਵਿੱਚ, ਸਾਰੇ ਸੂਬਿਆਂ ਦੇ ਵਿੱਚ ਇੱਕ ਵਾਰੀ ਮੋਦੀ ਸਰਕਾਰ ਖਿਲਾਫ ਆਈ ਰੌਂ ਬਣ ਗਿਆ ਸੀ, ਜਿਵੇਂ ਜਦੋਂ ਅਸੀਂ 26 ਨਵੰਬਰ ਨੂੰ ਦਿੱਲੀ ਗਏ ਆ, ਉਸ ਮੌਕੇ ਸੀਗਾ। ਉਸ ਮੌਕੇ ਕੀ ਹੋਇਆ, ਉਸ ਮੌਕੇ ਵੀ ਅਸੀਂ ਕਹਿੰਦੇ ਵੀ ਗਲਤ ਹੋਇਆ, ਜਿੰਨਾ ਕਾਹਲੀ ਨਾਲ ਸਮਝੌਤਾ ਕੀਤਾ ਗਿਆ, ਛੇਤੀ ਵੀ 24 ਘੰਟਿਆਂ ਦੇ ਵਿੱਚ ਹੋਰ ਕਿਸੇ ਜਥੇਬੰਦੀ ਨੂੰ ਜਾਣ ਨਹੀਂ ਦਿੱਤਾ। ਜਿਹੜੀ ਉਹਨਾਂ ਨੂੰ ਜਿਹੜੀ ਆਦਿੱਤਿਆਨਾਥ ਜੋਗੀ ਦੀ ਸਰਕਾਰ ਸੀ, ਉਹਨਾਂ ਨੂੰ ਪਤਾ ਸੀ ਵੀ ਆਹ ਆਪਣੇ ਭਰੋਸੇਯੋਗ ਹੈਗਾ, ਆਪਣੇ ਹਿਸਾਬ ਨਾਲ ਕਰ ਲੈਣਗੇ, ਉਹਨਾਂ ਆਗੂਆਂ ਨੂੰ ਜਾਣ ਦਿੱਤਾ। ਦੂਜੇ ਆਗੂਆਂ ਨੂੰ, ਆਪਣਾ ਗੁਰਨਾਮ ਸਿੰਘ ਚੜੂਨੀ ਦੀ ਮਿਸਾਲ ਹੈ, ਸਾਡੀ ਮਿਸਾਲ ਹੈ, ਰਾਹ 'ਚ ਹੀ ਉਹਨਾਂ ਨੂੰ ਰੋਕ ਲਿਆ, ਬੰਦ ਕਰਤਾ ਉਹਨਾਂ ਨੂੰ ਥਾਣਿਆਂ 'ਚ, ਉੱਥੇ ਤੱਕ ਨਹੀਂ ਜਾਣ ਦਿੱਤਾ, ਕਾਹਲੀ ਦੇ ਵਿੱਚ ਸਮਝੌਤਾ ਕੀਤਾ। ਉਦੋਂ ਬਾਅਦ ਕੀ ਹੋਇਆ, 10 ਮਹੀਨੇ ਤੱਕ ਕੋਈ ਪ੍ਰੋਗਰਾਮ ਨਹੀਂ, ਹੁਣ ਪ੍ਰੋਗਰਾਮ ਆਇਆ। ਸੋ ਇਸ ਕਰਕੇ ਉਸ ਨਾਲ ਲੋਕਾਂ 'ਚ, ਖਾਸ ਕਰਕੇ ਜਿਹੜੇ ਉੱਥੋਂ ਵਾਲੇ ਸਾਡੇ ਜਿਨ੍ਹਾਂ 'ਤੇ ਪੀੜਤ ਸੀਗੇ ਜਿਹੜੇ ਪਰਿਵਾਰ, ਉਹਨਾਂ 'ਤੇ ਸੈੱਟਬੈਕ ਲੱਗੀ ਹੈ। ਉਦੋਂ ਬਾਅਦ ਉਹਨਾਂ 'ਤੇ ਹਮਲੇ ਵੀ ਹੋਇਆ, ਗਵਾਹਾਂ 'ਤੇ ਹਮਲੇ ਵੀ ਹੋਏ ਆ, ਹੋਰ ਤਰੀਕਿਆਂ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ, ਜਿਹਦੇ ਨਾਲ ਇੱਕ ਤਰ੍ਹਾਂ ਦੀ ਦਹਿਸ਼ਤ ਪਈ ਆ ਉਹਨਾਂ 'ਤੇ। ਪ੍ਰੋਗਰਾਮ ਨਾ ਦਿੱਤੇ, ਐਕਸ਼ਨ ਪ੍ਰੋਗਰਾਮ। ਉਸ ਤੋਂ ਬਾਅਦ ਸਗੋਂ ਅਸੀਂ ਤਾਂ ਕਹਿੰਦੇ ਵੀ ਜੇ ਉਹ ਡੈੱਡ ਬਾਡੀਆਂ, ਐਡੀ ਕਾਹਲੀ ਕੀ ਸੀਗੀ, ਪਰਿਵਾਰ ਤਾਂ ਕਹਿੰਦੇ ਸੀ ਵੀ ਸਾਡੀਆਂ ਡੈੱਡ ਬਾਡੀਆਂ ਰੱਖ ਦਿਓ, ਜਿੰਨਾ ਚਿਰ ਉਹ ਅਜੇ ਮਿਸਰਾ ਗ੍ਰਿਫਤਾਰ ਨਹੀਂ ਹੁੰਦਾ ਉਹਨਾਂ ਚਿਰ ਡੈੱਡ ਬਾਡੀਆਂ ਪੰਗਾਂ ਰਹਿਣ ਦੇ, ਇੱਥੇ ਮੋਰਚਾ ਸ਼ੁਰੂ ਕਰ ਦਿਓ। ਤੇ ਇੰਨਾ ਰੋਸ ਸੀਗਾ ਵੀ ਮੇਰਾ ਖਿਆਲ ਆ ਉਹ ਦਿੱਲੀ ਵਰਗਾ ਮੋਰਚੇ ਇੱਕ ਉੱਥੇ ਦੂਜਾ ਮੋਰਚਾ ਬਣ ਜਾਣਾ ਸੀਗਾ, ਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਪੈਣਾ ਸੀਗਾ। ਤੇ ਪਰ ਉਹ ਸਾਰਾ ਕੁਝ ਨਾ ਹੋਣ ਕਰਕੇ ਉੱਥੇ ਨਿਰਾਸ਼ਤਾ ਗਈ ਹੈ। ਨਿਰਾਸ਼ਤਾ ਹੋਣ ਕਰਕੇ ਜਿਹੜਾ ਉੱਥੇ ਚੋਣਾਂ ਦੇ ਵਿੱਚ ਵੀ ਬੰਦਿਆਂ ਨੇ ਉਸ ਅੰਦੋਲਨ ਦੇ ਆਸਰੇ ਭੇੜਨਾ ਸੀਗਾ, ਉਹ ਰੌਂ ਨਹੀਂ ਰਿਹਾ। ਡਰ ਰਿਹਾ ਲੋਕਾਂ ਨੂੰ ਵੀ ਯਾਰ ਆਪਾਂ ਇਹਨਾਂ ਦਾ ਇਹ ਇੱਥੇ ਯੂਪੀ 'ਚ ਆਪਾਂ ਇਹਨਾਂ ਦਾ ਟੱਕਰਾ ਨਹੀਂ ਕਰ ਸਕਦੇ। ਕਿਤੇ ਨਾ ਕਿਤੇ ਜਾ ਕੇ ਇਹ ਨਹੀਂ ਲੱਗਦਾ ਹੈਗਾ ਵੀ ਜਿਹੜੇ ਡੱਲੇਵਾਲ ਸਾਹਿਬ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਵੀ 3000 ਕਰੋੜ 'ਚ ਮੋਰਚਾ ਵੇਚਤਾ ਸੀਗਾ, ਤੇ ਉੱਥੇ ਵੀ ਕਿਤੇ ਨਾ ਕਿਤੇ ਜਾ ਕੇ ਇਹ ਸਮਝੌਤਾ ਹੋਇਆ ਹੋਵੇ, ਅਜਿਹਾ ਸਮਝੌਤਾ ਹੋ ਗਿਆ ਹੋਵੇ ਲਖੀਮਪੁਰ ਖੀਰੀ ਦੇ ਵਿੱਚ? ਦੇਖੋ ਜੀ, ਇੱਕ ਤਾਂ ਜਿਹੜਾ 3000 ਕਰੋੜ ਵਾਲੀ ਗੱਲ ਸਮਝਣ ਵਾਲੀ ਆ, ਉਹਨੂੰ ਕੁਛ ਆਗੂ ਨਾ ਵਿਗਾੜ ਕੇ ਪੇਸ਼ ਕਰ ਰਹੇ ਨੇ। ਜਿਵੇਂ ਕੱਲ੍ਹ ਇੱਥੇ ਬੂਟਾ ਬੁਰਜ ਗਿੱਲ ਵੀ ਬੋਲਿਆ ਆਪਣਾ ਮਹਿਲ ਕਲਾਂ ਵਾਲੇ ਇਕੱਠ ਦੇ ਵਿੱਚ। ਉਹ ਪਹਿਲੀ ਗੱਲ ਤਾਂ ਇਹ ਹੈਗਾ ਵੀ ਥੋੜ੍ਹਾ ਜਿਹਾ ਮੈਂ ਇਹਦੇ ਕਰਨਾ ਚਾਹੁੰਦਾ ਵੀ 3000 ਕਰੋੜ ਵਾਲੀ ਗੱਲ ਕੀ ਹੈ। ਇਹ ਕਿਸੇ ਨੇ ਨਹੀਂ ਕਿਹਾ ਵੀ ਪੰਜਾਬ ਦੇ ਆਗੂਆਂ ਨੇ 3000 ਕਰੋੜ ਲੈ ਲਿਆ।
ਇਹ ਕਿਸੇ ਨੇ ਨਹੀਂ, ਇਹ ਆਪਦੇ ਆਪ ਪਵਾ ਕੇ ਆਪਦੇ ਮੂੰਹ 'ਚ ਸੱਚੇ ਹੋਣਾ ਚਾਹੁੰਦੇ ਨੇ। ਦੋਸ਼ ਇਹਨਾਂ ਤੇ ਦੂਜੇ ਨੇ, ਜਿਹੜਾ ਚੋਰੀਆਂ ਗੁਪਤ ਗੱਲਬਾਤ ਕੀਤੀ, ਸਰਕਾਰ ਨੂੰ ਚਿੱਠੀ ਲਿਖ ਕੇ ਦਿੱਤੀ ਵੀ ਭਾਈ ਅਸੀਂ 1 ਕਾਨੂੰਨ ਤੇ ਸਮਝੌਤਾ ਕਰਨ ਨੂੰ ਤਿਆਰ ਹੈ, ਤੁਸੀਂ ਐਲਾਨ ਕਰ ਦਿਓ। ਉਸ ਤੋਂ ਬਾਅਦ ਕਾਹਲੀ ਨਾਲ ਮੋਰਚਾ ਚੱਕ ਕੇ ਲਿਆਏ। ਇਹਨਾਂ ਦਾ ਵੀ, ਇਹਨਾਂ ਦਾ ਗੱਲ ਨਾ ਹੋਵੇ 3000 ਕਰੋੜ ਥੱਲੇ ਦੱਬਣਾ ਚਾਹੁੰਦੇ ਆ। ਇਹਨਾਂ ਦਾ 3000 ਕਰੋੜ ਨਾਲ ਕੋਈ ਸੰਬੰਧ ਨਹੀਂ ਪੰਜਾਬ ਵਾਲਿਆਂ ਦਾ। ਉਹ ਕੀ ਹੈ, ਗੱਲ ਹਕੀਕਤ ਤੱਥ ਤਾਂ ਹੈਗਾ। ਉਹ ਇੱਕ ਕਰਨਾਟਕਾ ਦਾ ਆਗੂ ਹੈ ਚੰਦਰ ਸ਼ੇਖਰ ਕੋਡੀਹੱਲੀ, ਜਿਹਦੇ ਗਾਹਾਂ ਸਬੂਤ ਵੀ ਆ ਗਏ, ਉਹਦੀ ਵੀਡੀਓ ਵੀ ਆ ਗਈਆਂ। ਉਹਦੇ ਆਧਾਰ ਤੇ ਉਹਨੂੰ ਖਾਰਜ ਵੀ ਕਰਤਾ, ਕਰਨਾਟਕਾ ਵਾਲੀਆਂ ਜਥੇਬੰਦੀਆਂ ਨੇ ਵੀ ਖਾਰਜ ਕਰਤਾ, ਤੇ ਸੰਯੁਕਤ ਮੋਰਚੇ ਜਿਹੜਾ ਦਿੱਲੀ ਵਾਲਾ ਹੈਗਾ ਉਹਦਾ ਆਗੂ ਵੀ ਸੀਗਾ, ਉਹਨਾਂ ਨੇ ਵੀ ਉਹਨੂੰ ਖਾਰਜ ਕਰਤਾ। ਜੇ 3000 ਕਰੋੜ ਦਾ ਮਸਲਾ ਸੀ ਫੇਰ ਹੀ ਇਹਨੂੰ ਖਾਰਜ ਕੀਤਾ, ਜੇ ਮਸਲਾ ਹੀ ਨਾ ਹੁੰਦਾ ਫਿਰ ਇਹਨੂੰ ਖਾਰਜ ਕਿਉਂ ਕਰਦੇ? ਇੱਕ ਆਗੂ ਵੇਚ ਗਿਆ ਪੂਰਾ ਮੋਰਚਾ ਜਿਹੜਾ ਦਿੱਲੀ ਦੇ ਵਿੱਚ ਚੱਲਿਆ ਸੀ 3000 ਕਰੋੜ ਰੁਪਏ ਦੇ ਵਿੱਚ। ਕੱਲਾ ਕਰਨਾਟਕਾ ਦਾ ਜਿਹੜਾ ਆਗੂ ਆ ਕੱਲਾ ਉਹੀ ਵੇਚ ਗਿਆ ਪੂਰੇ ਜਥੇਬੰਦੀਆਂ ਨੂੰ? ਨਹੀਂ ਜੀ, ਉਸ ਨੇ, ਕਿਉਂਕਿ ਸਰਕਾਰ ਤਾਂ ਚਾਹੁੰਦੀ ਸੀਗੀ ਵੀ ਕੋਈ ਨਾ ਕੋਈ ਸਾਨੂੰ ਇਹ ਮੋਰਚਾ ਚੱਕਿਆ ਜਾਵੇ, ਕੋਈ ਨਾ ਕੋਈ ਆਗੂ ਸਾਡੇ ਨਾਲ ਅੰਦਰ ਖਾਤੇ ਸੈਟਿੰਗ ਕਰ ਲੇ ਚੋਰੀਓ। ਸਰਕਾਰ ਕਹਿੰਦੀ ਸੀ ਵੀ ਅਸੀਂ ਜਥੇਬੰਦੀਆਂ ਨਾਲ ਖੁੱਲ੍ਹੀ ਮੀਟਿੰਗ ਨਹੀਂ ਕਰਨੀ, 40 ਜਥੇਬੰਦੀਆਂ ਨਾਲ ਨਹੀਂ ਕਰਨੀ, ਅਸੀਂ ਤਾਂ ਛੋਟੀ ਜਥੇਬੰਦੀ ਨਾਲ ਕਰਾਂਗੇ। ਉਹ ਮਤਲਬ ਚਾਹੁੰਦੇ ਸੀ ਵੀ ਕੋਈ ਨਾ ਕੋਈ ਅੰਦਰ ਖਾਤੇ ਸਰਕਾਰ ਦੀ ਕੋਸ਼ਿਸ਼ ਸੀਗੀ। ਉਹ ਕੀ ਆ, ਉਹਦੇ ਨਾਲ ਉਹਨਾਂ ਦੀ ਸੈਟਿੰਗ ਹੋ ਗਈ। ਉਹ ਗਾਹਾਂ ਉਹ ਕਿੰਨਾ ਕੁ ਕਾਮਯਾਬ ਹੋਇਆ, ਕਿਉਂਕਿ ਉਹਨੇ ਆਪਦੀ ਵੀਡੀਓ 'ਚ ਵੀ ਬੋਲ ਰਿਹਾ, ਉਹ ਮੈਂ ਤੁਹਾਨੂੰ ਵੀਡੀਓ ਭੇਜ ਵੀ ਦੇਵਾਂਗਾ ਉਹਦੀ। ਉਹ ਕਹਿ ਰਿਹਾ ਵੀ, ਉਹ ਕਹਿੰਦੇ ਸੀਗੇ ਵੀ ਤੁਸੀਂ ਮੋਰਚਾ ਜੇ ਚੁਕਾ ਦਿਓਗੇ, ਹੁਣੇ ਵਿਦਡਰਾ ਕਰਾ ਦਿਓਗੇ, ਵਾਪਸ ਭਜਾ ਦਿਓਗੇ ਕਿਸਾਨਾਂ ਨੂੰ। ਕਿਉਂਕਿ ਉਹਨੂੰ ਐ ਸੀਗਾ ਵੀ ਜਿੰਨਾ ਮੋਰਚਾ ਲੰਮਾ ਹੋਈ ਜਾਂਦਾ, ਮੂਹਰੇ ਚੋਣਾਂ ਆ ਰਹੀਆਂ ਸੀਗੀਆਂ, ਉਹਨਾਂ ਨੂੰ ਤੇ ਜਿੰਨਾ ਪੰਜਾਬ ਦਾ ਸਾਰਾ ਭਾਈਚਾਰਾ, ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਸਾਰਾ ਇਕਜੁੱਟ ਹੋ ਕੇ ਉਹਦੇ 'ਚ ਮੋਰਚੇ 'ਚ ਸ਼ਾਮਲ ਹੋ ਗਿਆ। ਸਾਰੀਆਂ ਸਿੱਖ ਜਥੇਬੰਦੀਆਂ, ਦੂਜੀਆਂ ਲੰਗਰਾਂ ਵਾਲੇ ਬਾਬੇ, ਜਿੱਡਾ ਦੇਸ਼ ਦੀ ਮਦਦ, ਜਿਹੜੀ NRIਆਂ ਦੀ ਮਦਦ, ਜਿੰਨਾ ਇਕੱਠਾ ਹੋ ਗਿਆ, ਚਾਹੁੰਦੇ ਸੀਗੇ ਵੀ ਇਹ ਸਮਾਪਤ ਹੋਵੇ ਮੋਰਚਾ ਛੇਤੀ, ਬਿਨਾਂ ਮੰਗਾਂ ਦੇ ਨਿਬੇੜੇ ਤੋਂ। ਉਹਨੇ ਸੌਦਾ ਕਰ ਲਿਆ ਵੀ ਮੈਂ ਸਮਾਪਤ ਕਰ ਸਕਦਾ। ਉਹਨਾਂ ਨੇ ਦੱਸਿਆ ਵੀ ਮੈਂ ਪੰਜਾਬ ਵਾਲੇ ਆਗੂਆਂ ਨੂੰ ਵੀ ਜਾਣਦਾ, ਮੈਂ ਦਰਸ਼ਨਪਾਲ ਨੂੰ ਵੀ ਜਾਣਦਾ, ਮੈਂ ਟਕੈਤ ਨੂੰ ਵੀ ਜਾਣਦਾ, ਮੈਂ ਦੂਜੇ ਆਗੂਆਂ ਨੂੰ, ਜੋਗਿੰਦਰ ਯਾਦਵ ਨੂੰ ਵੀ ਜਾਣਦਾ। ਸਾਰੀ ਜਿਹੜੀ 9 ਮੈਂਬਰੀ ਲੀਡਰਸ਼ਿਪ ਹੈਗੀ ਆ ਉਹ ਮੇਰੇ ਹੈਗੀ ਹੈ, ਵੀ ਮੇਰੇ ਨਾਲ ਗੱਲ ਕਰੋ, ਉਦੋਂ ਗਾਹਾਂ ਮੈਂ ਗੱਲ ਕरूँ। ਇਸ ਹਿਸਾਬ ਨਾਲ ਉਹ ਸੈਟਿੰਗ ਕੀਤੀ ਹੈ। ਪਰ ਉਦੋਂ ਗਾਹਾਂ ਉਹ ਕਿੰਨੀ ਕੁ ਉਹਨੇ ਸਾਰੇ ਮਿਲ ਗਏ ਉਹਨੂੰ ਪੈਸੇ, ਜਾਂ ਨਾ ਮਿਲ ਗਏ ਉਹਨੇ, ਜਾਂ ਗਾਹਾਂ ਵਾਲੇ ਕਿੰਨੇ ਕੁ ਆਗੂਆਂ ਤੱਕ ਨੂੰ ਉਹ ਸਹਿਮਤ ਕਰ ਸਕਿਆ, ਇਹਦਾ ਅਜੇ ਕੋਈ ਨਹੀਂ ਆਇਆ। ਸਿਰਫ ਇੰਨਾ ਸਬੂਤ ਹੀ ਮਿਲਿਆ ਵੀ ਉਹਦਾ ਵੀਡੀਓ ਵੀ ਸਬੂਤ ਆ ਗਿਆ ਵੀ ਉਸ ਨੇ ਇੱਕ ਵਾਰੀ ਸੈਂਟਰ ਸਰਕਾਰ ਨਾਲ 3000 ਪਿੱਛੇ ਮੋਰਚਾ ਉਠਾਉਣ ਦੀ ਸੈਟਿੰਗ, ਡੀਲਿੰਗ ਕਰ ਲਈ ਸੀ ਉਹਨੇ। ਨਹੀਂ ਫੂਲ ਸਾਹਿਬ, ਸਵਾਲ ਤਾਂ ਇਹ ਹੈ ਨਾ ਵੀ ਜਿਹੜੇ 32 ਪੰਜਾਬ ਦੀਆਂ ਬੈਠੀਆਂ ਜਥੇਬੰਦੀਆਂ, ਬਾਕੀ 500 ਕੁਛ ਜਿਹੜੀਆਂ ਜਥੇਬੰਦੀਆਂ ਨੇ ਪੂਰੇ ਭਾਰਤ ਦੀਆਂ ਬੈਠੀਆਂ ਨੇ ਉੱਥੇ, ਕੀ ਇੱਕ ਬੰਦੇ ਹੀ ਇੰਨੀਆਂ ਜਥੇਬੰਦੀਆਂ ਨੂੰ ਵੇਚ ਗਿਆ, ਜਾਂ ਕਿਸੇ ਜਥੇਬੰਦੀ ਦੇ ਦਿਮਾਗ ਨੇ ਕੰਮ ਨਹੀਂ ਕਰਿਆ ਵੀ ਇਹ ਬੰਦਾ ਕਿਉਂ ਸਾਡੇ ਸਾਹਮਣੇ ਆ ਰਿਹਾ, ਕਿਉਂ ਇਹ ਮੋਰਚਾ ਚੱਕਣ ਦੀ ਗੱਲ ਕਰ ਰਿਹਾ? ਤੁਹਾਡੇ ਦਿਮਾਗ ਨੇ ਵੀ ਨਹੀਂ ਇਹ ਕੰਮ ਕਰਿਆ, ਜਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਆਈ ਕਦੇ? ਨਹੀਂ ਦੇਖੋ, ਸਾਨੂੰ ਤਾਂ ਜਦੋਂ ਇਹ ਵੀਡੀਓ ਆਈ ਹੈ, ਸਾਨੂੰ ਤਾਂ ਇਹ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਅੰਦਰ ਖਾਤੇ ਚੱਲੀ ਗਿਆ। ਜਿਹੜਾ ਅੰਦਰ ਖਾਤੇ ਕੋਈ ਕਿਸੇ ਲੀਡਰਾਂ ਦੀ ਸਰਕਾਰ ਨਾਲ ਗੱਲਬਾਤ ਚੱਲੀ ਜਾਂਦੀ ਹੈ, ਉਹਦਾ ਤਾਂ ਕੀ ਪਤਾ ਲੱਗਦਾ? ਉਹਦਾ ਜਦੋਂ ਬਾਹਰ ਆਇਆ ਉਹਦੀ ਪਤਾ ਲੱਗਣਾ ਸੀ। ਬਾਹਰ ਉਹ ਜਿਹੜੀ ਉਹਦੀ ਵੀਡੀਓ ਆਈ ਹੈ, ਉਹ ਜਦੋਂ ਦਿੱਲੀੋਂ ਮੋਰਚਾ ਚੱਕ ਲਿਆ ਸੀਗਾ, ਉਦੋਂ ਬਾਅਦ ਉਹ ਵਾਇਰਲ ਹੋਈ ਹੈ ਵੀਡੀਓ। ਉਦੋਂ ਬਾਅਦ ਹੀ ਫਿਰ ਇੱਧਰੋਂ ਲੈਣਾ ਸੀਗਾ ਐਕਸ਼ਨ, ਜਾਂ ਉਹਦੇ 'ਤੇ ਜਿਹੜਾ ਐਕਸ਼ਨ ਉਹਨੂੰ ਖਾਰਜ ਕਰਨਾ ਸੀਗਾ, ਜਾਂ ਉਹਨੂੰ ਮੋਰਚੇ ਦੇ ਵਿੱਚੋਂ ਬਾਹਰ ਕਰਨਾ ਸੀਗਾ, ਉਹ ਤੋਂ ਬਾਅਦ ਕੀਤਾ ਗਿਆ ਇਹ। ਉਦੋਂ ਪਹਿਲਾਂ ਦਾ ਤਾਂ ਕੋਈ ਸਬੂਤ ਹੀ ਨਹੀਂ ਆਇਆ ਸੀਗਾ, ਅੰਦਰ ਖਾਤੇ ਚੱਲੀ ਗਈ ਗੱਲ। ਉਹ ਕਹਾਵਤ ਨਹੀਂ ਇੱਥੇ ਸਿੱਧ ਹੁੰਦੀ, ਫਿਰ ਪਛਤਾਏ ਕਿਆ ਬਣਦਾ ਜਦ ਚਿੜੀਆਂ ਚੋਗੀ ਖੇਤ। ਨਹੀਂ ਆ ਵੇਖੋ ਜੀ ਵੀਰ ਜੀ, ਆਪਣਾ ਹਰਜਿੰਦਰ ਸਿੰਘ, ਤੁਸੀਂ ਦੱਸੋ ਵੀ ਜਿੰਨਾ ਚਿਰ ਤੁਹਾਡੇ ਸਾਹਮਣੇ ਕੋਈ ਸਬੂਤ ਹੀ ਹੈ ਨਹੀਂ, ਕੋਈ ਤੱਥ ਹੀ ਹੈ ਨਹੀਂ, ਉਹਨਾਂ ਚਿਰ ਤੁਸੀਂ ਕੀ ਕਰਦੇ? ਜਦੋਂ ਸਬੂਤ ਆ ਗਿਆ, ਵੀਡੀਓ ਆ ਗਈ, ਉਹਦੀ ਆਪਦੇ ਬੋਲਦੇ ਦੀ ਵੀ ਹਾਂ ਮੈਂ ਇੰਨੇ ਆਗੂਆਂ ਨਾਲ ਮੇਰੀ ਗੱਲਬਾਤ ਹੈਗੀ ਆ ਜਿਹੜੇ ਮੋਰਚੇ ਦੇ, ਮੈਂ ਉਹਨਾਂ ਨੂੰ ਕਰਾਊਂਗਾ, ਮੇਰੇ ਨਾਲ ਸੈੱਟ ਕਰੋ। ਜਦੋਂ ਵੀਡੀਓ ਆ ਗਈ ਉਹਦੀ, ਉਦੋਂ ਬਾਅਦ ਹੀ ਗੱਲ ਹੋਣੀ ਸੀਗੀ। ਉਹ ਆਈ ਆ, ਵੀਡੀਓ ਵਾਇਰਲ ਹੋਈ ਆ ਜਦੋਂ ਦਿੱਲੀੋਂ ਮੋਰਚਾ ਮੁਲਤਵੀ ਹੋ ਕੇ ਵਾਪਸ ਆ ਗਏ ਸੀਗੇ। ਪੰਜਾਬ ਦੇ ਵਿੱਚ ਆਏ ਹੋ, ਪੰਜਾਬ ਦੇ ਵਿੱਚ ਜਕਾਰੇ ਲੱਗੇ ਨੇ, ਸਰੋਪੇ ਪਾਏ ਗਏ ਨੇ, ਜਗ੍ਹਾ ਜਗ੍ਹਾ ਤੇ ਪ੍ਰੋਗਰਾਮ ਹੋਏ ਨੇ, ਫਤਿਹ ਮਾਰਚ ਹੋਇਆਗਾ। ਫਿਰ 1 ਸਾਲ ਦੇ ਕਰੀਬ ਹੋਣ ਵਾਲਾ ਮੋਰਚਾ ਸਮਾਪਤ ਹੋਏ ਨੂੰ ਦੁਬਾਰਾ ਫਿਰ ਮੋਰਚਾ ਲੱਗਣ ਦੀ ਤਿਆਰੀ ਦੇ ਵਿੱਚ ਆ। ਲੱਗਦਾ ਵੀ ਹੁਣ ਕਿਸਾਨ ਜਾਂ ਨੌਜਵਾਨ ਤੁਹਾਡੇ ਨਾਲ ਚੱਲਣ ਨੂੰ ਤਿਆਰ ਨੇ? ਉਹ ਦੇਖੋ ਜੀ, ਉਹ ਤਾਂ ਮੈਂ ਪਹਿਲਾਂ ਕਿਹਾ ਵੀ ਜਿਹੜਾ ਹਮਲੇ ਆ ਨਾ ਸਾਡੇ ਤੇ ਸੈਂਟਰ ਸਰਕਾਰ ਦੇ, ਮੋਦੀ ਸਰਕਾਰ ਦੇ, ਉਹ ਪਹਿਲਾਂ ਨਾਲੋਂ ਵੀ ਭਿਆਨਕ ਹਮਲੇ ਆਉਣ ਵਾਲੇ ਦਿਨਾਂ 'ਚ, ਆਉਣ ਵਾਲੇ ਸਮੇਂ 'ਚ ਹੋਣੇ ਹੈ। ਕਿਉਂਕਿ ਉਹਨਾਂ ਨੇ ਆਪਦਾ ਉਹ ਜਿਹੜਾ ਪਾਲਿਸੀ, ਆਪਦਾ ਪੈਂਤੜਾ ਹੈ, ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਸੇਵਾ ਕਰਨ ਵਾਲਾ, ਸਾਰੇ ਜਿਹੜੇ ਦੇਸ਼ ਦੇ ਦੌਲਤ ਖਜ਼ਾਨੇ ਆ ਉਹਨਾਂ ਨੂੰ ਲੁਟਾਉਣ ਵਾਲਾ, ਇੱਥੋਂ ਦੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੀ ਕਿਰਤ ਕਮਾਈ ਉਹਨੂੰ ਲੁਟਾਉਣ ਵਾਲਾ ਪੈਂਤੜਾ ਛੱਡਿਆ ਨਹੀਂ। ਸੋ ਇਸ ਕਰਕੇ ਦੋ ਪੈਂਤੜਿਆਂ ਤੇ ਆ ਰਿਹਾ ਵੀ ਉਧਰੋਂ ਲੁੱਟ ਵੀ ਕਰਾਉਣੀ ਆਰਥਿਕ ਨੀਤੀਆਂ ਰਾਹੀਂ, ਪਾਲਿਸੀਆਂ ਰਾਹੀਂ, ਨਵੇਂ ਕਾਨੂੰਨਾਂ ਰਾਹੀਂ, ਤੇ ਉਧਰੋਂ ਜਿਹੜਾ ਲੋਕਾਂ ਦਾ ਉੱਠਣ ਵਾਲਾ ਵਾਰ ਹੈ
ਉਹਨੂੰ ਵੀ ਦਬਾ ਕੇ ਰੱਖਣਾ, ਉਹਨੂੰ ਪਾੜਨਾ, ਉਹਨੂੰ ਹਿੰਦੂ ਸਿੱਖ ਵਾਲਾ ਮਸਲਾ ਬਣਾ ਕੇ, ਸਿੱਖ ਆਪਣਾ ਹਿੰਦੂ ਮੁਸਲਮਾਨ ਵਾਲਾ ਮਸਲਾ ਬਣਾ ਕੇ ਉਹਨੂੰ ਉਹਨਾਂ ਦੇ ਪਾੜ ਤੇ ਦਬਾਉਣ ਤੇ ਉਹਨਾਂ ਦਾ ਸਾਰਾ ਜ਼ੋਰ ਲੱਗਿਆ ਹੋਇਆ ਉਹਨਾਂ ਦਾ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਮੋਰਚਾ ਤਾਂ ਲੱਗੂਗਾ। ਮੋਰਚਾ ਕਿਸੇ ਦੇ ਕਹਿਣ ਤੇ ਨਹੀਂ ਲੱਗਦਾ। ਜਦੋਂ ਹਾਲਤਾਂ ਬਣਦੀਆਂ ਨਾ, ਲੋਕਾਂ ਦੀਆਂ ਜੀਵਨ ਹਾਲਤਾਂ, ਦੁੱਭਰ ਹੋ ਜਾਂਦਾ ਲੋਕਾਂ ਦਾ ਜਿਉਣਾ, ਉਦੋਂ ਮੋਰਚਾ ਲੱਗਦਾ। ਇਸ ਕਰਕੇ ਮਸਲੇ ਖੜੇ ਹੈ, ਹਮਲੇ ਨਵੇਂ ਹੋ ਰਹੇ ਹੈ, ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ। ਇਸ ਕਰਕੇ ਮੋਰਚਾ ਤਾਂ ਹੋਊਗਾ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਮੋਰਚਾ ਲੱਗੂਗਾ। ਪਰ ਜਿਹੜਾ ਪਿਛਲੇ ਸਮੇਂ, ਜਿਹੜਾ ਸਾਲ ਭਰ ਦਾ ਸਾਡਾ ਤਜਰਬਾ, ਉਹਦੇ ਵਿੱਚ ਜਿਹੜੀਆਂ ਖਾਮੀਆਂ ਰਹੀਆਂ ਨੇ, ਉਹਦੇ ਵਿੱਚ ਜਿਹੜੀਆਂ ਘਾਟਾਂ ਰਹੀਆਂ ਨੇ, ਉਹਦੇ ਵਿੱਚ ਜਿਹੜੇ ਆਗੂਆਂ ਨੇ ਆਪ ਹੁਦਰੀਆਂ ਕੀਤੀਆਂ ਨੇ, ਜੇ ਉਹ ਦੂਰ ਹੋ ਜਾਣ, ਸਾਡਾ ਉਹਨਾਂ ਦੀਆਂ ਆਪ ਹੁਦਰੀਆਂ ਭਾਵੇਂ ਚਿੱਠੀ ਲਿਖਣ ਵਾਲੇ ਹੈ, ਭਾਵੇਂ ਗੁਪਤ ਗੱਲਬਾਤ ਚਲਾਉਣ ਵਾਲੇ ਆ, ਬਾਕੀ ਸਾਡੀ ਸਮਝਦੇ ਆ ਵੀ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਹਨੇਰੇ 'ਚ ਰੱਖ ਕੇ, ਉਹ ਬੂਟਾ ਬੁਰਜਗਿੱਲੀ ਕਹਿੰਦਾ ਵੀ ਅਸੀਂ 21 ਜਥੇਬੰਦੀਆਂ ਨੇ ਅਸੀਂ ਰਾਏ ਕਰਕੇ ਕੀਤੀ ਹੈ। ਉਹਨੂੰ ਪੁੱਛਣ ਵਾਲਾ ਹੋਵੇ ਵੀ 21 ਜਥੇਬੰਦੀਆਂ ਕਿਹੜੀਆਂ ਨੇ? ਉਹ ਤਾਂ ਉਹਨਾਂ ਦੇ ਗੁੱਟ ਹੈ ਜਿਹੜਾ ਉਹਨਾਂ ਦਾ, ਉਹਦੀਆਂ ਹੋ ਗਈਆਂ ਨਾ। ਤਾਂ ਉਹਦੇ ਵਿੱਚ 21 'ਚ ਜਤਾ ਹੋਵੇ, ਉੱਥੇ 2 ਪਲੇਟਫਾਰਮ ਸੀ, ਇੱਕ ਤਾਂ 32 ਜਥੇਬੰਦੀਆਂ ਦਾ ਸੀ ਪੰਜਾਬ ਦਾ, ਇੱਕ ਸੀਗਾ 550 ਜਥੇਬੰਦੀਆਂ ਇਸ ਸਕੀਮ ਵਾਲਾ। ਨਾ ਤਾਂ ਇਸ ਸਕੀਮ ਵਾਲੇ ਨੂੰ ਪਤਾ, ਜਨਰਲ ਬਾਡੀ ਨੂੰ, ਨਾ ਬੱਤੀਆਂ ਨੂੰ ਪਤਾ, ਸਾਰਿਆਂ ਨੂੰ ਤੂੰ ਕਰ ਲਈਆਂ, ਇਹਦਾ ਮਤਲਬ ਗੁੱਟਬੰਦੀ ਕਰ ਲਈ, ਗੁੱਟਬੰਦੀ ਕਰਕੇ ਫੈਸਲਾ ਕਰ ਲਿਆ। ਅਸੀਂ ਕਹਿੰਦੇ ਵੀ ਜਿਹੜੇ ਇਹ ਜਾਂ ਜਦੋਂ ਇਹ ਆਪਣਾ ਹਰਜਿੰਦਰ, ਇਹ ਜਿਹੜੇ ਮੋਰਚੇ ਹੁੰਦੇ ਆ ਨਾ ਵੱਖ-ਵੱਖ ਸੋਚ ਵਾਲੀਆਂ ਜਥੇਬੰਦੀਆਂ ਦੇ, ਉਹ ਵਿਸ਼ਵਾਸ ਤੋਂ ਬਿਨਾਂ ਜਥੇਬੰਦੀਆਂ ਨੂੰ ਵਿਸ਼ਵਾਸ 'ਚ ਲੈ ਕੇ ਬਿਨਾਂ ਨਹੀਂ ਜਿੱਤੇ ਜਾਂਦੇ ਹੁੰਦੇ। ਵਿਸ਼ਵਾਸ ਬਹਾਲ ਰੱਖਣਾ ਜ਼ਰੂਰੀ ਹੁੰਦਾ। ਇਹਨਾਂ ਨੇ ਵਿਸ਼ਵਾਸ ਤੋੜਿਆ, ਬੇਵਿਸ਼ਵਾਸੀ ਕੀਤੀ ਹੈ ਇਹਨਾਂ ਨੇ, ਵਿਸ਼ਵਾਸਘਾਤ ਕੀਤਾ। ਜਥੇਬੰਦੀਆਂ ਦਾ ਵਿਸ਼ਵਾਸ ਸੀਗੇ ਵੀ ਯਾਰ ਸਾਡੇ ਆਗੂ ਕੋਈ ਨਹੀਂ ਇਹੋ ਜਿਹਾ ਕੋਈ ਗੁਪਤ ਕੋਈ ਸਮਝੌਤਾ ਕਰੂਗਾ ਜਾਂ ਕੋਈ ਗੁਪਤ ਗੱਲਬਾਤ ਕਰੂਗਾ, ਵਿਸ਼ਵਾਸ ਸੀਗਾ। ਗੁਰਨਾਮ ਸਿੰਘ ਚਨੂਰ ਦੀ ਮਿਸਾਲ ਹੈ, ਵੱਡਾ ਚਿਹਰਾ ਹਰਿਆਣੇ ਦੀਆਂ, ਕਿੰਨੇ ਉਹਨੂੰ ਸੱਦੇ ਆਏ ਨੇ। ਉਹ ਹਰੇਕ ਵਾਰੀ 9 ਵਾਲੀ ਮੀਟਿੰਗ 'ਚ ਰੱਖ ਕੇ, ਜਿਹੜੀ 9 ਮੈਂਬਰੀ ਕਮੇਟੀ ਸੀ, ਉਹਦੇ 'ਚ ਲਿਆ ਕੇ ਰੱਖਦਾ ਵੀ ਭਾਈ ਫਲਾਣੇ ਮੰਤਰੀ ਦਾ ਜਾਂ ਫਲਾਣੇ ਅਧਿਕਾਰੀ ਦਾ ਆਪਣਾ ਮੋਰਚੇ ਦੇ ਸੰਬੰਧ 'ਚ ਵੀ ਸਾਡੇ ਨਾਲ ਗੱਲਬਾਤ ਕਰੋ, ਅਸੀਂ ਨਿਬੇੜ ਨੂੰ ਤਿਆਰ ਆ, ਸੱਦਾ ਆਇਆ। ਉਹ ਲਿਆ ਕੇ ਰੱਖਦਾ ਰਿਹਾ। ਉਦੋਂ ਬਾਅਦ ਚਲੋ ਜਿਹੜਾ ਵੀ ਫੈਸਲਾ ਹੁੰਦਾ ਰਿਹਾ ਵੀ ਭਾਈ ਕਿਹੜੇ ਨੇ ਜਾਣਾ, ਉਹਨੇ ਐ ਨਹੀਂ ਵੀ ਮੈਂ ਹੀ ਜਾਣਾ, ਜੋ ਵੀ ਫੈਸਲਾ ਹੁੰਦਾ ਉਹ ਸੀ ਇੱਕ ਜਥੇਬੰਦੀਆਂ ਨੂੰ ਜਾਂ 9 ਮੈਂਬਰੀ ਕਮੇਟੀ ਨੂੰ ਵਿਸ਼ਵਾਸ 'ਚ ਲੈ ਕੇ ਚੱਲਣਾ। ਇੱਕ ਇਹ ਹੈ ਜਿਹੜੇ 4 ਕਰਕੇ ਆਏ ਨੇ ਹੁਣ, 4 ਆਗੂ ਜਿਹੜੇ ਉੱਥੇ ਉਹਦੇ ਨਾਲ ਗੱਲਬਾਤ ਚਲਾਈ ਹੈ ਪਹਿਲਾਂ ਉਹਨਾਂ ਨੇ। ਕਿਹੜੇ ਸੀ 4? ਉਹਨਾਂ ਦੀ ਬਹੁਤ ਨਾਂ ਆ ਗਿਆ, ਪੰਜਾਬ ਦੇ ਹੀ ਆ ਚਾਰੇ। ਉਹ ਨਾਂ ਤਾਂ ਲੈਣਾ ਬਣਦਾ ਨਾ, ਕਿਉਂਕਿ ਜਿਹੜੇ ਲੋਕ ਨੇ ਉਹ ਸੁਣਨਾ ਪਸੰਦ ਕਰਦੇ ਨੇ। ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ, ਜਿਹੜੇ ਲੋਕਾਂ ਨੇ ਆਪਣਾ ਆਪ ਵਾਰ ਦਿੱਤਾ ਤੁਹਾਡੇ ਆਗੂਆਂ ਦੇ ਉੱਪਰੋਂ, ਉਹਨਾਂ ਨੂੰ ਵੀ ਪਤਾ ਤਾਂ ਲੱਗਣਾ ਚਾਹੀਦਾ ਨਾ ਵੀ ਕਿਹੜੇ 4 ਸੀਗੇ, ਅੱਗੇ ਵਾਸਤੇ ਉਹਨਾਂ ਦੇ ਮਗਰ ਨਾਂ ਲੱਗਿਆ ਜਾਊਗਾ। ਉਹਨਾਂ ਦੇ ਨਾਂ ਜੀ ਬਹੁਤ ਵਾਰੀ ਆ ਗਏ, ਪੰਜਾਬ ਦੇ ਆ, ਜਿਨ੍ਹਾਂ ਨੂੰ ਵਹਿਮ ਹੋ ਗਿਆ ਸੀਗਾ, ਜਿਨ੍ਹਾਂ ਨੂੰ ਦਿਮਾਗ 'ਚ ਘਮੰਡ ਆ ਗਿਆ ਸੀਗਾ ਵੀ ਬਾਕੀ ਸਾਰੀਆਂ 500 ਜਥੇਬੰਦੀਆਂ ਤਾਂ ਭੇਡ ਬੱਕਰੀਆਂ ਹੀ ਐ, ਅਸੀਂ ਆ 4 ਜੋ ਅਸੀਂ ਚਾਰੇ ਪੰਜਾਬ ਵਾਲੇ ਜੋ ਮਰਜ਼ੀ ਕਰ ਦਈਏ, ਜਿਹਦੇ ਵਿੱਚ ਇੱਕ ਰਾਜੇਵਾਲ ਵਾਲੀ ਜਥੇਬੰਦੀ ਹੈ, ਇੱਕ ਬੀਕੇਯੂ ਡਕਾਉਂਦਾ ਦਾ ਜਿਹੜਾ ਆਗੂ ਹੈਗਾ ਬੂਟਾ ਸਿੰਘ ਬੁਰਜਗਿੱਲ ਹੈ, ਇੱਕ ਹਰਮੀਤ ਕਾਦੀਆਂ ਵਾਲਾ ਹੈਗਾ, ਕਾਦੀਆਂ ਵਾਲੀ ਜਥੇਬੰਦੀ ਦਾ, ਤੇ ਇੱਕ ਉਹ ਜਿਹੜਾ ਕੁਲਵੰਤ ਕੰਤੀ ਹੈ ਜਿਹਦਾ ਬਦਨਾਮ ਹੈ ਸਾਰੇ ਮੋਰਚੇ ਦੇ ਵਿੱਚ। ਇੱਕ ਉਹ ਇਹ ਚਾਰੇ ਬੰਦੇ ਗੱਲਬਾਤ ਕਰਦੇ ਰਹੇ ਆ। ਇਹ ਬਕਾਇਦਾ ਮੀਟਿੰਗ 'ਚ 8 ਨਵੰਬਰ ਨੂੰ 16 ਜਥੇਬੰਦੀਆਂ ਸੀ ਜਿਹੜੀਆਂ ਪੰਜਾਬ ਦੀਆਂ, ਜਿਹੜੀਆਂ ਜਿਹਦੇ ਵਿੱਚ ਰਾਜੇਵਾਲ ਸੀਗਾ, ਕਾਦੀਆਂ ਸੀਗਾ, ਡੱਲੇਵਾਲ ਸੀਗਾ, ਇਹਨਾਂ ਦੀ ਮੀਟਿੰਗ ਹੋਈ ਹੈ। ਉਹ 8 ਨਵੰਬਰ ਵਾਲੀ ਮੀਟਿੰਗ 'ਚ ਮੰਨੇ ਹੈ ਵੀ ਹਾਂ ਬੂਟਾ ਬੁਰਜਗਿੱਲ ਰਾਹ ਦੇ ਮੁਖੀ ਨਾਲ ਗੱਲਬਾਤ ਕਰਦਾ ਰਿਹਾ, ਜਿਹੜੀ ਗੁਪਤ ਤੌਰ ਤੇ ਆਹ ਮੋਰਚੇ ਨੂੰ ਨਿਬੇੜਾ ਕਰਨ ਦੀ ਖਾਤਰ। ਹਰਮੀਤ ਕਾਦੀਆਂ ਸ਼੍ਰੀ ਜੈ ਸ਼ੰਕਰ ਨਾਲ ਕਰਦਾ ਰਿਹਾ। ਰਾਜੇਵਾਲ ਤੇ ਕੁਲਵੰਤ ਸੰਧੂ ਕੰਤੀ ਇਹ ਕਰਦੇ ਰਹੇ, ਮੰਤਰੀਆਂ ਨਾਲ ਕਰਦੇ ਰਹੇ ਨੇ। ਇਹ ਉਹਨਾਂ ਨੇ ਮੰਨਿਆ, ਤੇ ਉਹਨਾਂ ਨੇ ਇਹ ਵੀ ਮੰਨਿਆ ਵੀ ਆਹ ਚਿੱਠੀ ਅਸੀਂ ਲਿਖੀ ਹੈ, ਤੁਸੀਂ ਦੱਸੋ ਵੀ ਇਹਦੇ ਤੇ ਸਹਿਮਤ ਹੈ ਕਿ ਨਹੀਂ ਸਹਿਮਤ। ਚਿੱਠੀ ਵੀ ਉੱਥੇ ਮੀਟਿੰਗ ਦੇ ਵਿੱਚ ਦਿਖਾਈ ਗਈ ਹੈ, ਜਿਹੜੀ ਉਹਨਾਂ ਨੇ ਅਮਿਤ ਸ਼ਾਹ ਨੂੰ ਲਿਖੀ ਸੀ। ਚਿੱਠੀ ਦੇ ਵਿੱਚ ਕੀ ਲਿਖਿਆ ਗਿਆ ਸੀ? ਕੀ ਮੋਰਚਾ ਵੇਚਣ ਦੀ ਗੱਲ ਹੋਈ ਸੀ, ਜਾਂ ਫਿਰ ਮੋਰਚੇ ਦੇ ਵਿੱਚੋਂ ਕੁਝ ਕੁ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੋਈ ਸੀ? ਚਿੱਠੀ ਦੇ ਵਿੱਚ ਕੀ ਲਿਖਿਆ ਗਿਆ ਸੀਗਾ? ਜਿਹੜੇ ਦਰਸ਼ਕ ਨੇ ਉਹ ਇਹ ਵੀ ਜਦੋਂ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਨੌਜਵਾਨ ਆ ਕੇ ਖੜਾ, ਦੀਪ ਸਿੱਧੂ, ਉਹਨੇ ਗੱਲਾਂ ਕਰੀਆਂ ਸੀ, ਤਾਂ ਪਰ ਉਹਨਾਂ ਦੀਆਂ ਗੱਲਾਂ ਤੇ ਗੌਰ ਕਿਉਂ ਨਹੀਂ ਹੋਈ ਉਸ ਵਕਤ? ਉੱਥੇ ਜੇ ਅਸੀਂ ਸਾਰਾ ਘਚੋਲਾ ਪਾਉਂਦੇ, ਇਨਕਲਾਬ ਵਾਲੇ ਆਪਦੀ ਸਾਰੀ ਪੋਲਿਟਿਕਸ ਲੈ ਕੇ ਜਾਂਦੇ, ਖਾਲਿਸਤਾਨ ਵਾਲੇ ਆਪਦੀ ਲੈ ਕੇ ਜਾਂਦੇ, ਵੱਧ ਅਧਿਕਾਰ ਵਾਲੇ ਆਪਦੀ ਲੈ ਕੇ ਜਾਂਦੇ, ਤਾਂ ਉੱਥੇ ਕਹਿਣ ਦਾ ਭਾਵ ਖੜਾ ਬਣ ਜਾਣਾ ਸੀ। ਜਿਵੇਂ ਅਸੀਂ ਨਾਮ ਲਵਾਂਗੇ ਰਾਜੇਵਾਲ ਸਾਹਿਬ, ਆਪਣੇ ਆਪ ਨੂੰ ਇੱਕ ਅਲੱਗ ਫੀਲਿੰਗ ਲੈਣ ਲੱਗ ਗਏ ਸੀ। ਰਾਜੇਵਾਲ ਸਾਹਿਬ ਦੇ ਨਾਲ ਅੱਜ ਲੋਕ ਤੁਰਨ ਨੂੰ ਤਿਆਰ ਨੇ।
ਕਿਉਂਕਿ ਉਹਨਾਂ ਨੇ ਅੰਦੋਲਨ ਦੌਰਾਨ ਅੰਦਰ ਖਾਤੇ ਦਾ ਗੱਲਬਾਤ ਚਲਾਉਂਦੇ ਰਹੇ ਹੋ ਕੇਜਰੀਵਾਲ ਨਾਲ ਵੀ ਹੋਰਾਂ ਨਾਲ ਵੀ, ਪਰ ਉਹ ਬਾਹਰ ਪਖੰਡ ਕਰਦੇ ਰਹੇ ਆ ਵੀ ਨਹੀਂ ਅਸੀਂ ਸਾਡਾ ਮੇਨ ਨਿਸ਼ਾਨਾ ਕਿਸਾਨ ਅੰਦੋਲਨ ਹੈ, ਜਿਹੜੀਆਂ ਇਹ ਵੋਟ ਪੋਲਿਟਿਕਸ ਜਿਹੜੀ ਹੈਗੀ ਆ ਇਹ ਸਾਡਾ ਨਿਸ਼ਾਨਾ ਹੈ ਨਹੀਂ। ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਗਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੇ ਚਿਹਰੇ ਦੇ ਨਾਲ ਬੈਠੇ ਹਾਂ ਜੋ ਕਿ ਇੱਕ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਕਿਸਾਨੀ ਅੰਦੋਲਨ ਦੇ ਵਿੱਚ ਦਿਨ ਰਾਤ ਇੱਕ ਕਰਕੇ ਲੜਦੇ ਰਹੇ, ਡਟੇ ਰਹੇ। ਤਾਂ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਸਰਜੀਤ ਸਿੰਘ ਫੂਲ ਮੌਜੂਦ ਨੇ, ਭਾਰਤੀ ਕ੍ਰਾਂਤੀਕਾਰੀ ਯੂਨੀਅਨ ਦੇ ਜਿਹੜੇ ਕਿ ਸੂਬਾ ਪ੍ਰਧਾਨ ਨੇ। ਅਸੀਂ ਗੱਲਬਾਤ ਕਰਦੇ ਹਾਂ ਭਾਰਤੀ ਕਿਸਾਨ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਨੇ। ਫੂਲ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਤੁਹਾਡਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪਹਿਲੀ ਗੱਲ ਤਾਂ ਇਹੀ ਆ ਕਿਉਂਕਿ ਅੰਦੋਲਨ ਜਿੱਤ ਕੇ ਆਏ ਹੋ, ਜਿੱਤਣ ਤੋਂ ਬਾਅਦ ਕਾਫੀ ਕਿਸਾਨਾਂ ਨੇ ਵੀ ਰੱਸੇ ਨੇ ਜਿਹੜੇ ਜਿਉਂ ਦੀ ਤਿਉਂ ਗਲਾਂ ਦੇ ਵਿੱਚ ਪੈਂਦੇ ਨਜ਼ਰ ਆਏ ਨੇ। ਦੇਖੋ ਜੀ, ਪੰਜਾਬ ਦੇ ਹਾਲਤ ਜਾਂ ਦੇਸ਼ ਦੇ ਹਾਲਤ, ਅਸੀਂ ਤਾਂ ਉਦੋਂ ਵੀ ਜਦੋਂ ਅੰਦੋਲਨ ਮੁਲਤਵੀ ਕੀਤਾ ਸੀਗਾ, ਸਮਾਪਤ ਨਹੀਂ ਕੀਤਾ ਸੀ, ਉਦੋਂ ਵੀ ਕਿਹਾ ਸੀਗਾ ਵੀ ਕਾਨੂੰਨ ਭਾਵੇਂ ਉਹਨਾਂ ਨੂੰ ਅੰਦੋਲਨ ਦੇ ਪ੍ਰੈਸ਼ਰ ਤਹਿਤ ਮਜਬੂਰੀ ਬਸ ਵਾਪਸ ਲੈਣੇ ਪਏ ਆ, ਪਰ ਪਾਲਿਸੀਆਂ ਜਿਹੜੀਆਂ ਹੈਗੀਆਂ ਨੇ, ਆਰਥਿਕ ਨੀਤੀਆਂ ਨੇ, ਸਨਅਤੀ ਨੀਤੀਆਂ ਨੇ, ਵਿਕਾਸ ਵਾਲੀਆਂ ਨੀਤੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਹੀ ਉਹ ਜਿਹੜੇ ਇੱਥੋਂ ਦੇ ਕੁਝ ਵੱਡੇ ਕਾਰਪੋਰੇਟ ਘਰਾਣੇ ਆ ਜਾਂ ਵਿਦੇਸ਼ੀ ਸਾਮਰਾਜੀ ਕੰਪਨੀਆਂ ਨੇ, ਉਹ ਉਹਨਾਂ ਦੀ ਹਿੱਤਾਂ ਲਈ ਹੈਗੀਆਂ ਨੇ। ਉਹ ਕਾਨੂੰਨ ਨਹੀਂ, ਨੀਤੀਆਂ ਨਹੀਂ ਬਦਲੀਆਂ। ਨੀਤੀਆਂ 'ਚੋਂ ਕਾਨੂੰਨ ਨਿਕਲਦੇ ਹੁੰਦੇ, ਨੀਤੀਆਂ ਨੂੰ ਅੱਗੇ ਐਡਵਾਂਸ ਕਰਨ ਦੀ ਖਾਤਰ। ਸੋ ਇਸ ਕਰਕੇ ਸਾਡਾ ਤਾਂ ਸੀਗਾ ਵੀ ਇਸ ਨਾਲ ਕੋਈ ਵੱਡਾ ਫਰਕ ਨਹੀਂ ਪੈਣਾ, ਆਉਣ ਵਾਲੇ ਸਮੇਂ 'ਚ ਵੱਡੇ ਅੰਦੋਲਨ ਦੀ ਲੋੜ ਪੈਣੀ। ਅਤੇ ਪੰਜਾਬ 'ਚ ਵੀ ਅਸੀਂ ਜਦੋਂ ਇਹ ਸਰਕਾਰ ਬਣੀ ਹੈ ਜਾਂ ਇਹਨਾਂ ਦੀ ਮੂਵਮੈਂਟ ਚੱਲ ਰਹੀ ਸੀਗੀ, ਬਦਲਾਅ ਦਾ ਨਾਅਰਾ ਵੱਡਾ ਦਿੱਤਾ ਸੀਗਾ ਇਹਨਾਂ ਨੇ। ਅਸੀਂ ਉਦੋਂ ਵੀ ਕਿਹਾ ਸੀਗਾ ਵੀ ਇਹ ਬੰਦਿਆਂ ਦਾ ਬਦਲਾਅ ਤਾਂ ਹੋਊਗਾ, ਪਰ ਸਿਸਟਮ ਦਾ ਬਦਲਾਅ ਨਹੀਂ ਹੋਣਾ। ਸਿਸਟਮ ਜਿਉਂ ਦਾ ਤਿਉਂ ਰਹਿਣਾ। ਇਹ ਜਿਹੜੀਆਂ ਅਸੈਂਬਲੀਆਂ 'ਚ ਸਰਕਾਰਾਂ ਬਦਲ ਕੇ ਸਿਰਫ ਬੰਦੇ ਬਦਲਦੇ ਨੇ। ਜਿਵੇਂ ਆਪਾਂ ਭੱਠਾ ਸਾਰਾ ਇੱਟਾਂ ਵਾਲਾ ਸਾਵੇਂ ਦਾ ਸਾਵੇਂ ਹੋਵੇ, ਇਕੱਲੀਆਂ ਚਿਮਨੀਆਂ ਆਪਾਂ ਬਦਲ ਦਈਏ, ਜਾਂ ਦਫ਼ਤਰਾਂ 'ਚ ਇਕੱਲੀਆਂ ਨੇਮ ਪਲੇਟਾਂ ਬਦਲ ਦਈਏ, ਬਾਕੀ ਸਾਰਾ ਕੁਝ ਉਹੀ ਰਹੇ। ਸੋ ਇਸ ਕਰਕੇ ਇਸੇ ਵੀ ਬੰਦੇ ਬਦਲਣਗੇ, ਨੇਮ ਪਲੇਟਾਂ ਬਦਲਣਗੀਆਂ, ਪਰ ਸਿਸਟਮ ਨਹੀਂ ਬਦਲਣਾ, ਪਾਲਿਸੀਆਂ ਨਹੀਂ ਬਦਲਣੀਆਂ। ਉਹੀ ਭ੍ਰਿਸ਼ਟ ਅਫਸਰਸ਼ਾਹੀ, ਉਹੀ ਵੱਡੇ ਜਿਹੜੇ ਸਾਰੇ ਹੈਗੇ ਨੇ ਘਰਾਣੇ ਹੈਗੇ ਨੇ, ਜ਼ੋਰਾਵਰ ਜਿਹੜੇ ਤਕੜੇ ਲੋਕ ਹੈਗੇ ਆ, ਉਹਨਾਂ ਦੇ ਪੱਖ 'ਚ ਹੀ ਸਾਰਾ ਕੁਝ ਹੋਣਾ। ਉਹ ਇੱਥੋਂ ਤੱਕ ਕਰਕੇ ਜਿਹੜੇ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਮਸਲੇ ਜਿਉਂਦੇ ਤੇ ਉਹ ਖੜੇ ਨੇ। ਉਸ ਤੋਂ ਬਿਨਾਂ ਦਾ ਸਗੋਂ ਤੋਂ ਸੈਂਟਰ ਨੇ ਹੋਰ ਵੱਡੇ ਹਮਲੇ ਕਰਤੇ ਕਿਸਾਨਾਂ 'ਤੇ ਵੀ, ਸਮੁੱਚੇ ਪੰਜਾਬ ਦੇ ਲੋਕਾਂ 'ਤੇ ਵੀ। ਜਿਹੜੇ ਪੰਜਾਬ ਦੇ ਆਰਥਿਕ ਮਸਲੇ, ਜਿਨ੍ਹਾਂ 'ਚ ਪਾਣੀਆਂ ਦਾ ਮਸਲਾ ਹੈਗਾ, ਜਿਹੜਾ ਡੈਮ ਸੇਫਟੀ ਐਕਟ ਬਣਾ ਕੇ ਡੈਮਾਂ ਦਾ ਕੰਟਰੋਲ ਦੇ ਨਾਂ ਥੱਲੇ ਜਿਹੜੀ ਦਰਿਆਈ ਪਾਣੀ ਹੈ ਤੇ ਆਪਣਾ ਦਰਿਆਈ ਪਾਣੀ ਨਾਲ ਬਣਨ ਵਾਲੀ ਬਿਜਲੀ ਉਹਨਾਂ ਨੇ ਸਾਰੇ ਆਪਦੇ ਹੱਥ 'ਚ ਲੈ ਲਈ। ਉਹ ਫੂਲ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਅੱਜ ਪਾਣੀਆਂ ਦੀ ਗੱਲ ਕਰੀ ਆ, ਇਹੀ ਗੱਲ ਜਦੋਂ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਨੌਜਵਾਨ ਆ ਕੇ ਖੜਾ, ਦੀਪ ਸਿੱਧੂ, ਉਹਨੇ ਗੱਲਾਂ ਕਰੀਆਂ ਸੀ, ਤਾਂ ਪਰ ਉਹਨਾਂ ਦੀਆਂ ਗੱਲਾਂ 'ਤੇ ਗੌਰ ਕਿਉਂ ਨਹੀਂ ਹੋਈ ਉਸ ਵਕਤ? ਦੇਖੋ ਜੀ, ਜਿਹੜਾ ਦੀਪ ਸਿੱਧੂ ਦਾ ਸਵਾਲ ਹੈਗਾ ਨਾ, ਠੀਕ ਹੈ, ਉਹਨਾਂ ਨੇ ਕਿਸਾਨੀ ਜਿਹੜਾ ਅੰਦੋਲਨ ਹੈਗਾ ਉਹਦੇ ਵਿੱਚ ਲਾਮਬੰਦੀ ਵੀ ਕੀਤੀ ਆ, ਨੌਜਵਾਨਾਂ ਨੂੰ ਲਾਮਬੰਦ ਕੀਤਾ। ਅਸੀਂ ਉਸ ਪੱਖ ਤੋਂ ਉਹਨਾਂ ਦੀ ਪ੍ਰਸ਼ੰਸਾ ਵੀ ਕੀਤੀ ਹੈ, ਪਰ ਜਿਹੜਾ ਉਹ ਅੰਦੋਲਨ ਸੀਗਾ ਨਾ, ਜਿਹੜਾ ਉਹਨਾਂ ਨੇ ਗੱਲਾਂ ਚੱਲ ਲਿਆਂਦੀਆਂ ਸੀਗੀਆਂ ਵੀ ਇਕੱਲੀਆਂ ਆਹ ਜਿਹੜੀਆਂ ਮੰਗਾਂ ਹੈਗੀਆਂ ਨੇ ਕਾਲੇ ਕਾਨੂੰਨ ਵਾਲੀਆਂ, ਬਿਜਲੀ ਬਿੱਲ ਰੱਦ ਕਰਨ ਵਾਲੀਆਂ, ਦੂਜੀਆਂ ਜਿਹੜੀਆਂ ਮੰਗਾਂ ਸੀਗੀਆਂ MSP ਵਾਲੀਆਂ ਮੰਗਾਂ, ਬਈ ਇਹ ਮੰਗਾਂ ਨਾਲ ਨਹੀਂ ਹੱਲ ਹੋਣਾ ਵੱਡਾ ਜਿਹੜੀ ਰਾਜਨੀਤਿਕ ਲੜਾਈ ਹੈ। ਚਲ ਉਹ ਉੱਥੇ ਤਾਂ ਸਿਰਫ ਇੰਨੇ ਸੀਗਾ ਵੀ ਜਿਹੜੀਆਂ ਇਹ ਅੰਦੋਲਨ ਜਿਹੜਾ ਸੀਗਾ, ਕਿਉਂਕਿ ਉੱਥੇ ਕੋਈ ਇੱਕ ਪਾਰਟੀ ਵੱਲੋਂ ਅੰਦੋਲਨ ਨਹੀਂ ਸੀਗਾ, ਉਹ ਨਾ ਇੱਕ ਕਿਸਾਨ ਜਥੇਬੰਦੀ ਵੱਲੋਂ, ਉਹ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀਗੀਆਂ, ਵੱਖ-ਵੱਖ ਸੋਚਾਂ ਵਾਲੀਆਂ, ਉਹਨਾਂ ਵੱਲੋਂ ਜਿਹੜੀਆਂ 6 ਮੰਗਾਂ ਸੀ, ਮਿਨੀਮਮ ਮੰਗਾਂ 'ਤੇ ਪ੍ਰੋਗਰਾਮ ਸੀਗਾ। ਸੋ ਇਸ ਕਰਕੇ ਉਹ ਤਾਂ ਅਸੀਂ ਉਦੋਂ ਵੀ ਕਹਿੰਦੇ ਰਹੇ ਹਾਂ ਵੀ ਇੱਥੇ ਜਿਹੜਾ ਹੋਊਗਾ ਉਹ ਠੀਕ ਹੈ, ਸਾਰਿਆਂ ਦੀ ਸੋਚ ਹੈਗੀ ਆਪਦੇ ਇੰਡੀਪੈਂਡੈਂਟ ਪਲੇਟਫਾਰਮ ਤੋਂ ਕੋਈ ਜੋ ਮਰਜ਼ੀ ਕਹੇ, ਪਰ ਉੱਥੇ ਜਿਹੜਾ ਸੀਗਾ ਉਹ ਸੀਗਾ ਕਾਨੂੰਨਾਂ 'ਤੇ ਅਸੀਂ ਕੇਂਦਰਿਤ ਰੱਖਿਆ। ਨਾਲ ਅਸੀਂ ਉਹਨੂੰ ਰੱਖਿਆ ਗੈਰ ਪਾਰਟੀ, ਗੈਰ ਸਿਆਸੀ ਨਹੀਂ, ਗੈਰ ਪਾਰਟੀ ਰੱਖਿਆ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਿਹੜੀਆਂ ਕਿ ਹੁਣ ਤੱਕ ਜਿਹਨਾਂ ਨੇ ਰਾਜ ਕੀਤਾ ਵੱਖ-ਵੱਖ ਤਰੀਕੇ ਨਾਲ, ਸਿੱਧੇ ਜਾਂ ਸਿੱਧੇ ਢੰਗ ਨਾਲ,
ਉਹਨਾਂ ਨੂੰ ਇਸ ਅੰਦੋਲਨ ਦਾ ਹਿੱਸਾ ਨਹੀਂ ਬਣਾਇਆ ਜਾਊਗਾ, ਇਹਨੂੰ ਗੈਰ ਪਾਰਟੀ ਰੱਖਿਆ ਜਾਊਗਾ। ਜਿਸ ਕਰਕੇ ਉਹ ਅਸੀਂ ਸਮਝਦੇ ਹਾਂ ਉਹ ਪੈਂਤੜਾ ਠੀਕ ਰਿਹਾ। ਉੱਥੇ ਜੇ ਅਸੀਂ ਸਾਰਾ ਘਚੋਲਾ ਪਾਉਂਦੇ, ਇਨਕਲਾਬ ਵਾਲੇ ਆਪਦੀ ਸਾਰੀ ਪੋਲਿਟਿਕਸ ਲੈ ਕੇ ਜਾਂਦੇ, ਖਾਲਿਸਤਾਨ ਵਾਲੇ ਆਪਦੀ ਲੈ ਕੇ ਜਾਂਦੇ, ਵੱਧ ਅਧਿਕਾਰ ਵਾਲੇ ਆਪਦੀ ਲੈ ਕੇ ਜਾਂਦੇ, ਤਾਂ ਉੱਥੇ ਕਹਿਣ ਦਾ ਭਾਵ ਖੜਾ ਬਣ ਜਾਣਾ ਸੀ, ਉਹਨੂੰ ਪੋਲਿਟਿਕਸ ਦਾ ਖੜਾ ਬਣ ਜਾਣਾ ਸੀ। ਉਹ ਪੋਲਿਟਿਕਸ ਦਾ ਖੜਾ ਨਹੀਂ ਪੋਲਿਟਿਕਸ ਲਿਜਾਓ ਆਪਦੇ ਪਲੇਟਫਾਰਮਾਂ ਤੋਂ। ਪੋਲਿਟਿਕਸ ਦਾ ਖੜਾ ਬਣਿਆ ਨਹੀਂ ਹੈਗਾ। ਜਦੋਂ ਫਤਿਹ ਮਾਰਚ ਹੋਇਆ, ਫਤਿਹ ਮਾਰਚ ਤੋਂ ਬਾਅਦ ਅੱਧੀਆਂ ਕਿਸਾਨ ਜਥੇਬੰਦੀਆਂ ਇੱਕ ਪਾਸੇ ਰਹਿ ਗਈਆਂ ਤੇ ਅੱਧੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਸਮਾਜ ਮੋਰਚੇ ਦੇ ਵਿੱਚ ਚਲੀਆਂ ਗਈਆਂ ਤੇ ਅੱਧੀਆਂ ਸੰਯੁਕਤ ਕਿਸਾਨ ਮੋਰਚੇ 'ਚ ਚਲੀਆਂ ਗਈਆਂ। ਉਹਦਾ ਫਿਰ ਵੀ ਖੜਾ ਤਾਂ ਬਣ ਗਿਆ ਪੋਲਿਟਿਕਸ ਦਾ। ਵੇਖੋ ਜੀ, ਉਸਨੇ ਫਿਰ ਜਿਹੜਾ ਉਦੋਂ ਬਾਅਦ ਵੀ ਉਹ ਤਾਂ ਅਸੀਂ ਕਿਹਾ ਬਈ ਕੁਛ ਕਿਸਾਨ ਜਥੇਬੰਦੀਆਂ ਪਹਿਲਾਂ ਤੋਂ ਹੀ ਜਿਹੜਾ ਇਹਦੇ ਵਿੱਚ ਕੁਛ ਕਿਸਾਨ ਆਗੂ ਵੱਡੇ ਚਿਹਰੇ ਬਣ ਗਏ ਸੀਗੇ, ਉਹਨਾਂ ਦਾ ਉੱਭਰਿਆ ਸੀਗੇ। ਉਹ ਕਿਸਾਨ ਜਥੇਬੰਦੀਆਂ ਨੇ ਸਾਰੇ ਅੰਦੋਲਨ ਦੇ ਵਿੱਚ ਵੀ ਅਸੀਂ ਦੇਖਿਆ ਵੀ ਜਿਵੇਂ ਉਹਨੂੰ ਆਪ ਹੁਦਰੇ ਢੰਗ ਨਾਲ ਚਲਾਉਣਾ ਹੁੰਦਾ, ਆਪਦੀ ਮੁੱਠੀ 'ਚ ਕਰਕੇ ਚਲਾਉਣਾ ਹੁੰਦਾ। ਕਿਹੜੇ ਸੀ ਉਹ ਚਿਹਰੇ, ਕਿਹੜੇ ਸੀ? ਕਿਉਂਕਿ ਅੱਜ ਜਿਹੜਾ ਕਿਸਾਨੀ ਮੋਰਚਾ ਦੁਬਾਰਾ ਲੱਗਣ ਦੀ ਕਗਾਰ ਤੇ ਆ, ਜਗ੍ਹਾ ਜਗ੍ਹਾ ਤੇ ਜਿਹੜੇ ਭਾਸ਼ਣ ਹੋ ਰਹੇ ਨੇ ਕਿ ਅਸੀਂ ਫੇਰ ਜਾਵਾਂਗੇ ਲਖੀਮਪੁਰ ਖੀਰੀ ਦਾ ਹਜੇ ਇਨਸਾਫ ਨਹੀਂ ਮਿਲਿਆ, ਉਹ ਚਿਹਰੇ ਕਿਹੜੇ ਸੀ ਜਿਹੜੇ ਵੱਡੇ ਚਿਹਰੇ ਆਪਣੇ ਆਪ ਨੂੰ ਸਮਝਣ ਲੱਗ ਗਏ ਸੀਗੇ? ਦੇਖੋ ਜੀ, ਜਿਹੜੀਆਂ ਉਹ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਜਦੋਂ ਦਿੱਲੀਓਂ ਅਸੀਂ ਵਾਪਸ ਆਏ ਆ ਦਸੰਬਰ ਦੇ ਵਿੱਚ, ਤਾਂ ਉਦੋਂ ਅੰਦੋਲਨ ਨੂੰ ਮੁਲਤਵੀ ਕਰਕੇ ਆਏ ਆ। ਜਿਹੜੀਆਂ ਵੱਡੀਆਂ ਮੰਗਾਂ ਅੰਦੋਲਨ ਦੀਆਂ ਵੀ ਸੀਗੀਆਂ, ਇੱਕ ਵੱਡੀ ਜਿਹੜੀ ਸਭ ਤੋਂ ਵੱਡੀ ਮੰਗ ਸੀ ਕਾਨੂੰਨ ਵਾਪਸੀ ਵਾਲੀ, ਉਹ ਹੋਈ ਹੈ, ਉਹ ਜਿੱਤ ਵੀ ਹੈਗੀ ਹੈ। ਜਿੱਤੋਂ ਇੱਕੇ ਨਾਲ ਜਿੱਤ ਹੋਈ ਹੈ, ਕਿਸੇ ਹੋਰ SKM ਦੀ ਅਗਵਾਈ ਦੇ ਵਿੱਚ ਜਿਹੜਾ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਮੁੱਠ ਕਰਕੇ ਰੱਖਿਆ, ਉਹ ਇੱਕੇ ਜਿਹੀ ਜਿੱਤ ਸੀਗੀ। ਉਹ ਦੂਜੀਆਂ ਮੰਗਾਂ ਜਿਹੜੀਆਂ ਸੀਗੀਆਂ ਜਿਹਦੇ ਵਿੱਚ ਖਾਸ ਕਰਕੇ MSP ਵਾਲੀ ਮੰਗ ਹੈ, ਲਖੀਮਪੁਰ ਵਾਲੇ ਜਿਹੜੇ ਕਾਂਡ ਹੋਇਆ ਉਹਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੀ ਗੱਲ ਹੈ, ਜਿਹੜੇ ਉਹ ਸ਼ਹੀਦ ਪਰਿਵਾਰ ਹੈ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਹੈ। ਉਹ ਮੰਗਾਂ MSP ਵਾਲੀ, ਉਹ ਸਾਰੀਆਂ ਮੰਗਾਂ, ਕੇਸ ਵਾਪਸੀ ਵਾਲੀ, ਜਿਹੜੇ ਜਿਨ੍ਹਾਂ ਦੀਆਂ ਸ਼ਹੀਦੀਆਂ ਹੋਈਆਂ ਨੇ, ਜਾਨਾਂ ਗਈਆਂ ਨੇ, ਉਹਨਾਂ ਨੂੰ ਰਾਹਤ ਦਿਵਾਉਣ ਵਾਲੀ, ਕੰਪਨਸੇਸ਼ਨ ਦਿਵਾਉਣ ਵਾਲੀ, ਉਹ ਸਾਰੀਆਂ ਮੰਗਾਂ ਜਿਉਂਦੀਆਂ ਤੇ ਉਹ ਖੜੀਆਂ ਸੀਗੀਆਂ। ਉਹ ਇਸ ਕਰਕੇ ਜਿਹੜੇ ਹੁਣ ਹੈਗਾ ਮੋਰਚਾ, ਅਸੀਂ ਕਹਿੰਦੇ ਹਾਂ ਵੀ ਹੁਣ ਮੋਰਚੇ ਦੀ ਲੋੜ ਹੈ। ਉਸੇ ਤਰ੍ਹਾਂ SKM ਦੀ ਅਗਵਾਈ ਦੇ ਵਿੱਚ ਆਲ ਇੰਡੀਆ ਪੱਧਰ ਦੇ ਮੋਰਚੇ ਦੀ ਲੋੜ ਹੈ, ਕਿਉਂਕਿ ਜੇ ਆਲ ਇੰਡੀਆ ਪੱਧਰ ਦਾ ਮੋਰਚਾ ਨਹੀਂ ਬਣਦਾ ਇੱਕ ਪਲੇਟਫਾਰਮ ਥੱਲੇ, ਫਿਰ ਇਹ ਜਿਹੜਾ ਮੋਦੀ ਸਰਕਾਰ ਦਾ ਜਿਹੜਾ ਉਹ ਰੱਥ ਹੈਗਾ, ਉਹਨਾਂ ਨੇ ਐ ਨਹੀਂ ਵੀ ਉਹਨਾਂ ਨੇ ਆਪ ਦਾ ਪਿੱਛੇ ਮੁੜ ਪਏ। ਉਹ ਹੁਣ ਵੀ ਵਿੰਗੇ ਟੇਗੇ ਢੰਗ ਨਾਲ ਕਾਨੂੰਨਾਂ ਨੂੰ ਲਿਆਉਣ 'ਚ ਜਾਂ ਹੋਰ ਨੀਤੀਆਂ ਕਾਨੂੰਨ ਲਿਆ ਕੇ ਉਹ ਤਾਂ ਕਿ ਉਹ ਪਹਿਲਾਂ ਵਾਲੇ ਕਾਨੂੰਨਾਂ ਦਾ ਜਿਹੜਾ ਹੈਗਾ ਪੂਰਤੀ ਕੀਤੀ ਜਾ ਸਕੇ, ਉਹਨਾਂ ਦੇ ਹੁਣ ਵੀ ਯਤਨ ਨੇ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਉਹ ਅੰਦੋਲਨ ਦੀ ਲੋੜ ਹੈ। ਜਿਹੜਾ ਤੁਸੀਂ ਕਹਿੰਦੇ ਵੀ ਵੱਡੇ ਚਿਹਰੇ ਜਾਂ ਵੱਡੇ, ਉਹ ਉਹੀ ਹੈ ਜਿਨ੍ਹਾਂ ਨੇ ਇੱਥੇ ਆ ਕੇ ਪੰਜਾਬ 'ਚੋਂ, ਤਾਂ ਜਿਨ੍ਹਾਂ ਨੇ ਆ ਕੇ ਉਹ ਚੋਣਾਂ 'ਚ ਲਾਲਸਾ ਜਿਨ੍ਹਾਂ ਨੇ ਦਿਖਾਈ ਹੈ ਸੱਤਾ 'ਚੋਂ ਹਿੱਸੇ ਦੀ, ਵੀ ਆਹੀ ਜਿਹੜੀ ਲਟੇਰੀ ਸੱਤਾ, ਜਦੋਂ ਅਸੀਂ ਕਹਿੰਦੇ ਹਾਂ ਸਿਸਟਮ ਲਟੇਰਾ ਹੈਗਾ, ਜਿਹੜਾ ਇਹ ਭਾਰਤ ਦਾ ਜਾਂ ਪੰਜਾਬ ਦਾ ਸਿਸਟਮ ਹੈ, ਰਾਜਨੀਤਿਕ ਸਿਸਟਮ, ਰਾਜ ਪ੍ਰਬੰਧ ਹੈ, ਉਹ ਲੁੱਟ ਦੇ ਆਧਾਰ 'ਤੇ, ਜ਼ਬਰ ਦੇ ਆਧਾਰ 'ਤੇ ਟਿਕਿਆ ਹੋਇਆ। ਉਹਦੇ ਵਿੱਚ ਕੋਈ ਲੋਕਤੰਤਰ ਨਹੀਂ। ਜਿਹੜੇ ਬੰਦੇ ਫਿਰ ਉਹਦੇ ਵਿੱਚ ਜਾ ਕੇ ਉਹਦੇ 'ਚੋਂ ਸੱਤ ਪੱਤੀ ਲੈਣਾ ਚਾਹੁੰਦੇ ਸੀਗੇ ਰਾਜ ਸੱਤਾ 'ਚੋਂ, ਇਹਦਾ ਹਿਸਾਬ ਨਾਲ ਵੀ ਉਹ ਲੁੱਟ ਦੇ ਰਾਜ 'ਚੋਂ ਹੀ ਸੱਤ ਪੱਤੀ ਲੈਣਾ ਚਾਹੁੰਦੇ ਸੀਗੇ, ਉਹਨਾਂ ਨੇ ਆ ਕੇ ਸੰਯੁਕਤ ਸਮਾਜ ਮੋਰਚਾ ਬਣਾਇਆ। ਉਹਨਾਂ ਨੂੰ ਐ ਸੀਗਾ ਵੀ ਅਸੀਂ ਜਿੰਨਾ ਇਸ ਅੰਦੋਲਨ ਰਾਹੀਂ ਕਿਸਾਨ ਆਗੂਆਂ ਦਾ ਮਾਣ ਤਾਣ ਬਣਿਆ, ਉਹਨੂੰ ਅਸੀਂ ਕੈਸ਼ ਕਰ ਲਈਏ। ਜਿਵੇਂ ਹਰੇਕ ਅੰਦੋਲਨ 'ਚ ਹੀ ਹੁੰਦਾ ਵੀ ਉਹਨੂੰ ਆਪਾਂ ਕੈਸ਼ ਕਰਕੇ ਉਹਨੂੰ ਆਪਦੀ ਰਾਜ ਸੱਤਾ ਦੇ ਰੂਪ 'ਚ ਉਹਨੂੰ ਆਪਦੀ ਜੇਬ 'ਚ ਪਾ ਲਈਏ। ਉਹ ਉਹਨਾਂ ਨੇ ਕੀਤਾ। ਤੁਹਾਨੂੰ ਵੀ ਉਹ ਕੈਸ਼ ਹੋ ਗਿਆ ਜਾਂ ਆਪਦੀ ਜੇਬ ਦੇ ਵਿੱਚ ਪੈ ਗਿਆ ਉਹ ਆਗੂਆਂ ਦੇ? ਜਿਵੇਂ ਅਸੀਂ ਨਾਮ ਲਵਾਂਗੇ ਰਾਜੇਵਾਲ ਸਾਹਿਬ, ਆਪਣੇ ਆਪ ਨੂੰ ਇੱਕ ਅਲੱਗ ਫੀਲਿੰਗ ਲੈਣ ਲੱਗ ਗਏ ਸੀਗੇ। ਰਾਜੇਵਾਲ ਸਾਹਿਬ ਦੇ ਨਾਲ ਅੱਜ ਲੋਕ ਤੁਰਨ ਨੂੰ ਤਿਆਰ ਨੇ। ਦੇਖੋ ਜੀ, ਉਹ ਤਾਂ ਜਿਹੜਾ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਅੰਦੋਲਨ ਦੌਰਾਨ ਅੰਦਰ ਖਾਤੇ ਦਾ ਗੱਲਬਾਤ ਚਲਾਉਂਦੇ ਰਹੇ ਹੋ ਕੇਜਰੀਵਾਲ ਨਾਲ ਵੀ, ਹੋਰਾਂ ਨਾਲ ਵੀ ਅਸੀਂ ਉਸ ਤੋਂ ਬਾਅਦ ਆਪਾਂ ਸਾਰਾ ਆ ਚੋਣਾਂ ਵਗੈਰਾ 'ਚ ਖੜਾ ਹੋਵਾਂਗੇ, ਇਹਨੂੰ ਪੰਜਾਬ ਦੀ ਸੱਤਾ 'ਚ ਹਿੱਸਾ ਲਵਾਂਗੇ। ਪਰ ਉਹ ਬਾਹਰ ਪਖੰਡ ਕਰਦੇ ਰਹੇ ਆ ਵੀ ਨਹੀਂ, ਅਸੀਂ ਸਾਡਾ ਮੇਨ ਨਿਸ਼ਾਨਾ ਕਿਸਾਨ ਅੰਦੋਲਨ ਹੈ, ਜਿਹੜੀਆਂ ਇਹ ਵੋਟ ਪੋਲਿਟਿਕਸ ਜਿਹੜੀ ਹੈਗੀ ਆ ਇਹ ਸਾਡਾ ਨਿਸ਼ਾਨਾ ਹੈ ਨਹੀਂ। ਇਕੱਲੇ ਰਾਜੇਵਾਲ ਸਾਹਿਬ ਸੀ ਗੱਲ ਚਲਾਉਂਦੇ ਕਿ ਹੋਰ ਵੀ ਕੋਈ ਬੰਦੇ ਸੀਗੇ ਜਿਹੜਾ ਗੱਲਬਾਤ 'ਚ ਜਿਨ੍ਹਾਂ ਨੇ ਜੀ ਸੰਯੁਕਤ ਸਮਾਜ ਮੋਰਚਾ ਬਣਾਇਆ ਆ ਕੇ? ਕਿੰਨੀਆਂ ਜਥੇਬੰਦੀਆਂ ਸੀਗੀਆਂ? 22 ਜਥੇਬੰਦੀਆਂ ਸੀਗੀਆਂ, ਸਾਰੇ ਹੀ ਸੀਗੇ ਲਾਲਸਾ ਦੇ ਵਿੱਚ। ਇਹ ਪੰਜਾਬ ਦੀਆਂ 32 ਜਥੇਬੰਦੀਆਂ 'ਚੋਂ ਵੱਡਾ ਹਿੱਸਾ ਸਮਝ ਲਓ। 32 'ਚੋਂ ਜੇ 22 ਸੀਗੀਆਂ ਜਿਹੜੀਆਂ, ਤਾਂ ਲਗਭਗ 2/3 ਹਿੱਸਾ ਜਿਹੜਾ ਸੀਗਾ, ਜਿਹੜਾ ਕਿ ਇਸ ਸੱਤਾ ਦੀ ਭੁੱਖ ਦੇ ਵਿੱਚ ਜਿਨ੍ਹਾਂ ਨੇ ਦਿਖਾਈ ਹੈ। ਤੇ ਉਹ ਆ ਕੇ ਉਹਨਾਂ ਚਿਰ ਜਿੰਨਾ ਚਿਰ ਤੱਕ ਉਹ ਚੋਣਾਂ 'ਚ ਤਾਂ ਲੋਕਾਂ ਨੂੰ ਵੀ ਲੱਗਿਆ ਵੀ ਸਾਡੇ ਨਾਲ ਤਾਂ ਇਹ ਕਹਿੰਦੇ ਕੁਛ ਸੀ, ਕਹਿਣ 'ਚ ਕੁਛ ਹੈ, ਕਰਨੀ 'ਚ ਕੁਛ ਨਿਕਲਿਆ। ਲੋਕਾਂ ਨੂੰ ਤਾਂ ਜਵਾਬ ਦਿੱਤਾ, ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ। ਉਹ ਬੁਰੀ ਤਰ੍ਹਾਂ ਲੋਕਾਂ ਨੇ ਨਕਾਰਤਾ ਉਹਨਾਂ ਨੂੰ।
ਉਹਦੇ ਨਾਲ ਕੀ ਹੋਇਆ, ਨੁਕਸਾਨ ਮੋਰਚੇ ਦਾ ਵੀ ਨੁਕਸਾਨ ਹੋਇਆ ਵੀ ਜਿਹੜੀਆਂ ਮੋਰਚੇ ਉਦੋਂ ਵੀ ਅਸੀਂ ਤਾਂ ਜਦੋਂ ਚੋਣਾਂ ਚੱਲ ਰਹੀਆਂ ਸੀ ਉਦੋਂ ਵੀ ਅੰਦੋਲਨ ਪੰਜਾਬ 'ਚ ਬੰਦ ਨਹੀਂ ਕੀਤਾ। ਤੁਹਾਨੂੰ ਪਤਾ ਹੋਣਾ ਵੀ 5 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਆਪਣੇ ਪੰਜਾਬ 'ਚ ਆਇਆ ਲੋਕਾਂ ਨੂੰ ਦਿਖਾਉਣ ਦੀ ਖਾਤਰ ਵੀ ਮੈਂ ਪੰਜਾਬ ਦੇ ਲੋਕਾਂ ਦਾ ਪੱਖੀ ਕਿੰਨਾ, ਮੈਨੂੰ ਪੰਜਾਬ ਦਾ ਫਿਕਰ ਕਿੰਨਾ। ਅਸੀਂ ਸੱਦਾ ਦਿੱਤਾ ਜਿਹੜੀਆਂ ਕਿ ਚੋਣਾਂ 'ਚ ਨਹੀਂ ਗਈਆਂ ਸੀਗੀਆਂ 23 ਜਥੇਬੰਦੀਆਂ, ਬਈ ਉਹ ਇੱਕ ਪਾਸੇ ਤਾਂ ਜਿਹੜੇ ਦੋਸ਼ੀ ਹੈਗੇ ਨੇ ਲਖੀਮਪੁਰ ਕਾਂਡ ਦੇ, ਅਜੇ ਮਿਸ਼ਰਾ ਟੈਣੀ ਹੋਰੀ ਉਹਦਾ ਮੁੰਡਾ ਹੈ, ਉਹਨਾਂ ਨੂੰ ਆਪਦੇ ਬੁੱਕਲ 'ਚ ਲਈ ਬੈਠਾ, ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਹੋਣ ਦੇ ਰਿਹਾ। ਉਹ ਸਾਡੇ ਉੱਥੇ ਪੰਜਾਬੀ ਭਰਾ ਹੈ ਜਿਹੜੇ ਵੱਡੀ ਗਿਣਤੀ 'ਚ ਜਿਹੜੇ ਸ਼ਹੀਦ ਹੋਏ ਆ, ਸਾਰੇ ਪੰਜਾਬੀ ਹੈ ਇੱਕ ਪੱਤਰਕਾਰ ਨੂੰ ਛੱਡ ਕੇ। ਤੇ ਦੂਜੇ ਪਾਸੇ ਇੱਥੇ ਆ ਕੇ ਪਖੰਡ ਕਰ ਰਿਹਾ। ਅਸੀਂ ਤਾਂ ਉਦੋਂ ਵੀ ਅੰਦੋਲਨ ਦਾ ਪ੍ਰੋਗਰਾਮ ਕੋਈ ਬੰਦ ਨਹੀਂ, ਜਦੋਂ ਚੋਣਾਂ ਦਾ ਮਾਹੌਲ ਸੀ ਉਦੋਂ ਵੀ ਅੰਦੋਲਨ ਬੰਦ ਨਹੀਂ ਕੀਤਾ ਤੇ ਉਹਨੂੰ ਮੋੜਿਆ ਉੱਥੋਂ ਪਿਆਰੇ ਵਾਲੇ ਦੇ ਪੁਲ ਤੋਂ ਉਹਨੂੰ ਬਰੰਗ ਮੋੜਿਆ ਦਿੱਲੀ ਨੂੰ। ਪਰ ਉਹ ਜਿਹੜੀਆਂ ਦੂਜੀਆਂ ਜਥੇਬੰਦੀਆਂ ਸੀਗੀਆਂ ਉਹ ਸਾਰੀਆਂ ਕਹਿ ਰਹੀਆਂ ਸੀਗੀਆਂ ਵੀ ਨਹੀਂ ਹੁਣ ਤਾਂ ਚੋਣਾਂ ਦਾ ਮੌਕਾ ਹੈਗਾ, ਹੁਣ ਅੰਦੋਲਨ ਕਰਨਾ। ਸੋ ਇਸ ਕਰਕੇ ਅੰਦੋਲਨ ਨਾਲ ਕਰਨੋਂ ਧਿਆਨ ਉਹਨਾਂ ਚਿਰ ਜਿੰਨਾ ਚਿਰ ਤੱਕ ਉਹਨਾਂ ਨੂੰ ਮੂੰਹ ਦੀ ਨਹੀਂ ਖਾਧੀ ਉਹਨਾਂ ਚਿਰ ਅੰਦੋਲਨ ਕਰਨੋਂ ਧਿਆਨ ਹਟਿਆ ਰਿਹਾ, ਜਿਹਦੇ ਨਾਲ ਮੋਰਚੇ ਦਾ ਅਸੀਂ ਸਮਝਦੇ ਹਾਂ ਢਾਹ ਵੀ ਲੱਗੀ ਹੈ, ਨੁਕਸਾਨ ਵੀ ਹੋਇਆ। ਪਰ ਇਹਨੇ ਵੀ ਮੋਰਚਾ ਖਤਮ ਹੋ ਗਿਆ। ਐਂ ਤਾਂ ਜੇ ਹੁਣ ਸਾਡੇ ਜਾਂਦੇ ਜਾਂਦੇ ਦੀ ਕਿਸੇ ਦੀ ਕੋਈ ਆਪਾਂ ਅੱਗੇ ਵਧੀ ਜਾਂਦੇ ਆ, ਸੱਟ ਵੱਜ ਗਈ, ਲੱਤ ਟੁੱਟ ਵੀ ਗਈ ਤਾਂ ਦੁਬਾਰੀ ਗੰਢੀ ਜਾਂਦੀ ਹੁੰਦੀ ਹੈ। ਪਰ ਐਡਾ ਵੱਡਾ ਇਹਨੇ ਵੀ ਮੋਰਚਾ ਖਤਮ ਹੋ ਗਿਆ, ਪਰ ਉਹਨੇ ਇੱਕ ਵਾਰੀ ਉਹਨੂੰ ਡੈਂਟ ਜ਼ਰੂਰ ਪਾਇਆ ਇਹਦੇ ਦੇ ਮੋਰਚੇ ਤੇ, ਨੁਕਸਾਨ ਹਰਜਾ ਜ਼ਰੂਰ ਕੀਤਾ ਇਸਨੇ। ਹੁਣ ਸਾਹਿਬ ਜੇ ਗੱਲ ਕਰੀਏ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਵਾਪਰਦਾ, ਲਖੀਮਪੁਰ ਖੀਰੀ ਤੋਂ ਬਾਅਦ ਕਿਸਾਨਾਂ ਦਾ ਜਿਹੜਾ ਪਾਰਾ ਹੁੰਦਾ ਉਹ ਕਾਫੀ ਹਾਈ ਲੈਵਲ ਤੇ ਚਲਾ ਜਾਂਦਾ, ਜਿਹੜਾ ਬਲੱਡ ਪ੍ਰੈਸ਼ਰ ਆ ਉਹ ਕਾਫੀ ਵੱਧਦਾ, ਉਹਨਾਂ ਦੇ ਖਿਲਾਫ ਵੀ ਹੁੰਦੇ ਨੇ, ਪਰ ਯੂਪੀ ਦੇ ਵਿੱਚ ਫਿਰ ਬੀਜੇਪੀ ਦੀ ਸਰਕਾਰ ਬਣ ਜਾਂਦੀ ਆ। ਇਹਦਾ ਕੀ ਕਾਰਨ ਮੰਨਦੇ ਹੋ? ਦੇਖੋ ਜੀ, ਉਹਦਾ ਪਹਿਲੀ ਗੱਲ ਤਾਂ ਅਸੀਂ ਸਮਝਦੇ ਹਾਂ ਵੀ ਜਿਹੜਾ ਕਾਂਡ ਨਾ ਉਹ ਪਿਛਲੇ ਸਾਲ 3 ਅਕਤੂਬਰ ਨੂੰ ਮਤਲਬ ਹੋਇਆ ਉਹ, ਤੇ ਹੁਣ ਆਪਾਂ ਬੈਠੇ ਆ ਅਗਸਤ 'ਚ, ਐ ਸਮਝ ਲਾ ਵੀ 8ਵਾਂ ਮਹੀਨਾ ਹੋ ਗਿਆ, 10 ਮਹੀਨੇ ਹੋ ਗਏ ਉਹ ਜਿਹੜਾ ਕਾਂਡ ਵਾਪਰਿਆ ਸੀਗਾ ਉਸ ਨੇ ਸਰਕਾਰ ਦੀ ਜਿਹੜੀ ਪੈਰਾਂ ਥੱਲੋਂ ਜ਼ਮੀਨ ਕੱਢੀ ਆ ਨਾ ਕੇਂਦਰ ਸਰਕਾਰ ਦੇ, ਉਸ ਕਾਂਡ ਨੇ ਕੱਢੀ ਹੈ। ਉਦੋਂ ਲੋਕਾਂ ਦਾ ਰੌਂ ਵੀ ਯੂਪੀ ਦੇ ਵਿੱਚ, ਸਾਰੀ ਯੂਪੀ ਦੇ ਵਿੱਚ, ਸਾਰੇ ਸੂਬਿਆਂ ਦੇ ਵਿੱਚ ਇੱਕ ਵਾਰੀ ਮੋਦੀ ਸਰਕਾਰ ਖਿਲਾਫ ਆਈ ਰੌਂ ਬਣ ਗਿਆ ਸੀ, ਜਿਵੇਂ ਜਦੋਂ ਅਸੀਂ 26 ਨਵੰਬਰ ਨੂੰ ਦਿੱਲੀ ਗਏ ਉਸ ਮੌਕੇ ਸੀਗਾ। ਉਸ ਮੌਕੇ ਕੀ ਹੋਇਆ, ਉਸ ਮੌਕੇ ਵੀ ਅਸੀਂ ਕਹਿੰਦੇ ਵੀ ਗਲਤ ਹੋਇਆ ਜਿੰਨਾ ਕਾਹਲੀ ਨਾਲ ਸਮਝੌਤਾ ਕੀਤਾ ਗਿਆ, ਛੇਤੀ ਵੀ 24 ਘੰਟਿਆਂ ਦੇ ਵਿੱਚ ਹੋਰ ਕਿਸੇ ਜਥੇਬੰਦੀ ਨੂੰ ਜਾਣ ਨਹੀਂ ਦਿੱਤਾ। ਜਿਹੜੀ ਉਹਨਾਂ ਨੂੰ ਜਿਹੜੇ ਆਦਿੱਤਿਆਨਾਥ ਜੋਗੀ ਦੀ ਸਰਕਾਰ ਸੀ ਉਹਨਾਂ ਨੂੰ ਪਤਾ ਸੀ ਵੀ ਆਹ ਆਪਣੇ ਭਰੋਸੇਯੋਗ ਹੈਗਾ, ਆਪਣੇ ਹਿਸਾਬ ਨਾਲ ਕਰ ਲੈਣਗੇ, ਉਹਨਾਂ ਆਗੂਆਂ ਨੂੰ ਜਾਣ ਦਿੱਤਾ। ਦੂਜੇ ਆਗੂਆਂ ਨੂੰ, ਆਪਣਾ ਗੁਰਨਾਮ ਸਿੰਘ ਚੜੂਨੀ ਦੀ ਮਿਸਾਲ ਹੈ, ਸਾਡੀ ਮਿਸਾਲ ਹੈ, ਰਾਹ 'ਚ ਹੀ ਉਹਨਾਂ ਨੂੰ ਰੋਕ ਲਿਆ, ਬੰਦ ਕਰਤਾ ਉਹਨਾਂ ਨੂੰ ਥਾਣਿਆਂ 'ਚ, ਉੱਥੇ ਤੱਕ ਨਹੀਂ ਜਾਣ ਦਿੱਤਾ, ਕਾਹਲੀ ਦੇ ਵਿੱਚ ਸਮਝੌਤਾ ਕੀਤਾ। ਉਦੋਂ ਬਾਅਦ ਕੀ ਹੋਇਆ, 10 ਮਹੀਨੇ ਤੱਕ ਕੋਈ ਪ੍ਰੋਗਰਾਮ ਨਹੀਂ, ਹੁਣ ਪ੍ਰੋਗਰਾਮ ਆਇਆ। ਸੋ ਇਸ ਕਰਕੇ ਉਸ ਨਾਲ ਲੋਕਾਂ 'ਚ ਖਾਸ ਕਰਕੇ ਜਿਹੜੇ ਉੱਥੋਂ ਵਾਲੇ ਸਾਡੇ ਜਿਨ੍ਹਾਂ 'ਤੇ ਪੀੜਤ ਸੀਗੇ ਜਿਹੜੇ ਪਰਿਵਾਰ, ਉਹਨਾਂ 'ਤੇ ਸੈੱਟਬੈਕ ਲੱਗੀ ਹੈ। ਉਦੋਂ ਬਾਅਦ ਉਹਨਾਂ 'ਤੇ ਹਮਲੇ ਵੀ ਹੋਇਆ, ਗਵਾਹਾਂ 'ਤੇ ਹਮਲੇ ਵੀ ਹੋਏ ਆ, ਹੋਰ ਤਰੀਕਿਆਂ ਨਾਲ ਉਹਨੂੰ ਡਰਾਇਆ ਧਮਕਾਇਆ ਗਿਆ, ਜਿਹਦੇ ਨਾਲ ਇੱਕ ਤਰ੍ਹਾਂ ਦੀ ਦਹਿਸ਼ਤ ਪਈ ਆ ਉਹਨਾਂ 'ਤੇ। ਪ੍ਰੋਗਰਾਮ ਨਾ ਦਿੱਤੇ, ਐਕਸ਼ਨ ਪ੍ਰੋਗਰਾਮ। ਉਸ ਤੋਂ ਬਾਅਦ ਸਗੋਂ ਅਸੀਂ ਤਾਂ ਕਹਿੰਦੇ ਵੀ ਜੋ ਉਹ ਡੈੱਡ ਬਾਡੀਆਂ ਐਡੀ ਕਾਹਲੀ ਕੀ ਸੀਗੀ, ਪਰਿਵਾਰ ਤਾਂ ਕਹਿੰਦੇ ਸੀ ਵੀ ਸਾਡੀਆਂ ਡੈੱਡ ਬਾਡੀਆਂ ਰੱਖ ਦਿਓ, ਜਿੰਨਾ ਚਿਰ ਉਹ ਅਜੇ ਮਿਸਰਾ ਗ੍ਰਿਫਤਾਰ ਨਹੀਂ ਹੁੰਦਾ ਉਹਨਾਂ ਚਿਰ ਡੈੱਡ ਬਾਡੀਆਂ ਪੰਗਾਂ ਰਹਿਣ ਦੇ, ਇੱਥੇ ਮੋਰਚਾ ਸ਼ੁਰੂ ਕਰ ਦਿਓ। ਤੇ ਇੰਨਾ ਰੋਸ ਸੀਗਾ ਵੀ ਮੇਰਾ ਖਿਆਲ ਆ ਉਹ ਦਿੱਲੀ ਵਰਗਾ ਮੋਰਚੇ ਇੱਕ ਉੱਥੇ ਦੂਜਾ ਮੋਰਚਾ ਬਣ ਜਾਣਾ ਸੀਗਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਪੈਣਾ ਸੀਗਾ। ਤੇ ਪਰ ਉਹ ਸਾਰਾ ਕੁਝ ਨਾ ਹੋਣ ਕਰਕੇ ਉੱਥੇ ਨਿਰਾਸ਼ਤਾ ਗਈ ਹੈ। ਨਿਰਾਸ਼ਤਾ ਹੋਣ ਕਰਕੇ ਜਿਹੜਾ ਉੱਥੇ ਚੋਣਾਂ ਦੇ ਵਿੱਚ ਵੀ ਬੰਦਿਆਂ ਨੇ ਉਸ ਅੰਦੋਲਨ ਦੇ ਆਸਰੇ ਭੇੜਨਾ ਸੀਗਾ, ਉਹ ਰੌਂ ਨਹੀਂ ਰਿਹਾ। ਡਰ ਰਿਹਾ ਲੋਕਾਂ ਨੂੰ ਵੀ ਯਾਰ ਆਪਾਂ ਇਹਨਾਂ ਦਾ ਇਹ ਇੱਥੇ ਯੂਪੀ 'ਚ ਆਪਾਂ ਇਹਨਾਂ ਦਾ ਟੱਕਰਾ ਨਹੀਂ ਕਰ ਸਕਦੇ। ਕਿਤੇ ਨਾ ਕਿਤੇ ਜਾ ਕੇ ਇਹ ਨਹੀਂ ਲੱਗਦਾ ਹੈਗਾ ਵੀ ਜਿਹੜੇ ਡੱਲੇਵਾਲ ਸਾਹਿਬ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਵੀ 3000 ਕਰੋੜ 'ਚ ਮੋਰਚਾ ਵੇਚਤਾ ਸੀਗਾ, ਤੇ ਉੱਥੇ ਵੀ ਕਿਤੇ ਨਾ ਕਿਤੇ ਜਾ ਕੇ ਇਹ ਸਮਝੌਤਾ ਹੋਇਆ ਹੋਵੇ, ਅਜਿਹਾ ਸਮਝੌਤਾ ਹੋ ਗਿਆ ਹੋਵੇ ਲਖੀਮਪੁਰ ਖੀਰੀ ਦੇ ਵਿੱਚ? ਦੇਖੋ ਜੀ, ਇੱਕ ਤਾਂ ਜਿਹੜਾ 3000 ਕਰੋੜ ਵਾਲੀ ਗੱਲ ਸਮਝਣ ਵਾਲੀ ਆ, ਉਹਨੂੰ ਕੁਛ ਆਗੂ ਨਾ ਵਿਗਾੜ ਕੇ ਪੇਸ਼ ਕਰ ਰਹੇ ਨੇ। ਜਿਵੇਂ ਕੱਲ੍ਹ ਇੱਥੇ ਬੂਟਾ ਬੁਰਜ ਗਿੱਲ ਵੀ ਬੋਲਿਆ ਆਪਣਾ ਮਹਿਲ ਕਲਾਂ ਵਾਲੇ ਇਕੱਠ ਦੇ ਵਿੱਚ। ਉਹ ਪਹਿਲੀ ਗੱਲ ਤਾਂ ਇਹ ਹੈਗਾ ਵੀ ਥੋੜ੍ਹੇ ਜਿਹੇ ਮੈਂ ਇਹਦੇ ਕਰਨਾ ਚਾਹੁੰਦਾ ਵੀ 3000 ਕਰੋੜ ਵਾਲੀ ਗੱਲ ਕੀ ਹੈ। ਇਹ ਕਿਸੇ ਨੇ ਨਹੀਂ ਕਿਹਾ ਵੀ ਪੰਜਾਬ ਦੇ ਆਗੂਆਂ ਨੇ 3000 ਕਰੋੜ ਲੈ ਲਿਆ, ਇਹ ਕਿਸੇ ਨੇ ਨਹੀਂ। ਇਹ ਆਪਦੇ ਆਪ ਪਵਾ ਕੇ ਆਪਦੇ ਮੂੰਹ 'ਚ ਸੱਚੇ ਹੋਣਾ ਚਾਹੁੰਦੇ ਨੇ। ਦੋਸ਼ ਇਹਨਾਂ ਤੇ ਦੂਜੇ ਨੇ, ਜਿਹੜਾ ਚੋਰੀਆਂ ਗੁਪਤ ਗੱਲਬਾਤ ਕੀਤੀ, ਸਰਕਾਰ ਨੂੰ ਚਿੱਠੀ ਲਿਖ ਕੇ ਦਿੱਤੀ ਵੀ ਭਾਈ ਅਸੀਂ 1 ਕਾਨੂੰਨ 'ਤੇ ਸਮਝੌਤਾ ਕਰਨ ਨੂੰ ਤਿਆਰ ਹੈ, ਤੁਸੀਂ ਐਲਾਨ ਕਰ ਦਿਓ। ਉਦੋਂ ਬਾਅਦ ਕਾਹਲੀ ਨਾਲ ਮੋਰਚਾ ਚੱਕ ਕੇ ਲਿਆਏ। ਇਹਨਾਂ ਦਾ ਗੱਲ ਨਾ ਹੋਵੇ 3000 ਕਰੋੜ ਥੱਲੇ ਦੱਬਣਾ ਚਾਹੁੰਦੇ ਆ। ਇਹਨਾਂ ਦਾ 3000 ਕਰੋੜ ਨਾਲ ਕੋਈ ਸੰਬੰਧ ਨਹੀਂ ਪੰਜਾਬ ਵਾਲਿਆਂ ਦਾ। ਉਹ ਕੀ ਹੈ, ਗੱਲ ਹਕੀਕਤ ਤੱਥ ਤਾਂ ਹੈਗਾ। ਉਹ ਇੱਕ ਕਰਨਾਟਕਾ ਦਾ ਆਗੂ ਹੈ ਚੰਦਰ ਸ਼ੇਖਰ ਕੋਡੀਹੱਲੀ,
ਜਿਹਦੇ ਗਾਹਾਂ ਸਬੂਤ ਵੀ ਆ ਗਏ, ਉਹਦੀ ਵੀਡੀਓ ਵੀ ਆ ਗਈਆਂ, ਉਹਦੇ ਆਧਾਰ ਤੇ ਉਹਨੂੰ ਖਾਰਜ ਵੀ ਕਰਤਾ। ਕਰਨਾਟਕ ਵਾਲੀਆਂ ਜਥੇਬੰਦੀਆਂ ਨੇ ਵੀ ਖਾਰਜ ਕਰਤਾ ਤੇ ਸੰਯੁਕਤ ਮੋਰਚੇ ਜਿਹੜਾ ਦਿੱਲੀ ਵਾਲਾ ਹੈਗਾ ਉਹਦਾ ਆਗੂ ਵੀ ਸੀਗਾ, ਉਹਨਾਂ ਨੇ ਵੀ ਉਹਨੂੰ ਖਾਰਜ ਕਰਤਾ। ਜੇ 3000 ਕਰੋੜ ਦਾ ਮਸਲਾ ਸੀ ਫੇਰ ਇਹਨੂੰ ਖਾਰਜ ਕੀਤਾ, ਜੇ ਮਸਲਾ ਹੀ ਨਾ ਹੁੰਦਾ ਫਿਰ ਇਹਨੂੰ ਖਾਰਜ ਕਿਉਂ ਕਰਦੇ? ਇੱਕ ਆਗੂ ਵੇਚ ਗਿਆ ਪੂਰਾ ਮੋਰਚਾ ਜਿਹੜਾ ਦਿੱਲੀ ਦੇ ਵਿੱਚ ਚੱਲਿਆ ਸੀ 3000 ਕਰੋੜ ਰੁਪਏ ਦੇ ਵਿੱਚ, ਕੱਲਾ ਕਰਨਾਟਕਾ ਦਾ ਜਿਹੜਾ ਆਗੂ ਆ ਕੱਲਾ ਉਹੀ ਵੇਚ ਗਿਆ ਪੂਰੇ ਜਥੇਬੰਦੀਆਂ ਨੂੰ? ਨਹੀਂ ਜੀ, ਉਸ ਨੇ ਕਿਉਂਕਿ ਸਰਕਾਰ ਤਾਂ ਚਾਹੁੰਦੀ ਸੀਗੀ ਵੀ ਕੋਈ ਨਾ ਕੋਈ ਸਾਨੂੰ ਇਹ ਮੋਰਚਾ ਚੱਕਿਆ ਜਾਵੇ, ਕੋਈ ਨਾ ਕੋਈ ਆਗੂ ਸਾਡੇ ਨਾਲ ਅੰਦਰ ਖਾਤੇ ਸੈਟਿੰਗ ਕਰ ਲੇ ਚੋਰੀਆਂ। ਸਰਕਾਰ ਕਹਿੰਦੀ ਸੀ ਵੀ ਅਸੀਂ ਜਥੇਬੰਦੀਆਂ ਨਾਲ ਖੁੱਲ੍ਹੀ ਮੀਟਿੰਗ ਨਹੀਂ ਕਰਨੀ, 40 ਜਥੇਬੰਦੀਆਂ ਨਾਲ ਨਹੀਂ ਕਰਨੀ, ਅਸੀਂ ਤਾਂ ਛੋਟੀ ਜਥੇਬੰਦੀ ਨਾਲ ਕਰਾਂਗੇ। ਉਹ ਮਤਲਬ ਚਾਹੁੰਦੇ ਸੀ ਵੀ ਕੋਈ ਨਾ ਕੋਈ ਅੰਦਰ ਖਾਤੇ ਸਰਕਾਰ ਦੀ ਕੋਸ਼ਿਸ਼ ਸੀਗੀ। ਉਹ ਕੀ ਆ, ਉਹਦੇ ਨਾਲ ਉਹਨਾਂ ਦੀ ਸੈਟਿੰਗ ਹੋ ਗਈ। ਉਹ ਗਾਹਾਂ ਉਹ ਕਿੰਨਾ ਕੁ ਕਾਮਯਾਬ ਹੋਇਆ, ਕਿਉਂਕਿ ਉਹਨੇ ਆਪਦੀ ਵੀਡੀਓ 'ਚ ਵੀ ਬੋਲ ਰਿਹਾ, ਉਹ ਮੈਂ ਤੁਹਾਨੂੰ ਵੀਡੀਓ ਭੇਜ ਵੀ ਦੇਵਾਂਗਾ ਉਹਦੀ। ਉਹ ਕਹਿ ਰਿਹਾ ਵੀ ਉਹ ਕਹਿੰਦੇ ਸੀਗੇ ਵੀ ਤੁਸੀਂ ਮੋਰਚਾ ਜੇ ਚੁਕਾ ਦਿਓਗੇ, ਹੁਣੇ ਵਿਦਡਰਾ ਕਰਾ ਦਿਓਗੇ, ਵਾਪਸ ਭਜਾ ਦਿਓਗੇ ਕਿਸਾਨਾਂ ਨੂੰ, ਕਿਉਂਕਿ ਉਹਨੂੰ ਐ ਸੀਗਾ ਵੀ ਜਿੰਨਾ ਮੋਰਚਾ ਲੰਮਾ ਹੋਈ ਜਾਂਦਾ, ਮੂਹਰੇ ਚੋਣਾਂ ਆ ਰਹੀਆਂ ਸੀਗੀਆਂ, ਉਹਨਾਂ ਨੂੰ ਤੇ ਜਿੰਨਾ ਪੰਜਾਬ ਦਾ ਸਾਰਾ ਭਾਈਚਾਰਾ, ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਸਾਰਾ ਇਕਜੁੱਟ ਹੋ ਕੇ ਉਹਦੇ 'ਚ ਮੋਰਚੇ 'ਚ ਸ਼ਾਮਲ ਹੋ ਗਿਆ। ਸਾਰੀਆਂ ਸਿੱਖ ਜਥੇਬੰਦੀਆਂ, ਦੂਜੀਆਂ ਲੰਗਰਾਂ ਵਾਲੇ ਬਾਬੇ, ਜਿੱਡਾ ਦੇਸ਼ ਦੀ ਮਦਦ, ਜਿਹੜੀ NRIਆਂ ਦੀ ਮਦਦ, ਜਿੰਨਾ ਇਕੱਠਾ ਹੋ ਗਿਆ, ਚਾਹੁੰਦੇ ਸੀਗੇ ਵੀ ਇਹ ਸਮਾਪਤ ਹੋਵੇ ਮੋਰਚਾ ਛੇਤੀ, ਬਿਨਾਂ ਮੰਗਾਂ ਦੇ ਨਿਬੇੜੇ ਤੋਂ। ਉਹਨੇ ਸੌਦਾ ਕਰ ਲਿਆ ਵੀ ਮੈਂ ਸਮਾਪਤ ਕਰ ਸਕਦਾ। ਉਹਨਾਂ ਨੇ ਦੱਸਿਆ ਵੀ ਮੈਂ ਪੰਜਾਬ ਵਾਲੇ ਆਗੂਆਂ ਨੂੰ ਵੀ ਜਾਣਦਾ, ਮੈਂ ਦਰਸ਼ਨਪਾਲ ਨੂੰ ਵੀ ਜਾਣਦਾ, ਮੈਂ ਟਕੈਤ ਨੂੰ ਵੀ ਜਾਣਦਾ, ਮੈਂ ਦੂਜੇ ਆਗੂਆਂ ਨੂੰ, ਜੋਗਿੰਦਰ ਯਾਦਵ ਨੂੰ ਵੀ ਜਾਣਦਾ। ਸਾਰੀ ਜਿਹੜੀ 9 ਮੈਂਬਰੀ ਲੀਡਰਸ਼ਿਪ ਹੈਗੀ ਆ ਉਹ ਮੇਰੇ ਹੈਗੀ ਹੈ, ਵੀ ਮੇਰੇ ਨਾਲ ਗੱਲ ਕਰੋ, ਉਦੋਂ ਗਾਹਾਂ ਮੈਂ ਗੱਲ ਕरूँ, ਇਸ ਹਿਸਾਬ ਨਾਲ ਉਹ ਸੈਟਿੰਗ ਕੀਤੀ ਹੈ। ਪਰ ਉਦੋਂ ਗਾਹਾਂ ਉਹ ਕਿੰਨੀ ਕੁ ਉਹਨੇ ਸਾਰੇ ਮਿਲ ਗਏ ਉਹਨੂੰ ਪੈਸੇ, ਜਾਂ ਨਾ ਮਿਲ ਗਏ ਉਹਨੇ, ਜਾਂ ਗਾਹਾਂ ਵਾਲੇ ਕਿੰਨੇ ਕੁ ਆਗੂਆਂ ਤੱਕ ਨੂੰ ਉਹ ਸਹਿਮਤ ਕਰ ਸਕਿਆ, ਇਹਦਾ ਅਜੇ ਕੋਈ ਨਹੀਂ ਆਇਆ। ਸਿਰਫ ਇੰਨਾ ਸਬੂਤ ਹੀ ਮਿਲਿਆ ਵੀ ਉਹਦਾ ਵੀਡੀਓ ਵੀ ਸਬੂਤ ਆ ਗਿਆ ਵੀ ਉਸ ਨੇ ਇੱਕ ਵਾਰੀ ਸੈਂਟਰ ਸਰਕਾਰ ਨਾਲ 3000 ਪਿੱਛੇ ਮੋਰਚਾ ਉਠਾਉਣ ਦੀ ਸੈਟਿੰਗ ਡੀਲਿੰਗ ਕਰ ਲਈ ਸੀ ਉਹਨੇ। ਨਹੀਂ ਫੂਲ ਸਾਹਿਬ, ਸਵਾਲ ਤਾਂ ਇਹ ਹੈ ਨਾ ਵੀ ਜਿਹੜੇ 32 ਪੰਜਾਬ ਦੀਆਂ ਬੈਠੀਆਂ ਜਥੇਬੰਦੀਆਂ, ਬਾਕੀ 500 ਕੁਛ ਜਿਹੜੀਆਂ ਜਥੇਬੰਦੀਆਂ ਨੇ ਪੂਰੇ ਭਾਰਤ ਦੀਆਂ ਬੈਠੀਆਂ ਨੇ ਉੱਥੇ, ਕਿ ਇੱਕ ਬੰਦੇ ਹੀ ਇੰਨੀਆਂ ਜਥੇਬੰਦੀਆਂ ਨੂੰ ਵੇਚ ਗਿਆ, ਜਾਂ ਕਿਸੇ ਜਥੇਬੰਦੀ ਦੇ ਦਿਮਾਗ ਨੇ ਕੰਮ ਨਹੀਂ ਕਰਿਆ ਵੀ ਇਹ ਬੰਦਾ ਕਿਉਂ ਸਾਡੇ ਸਾਹਮਣੇ ਆ ਰਿਹਾ, ਕਿਉਂ ਇਹ ਮੋਰਚਾ ਚੱਕਣ ਦੀ ਗੱਲ ਕਰ ਰਿਹਾ? ਤੁਹਾਡੇ ਦਿਮਾਗ ਨੇ ਵੀ ਨਹੀਂ ਇਹ ਕੰਮ ਕਰਿਆ, ਜਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਆਈ ਕਦੇ? ਨਹੀਂ ਦੇਖੋ, ਸਾਨੂੰ ਤਾਂ ਜਦੋਂ ਇਹ ਵੀਡੀਓ ਆਈ ਹੈ, ਸਾਨੂੰ ਤਾਂ ਇਹ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਅੰਦਰ ਖਾਤੇ ਚੱਲੀ ਗਿਆ। ਜਿਹੜਾ ਅੰਦਰ ਖਾਤੇ ਕੋਈ ਕਿਸੇ ਲੀਡਰਾਂ ਦੀ ਸਰਕਾਰ ਨਾਲ ਗੱਲਬਾਤ ਚੱਲੀ ਜਾਂਦੀ ਹੈ, ਉਹਦਾ ਤਾਂ ਕੀ ਪਤਾ ਲੱਗਦਾ? ਉਹਦਾ ਜਦੋਂ ਬਾਹਰ ਆਇਆ ਉਹਦੀ ਪਤਾ ਲੱਗਣਾ ਸੀ। ਬਾਹਰ ਉਹ ਜਿਹੜੀ ਉਹਦੀ ਵੀਡੀਓ ਆਈ ਹੈ, ਉਹ ਜਦੋਂ ਦਿੱਲੀੋਂ ਮੋਰਚਾ ਚੱਕ ਲਿਆ ਸੀਗਾ, ਉਦੋਂ ਬਾਅਦ ਉਹ ਵਾਇਰਲ ਹੋਈ ਹੈ ਵੀਡੀਓ। ਉਦੋਂ ਬਾਅਦ ਹੀ ਫਿਰ ਇੱਧਰੋਂ ਲੈਣਾ ਸੀਗਾ ਐਕਸ਼ਨ, ਜਾਂ ਉਹਦੇ 'ਤੇ ਜਿਹੜਾ ਐਕਸ਼ਨ ਉਹਨੂੰ ਖਾਰਜ ਕਰਨਾ ਸੀਗਾ, ਜਾਂ ਉਹਨੂੰ ਮੋਰਚੇ ਦੇ ਵਿੱਚੋਂ ਬਾਹਰ ਕਰਨਾ ਸੀਗਾ, ਉਹ ਤੋਂ ਬਾਅਦ ਕੀਤਾ ਗਿਆ ਇਹ। ਉਦੋਂ ਪਹਿਲਾਂ ਦਾ ਤਾਂ ਕੋਈ ਸਬੂਤ ਹੀ ਨਹੀਂ ਆਇਆ ਸੀਗਾ, ਅੰਦਰ ਖਾਤੇ ਚੱਲੀ ਗਈ ਗੱਲ। ਉਹ ਕਹਾਵਤ ਨਹੀਂ ਇੱਥੇ ਸਿੱਧ ਹੁੰਦੀ, ਫਿਰ ਪਛਤਾਏ ਕਿਆ ਬਣਦਾ ਜਦ ਚਿੜੀਆਂ ਚੋਗੀ ਖੇਤ। ਨਹੀਂ ਵੇਖੋ ਜੀ ਵੀਰ ਜੀ, ਆਪਣਾ ਹਰਜਿੰਦਰ ਸਿੰਘ, ਤੁਸੀਂ ਦੱਸੋ ਵੀ ਜਿੰਨਾ ਚਿਰ ਤੁਹਾਡੇ ਸਾਹਮਣੇ ਕੋਈ ਸਬੂਤ ਹੀ ਹੈ ਨਹੀਂ, ਕੋਈ ਤੱਥ ਹੀ ਹੈ ਨਹੀਂ, ਉਹਨਾਂ ਚਿਰ ਤੁਸੀਂ ਕੀ ਕਰਦੇ? ਜਦੋਂ ਸਬੂਤ ਆ ਗਿਆ, ਵੀਡੀਓ ਆ ਗਈ, ਉਹਦੇ ਆਪਦੇ ਬੋਲਦੇ ਦੀ ਵੀ ਹਾਂ ਮੈਂ ਇੰਨੇ ਆਗੂਆਂ ਨਾਲ ਮੇਰੀ ਗੱਲਬਾਤ ਹੈਗੀ ਆ ਜਿਹੜੇ ਮੋਰਚੇ ਦੇ, ਮੈਂ ਉਹਨਾਂ ਨੂੰ ਕਰਾਊਂਗਾ, ਮੇਰੇ ਨਾਲ ਸੈੱਟ ਕਰੋ। ਜਦੋਂ ਵੀਡੀਓ ਆ ਗਈ ਉਹਦੀ, ਉਦੋਂ ਬਾਅਦ ਹੀ ਗੱਲ ਹੋਣੀ ਸੀਗੀ। ਉਹ ਆਈ ਆ, ਵੀਡੀਓ ਵਾਇਰਲ ਹੋਈ ਆ ਜਦੋਂ ਦਿੱਲੀੋਂ ਮੋਰਚਾ ਮੁਲਤਵੀ ਹੋ ਕੇ ਵਾਪਸ ਆ ਗਏ ਸੀਗੇ। ਪੰਜਾਬ ਦੇ ਵਿੱਚ ਆਏ ਹੋ, ਪੰਜਾਬ ਦੇ ਵਿੱਚ ਜਕਾਰੇ ਲੱਗੇ ਨੇ, ਸਰੋਪੇ ਪਾਏ ਗਏ ਨੇ, ਜਗ੍ਹਾ ਜਗ੍ਹਾ ਤੇ ਪ੍ਰੋਗਰਾਮ ਹੋਏ ਨੇ, ਫਤਿਹ ਮਾਰਚ ਹੋਇਆਗਾ, ਫਿਰ 1 ਸਾਲ ਦੇ ਕਰੀਬ ਹੋਣ ਵਾਲਾ ਮੋਰਚਾ ਸਮਾਪਤ ਹੋਏ ਨੂੰ ਦੁਬਾਰਾ ਫਿਰ ਮੋਰਚਾ ਲੱਗਣ ਦੀ ਤਿਆਰੀ ਦੇ ਵਿੱਚ ਆ। ਲੱਗਦਾ ਵੀ ਹੁਣ ਕਿਸਾਨ ਜਾਂ ਨੌਜਵਾਨ ਤੁਹਾਡੇ ਨਾਲ ਚੱਲਣ ਨੂੰ ਤਿਆਰ ਨੇ? ਉਹ ਦੇਖੋ ਜੀ, ਉਹ ਤਾਂ ਮੈਂ ਪਹਿਲਾਂ ਕਿਹਾ ਵੀ ਜਿਹੜਾ ਹਮਲੇ ਆ ਨਾ ਸਾਡੇ ਤੇ ਸੈਂਟਰ ਸਰਕਾਰ ਦੇ, ਮੋਦੀ ਸਰਕਾਰ ਦੇ, ਉਹ ਪਹਿਲਾਂ ਨਾਲੋਂ ਵੀ ਭਿਆਨਕ ਹਮਲੇ ਆਉਣ ਵਾਲੇ ਦਿਨਾਂ 'ਚ, ਆਉਣ ਵਾਲੇ ਸਮੇਂ 'ਚ ਹੋਣੇ ਹੈ। ਕਿਉਂਕਿ ਉਹਨਾਂ ਨੇ ਆਪਦਾ ਉਹ ਜਿਹੜਾ ਪਾਲਿਸੀ ਆ, ਉਹਦਾ ਪੈਂਤੜਾ ਹੈ, ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਸੇਵਾ ਕਰਨ ਵਾਲਾ, ਸਾਰੇ ਜਿਹੜੇ ਦੇਸ਼ ਦੇ ਦੌਲਤ ਖਜ਼ਾਨੇ ਆ ਉਹਨਾਂ ਨੂੰ ਲੁਟਾਉਣ ਵਾਲਾ, ਇੱਥੋਂ ਦੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੀ ਕਿਰਤ ਕਮਾਈ ਉਹਨੂੰ ਲੁਟਾਉਣ ਵਾਲਾ ਪੈਂਤੜਾ ਛੱਡਿਆ ਨਹੀਂ। ਸੋ ਇਸ ਕਰਕੇ ਦੋ ਪੈਂਤੜਿਆਂ ਤੇ ਆ ਰਿਹਾ ਵੀ ਉਧਰੋਂ ਲੁੱਟ ਵੀ ਕਰਾਉਣੀ ਆਰਥਿਕ ਨੀਤੀਆਂ ਰਾਹੀਂ, ਪਾਲਿਸੀਆਂ ਰਾਹੀਂ, ਨਵੇਂ ਕਾਨੂੰਨਾਂ ਰਾਹੀਂ, ਤੇ ਉਧਰੋਂ ਜਿਹੜਾ ਲੋਕਾਂ ਦਾ ਉੱਠਣ ਵਾਲਾ ਵਾਰ ਹੈ ਉਹਨੂੰ ਵੀ ਦਬਾ ਕੇ ਰੱਖਣਾ, ਉਹਨੂੰ ਪਾੜਨਾ, ਉਹਨੂੰ ਹਿੰਦੂ ਸਿੱਖ ਵਾਲਾ ਮਸਲਾ ਬਣਾ ਕੇ, ਸਿੱਖ ਆਪਣਾ ਹਿੰਦੂ ਮੁਸਲਿਮ ਵਾਲਾ ਮਸਲਾ ਬਣਾ ਕੇ ਉਹਨਾਂ ਦੇ ਪਾੜ ਤੇ ਦਬਾਉਣ ਤੇ ਉਹਨਾਂ ਦਾ ਸਾਰਾ ਜ਼ੋਰ ਲੱਗਿਆ ਹੋਇਆ ਉਹਨਾਂ ਦਾ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਮੋਰਚਾ ਤਾਂ ਲੱਗੂਗਾ। ਮੋਰਚਾ ਕਿਸੇ ਦੇ ਕਹਿਣ ਤੇ ਨਹੀਂ ਲੱਗਦਾ। ਜਦੋਂ ਹਾਲਤਾਂ ਬਣਦੀਆਂ ਨਾ, ਲੋਕਾਂ ਦੀਆਂ ਜੀਵਨ ਹਾਲਤਾਂ, ਦੁੱਭਰ ਹੋ ਜਾਂਦਾ ਲੋਕਾਂ ਦਾ ਜਿਉਣਾ, ਉਦੋਂ ਮੋਰਚਾ ਲੱਗਦਾ। ਇਸ ਕਰਕੇ ਮਸਲੇ ਖੜੇ ਆ, ਹਮਲੇ ਨਵੇਂ ਹੋ ਰਹੇ ਆ,
ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਇਸ ਕਰਕੇ ਮੋਰਚਾ ਤਾਂ ਹੋਊਗਾ। ਅਸੀਂ ਤਾਂ ਇਹ ਕਹਿੰਦੇ ਵੀ ਮੋਰਚਾ ਲੱਗੂਗਾ, ਪਰ ਜਿਹੜਾ ਪਿਛਲੇ ਸਮੇਂ ਜਿਹੜਾ ਸਾਲ ਭਰ ਦਾ ਸਾਡਾ ਤਜਰਬਾ ਉਹਦੇ ਵਿੱਚ ਜਿਹੜੀਆਂ ਖਾਮੀਆਂ ਰਹੀਆਂ ਨੇ, ਉਹਦੇ ਵਿੱਚ ਜਿਹੜੀਆਂ ਘਾਟਾਂ ਰਹੀਆਂ ਨੇ, ਉਹਦੇ ਵਿੱਚ ਜਿਹੜੇ ਆਗੂਆਂ ਨੇ ਆਪ ਹੁਦਰੀਆਂ ਕੀਤੀਆਂ ਨੇ, ਜੇ ਉਹ ਦੂਰ ਹੋ ਜਾਣ ਸਾਡਾ ਉਹਨਾਂ ਦੀਆਂ ਆਪ ਹੁਦਰੀਆਂ ਭਾਵੇਂ ਚਿੱਠੀ ਲਿਖਣ ਵਾਲੇ ਆ, ਭਾਵੇਂ ਗੁਪਤ ਗੱਲਬਾਤ ਚਲਾਉਣ ਵਾਲੇ ਆ, ਬਾਕੀ ਸਾਡੀ ਸਮਝਦੇ ਆ ਵੀ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਹਨੇਰੇ 'ਚ ਰੱਖ ਕੇ ਉਹ ਬੂਟਾ ਬੁਰਜ ਗਿੱਲੀ ਕਹਿੰਦਾ ਵੀ ਅਸੀਂ 21 ਜਥੇਬੰਦੀਆਂ ਨੇ ਅਸੀਂ ਰਾਏ ਕਰਕੇ ਕੀਤੀ ਹੈ। ਉਹਨੂੰ ਪੁੱਛਣ ਵਾਲਾ ਹੋਵੇ ਵੀ 21 ਜਥੇਬੰਦੀਆਂ ਕਿਹੜੀਆਂ ਨੇ, ਉਹ ਤਾਂ ਉਹਨਾਂ ਦੇ ਗੁੱਟ ਹੈ ਜਿਹੜਾ ਉਹਨਾਂ ਦਾ ਉਹਦੀਆਂ ਹੋ ਗਈਆਂ ਨਾ। ਤਾਂ ਉਹਦੇ ਵਿੱਚ 21 'ਚ ਜਤਾ ਹੋਵੇ, ਉੱਥੇ 2 ਪਲੇਟਫਾਰਮ ਸੀ, ਇੱਕ ਤਾਂ 32 ਜਥੇਬੰਦੀਆਂ ਦਾ ਸੀ ਪੰਜਾਬ ਦਾ, ਇੱਕ ਸੀਗਾ 550 ਜਥੇਬੰਦੀਆਂ ਇਸ ਸਕੀਮ ਵਾਲਾ। ਨਾ ਤਾਂ ਇਸ ਸਕੀਮ ਵਾਲੇ ਨੂੰ ਪਤਾ ਜਨਰਲ ਬਾਡੀ ਨੂੰ, ਨਾ ਬੱਤੀਆਂ ਨੂੰ ਪਤਾ ਸਾਰਿਆਂ ਨੂੰ, ਤੂੰ ਕਰ ਲਈਆਂ ਇਹਦਾ ਮਤਲਬ ਗੁੱਟਬੰਦੀ ਕਰ ਲਈ, ਗੁੱਟਬੰਦੀ ਕਰਕੇ ਫੈਸਲਾ ਕਰ ਲਿਆ। ਉਸ ਕਹਿੰਦੇ ਵੀ ਜਿਹੜੇ ਇਹ ਜਾਂ ਜਦੋਂ ਇਹ ਆਪਣਾ ਹਰਜਿੰਦਰ ਇਹ ਜਿਹੜੇ ਮੋਰਚੇ ਹੁੰਦੇ ਆ ਨਾ ਵੱਖ-ਵੱਖ ਸੋਚ ਵਾਲੀਆਂ ਜਥੇਬੰਦੀਆਂ ਦੇ, ਉਹ ਵਿਸ਼ਵਾਸ ਤੋਂ ਬਿਨਾਂ ਜਥੇਬੰਦੀਆਂ ਨੂੰ ਵਿਸ਼ਵਾਸ 'ਚ ਲੈ ਕੇ ਬਿਨਾਂ ਨਹੀਂ ਜਿੱਤੇ ਜਾਂਦੇ ਹੁੰਦੇ। ਵਿਸ਼ਵਾਸ ਬਹਾਲ ਰੱਖਣਾ ਜ਼ਰੂਰੀ ਹੁੰਦਾ। ਇਹਨਾਂ ਨੇ ਵਿਸ਼ਵਾਸ ਤੋੜਿਆ, ਬੇਵਿਸ਼ਵਾਸੀ ਕੀਤੀ ਹੈ ਇਹਨਾਂ ਨੇ, ਵਿਸ਼ਵਾਸਘਾਤ ਕੀਤਾ। ਜਥੇਬੰਦੀਆਂ ਦਾ ਵਿਸ਼ਵਾਸ ਸੀਗੇ ਵੀ ਯਾਰ ਸਾਡੇ ਆਗੂ ਕੋਈ ਨਹੀਂ ਇਹੋ ਜਿਹਾ ਕੋਈ ਸਮਝੌਤਾ ਕਰੂਗਾ ਜਾਂ ਕੋਈ ਗੁਪਤ ਗੱਲਬਾਤ ਕਰੂਗਾ, ਵਿਸ਼ਵਾਸ ਸੀਗਾ। ਗੁਰਨਾਮ ਸਿੰਘ ਚਨੂਰ ਦੀ ਮਿਸਾਲ ਹੈ, ਵੱਡਾ ਚਿਹਰਾ ਹਰਿਆਣੇ ਦੀਆਂ ਕਿੰਨੇ ਉਹਨੂੰ ਸੱਦੇ ਆਏ ਨੇ, ਉਹ ਹਰੇਕ ਵਾਰੀ 9 ਵਾਲੀ ਮੀਟਿੰਗ 'ਚ ਰੱਖ ਕੇ ਜਿਹੜੀ 9 ਮੈਂਬਰੀ ਕਮੇਟੀ ਸੀ ਉਹਦੇ 'ਚ ਲਿਆ ਕੇ ਰੱਖਦਾ ਵੀ ਭਾਈ ਫਲਾਣੇ ਮੰਤਰੀ ਦਾ ਜਾਂ ਫਲਾਣੇ ਅਧਿਕਾਰੀ ਦਾ ਆਪਣਾ ਮੋਰਚੇ ਦੇ ਸੰਬੰਧ 'ਚ ਵੀ ਸਾਡੇ ਨਾਲ ਗੱਲਬਾਤ ਕਰੋ, ਅਸੀਂ ਨਿਬੇੜ ਨੂੰ ਤਿਆਰ ਆ, ਸੱਦਾ ਆਇਆ। ਉਹ ਲਿਆ ਕੇ ਰੱਖਦਾ ਰਿਹਾ। ਉਦੋਂ ਬਾਅਦ ਚਲੋ ਜਿਹੜਾ ਵੀ ਫੈਸਲਾ ਹੁੰਦਾ ਰਿਹਾ ਵੀ ਭਾਈ ਕਿਹੜੇ ਨੇ ਜਾਣਾ, ਉਹਨੇ ਐ ਨਹੀਂ ਵੀ ਮੈਂ ਹੀ ਜਾਣਾ, ਜੋ ਵੀ ਫੈਸਲਾ ਹੁੰਦਾ ਉਹ ਸੀ ਇੱਕ ਜਥੇਬੰਦੀਆਂ ਨੂੰ ਜਾਂ 9 ਮੈਂਬਰੀ ਕਮੇਟੀ ਨੂੰ ਵਿਸ਼ਵਾਸ 'ਚ ਲੈ ਕੇ ਚੱਲਣਾ। ਇੱਕ ਇਹ ਹੈ ਜਿਹੜੇ 4 ਕਰਕੇ ਆਏ ਨੇ ਹੁਣ 4 ਆਗੂ ਜਿਹੜੇ ਉੱਥੇ ਉਹਦੇ ਨਾਲ ਗੱਲਬਾਤ ਚਲਾਈ ਹੈ ਪਹਿਲਾਂ ਉਹਨਾਂ ਨੇ। ਕਿਹੜੇ ਸੀ 4? ਉਹਨਾਂ ਦੀ ਬਹੁਤ ਨਾਂ ਆ ਗਿਆ, ਪੰਜਾਬ ਦੇ ਹੀ ਆ ਵਿਚਾਰੇ ਉਹ। ਨਾਂ ਤਾਂ ਲੈਣਾ ਬਣਦਾ ਨਾ, ਕਿਉਂਕਿ ਜਿਹੜੇ ਲੋਕ ਨੇ ਉਹ ਸੁਣਨਾ ਪਸੰਦ ਕਰਦੇ ਨੇ। ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ, ਜਿਹੜੇ ਲੋਕਾਂ ਨੇ ਆਪਣਾ ਆਪ ਵਾਰ ਦਿੱਤਾ ਤੁਹਾਡੇ ਆਗੂਆਂ ਦੇ ਉੱਪਰੋਂ, ਉਹਨਾਂ ਨੂੰ ਵੀ ਪਤਾ ਤਾਂ ਲੱਗਣਾ ਚਾਹੀਦਾ ਨਾ ਵੀ ਕਿਹੜੇ 4 ਸੀਗੇ, ਅੱਗੇ ਵਾਸਤੇ ਉਹਨਾਂ ਦੇ ਮਗਰ ਨਾਂ ਲੱਗਿਆ ਜਾਊਗਾ। ਉਹਨਾਂ ਦੇ ਨਾਂ ਜੀ ਬਹੁਤ ਵਾਰੀ ਆ ਗਏ, ਪੰਜਾਬ ਦੇ ਆ ਜਿਨ੍ਹਾਂ ਨੂੰ ਵਹਿਮ ਹੋ ਗਿਆ ਸੀਗਾ, ਜਿਨ੍ਹਾਂ ਨੂੰ ਦਿਮਾਗ 'ਚ ਘਮੰਡ ਆ ਗਿਆ ਸੀਗਾ ਵੀ ਬਾਕੀ ਸਾਰੀਆਂ 500 ਜਥੇਬੰਦੀਆਂ ਤਾਂ ਭੇਡ ਬੱਕਰੀਆਂ ਹੀ ਐ, ਅਸੀਂ ਆ 4 ਜੋ ਅਸੀਂ ਚਾਰੇ ਪੰਜਾਬ ਵਾਲੇ ਜੋ ਮਰਜ਼ੀ ਕਰ ਦਈਏ, ਜਿਹਦੇ ਵਿੱਚ ਇੱਕ ਰਾਜੇਵਾਲ ਵਾਲੀ ਜਥੇਬੰਦੀ ਹੈ, ਇੱਕ ਵੀਕੇਯੂ ਡਕਾਉਂਦਾ ਦਾ ਜਿਹੜਾ ਆਗੂ ਹੈਗਾ ਬੂਟਾ ਸਿੰਘ ਬੁਰਜ ਗਿੱਲ ਹੈ, ਇੱਕ ਹਰਮੀਤ ਕਾਦੀਆਂ ਵਾਲਾ ਹੈਗਾ ਕਾਦੀਆਂ ਵਾਲੀ ਜਥੇਬੰਦੀ ਦਾ, ਤੇ ਇੱਕ ਉਹ ਜਿਹੜਾ ਕੁਲਵੰਤ ਕੰਤੀ ਹੈ ਜਿਹਦਾ ਬਦਨਾਮ ਹੈ ਸਾਰੇ ਮੋਰਚੇ ਦੇ ਵਿੱਚ। ਇੱਕ ਉਹ ਇਹ ਚਾਰੇ ਬੰਦੇ ਗੱਲਬਾਤ ਕਰਦੇ ਰਹੇ ਆ। ਇਹ ਬਕਾਇਦਾ ਮੀਟਿੰਗ 'ਚ 8 ਨਵੰਬਰ ਨੂੰ 16 ਜਥੇਬੰਦੀਆਂ ਸੀ ਜਿਹੜੀਆਂ ਪੰਜਾਬ ਦੀਆਂ, ਜਿਹੜੀਆਂ ਜਿਹਦੇ ਵਿੱਚ ਰਾਜੇਵਾਲ ਸੀਗਾ, ਕਾਦੀਆਂ ਸੀਗਾ, ਡੱਲੇਵਾਲ ਸੀਗਾ, ਇਹਨਾਂ ਦੀ ਮੀਟਿੰਗ ਹੋਈ ਹੈ। ਉਹ 8 ਨਵੰਬਰ ਵਾਲੀ ਮੀਟਿੰਗ 'ਚ ਮੰਨੇ ਹੈ ਵੀ ਹਾਂ ਬੂਟਾ ਬੁਰਜ ਗਿੱਲ ਰਾਹ ਦੇ ਮੁਖੀ ਨਾਲ ਗੱਲਬਾਤ ਕਰਦਾ ਰਿਹਾ, ਜਿਹੜੀ ਗੁਪਤ ਤੌਰ 'ਤੇ ਆਹ ਮੋਰਚੇ ਨੂੰ ਨਿਬੇੜਾ ਕਰਨ ਦੀ ਖਾਤਰ। ਹਰਮੀਤ ਕਾਦੀਆਂ ਸ਼੍ਰੀ ਜੈ ਸ਼ੰਕਰ ਨਾਲ ਕਰਦਾ ਰਿਹਾ। ਰਾਜੇਵਾਲ ਤੇ ਕੁਲਵੰਤ ਸੰਧੂ ਕੰਤੀ ਇਹ ਕਰਦੇ ਰਹੇ, ਮੰਤਰੀਆਂ ਨਾਲ ਕਰਦੇ ਰਹੇ ਨੇ। ਇਹ ਉਹਨਾਂ ਨੇ ਮੰਨਿਆ, ਤੇ ਉਹਨਾਂ ਨੇ ਇਹ ਵੀ ਮੰਨਿਆ ਵੀ ਆਹ ਚਿੱਠੀ ਅਸੀਂ ਲਿਖੀ ਹੈ, ਤੁਸੀਂ ਦੱਸੋ ਵੀ ਇਹਦੇ 'ਤੇ ਸਹਿਮਤ ਹੈ ਕਿ ਨਹੀਂ ਸਹਿਮਤ। ਚਿੱਠੀ ਵੀ ਉੱਥੇ ਮੀਟਿੰਗ ਦੇ ਵਿੱਚ ਦਿਖਾਈ ਗਈ ਹੈ ਜਿਹੜੀ ਉਹਨਾਂ ਨੇ ਅਮਿਤ ਸ਼ਾਹ ਨੂੰ ਲਿਖੀ ਸੀ। ਚਿੱਠੀ ਦੇ ਵਿੱਚ ਕੀ ਲਿਖਿਆ ਗਿਆ ਸੀ? ਕੀ ਮੋਰਚਾ ਵੇਚਣ ਦੀ ਗੱਲ ਹੋਈ ਸੀ ਜਾਂ ਫਿਰ ਮੋਰਚੇ ਦੇ ਵਿੱਚੋਂ ਕੁਝ ਕੁ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੋਈ ਸੀ? ਚਿੱਠੀ ਦੇ ਵਿੱਚ ਕੀ ਲਿਖਿਆ ਗਿਆ ਸੀਗਾ? ਜਿਹੜੇ ਦਰਸ਼ਕ ਨੇ ਉਹ ਇਹ ਵੀ ਜਦੋਂ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਨੌਜਵਾਨ ਆ ਕੇ ਖੜਾ ਦੀਪ ਸਿੱਧੂ, ਉਹਨੇ ਗੱਲਾਂ ਕਰੀਆਂ ਸੀ, ਤਾਂ ਪਰ ਉਹਨਾਂ ਦੀਆਂ ਗੱਲਾਂ ਤੇ ਗੌਰ ਕਿਉਂ ਨਹੀਂ ਹੋਈ ਉਸ ਵਕਤ? ਉੱਥੇ ਜੇ ਅਸੀਂ ਸਾਰਾ ਘਚੋਲਾ ਪਾਉਂਦੇ, ਇਨਕਲਾਬ ਵਾਲੇ ਆਪਦੀ ਸਾਰੀ ਪੋਲਿਟਿਕਸ ਲੈ ਕੇ ਜਾਂਦੇ, ਖਾਲਿਸਤਾਨ ਵਾਲੇ ਆਪਦੀ ਲੈ ਕੇ ਜਾਂਦੇ, ਵੱਧ ਅਧਿਕਾਰ ਵਾਲੇ ਆਪਦੀ ਲੈ ਕੇ ਜਾਂਦੇ, ਤਾਂ ਉੱਥੇ ਕਹਿਣ ਦਾ ਭਾਵ ਖੜਾ ਬਣ ਜਾਣਾ ਸੀ। ਜਿਵੇਂ ਅਸੀਂ ਨਾਮ ਲਵਾਂਗੇ ਰਾਜੇਵਾਲ ਸਾਹਿਬ, ਆਪਣੇ ਆਪ ਨੂੰ ਇੱਕ ਅਲੱਗ ਫੀਲਿੰਗ ਲੈਣ ਲੱਗ ਗਏ ਸੀ। ਰਾਜੇਵਾਲ ਸਾਹਿਬ ਦੇ ਨਾਲ ਅੱਜ ਲੋਕ ਤੁਰਨ ਨੂੰ ਤਿਆਰ ਨੇ, ਕਿਉਂਕਿ ਉਹਨਾਂ ਨੇ ਅੰਦੋਲਨ ਦੌਰਾਨ ਅੰਦਰ ਖਾਤੇ ਦਾ ਗੱਲਬਾਤ ਚਲਾਉਂਦੇ ਰਹੇ ਹੋ, ਕੇਜਰੀਵਾਲ ਨਾਲ ਵੀ ਹੋਰਾਂ ਨਾਲ ਵੀ, ਪਰ ਉਹ ਬਾਹਰ ਪਖੰਡ ਕਰਦੇ ਰਹੇ ਆ ਵੀ ਨਹੀਂ ਅਸੀਂ ਸਾਡਾ ਮੇਨ ਨਿਸ਼ਾਨਾ ਕਿਸਾਨ ਅੰਦੋਲਨ ਹੈ, ਜਿਹੜੀਆਂ ਇਹ ਵੋਟ ਪੋਲਿਟਿਕਸ ਜਿਹੜੀ ਹੈਗੀ ਆ ਇਹ ਸਾਡਾ ਨਿਸ਼ਾਨਾ ਹੈ ਨਹੀਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੇ ਚਿਹਰੇ ਦੇ ਨਾਲ ਬੈਠੇ ਹਾਂ
ਜੋ ਕਿ ਇੱਕ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਕਿਸਾਨੀ ਅੰਦੋਲਨ ਦੇ ਵਿੱਚ ਦਿਨ ਰਾਤ ਇੱਕ ਕਰਕੇ ਲੜਦੇ ਰਹੇ, ਡਟੇ ਰਹੇ। ਤਾਂ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਸਰਜੀਤ ਸਿੰਘ ਫੂਲ ਮੌਜੂਦ ਨੇ, ਭਾਰਤੀ ਕ੍ਰਾਂਤੀਕਾਰੀ ਯੂਨੀਅਨ ਦੇ ਜਿਹੜੇ ਕਿ ਸੂਬਾ ਪ੍ਰਧਾਨ ਨੇ। ਅਸੀਂ ਗੱਲਬਾਤ ਕਰਦੇ ਹਾਂ ਭਾਰਤੀ ਕਿਸਾਨ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਨੇ। ਫੂਲ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਤੁਹਾਡਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪਹਿਲੀ ਗੱਲ ਤਾਂ ਇਹੀ ਆ, ਕਿਉਂਕਿ ਅੰਦੋਲਨ ਜਿੱਤ ਕੇ ਆਏ ਹੋ। ਜਿੱਤਣ ਤੋਂ ਬਾਅਦ ਕਾਫੀ ਕਿਸਾਨਾਂ ਨੇ ਵੀ ਰੱਸੇ ਨੇ ਜਿਹੜੇ ਜਿਉਂ ਦੀ ਤਿਉਂ ਗਲਾਂ ਦੇ ਵਿੱਚ ਪੈਂਦੇ ਨਜ਼ਰ ਆਏ ਨੇ। ਦੇਖੋ ਜੀ, ਪੰਜਾਬ ਦੇ ਹਾਲਤ ਜਾਂ ਦੇਸ਼ ਦੇ ਹਾਲਤ, ਅਸੀਂ ਤਾਂ ਉਦੋਂ ਵੀ ਜਦੋਂ ਅੰਦੋਲਨ ਮੁਲਤਵੀ ਕੀਤਾ ਸੀਗਾ, ਸਮਾਪਤ ਨਹੀਂ ਕੀਤਾ ਸੀ, ਉਦੋਂ ਵੀ ਕਿਹਾ ਸੀਗਾ ਵੀ ਕਾਨੂੰਨ ਭਾਵੇਂ ਉਹਨਾਂ ਨੂੰ ਅੰਦੋਲਨ ਦੇ ਪ੍ਰੈਸ਼ਰ ਤਹਿਤ ਮਜਬੂਰੀ ਵਸ ਵਾਪਸ ਲੈਣੇ ਪਏ ਹੈ, ਪਰ ਪਾਲਿਸੀਆਂ ਜਿਹੜੀਆਂ ਹੈਗੀਆਂ ਨੇ, ਆਰਥਿਕ ਨੀਤੀਆਂ ਨੇ, ਸਨਅਤੀ ਨੀਤੀਆਂ ਨੇ, ਵਿਕਾਸ ਵਾਲੀਆਂ ਨੀਤੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਹੀ ਉਹ ਜਿਹੜੇ ਇੱਥੋਂ ਦੇ ਕੁਛ ਵੱਡੇ ਕਾਰਪੋਰੇਟ ਘਰਾਣੇ ਆ ਜਾਂ ਵਿਦੇਸ਼ੀ ਸਾਮਰਾਜੀ ਕੰਪਨੀਆਂ ਨੇ, ਉਹ ਉਹਨਾਂ ਦੀ ਹਿੱਤਾਂ ਲਈ ਹੈਗੀਆਂ ਨੇ। ਉਹ ਕਾਨੂੰਨ ਨਹੀਂ, ਨੀਤੀਆਂ ਨਹੀਂ ਬਦਲੀਆਂ। ਨੀਤੀਆਂ 'ਚੋਂ ਕਾਨੂੰਨ ਨਿਕਲਦੇ ਹੁੰਦੇ ਆ, ਨੀਤੀਆਂ ਨੂੰ ਅੱਗੇ ਐਡਵਾਂਸ ਕਰਨ ਦੀ ਖਾਤਰ। ਸੋ ਇਸ ਕਰਕੇ ਸਾਡਾ ਤਾਂ ਸੀਗਾ ਵੀ ਇਸ ਨਾਲ ਕੋਈ ਵੱਡਾ ਫਰਕ ਨਹੀਂ ਪੈਣਾ। ਆਉਣ ਵਾਲੇ ਸਮੇਂ 'ਚ ਵੱਡੇ ਅੰਦੋਲਨ ਦੀ ਲੋੜ ਪੈਣੀ। ਅਤੇ ਪੰਜਾਬ 'ਚ ਵੀ ਅਸੀਂ ਜਦੋਂ ਇਹ ਸਰਕਾਰ ਬਣੀ ਹੈ ਜਾਂ ਇਹਨਾਂ ਦੀ ਮੂਵਮੈਂਟ ਚੱਲ ਰਹੀ ਸੀਗੀ, ਬਦਲਾਅ ਦਾ ਨਾਅਰਾ ਵੱਡਾ ਦਿੱਤਾ ਸੀਗਾ ਇਹਨਾਂ ਨੇ। ਅਸੀਂ ਉਦੋਂ ਵੀ ਕਿਹਾ ਸੀਗਾ ਵੀ ਇਹ ਬੰਦਿਆਂ ਦਾ ਬਦਲਾਅ ਤਾਂ ਹੋਊਗਾ, ਪਰ ਸਿਸਟਮ ਦਾ ਬਦਲਾਅ ਨਹੀਂ ਹੋਣਾ। ਸਿਸਟਮ ਜਿਉਂ ਦਾ ਤਿਉਂ ਰਹਿਣਾ। ਇਹ ਜਿਹੜੀਆਂ ਅਸੈਂਬਲੀਆਂ 'ਚ ਸਰਕਾਰਾਂ ਬਦਲ ਕੇ ਸਿਰਫ ਬੰਦੇ ਬਦਲਦੇ ਨੇ। ਜਿਵੇਂ ਆਪਾਂ ਭੱਠਾ ਸਾਰਾ ਇੱਟਾਂ ਵਾਲਾ ਸਾਵੇਂ ਦਾ ਸਾਵੇਂ ਹੋਵੇ, ਇਕੱਲੀਆਂ ਚਿਮਨੀਆਂ ਆਪਾਂ ਬਦਲ ਦਈਏ, ਜਾਂ ਦਫ਼ਤਰਾਂ 'ਚ ਇਕੱਲੀਆਂ ਨੇਮ ਪਲੇਟਾਂ ਬਦਲ ਦਈਏ, ਬਾਕੀ ਸਾਰਾ ਕੁਝ ਉਹੀ ਰਹੇ। ਸੋ ਇਸ ਕਰਕੇ ਇਸੇ ਵੀ ਬੰਦੇ ਬਦਲਣਗੇ, ਨੇਮ ਪਲੇਟਾਂ ਬਦਲਣਗੀਆਂ, ਪਰ ਸਿਸਟਮ ਨਹੀਂ ਬਦਲਣਾ, ਪਾਲਿਸੀਆਂ ਨਹੀਂ ਬਦਲਣੀਆਂ। ਉਹੀ ਭ੍ਰਿਸ਼ਟ ਅਫਸਰਸ਼ਾਹੀ, ਉਹੀ ਵੱਡੇ ਜਿਹੜੇ ਸਾਰੇ ਹੈਗੇ ਨੇ ਘਰਾਣੇ ਹੈਗੇ ਨੇ, ਜ਼ੋਰਾਵਰ ਜਿਹੜੇ ਤਕੜੇ ਲੋਕ ਹੈਗੇ ਆ, ਉਹਨਾਂ ਦੇ ਪੱਖ 'ਚ ਹੀ ਸਾਰਾ ਕੁਝ ਹੋਣਾ। ਉਹ ਇੱਥੋਂ ਤੱਕ ਕਰਕੇ ਜਿਹੜੇ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਮਸਲੇ ਜਿਉਂਦੇ ਤੇ ਉਹ ਖੜੇ ਨੇ। ਉਸ ਤੋਂ ਬਿਨਾਂ ਦਾ ਸਗੋਂ ਸੈਂਟਰ ਨੇ ਹੋਰ ਵੱਡੇ ਹਮਲੇ ਕਰਤੇ ਕਿਸਾਨਾਂ 'ਤੇ ਵੀ, ਸਮੁੱਚੇ ਪੰਜਾਬ ਦੇ ਲੋਕਾਂ 'ਤੇ ਵੀ। ਜਿਹੜੇ ਪੰਜਾਬ ਦੇ ਆਰਥਿਕ ਮਸਲੇ, ਜਿਨ੍ਹਾਂ 'ਚ ਪਾਣੀਆਂ ਦਾ ਮਸਲਾ ਹੈਗਾ, ਜਿਹੜਾ ਡੈਮ ਸੇਫਟੀ ਐਕਟ ਬਣਾ ਕੇ ਡੈਮਾਂ ਦਾ ਕੰਟਰੋਲ ਦੇ ਨਾਂ ਥੱਲੇ ਜਿਹੜੀ ਦਰਿਆਈ ਪਾਣੀ ਹੈ ਤੇ ਆਪਣਾ ਦਰਿਆਈ ਪਾਣੀ ਨਾਲ ਬਣਨ ਵਾਲੀ ਬਿਜਲੀ, ਉਹਨਾਂ ਨੇ ਸਾਰੇ ਆਪਦੇ ਹੱਥ 'ਚ ਲੈ ਲਈ। ਉਹ ਫੂਲ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਅੱਜ ਪਾਣੀਆਂ ਦੀ ਗੱਲ ਕਰੀ ਆ, ਇਹੀ ਗੱਲ ਜਦੋਂ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਨੌਜਵਾਨ ਆ ਕੇ ਖੜਾ, ਦੀਪ ਸਿੱਧੂ, ਉਹਨੇ ਗੱਲਾਂ ਕਰੀਆਂ ਸੀ, ਤਾਂ ਪਰ ਉਹਨਾਂ ਦੀਆਂ ਗੱਲਾਂ 'ਤੇ ਗੌਰ ਕਿਉਂ ਨਹੀਂ ਹੋਈ ਉਸ ਵਕਤ? ਦੇਖੋ ਜੀ, ਜਿਹੜਾ ਦੀਪ ਸਿੱਧੂ ਦਾ ਸਵਾਲ ਹੈਗਾ ਨਾ, ਠੀਕ ਹੈ, ਉਹਨਾਂ ਨੇ ਕਿਸਾਨੀ ਜਿਹੜਾ ਅੰਦੋਲਨ ਹੈਗਾ ਉਹਦੇ ਵਿੱਚ ਲਾਮਬੰਦੀ ਵੀ ਕੀਤੀ ਆ, ਨੌਜਵਾਨਾਂ ਨੂੰ ਲਾਮਬੰਦ ਕੀਤਾ। ਅਸੀਂ ਉਸ ਪੱਖ ਤੋਂ ਉਹਨਾਂ ਦੀ ਪ੍ਰਸ਼ੰਸਾ ਵੀ ਕੀਤੀ ਹੈ। ਪਰ ਜਿਹੜਾ ਉਹ ਅੰਦੋਲਨ ਸੀਗਾ ਨਾ, ਜਿਹੜਾ ਉਹਨਾਂ ਨੇ ਗੱਲਾਂ ਚੱਲ ਲਿਆਂਦੀਆਂ ਸੀਗੀਆਂ ਵੀ ਇਕੱਲੀਆਂ ਆਹ ਜਿਹੜੀਆਂ ਮੰਗਾਂ ਹੈਗੀਆਂ ਨੇ ਕਾਲੇ ਕਾਨੂੰਨ ਵਾਲੀਆਂ, ਬਿਜਲੀ ਬਿੱਲ ਰੱਦ ਕਰਨ ਵਾਲੀਆਂ, ਦੂਜੀਆਂ ਜਿਹੜੀਆਂ ਮੰਗਾਂ ਸੀਗੀਆਂ MSP ਵਾਲੀਆਂ ਮੰਗਾਂ, ਬਈ ਇਹ ਮੰਗਾਂ ਨਾਲ ਨਹੀਂ ਹੱਲ ਹੋਣਾ ਵੱਡਾ ਜਿਹੜੀ ਰਾਜਨੀਤਿਕ ਲੜਾਈ ਹੈ। ਚਲ ਉਹ ਉੱਥੇ ਤਾਂ ਸਿਰਫ ਇੰਨੇ ਸੀਗਾ ਵੀ ਜਿਹੜੀਆਂ ਇਹ ਅੰਦੋਲਨ ਜਿਹੜਾ ਸੀਗਾ, ਕਿਉਂਕਿ ਉੱਥੇ ਕੋਈ ਇੱਕ ਪਾਰਟੀ ਵੱਲੋਂ ਅੰਦੋਲਨ ਨਹੀਂ ਸੀਗਾ, ਉਹ ਨਾ ਇੱਕ ਕਿਸਾਨ ਜਥੇਬੰਦੀ ਵੱਲੋਂ। ਉਹ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀਗੀਆਂ, ਵੱਖ-ਵੱਖ ਸੋਚਾਂ ਵਾਲੀਆਂ, ਉਹਨਾਂ ਵੱਲੋਂ ਜਿਹੜੀਆਂ 6 ਮੰਗਾਂ ਸੀ, ਮਿਨੀਮਮ ਮੰਗਾਂ 'ਤੇ ਪ੍ਰੋਗਰਾਮ ਸੀਗਾ। ਸੋ ਇਸ ਕਰਕੇ ਉਹ ਤਾਂ ਅਸੀਂ ਉਦੋਂ ਵੀ ਕਹਿੰਦੇ ਰਹੇ ਹਾਂ ਵੀ ਇੱਥੇ ਜਿਹੜਾ ਹੋਊਗਾ ਉਹ ਠੀਕ ਹੈ, ਸਾਰਿਆਂ ਦੀ ਸੋਚ ਹੈਗੀ ਆਪਦੇ ਇੰਡੀਪੈਂਡੈਂਟ ਪਲੇਟਫਾਰਮ ਤੋਂ ਕੋਈ ਜੋ ਮਰਜ਼ੀ ਕਹੇ, ਪਰ ਉੱਥੇ ਜਿਹੜਾ ਸੀਗਾ ਉਹ ਸੀਗਾ ਕਾਨੂੰਨਾਂ 'ਤੇ ਅਸੀਂ ਕੇਂਦਰਿਤ ਰੱਖਿਆ। ਨਾਲ ਅਸੀਂ ਉਹਨੂੰ ਰੱਖਿਆ ਗੈਰ ਪਾਰਟੀ, ਗੈਰ ਸਿਆਸੀ ਨਹੀਂ, ਗੈਰ ਪਾਰਟੀ ਰੱਖਿਆ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ, ਜਿਹੜੀਆਂ ਕਿ ਹੁਣ ਤੱਕ ਜਿਨ੍ਹਾਂ ਨੇ ਰਾਜ ਕੀਤਾ ਵੱਖ-ਵੱਖ ਤਰੀਕੇ ਨਾਲ, ਸਿੱਧੇ ਜਾਂ ਸਿੱਧੇ ਢੰਗ ਨਾਲ, ਉਹਨਾਂ ਨੂੰ ਇਸ ਅੰਦੋਲਨ ਦਾ ਹਿੱਸਾ ਨਹੀਂ ਬਣਾਇਆ ਜਾਊਗਾ, ਇਹਨੂੰ ਗੈਰ ਪਾਰਟੀ ਰੱਖਿਆ ਜਾਊਗਾ। ਸੋ ਇਸ ਕਰਕੇ ਉਹ ਅਸੀਂ ਸਮਝਦੇ ਹਾਂ ਉਹ ਪੈਂਤੜਾ ਠੀਕ ਰਿਹਾ। ਉੱਥੇ ਜੇ ਅਸੀਂ ਸਾਰਾ ਘਚੋਲਾ ਪਾਉਂਦੇ, ਇਨਕਲਾਬ ਵਾਲੇ ਆਪਦੀ ਸਾਰੀ ਪੋਲੀਟਿਕਸ ਲੈ ਕੇ ਜਾਂਦੇ, ਖਾਲਿਸਤਾਨ ਵਾਲੇ ਆਪਦੀ ਲੈ ਕੇ ਜਾਂਦੇ, ਵੱਧ ਅਧਿਕਾਰ ਵਾਲੇ ਆਪਦੀ ਲੈ ਕੇ ਜਾਂਦੇ, ਤਾਂ ਉੱਥੇ ਕਹਿਣ ਦਾ ਭਾਵ ਖੜਾ ਬਣ ਜਾਣਾ ਸੀ, ਉਹਨੂੰ ਪੋਲੀਟਿਕਸ ਦਾ ਖੜਾ ਬਣ ਜਾਣਾ ਸੀ। ਉਹ ਪੋਲੀਟਿਕਸ ਦਾ ਖੜਾ ਨਹੀਂ ਪੋਲੀਟਿਕਸ ਲਿਜਾਓ ਆਪਦੇ ਪਲੇਟਫਾਰਮਾਂ ਤੋਂ। ਪੋਲੀਟਿਕਸ ਦਾ ਖੜਾ ਬਣਿਆ ਨਹੀਂ ਹੈਗਾ। ਜਦੋਂ ਫਤਿਹ ਮਾਰਚ ਹੋਇਆ, ਫਤਿਹ ਮਾਰਚ ਤੋਂ ਬਾਅਦ ਅੱਧੀਆਂ ਕਿਸਾਨ ਜਥੇਬੰਦੀਆਂ ਇੱਕ ਪਾਸੇ ਰਹਿ ਗਈਆਂ, ਅਤੇ ਅੱਧੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਸਮਾਜ ਮੋਰਚੇ ਦੇ ਵਿੱਚ ਚਲੀਆਂ ਗਈਆਂ, ਅਤੇ ਅੱਧੀਆਂ ਸੰਯੁਕਤ ਕਿਸਾਨ ਮੋਰਚੇ 'ਚ ਚਲੀਆਂ ਗਈਆਂ। ਉਹਦਾ ਫਿਰ ਵੀ ਖੜਾ ਤਾਂ ਬਣ ਗਿਆ ਪੋਲੀਟਿਕਸ ਦਾ।
ਵੇਖੋ ਜੀ ਉਸਨੇ ਫਿਰ ਜਿਹੜਾ ਉਦੋਂ ਬਾਅਦ ਵੀ ਉਹ ਤਾਂ ਅਸੀਂ ਕਿਹਾ ਬਈ ਕੁਛ ਕਿਸਾਨ ਜਥੇਬੰਦੀਆਂ ਪਹਿਲਾਂ ਤੋਂ ਹੀ ਜਿਹੜਾ ਇਹਦੇ ਵਿੱਚ ਕੁਛ ਕਿਸਾਨ ਆਗੂ ਵੱਡੇ ਚਿਹਰੇ ਬਣ ਗਏ ਸੀਗੇ, ਉਹਨਾਂ ਦਾ ਉੱਭਰਿਆ ਸੀਗੇ। ਉਹ ਕਿਸਾਨ ਜਥੇਬੰਦੀਆਂ ਨੇ ਸਾਰੇ ਅੰਦੋਲਨ ਦੇ ਵਿੱਚ ਵੀ ਅਸੀਂ ਦੇਖਿਆ ਵੀ ਜਿਵੇਂ ਉਹਨੂੰ ਆਪ ਹੁਦਰੇ ਢੰਗ ਨਾਲ ਚਲਾਉਣਾ ਹੁੰਦਾ, ਆਪਦੀ ਮੁੱਠੀ 'ਚ ਕਰਕੇ ਚਲਾਉਣਾ ਹੁੰਦਾ। ਕਿਹੜੇ ਸੀ ਉਹ ਚਿਹਰੇ, ਕਿਹੜੇ ਸੀ? ਕਿਉਂਕਿ ਅੱਜ ਜਿਹੜਾ ਕਿਸਾਨੀ ਮੋਰਚਾ ਦੁਬਾਰਾ ਲੱਗਣ ਦੀ ਕਗਾਰ ਤੇ ਆ, ਜਗ੍ਹਾ ਜਗ੍ਹਾ ਤੇ ਜਿਹੜੇ ਭਾਸ਼ਣ ਹੋ ਰਹੇ ਨੇ ਕਿ ਅਸੀਂ ਫੇਰ ਜਾਵਾਂਗੇ ਲਖੀਮਪੁਰ ਖੀਰੀ ਦਾ ਹਜੇ ਇਨਸਾਫ ਨਹੀਂ ਮਿਲਿਆ, ਉਹ ਚਿਹਰੇ ਕਿਹੜੇ ਸੀ ਜਿਹੜੇ ਵੱਡੇ ਚਿਹਰੇ ਆਪਣੇ ਆਪ ਨੂੰ ਸਮਝਣ ਲੱਗ ਗਏ ਸੀਗੇ? ਦੇਖੋ ਜੀ ਜਿਹੜੀਆਂ ਉਹ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਜਦੋਂ ਦਿੱਲੀੋਂ ਅਸੀਂ ਵਾਪਸ ਆਏ ਆ ਦਸੰਬਰ ਦੇ ਵਿੱਚ, ਤਾਂ ਉਦੋਂ ਅੰਦੋਲਨ ਨੂੰ ਮੁਲਤਵੀ ਕਰਕੇ ਆਏ ਆ। ਜਿਹੜੀਆਂ ਵੱਡੀਆਂ ਮੰਗਾਂ ਅੰਦੋਲਨ ਦੀਆਂ ਵੀ ਸੀਗੀਆਂ, ਇੱਕ ਵੱਡੀ ਜਿਹੜੀ ਸਭ ਤੋਂ ਵੱਡੀ ਮੰਗ ਸੀ ਕਾਨੂੰਨ ਵਾਪਸੀ ਵਾਲੀ, ਉਹ ਹੋਈ ਹੈ, ਉਹ ਜਿੱਤ ਵੀ ਹੈਗੀ ਹੈ। ਜਿੱਤੋਂ ਇੱਕੇ ਨਾਲ ਜਿੱਤ ਹੋਈ ਹੈ, ਕਿਸੇ ਹੋਰ SKM ਦੀ ਅਗਵਾਈ ਦੇ ਵਿੱਚ ਜਿਹੜਾ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਮੁੱਠ ਕਰਕੇ ਰੱਖਿਆ, ਉਹ ਇੱਕੇ ਜਿਹੀ ਜਿੱਤ ਸੀਗੀ। ਉਹ ਦੂਜੀਆਂ ਮੰਗਾਂ ਜਿਹੜੀਆਂ ਸੀਗੀਆਂ ਜਿਹਦੇ ਵਿੱਚ ਖਾਸ ਕਰਕੇ MSP ਵਾਲੀ ਮੰਗ ਹੈ, ਲਖੀਮਪੁਰ ਵਾਲੇ ਜਿਹੜੇ ਕਾਂਡ ਹੋਇਆ ਉਹਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੀ ਗੱਲ ਹੈ, ਜਿਹੜੇ ਉਹ ਸ਼ਹੀਦ ਪਰਿਵਾਰ ਹੈ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਹੈ, ਉਹ ਮੰਗਾਂ MSP ਵਾਲੀ, ਉਹ ਸਾਰੀਆਂ ਮੰਗਾਂ, ਕੇਸ ਵਾਪਸੀ ਵਾਲੀ, ਜਿਹੜੇ ਜਿਨ੍ਹਾਂ ਦੀਆਂ ਸ਼ਹੀਦੀਆਂ ਹੋਈਆਂ ਨੇ, ਜਾਨਾਂ ਗਈਆਂ ਨੇ, ਉਹਨਾਂ ਨੂੰ ਰਾਹਤ ਦਿਵਾਉਣ ਵਾਲੀ, ਕੰਪਨਸੇਸ਼ਨ ਦਿਵਾਉਣ ਵਾਲੀ, ਉਹ ਸਾਰੀਆਂ ਮੰਗਾਂ ਜਿਉਂਦੀਆਂ ਤੇ ਉਹ ਖੜੀਆਂ ਸੀਗੀਆਂ। ਉਹ ਇਸ ਕਰਕੇ ਜਿਹੜੇ ਹੁਣ ਹੈਗਾ ਮੋਰਚਾ, ਅਸੀਂ ਕਹਿੰਦੇ ਆ ਵੀ ਹੁਣ ਮੋਰਚੇ ਦੀ ਲੋੜ ਹੈ। ਉਸੇ ਤਰ੍ਹਾਂ SKM ਦੀ ਅਗਵਾਈ ਦੇ ਵਿੱਚ ਆਲ ਇੰਡੀਆ ਪੱਧਰ ਦੇ ਮੋਰਚੇ ਦੀ ਲੋੜ ਹੈ, ਕਿਉਂਕਿ ਜੇ ਆਲ ਇੰਡੀਆ ਪੱਧਰ ਦਾ ਮੋਰਚਾ ਨਹੀਂ ਬਣਦਾ ਇੱਕ ਪਲੇਟਫਾਰਮ ਥੱਲੇ, ਫਿਰ ਇਹ ਜਿਹੜਾ ਮੋਦੀ ਸਰਕਾਰ ਦਾ ਜਿਹੜਾ ਉਹ ਰੱਥ ਹੈਗਾ, ਉਹਨਾਂ ਨੇ ਐ ਨਹੀਂ ਵੀ ਉਹਨਾਂ ਨੇ ਆਪ ਦਾ ਪਿੱਛੇ ਮੁੜ ਪਏ, ਉਹ ਹੁਣ ਵੀ ਵਿੰਗੇ ਟੇਗੇ ਢੰਗ ਨਾਲ ਕਾਨੂੰਨਾਂ ਨੂੰ ਲਿਆਉਣ 'ਚ ਜਾਂ ਹੋਰ ਨੀਤੀਆਂ ਕਾਨੂੰਨ ਲਿਆ ਕੇ ਉਹ ਤਾਂ ਕਿ ਉਹ ਪਹਿਲਾਂ ਵਾਲੇ ਕਾਨੂੰਨਾਂ ਦਾ ਜਿਹੜਾ ਹੈਗਾ ਪੂਰਤੀ ਕੀਤੀ ਜਾ ਸਕੇ, ਉਹਨਾਂ ਦੇ ਹੁਣ ਵੀ ਯਤਨ ਨੇ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਉਹ ਅੰਦੋਲਨ ਦੀ ਲੋੜ ਹੈ। ਜਿਹੜਾ ਤੁਸੀਂ ਕਹਿੰਦੇ ਵੀ ਵੱਡੇ ਚਿਹਰੇ ਜਾਂ ਵੱਡੇ, ਉਹ ਉਹੀ ਹੈ ਜਿਨ੍ਹਾਂ ਨੇ ਇੱਥੇ ਆ ਕੇ ਪੰਜਾਬ 'ਚੋਂ, ਤਾਂ ਜਿਨ੍ਹਾਂ ਨੇ ਆ ਕੇ ਉਹ ਚੋਣਾਂ 'ਚ ਲਾਲਸਾ ਜਿਨ੍ਹਾਂ ਨੇ ਦਿਖਾਈ ਹੈ ਸੱਤਾ 'ਚੋਂ ਹਿੱਸੇ ਦੀ, ਵੀ ਆਹੀ ਜਿਹੜੀ ਲਟੇਰੀ ਸੱਤਾ, ਜਦੋਂ ਅਸੀਂ ਕਹਿੰਦੇ ਆ ਸਿਸਟਮ ਲਟੇਰਾ ਹੈਗਾ, ਜਿਹੜਾ ਇਹ ਭਾਰਤ ਦਾ ਜਾਂ ਪੰਜਾਬ ਦਾ ਸਿਸਟਮ ਹੈ, ਰਾਜਨੀਤਿਕ ਸਿਸਟਮ, ਰਾਜ ਪ੍ਰਬੰਧ ਹੈ, ਉਹ ਲੁੱਟ ਦੇ ਆਧਾਰ 'ਤੇ, ਜ਼ਬਰ ਦੇ ਆਧਾਰ 'ਤੇ ਟਿਕਿਆ ਹੋਇਆ, ਉਹਦੇ ਵਿੱਚ ਕੋਈ ਲੋਕਤੰਤਰ ਨਹੀਂ। ਜਿਹੜੇ ਬੰਦੇ ਫਿਰ ਉਹਦੇ ਵਿੱਚ ਜਾ ਕੇ ਉਹਦੇ 'ਚੋਂ ਹਿੱਸਾ ਪੱਤੀ ਲੈਣਾ ਚਾਹੁੰਦੇ ਸੀਗੇ ਰਾਜ ਸੱਤਾ 'ਚੋਂ, ਇਹਦਾ ਹਿਸਾਬ ਜਨਾਓ ਵੀ ਉਹ ਲੁੱਟ ਦੇ ਰਾਜ 'ਚੋਂ ਹਿੱਸਾ ਪੱਤੀ ਲੈਣਾ ਚਾਹੁੰਦੇ ਸੀਗੇ, ਉਹਨਾਂ ਨੇ ਆ ਕੇ ਸੰਯੁਕਤ ਸਮਾਜ ਮੋਰਚਾ ਬਣਾਇਆ। ਉਹਨਾਂ ਨੂੰ ਐ ਸੀਗਾ ਵੀ ਅਸੀਂ ਜਿੰਨਾ ਇਸ ਅੰਦੋਲਨ ਰਾਹੀਂ ਕਿਸਾਨ ਆਗੂਆਂ ਦਾ ਮਾਣ ਤਾਣ ਬਣਿਆ, ਉਹਨੂੰ ਅਸੀਂ ਕੈਸ਼ ਕਰ ਲਈਏ। ਜਿਵੇਂ ਹਰੇਕ ਅੰਦੋਲਨ 'ਚ ਹੀ ਹੁੰਦਾ ਵੀ ਉਹਨੂੰ ਆਪਾਂ ਕੈਸ਼ ਕਰਕੇ ਉਹਨੂੰ ਆਪਦੀ ਰਾਜ ਸੱਤਾ ਦੇ ਰੂਪ 'ਚ ਉਹਨੂੰ ਆਪਦੀ ਜੇਬ 'ਚ ਪਾ ਲਈਏ। ਉਹ ਉਹਨਾਂ ਨੇ ਕੀਤਾ। ਉਹ ਤੁਹਾਨੂੰ ਵੀ ਉਹ ਕੈਸ਼ ਹੋ ਗਿਆ ਜਾਂ ਆਪਦੀ ਜੇਬ ਦੇ ਵਿੱਚ ਪੈ ਗਿਆ ਉਹ ਆਗੂਆਂ ਦੇ? ਜਿਵੇਂ ਅਸੀਂ ਨਾਮ ਲਵਾਂਗੇ ਰਾਜੇਵਾਲ ਸਾਹਿਬ, ਆਪਣੇ ਆਪ ਨੂੰ ਇੱਕ ਅਲੱਗ ਫੀਲਿੰਗ ਲੈਣ ਲੱਗ ਗਏ ਸੀਗੇ ਰਾਜੇਵਾਲ ਸਾਹਿਬ ਦੇ ਨਾਲ, ਅੱਜ ਲੋਕ ਤੁਰਨ ਨੂੰ ਤਿਆਰ ਨੇ। ਦੇਖੋ ਜੀ ਉਹ ਤਾਂ ਜਿਹੜਾ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਅੰਦੋਲਨ ਦੌਰਾਨ ਅੰਦਰ ਖਾਤੇ ਦਾ ਗੱਲਬਾਤ ਚਲਾਉਂਦੇ ਰਹੇ ਹੋ ਕੇਜਰੀਵਾਲ ਨਾਲ ਵੀ, ਹੋਰਾਂ ਨਾਲ ਵੀ ਅਸੀਂ ਉਦੋਂ ਬਾਅਦ ਆਪਾਂ ਸਾਰਾ ਆ ਚੋਣਾਂ ਵਗੈਰਾ 'ਚ ਖੜਾ ਹੋਵਾਂਗੇ, ਇਹਨੂੰ ਪੰਜਾਬ ਦੀ ਸੱਤਾ 'ਚ ਹਿੱਸਾ ਲਵਾਂਗੇ, ਪਰ ਉਹ ਬਾਹਰ ਪਖੰਡ ਕਰਦੇ ਰਹੇ ਆ ਵੀ ਨਹੀਂ, ਅਸੀਂ ਸਾਡਾ ਮੇਨ ਨਿਸ਼ਾਨਾ ਕਿਸਾਨ ਅੰਦੋਲਨ ਹੈ, ਜਿਹੜੀਆਂ ਇਹ ਵੋਟ ਪੋਲੀਟਿਕਸ ਜਿਹੜੀ ਹੈਗੀ ਆ ਇਹ ਸਾਡਾ ਨਿਸ਼ਾਨਾ ਹੈ ਨਹੀਂ। ਇਕੱਲੇ ਰਾਜੇਵਾਲ ਸਾਹਿਬ ਸੀ ਗੱਲ ਚਲਾਉਂਦੇ ਕਿ ਹੋਰ ਵੀ ਕੋਈ ਬੰਦੇ ਸੀਗੇ? ਜਿਹੜਾ ਗੱਲਬਾਤ 'ਚ ਜਿਨ੍ਹਾਂ ਨੇ ਜੀ ਸੰਯੁਕਤ ਸਮਾਜ ਮੋਰਚਾ ਬਣਾਇਆ ਆ ਕੇ, ਕਿੰਨੀਆਂ ਜਥੇਬੰਦੀਆਂ ਸੀਗੀਆਂ? 22 ਜਥੇਬੰਦੀਆਂ ਸੀਗੀਆਂ, ਸਾਰੇ ਹੀ ਸੀਗੇ ਲਾਲਸਾ ਦੇ ਵਿੱਚ। ਇਹ ਪੰਜਾਬ ਦੀਆਂ 32 ਜਥੇਬੰਦੀਆਂ 'ਚੋਂ ਵੱਡਾ ਹਿੱਸਾ ਸਮਝ ਲਓ, 32 'ਚੋਂ ਜੇ 22 ਸੀਗੀਆਂ ਜਿਹੜੀਆਂ, ਤਾਂ ਲਗਭਗ 2/3 ਹਿੱਸਾ ਜਿਹੜਾ ਸੀਗਾ, ਜਿਹੜਾ ਕਿ ਇਸ ਸੱਤਾ ਦੀ ਭੁੱਖ ਦੇ ਵਿੱਚ ਜਿਨ੍ਹਾਂ ਨੇ ਦਿਖਾਈ ਹੈ। ਤੇ ਉਹ ਆ ਕੇ ਉਹਨਾਂ ਚਿਰ ਜਿੰਨਾ ਚਿਰ ਤੱਕ ਉਹ ਚੋਣਾਂ 'ਚ ਤਾਂ ਲੋਕਾਂ ਨੂੰ ਵੀ ਲੱਗਿਆ ਵੀ ਸਾਡੇ ਨਾਲ ਤਾਂ ਇਹ ਕਹਿੰਦੇ ਕੁਛ ਸੀ, ਕਹਿਣ 'ਚ ਕੁਛ ਹੈ, ਕਰਨੀ 'ਚ ਕੁਛ ਨਿਕਲਿਆ। ਲੋਕਾਂ ਨੇ ਤਾਂ ਜਵਾਬ ਦਿੱਤਾ, ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ, ਉਹ ਬੁਰੀ ਤਰ੍ਹਾਂ ਲੋਕਾਂ ਨੇ ਨਕਾਰਤਾ ਉਹਨਾਂ ਨੂੰ। ਉਹਦੇ ਨਾਲ ਕੀ ਹੋਇਆ? ਨੁਕਸਾਨ ਮੋਰਚੇ ਦਾ ਵੀ ਨੁਕਸਾਨ ਹੋਇਆ। ਵੀ ਜਿਹੜੀਆਂ ਮੋਰਚੇ ਉਦੋਂ ਵੀ, ਅਸੀਂ ਤਾਂ ਜਦੋਂ ਚੋਣਾਂ ਚੱਲ ਰਹੀਆਂ ਸੀ ਉਦੋਂ ਵੀ ਅੰਦੋਲਨ ਪੰਜਾਬ 'ਚ ਬੰਦ ਨਹੀਂ ਕੀਤਾ। ਤੁਹਾਨੂੰ ਪਤਾ ਹੋਣਾ ਵੀ 5 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਆਪਣੇ ਪੰਜਾਬ 'ਚ ਆਇਆ, ਲੋਕਾਂ ਨੂੰ ਦਿਖਾਉਣ ਦੀ ਖਾਤਰ ਵੀ ਮੈਂ ਪੰਜਾਬ ਦੇ ਲੋਕਾਂ ਦਾ ਪੱਖੀ ਕਿੰਨਾ, ਮੈਨੂੰ ਪੰਜਾਬ ਦਾ ਫਿਕਰ ਕਿੰਨਾ। ਅਸੀਂ ਸੱਦਾ ਦਿੱਤਾ ਜਿਹੜੀਆਂ ਕਿ ਚੋਣਾਂ 'ਚ ਨਹੀਂ ਗਈਆਂ ਸੀਗੀਆਂ 23 ਜਥੇਬੰਦੀਆਂ, ਬਈ ਉਹ ਇੱਕ ਪਾਸੇ ਤਾਂ ਜਿਹੜੇ ਦੋਸ਼ੀ ਹੈਗੇ ਨੇ ਲਖੀਮਪੁਰ ਕਾਂਡ ਦੇ, ਅਜੇ ਮਿਸ਼ਰਾ ਟੈਣੀ ਹੋਰੀ ਉਹਦਾ ਮੁੰਡਾ ਹੈ, ਉਹਨਾਂ ਨੂੰ ਆਪਦੀ ਬੁੱਕਲ 'ਚ ਲਈ ਬੈਠਾ, ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਹੋਣ ਦੇ ਰਿਹਾ। ਉਹ ਸਾਡੇ ਉੱਥੇ ਪੰਜਾਬੀ ਭਰਾ ਹੈ ਜਿਹੜੇ ਵੱਡੀ ਗਿਣਤੀ 'ਚ ਜਿਹੜੇ ਸ਼ਹੀਦ ਹੋਏ ਆ, ਸਾਰੇ ਪੰਜਾਬੀ ਹੈ,
ਇੱਕ ਪੱਤਰਕਾਰ ਨੂੰ ਛੱਡ ਕੇ, ਤੇ ਦੂਜੇ ਪਾਸੇ ਇੱਥੇ ਆ ਕੇ ਪਖੰਡ ਕਰ ਰਿਹਾ। ਅਸੀਂ ਤਾਂ ਉਦੋਂ ਵੀ ਅੰਦੋਲਨ ਦਾ ਪ੍ਰੋਗਰਾਮ ਕੋਈ ਬੰਦ ਨਹੀਂ, ਜਦੋਂ ਚੋਣਾਂ ਦਾ ਮਾਹੌਲ ਸੀ ਉਦੋਂ ਵੀ ਅੰਦੋਲਨ ਬੰਦ ਨਹੀਂ ਕੀਤਾ, ਤੇ ਉਹਨੂੰ ਮੋੜਿਆ ਉੱਥੋਂ ਪਿਆਰੇ ਵਾਲੇ ਦੇ ਪੁਲ ਤੋਂ ਉਹਨੂੰ ਬਰੰਗ ਮੋੜਿਆ ਦਿੱਲੀ ਨੂੰ। ਪਰ ਉਹ ਜਿਹੜੀਆਂ ਦੂਜੀਆਂ ਜਥੇਬੰਦੀਆਂ ਸੀਗੀਆਂ ਉਹ ਸਾਰੀਆਂ ਕਹਿ ਰਹੀਆਂ ਸੀਗੀਆਂ ਵੀ ਨਹੀਂ, ਹੁਣ ਤਾਂ ਚੋਣਾਂ ਦਾ ਮੌਕਾ ਹੈਗਾ, ਹੁਣ ਅੰਦੋਲਨ ਕਰਨਾ। ਸੋ ਇਸ ਕਰਕੇ ਅੰਦੋਲਨ ਨਾਲ ਕਰਨੋਂ ਧਿਆਨ ਉਹਨਾਂ ਚਿਰ, ਜਿੰਨਾ ਚਿਰ ਤੱਕ ਉਹਨਾਂ ਨੂੰ ਮੂੰਹ ਦੀ ਨਹੀਂ ਖਾਧੀ, ਉਹਨਾਂ ਚਿਰ ਅੰਦੋਲਨ ਕਰਨੋਂ ਧਿਆਨ ਹਟਿਆ ਰਿਹਾ, ਜਿਹਦੇ ਨਾਲ ਮੋਰਚੇ ਦਾ ਅਸੀਂ ਸਮਝਦੇ ਹਾਂ ਢਾਹ ਵੀ ਲੱਗੀ ਹੈ, ਨੁਕਸਾਨ ਵੀ ਹੋਇਆ। ਪਰ ਇਹਨੇ ਵੀ ਮੋਰਚਾ ਖਤਮ ਹੋ ਗਿਆ। ਐਂ ਤਾਂ ਜੇ ਹੁਣ ਸਾਡੇ ਜਾਂਦੇ ਜਾਂਦੇ ਦੀ ਕਿਸੇ ਦੀ ਕੋਈ ਆਪਾਂ ਅੱਗੇ ਵਧੀ ਜਾਂਦੇ ਆ, ਸੱਟ ਵੱਜ ਗਈ, ਲੱਤ ਟੁੱਟ ਵੀ ਗਈ ਤਾਂ ਦੁਬਾਰੀ ਗੰਢੀ ਜਾਂਦੀ ਹੁੰਦੀ ਹੈ। ਪਰ ਐਡਾ ਵੱਡਾ ਇਹਨੇ ਵੀ ਮੋਰਚਾ ਖਤਮ ਹੋ ਗਿਆ, ਪਰ ਉਹਨੇ ਇੱਕ ਵਾਰੀ ਉਹਨੂੰ ਡੈਂਟ ਜ਼ਰੂਰ ਪਾਇਆ ਇਹਦੇ ਦੇ ਮੋਰਚੇ ਤੇ, ਨੁਕਸਾਨ ਹਰਜਾ ਜ਼ਰੂਰ ਕੀਤਾ ਇਸਨੇ। ਹੁਣ ਸਾਹਿਬ ਜੇ ਗੱਲ ਕਰੀਏ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਵਾਪਰਦਾ, ਲਖੀਮਪੁਰ ਖੀਰੀ ਤੋਂ ਬਾਅਦ ਕਿਸਾਨਾਂ ਦਾ ਜਿਹੜਾ ਪਾਰਾ ਹੁੰਦਾ ਉਹ ਕਾਫੀ ਹਾਈ ਲੈਵਲ ਤੇ ਚਲਾ ਜਾਂਦਾ, ਜਿਹੜਾ ਬਲੱਡ ਪ੍ਰੈਸ਼ਰ ਆ ਉਹ ਕਾਫੀ ਵੱਧਦਾ, ਉਹਨਾਂ ਦੇ ਖਿਲਾਫ ਵੀ ਹੁੰਦੇ ਨੇ, ਪਰ ਯੂਪੀ ਦੇ ਵਿੱਚ ਫਿਰ ਬੀਜੇਪੀ ਦੀ ਸਰਕਾਰ ਬਣ ਜਾਂਦੀ ਆ। ਇਹਦਾ ਕੀ ਕਾਰਨ ਮੰਨਦੇ ਹੋ? ਦੇਖੋ ਜੀ, ਉਹਦਾ ਪਹਿਲੀ ਗੱਲ ਤਾਂ ਅਸੀਂ ਸਮਝਦੇ ਹਾਂ ਵੀ ਜਿਹੜਾ ਕਾਂਡ ਨਾ ਉਹ ਪਿਛਲੇ ਸਾਲ 3 ਅਕਤੂਬਰ ਨੂੰ ਮਤਲਬ ਹੋਇਆ ਉਹ, ਤੇ ਹੁਣ ਆਪਾਂ ਬੈਠੇ ਆ ਅਗਸਤ 'ਚ, ਐ ਸਮਝ ਲਾ ਵੀ 8ਵਾਂ ਮਹੀਨਾ ਹੋ ਗਿਆ, 10 ਮਹੀਨੇ ਹੋ ਗਏ ਉਹ ਜਿਹੜਾ ਕਾਂਡ ਵਾਪਰਿਆ ਸੀਗਾ। ਉਸ ਨੇ ਸਰਕਾਰ ਦੀ ਜਿਹੜੀ ਪੈਰਾਂ ਥੱਲੋਂ ਜ਼ਮੀਨ ਕੱਢੀ ਆ ਨਾ, ਕੇਂਦਰ ਸਰਕਾਰ ਦੇ, ਉਸ ਕਾਂਡ ਨੇ ਕੱਢੀ ਹੈ। ਉਦੋਂ ਲੋਕਾਂ ਦਾ ਰੌਂ ਵੀ ਯੂਪੀ ਦੇ ਵਿੱਚ, ਸਾਰੀ ਯੂਪੀ ਦੇ ਵਿੱਚ, ਸਾਰੇ ਸੂਬਿਆਂ ਦੇ ਵਿੱਚ ਇੱਕ ਵਾਰੀ ਮੋਦੀ ਸਰਕਾਰ ਖਿਲਾਫ ਆਈ ਰੌਂ ਬਣ ਗਿਆ ਸੀ, ਜਿਵੇਂ ਜਦੋਂ ਅਸੀਂ 26 ਨਵੰਬਰ ਨੂੰ ਦਿੱਲੀ ਗਏ ਆ, ਉਸ ਮੌਕੇ ਸੀਗਾ। ਉਸ ਮੌਕੇ ਕੀ ਹੋਇਆ, ਉਸ ਮੌਕੇ ਵੀ ਅਸੀਂ ਕਹਿੰਦੇ ਵੀ ਗਲਤ ਹੋਇਆ, ਜਿੰਨਾ ਕਾਹਲੀ ਨਾਲ ਸਮਝੌਤਾ ਕੀਤਾ ਗਿਆ, ਛੇਤੀ ਵੀ 24 ਘੰਟਿਆਂ ਦੇ ਵਿੱਚ ਹੋਰ ਕਿਸੇ ਜਥੇਬੰਦੀ ਨੂੰ ਜਾਣ ਨਹੀਂ ਦਿੱਤਾ। ਜਿਹੜੀ ਉਹਨਾਂ ਨੂੰ ਜਿਹੜੇ ਆਦਿੱਤਿਆਨਾਥ ਜੋਗੀ ਦੀ ਸਰਕਾਰ ਸੀ, ਉਹਨਾਂ ਨੂੰ ਪਤਾ ਸੀ ਵੀ ਆਹ ਆਪਣੇ ਭਰੋਸੇਯੋਗ ਹੈਗਾ, ਆਪਣੇ ਹਿਸਾਬ ਨਾਲ ਕਰ ਲੈਣਗੇ, ਉਹਨਾਂ ਆਗੂਆਂ ਨੂੰ ਜਾਣ ਦਿੱਤਾ। ਦੂਜੇ ਆਗੂਆਂ ਨੂੰ, ਆਪਣਾ ਗੁਰਨਾਮ ਸਿੰਘ ਚੜੂਨੀ ਦੀ ਮਿਸਾਲ ਹੈ, ਸਾਡੀ ਮਿਸਾਲ ਹੈ, ਰਾਹ 'ਚ ਹੀ ਉਹਨਾਂ ਨੂੰ ਰੋਕ ਲਿਆ, ਬੰਦ ਕਰਤਾ ਉਹਨਾਂ ਨੂੰ ਥਾਣਿਆਂ 'ਚ, ਉੱਥੇ ਤੱਕ ਨਹੀਂ ਜਾਣ ਦਿੱਤਾ, ਕਾਹਲੀ ਦੇ ਵਿੱਚ ਸਮਝੌਤਾ ਕੀਤਾ। ਉਦੋਂ ਬਾਅਦ ਕੀ ਹੋਇਆ, 10 ਮਹੀਨੇ ਤੱਕ ਕੋਈ ਪ੍ਰੋਗਰਾਮ ਨਹੀਂ, ਹੁਣ ਪ੍ਰੋਗਰਾਮ ਆਇਆ। ਸੋ ਇਸ ਕਰਕੇ ਉਸ ਨਾਲ ਲੋਕਾਂ 'ਚ, ਖਾਸ ਕਰਕੇ ਜਿਹੜੇ ਉੱਥੋਂ ਵਾਲੇ ਸਾਡੇ ਜਿਨ੍ਹਾਂ 'ਤੇ ਪੀੜਤ ਸੀਗੇ ਜਿਹੜੇ ਪਰਿਵਾਰ, ਉਹਨਾਂ 'ਤੇ ਸੈੱਟਬੈਕ ਲੱਗੀ ਹੈ। ਉਦੋਂ ਬਾਅਦ ਉਹਨਾਂ 'ਤੇ ਹਮਲੇ ਵੀ ਹੋਇਆ, ਗਵਾਹਾਂ 'ਤੇ ਹਮਲੇ ਵੀ ਹੋਏ ਆ, ਹੋਰ ਤਰੀਕਿਆਂ ਨਾਲ ਉਹਨੂੰ ਡਰਾਇਆ ਧਮਕਾਇਆ ਗਿਆ, ਜਿਹਦੇ ਨਾਲ ਇੱਕ ਤਰ੍ਹਾਂ ਦੀ ਦਹਿਸ਼ਤ ਪਈ ਆ ਉਹਨਾਂ 'ਤੇ। ਪ੍ਰੋਗਰਾਮ ਨਾ ਦਿੱਤੇ, ਐਕਸ਼ਨ ਪ੍ਰੋਗਰਾਮ। ਉਸ ਤੋਂ ਬਾਅਦ ਸਗੋਂ ਅਸੀਂ ਤਾਂ ਕਹਿੰਦੇ ਵੀ ਜੋ ਉਹ ਡੈੱਡ ਬਾਡੀਆਂ, ਐਡੀ ਕਾਹਲੀ ਕੀ ਸੀਗੀ, ਪਰਿਵਾਰ ਤਾਂ ਕਹਿੰਦੇ ਸੀ ਵੀ ਸਾਡੀਆਂ ਡੈੱਡ ਬਾਡੀਆਂ ਰੱਖ ਦਿਓ, ਜਿੰਨਾ ਚਿਰ ਉਹ ਅਜੇ ਮਿਸਰਾ ਗ੍ਰਿਫਤਾਰ ਨਹੀਂ ਹੁੰਦਾ ਉਹਨਾਂ ਚਿਰ ਡੈੱਡ ਬਾਡੀਆਂ ਪੰਗੀਆਂ ਰਹਿਣ ਦੇ, ਇੱਥੇ ਮੋਰਚਾ ਸ਼ੁਰੂ ਕਰ ਦਿਓ। ਤੇ ਇੰਨਾ ਰੋਸ ਸੀਗਾ ਵੀ ਮੇਰਾ ਖਿਆਲ ਆ ਉਹ ਦਿੱਲੀ ਵਰਗਾ ਮੋਰਚੇ ਇੱਕ ਉੱਥੇ ਦੂਜਾ ਮੋਰਚਾ ਬਣ ਜਾਣਾ ਸੀਗਾ, ਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਪੈਣਾ ਸੀਗਾ। ਤੇ ਪਰ ਉਹ ਸਾਰਾ ਕੁਝ ਨਾ ਹੋਣ ਕਰਕੇ ਉੱਥੇ ਨਿਰਾਸ਼ਤਾ ਗਈ ਹੈ। ਨਿਰਾਸ਼ਤਾ ਹੋਣ ਕਰਕੇ ਜਿਹੜਾ ਉੱਥੇ ਚੋਣਾਂ ਦੇ ਵਿੱਚ ਵੀ ਬੰਦਿਆਂ ਨੇ ਉਸ ਅੰਦੋਲਨ ਦੇ ਆਸਰੇ ਭੇੜਨਾ ਸੀਗਾ, ਉਹ ਰੌਂ ਨਹੀਂ ਰਿਹਾ। ਡਰ ਰਿਹਾ ਲੋਕਾਂ ਨੂੰ ਵੀ ਯਾਰ ਆਪਾਂ ਇਹਨਾਂ ਦਾ ਇਹ ਇੱਥੇ ਯੂਪੀ 'ਚ ਆਪਾਂ ਇਹਨਾਂ ਦਾ ਟੱਕਰਾ ਨਹੀਂ ਕਰ ਸਕਦੇ। ਕਿਤੇ ਨਾ ਕਿਤੇ ਜਾ ਕੇ ਇਹ ਨਹੀਂ ਲੱਗਦਾ ਹੈਗਾ ਵੀ ਜਿਹੜੇ ਡੱਲੇਵਾਲ ਸਾਹਿਬ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਵੀ 3000 ਕਰੋੜ 'ਚ ਮੋਰਚਾ ਵੇਚਤਾ ਸੀਗਾ, ਤੇ ਉੱਥੇ ਵੀ ਕਿਤੇ ਨਾ ਕਿਤੇ ਜਾ ਕੇ ਇਹ ਸਮਝੌਤਾ ਹੋਇਆ ਹੋਵੇ, ਅਜਿਹਾ ਸਮਝੌਤਾ ਹੋ ਗਿਆ ਹੋਵੇ ਲਖੀਮਪੁਰ ਖੀਰੀ ਦੇ ਵਿੱਚ? ਦੇਖੋ ਜੀ, ਇੱਕ ਤਾਂ ਜਿਹੜਾ 3000 ਕਰੋੜ ਵਾਲੀ ਗੱਲ ਸਮਝਣ ਵਾਲੀ ਆ, ਉਹਨੂੰ ਕੁਛ ਆਗੂ ਨਾ ਵਿਗਾੜ ਕੇ ਪੇਸ਼ ਕਰ ਰਹੇ ਨੇ। ਜਿਵੇਂ ਕੱਲ੍ਹ ਇੱਥੇ ਬੂਟਾ ਬੁਰਜ ਗਿੱਲ ਵੀ ਬੋਲਿਆ ਆਪਣਾ ਮਹਿਲ ਕਲਾਂ ਵਾਲੇ ਇਕੱਠ ਦੇ ਵਿੱਚ। ਉਹ ਪਹਿਲੀ ਗੱਲ ਤਾਂ ਇਹ ਹੈਗਾ ਵੀ ਥੋੜ੍ਹਾ ਜਿਹਾ ਮੈਂ ਇਹਦੇ ਕਰਨਾ ਚਾਹੁੰਦਾ ਵੀ 3000 ਕਰੋੜ ਵਾਲੀ ਗੱਲ ਕੀ ਹੈ। ਇਹ ਕਿਸੇ ਨੇ ਨਹੀਂ ਕਿਹਾ ਵੀ ਪੰਜਾਬ ਦੇ ਆਗੂਆਂ ਨੇ 3000 ਕਰੋੜ ਲੈ ਲਿਆ, ਇਹ ਕਿਸੇ ਨੇ ਨਹੀਂ। ਇਹ ਆਪਦੇ ਆਪ ਪਵਾ ਕੇ ਆਪਦੇ ਮੂੰਹ 'ਚ ਸੱਚੇ ਹੋਣਾ ਚਾਹੁੰਦੇ ਨੇ। ਦੋਸ਼ ਇਹਨਾਂ ਤੇ ਦੂਜੇ ਨੇ, ਜਿਹੜਾ ਚੋਰੀਆਂ ਗੁਪਤ ਗੱਲਬਾਤ ਕੀਤੀ, ਸਰਕਾਰ ਨੂੰ ਚਿੱਠੀ ਲਿਖ ਕੇ ਦਿੱਤੀ ਵੀ ਭਾਈ ਅਸੀਂ ਇੱਕ ਕਾਨੂੰਨ 'ਤੇ ਸਮਝੌਤਾ ਕਰਨ ਨੂੰ ਤਿਆਰ ਹੈ, ਤੁਸੀਂ ਐਲਾਨ ਕਰ ਦਿਓ। ਉਦੋਂ ਬਾਅਦ ਕਾਹਲੀ ਨਾਲ ਮੋਰਚਾ ਚੱਕ ਕੇ ਲਿਆਏ। ਇਹਨਾਂ ਦਾ ਵੀ, ਇਹਨਾਂ ਦਾ ਗੱਲ ਨਾ ਹੋਵੇ 3000 ਕਰੋੜ ਥੱਲੇ ਦੱਬਣਾ ਚਾਹੁੰਦੇ ਆ। ਇਹਨਾਂ ਦਾ 3000 ਕਰੋੜ ਨਾਲ ਕੋਈ ਸੰਬੰਧ ਨਹੀਂ ਪੰਜਾਬ ਵਾਲਿਆਂ ਦਾ। ਉਹ ਕੀ ਹੈ, ਗੱਲ ਹਕੀਕਤ ਤੱਥ ਤਾਂ ਹੈਗਾ। ਉਹ ਇੱਕ ਕਰਨਾਟਕਾ ਦਾ ਆਗੂ ਹੈ ਚੰਦਰ ਸ਼ੇਖਰ ਕੋਡੀਹੱਲੀ, ਜਿਹਦੇ ਗਾਹਾਂ ਸਬੂਤ ਵੀ ਆ ਗਏ, ਉਹਦੀ ਵੀਡੀਓ ਵੀ ਆ ਗਈਆਂ, ਉਹਦੇ ਆਧਾਰ 'ਤੇ ਉਹਨੂੰ ਖਾਰਜ ਵੀ ਕਰਤਾ। ਕਰਨਾਟਕਾ ਵਾਲੀਆਂ ਜਥੇਬੰਦੀਆਂ ਨੇ ਵੀ ਖਾਰਜ ਕਰਤਾ, ਤੇ ਸੰਯੁਕਤ ਮੋਰਚੇ ਜਿਹੜਾ ਦਿੱਲੀ ਵਾਲਾ ਹੈਗਾ ਉਹਦਾ ਆਗੂ ਵੀ ਸੀਗਾ, ਉਹਨਾਂ ਨੇ ਵੀ ਉਹਨੂੰ ਖਾਰਜ ਕਰਤਾ। ਜੇ 3000 ਕਰੋੜ ਦਾ ਮਸਲਾ ਸੀ ਫੇਰ ਹੀ ਇਹਨੂੰ ਖਾਰਜ ਕੀਤਾ, ਜੇ ਮਸਲਾ ਹੀ ਨਾ ਹੁੰਦਾ ਫਿਰ ਉਹਨੂੰ ਖਾਰਜ ਕਿਉਂ ਕਰਦੇ? ਇੱਕ ਆਗੂ ਵੇਚ ਗਿਆ ਪੂਰਾ ਮੋਰਚਾ ਜਿਹੜਾ ਦਿੱਲੀ ਦੇ ਵਿੱਚ ਚੱਲਿਆ ਸੀ 3000 ਕਰੋੜ ਰੁਪਏ ਦੇ ਵਿੱਚ, ਇਕੱਲਾ ਕਰਨਾਟਕਾ ਦਾ ਜਿਹੜਾ ਆਗੂ ਆ ਇਕੱਲਾ ਉਹੀ ਵੇਚ ਗਿਆ ਪੂਰੇ ਜਥੇਬੰਦੀਆਂ ਨੂੰ? ਨਹੀਂ ਜੀ, ਉਸ ਨੇ, ਕਿਉਂਕਿ ਸਰਕਾਰ ਤਾਂ ਚਾਹੁੰਦੀ ਸੀਗੀ ਵੀ ਕੋਈ ਨਾ ਕੋਈ ਸਾਨੂੰ ਇਹ ਮੋਰਚਾ ਚੱਕਿਆ ਜਾਵੇ, ਕੋਈ ਨਾ ਕੋਈ ਆਗੂ ਸਾਡੇ ਨਾਲ ਅੰਦਰ ਖਾਤੇ ਸੈਟਿੰਗ ਕਰ ਲੇ ਚੋਰੀਆਂ। ਸਰਕਾਰ ਕਹਿੰਦੀ ਸੀ ਵੀ ਅਸੀਂ
ਜਥੇਬੰਦੀਆਂ ਨਾਲ ਖੁੱਲ੍ਹੀ ਮੀਟਿੰਗ ਨਹੀਂ ਕਰਨੀ, 40 ਜਥੇਬੰਦੀਆਂ ਨਾਲ ਨਹੀਂ ਕਰਨੀ, ਅਸੀਂ ਤਾਂ ਛੋਟੀ ਜਥੇਬੰਦੀ ਨਾਲ ਕਰਾਂਗੇ। ਉਹ ਮਤਲਬ ਚਾਹੁੰਦੇ ਸੀ ਵੀ ਕੋਈ ਨਾ ਕੋਈ ਅੰਦਰ ਖਾਤੇ ਸਰਕਾਰ ਦੀ ਕੋਸ਼ਿਸ਼ ਸੀਗੀ, ਉਹ ਕੀ ਆ ਉਹਦੇ ਨਾਲ ਉਹਨਾਂ ਦੀ ਸੈਟਿੰਗ ਹੋ ਗਈ। ਉਹ ਗਾਹਾਂ ਉਹ ਕਿੰਨਾ ਕੁ ਕਾਮਯਾਬ ਹੋਇਆ, ਕਿਉਂਕਿ ਉਹਨੇ ਆਪਦੀ ਵੀਡੀਓ 'ਚ ਵੀ ਬੋਲ ਰਿਹਾ, ਉਹ ਮੈਂ ਤੁਹਾਨੂੰ ਵੀਡੀਓ ਭੇਜ ਵੀ ਦੇਵਾਂਗਾ ਉਹਦੀ। ਉਹ ਕਹਿ ਰਿਹਾ ਵੀ ਉਹ ਕਹਿੰਦੇ ਸੀਗੇ ਵੀ ਤੁਸੀਂ ਮੋਰਚਾ ਜੇ ਚੁਕਾ ਦਿਓਗੇ, ਹੁਣੇ ਵਿਦਡਰਾ ਕਰਾ ਦਿਓਗੇ, ਵਾਪਸ ਭਜਾ ਦਿਓਗੇ ਕਿਸਾਨਾਂ ਨੂੰ, ਕਿਉਂਕਿ ਉਹਨੂੰ ਐ ਸੀਗਾ ਵੀ ਜਿੰਨਾ ਮੋਰਚਾ ਲੰਮਾ ਹੋਈ ਜਾਂਦਾ, ਮੂਹਰੇ ਚੋਣਾਂ ਆ ਰਹੀਆਂ ਸੀਗੀਆਂ, ਉਹਨਾਂ ਨੂੰ ਤੇ ਜਿੰਨਾ ਪੰਜਾਬ ਦਾ ਸਾਰਾ ਭਾਈਚਾਰਾ, ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਸਾਰਾ ਇਕਜੁੱਟ ਹੋ ਕੇ ਉਹਦੇ 'ਚ ਮੋਰਚੇ 'ਚ ਸ਼ਾਮਲ ਹੋ ਗਿਆ। ਸਾਰੀਆਂ ਸਿੱਖ ਜਥੇਬੰਦੀਆਂ, ਦੂਜੀਆਂ ਲੰਗਰਾਂ ਵਾਲੇ ਬਾਬੇ, ਜਿੱਡਾ ਦੇਸ਼ ਦੀ ਮਦਦ, ਜਿਹੜੀ NRIਆਂ ਦੀ ਮਦਦ, ਜਿੰਨਾ ਇਕੱਠਾ ਹੋ ਗਿਆ, ਚਾਹੁੰਦੇ ਸੀਗੇ ਵੀ ਇਹ ਸਮਾਪਤ ਹੋਵੇ ਮੋਰਚਾ ਛੇਤੀ, ਬਿਨਾਂ ਮੰਗਾਂ ਦੇ ਨਿਬੇੜੇ ਤੋਂ। ਉਹਨੇ ਸੌਦਾ ਕਰ ਲਿਆ ਵੀ ਮੈਂ ਸਮਾਪਤ ਕਰ ਸਕਦਾ। ਉਹਨਾਂ ਨੇ ਦੱਸਿਆ ਵੀ ਮੈਂ ਪੰਜਾਬ ਵਾਲੇ ਆਗੂਆਂ ਨੂੰ ਵੀ ਜਾਣਦਾ, ਮੈਂ ਦਰਸ਼ਨਪਾਲ ਨੂੰ ਵੀ ਜਾਣਦਾ, ਮੈਂ ਟਕੈਤ ਨੂੰ ਵੀ ਜਾਣਦਾ, ਮੈਂ ਦੂਜੇ ਆਗੂਆਂ ਨੂੰ, ਜੋਗਿੰਦਰ ਯਾਦਵ ਨੂੰ ਵੀ ਜਾਣਦਾ, ਸਾਰੀ ਜਿਹੜੀ 9 ਮੈਂਬਰੀ ਲੀਡਰਸ਼ਿਪ ਹੈਗੀ ਆ ਉਹ ਮੇਰੇ ਹੈਗੀ ਹੈ, ਵੀ ਮੇਰੇ ਨਾਲ ਗੱਲ ਕਰੋ, ਉਦੋਂ ਗਾਹਾਂ ਮੈਂ ਗੱਲ ਕਰੂੰ। ਇਸ ਹਿਸਾਬ ਨਾਲ ਉਹ ਸੈਟਿੰਗ ਕੀਤੀ ਹੈ। ਪਰ ਉਦੋਂ ਗਾਹਾਂ ਉਹ ਕਿੰਨੀ ਕੁ ਉਹਨੇ ਸਾਰੇ ਮਿਲ ਗਏ, ਉਹਨੂੰ ਪੈਸੇ ਜਾਂ ਨਾ ਮਿਲ ਗਏ ਉਹਨੇ, ਜਾਂ ਗਾਹਾਂ ਵਾਲੇ ਕਿੰਨੇ ਕੁ ਆਗੂਆਂ ਤੱਕ ਨੂੰ ਉਹ ਸਹਿਮਤ ਕਰ ਸਕਿਆ, ਇਹਦਾ ਅਜੇ ਕੋਈ ਨਹੀਂ ਆਇਆ। ਸਿਰਫ ਇੰਨਾ ਸਬੂਤ ਹੀ ਮਿਲਿਆ ਵੀ ਉਹਦਾ ਵੀਡੀਓ ਵੀ ਸਬੂਤ ਆ ਗਿਆ ਵੀ ਉਸ ਨੇ ਇੱਕ ਵਾਰੀ ਸੈਂਟਰ ਸਰਕਾਰ ਨਾਲ 3000 ਪਿੱਛੇ ਮੋਰਚਾ ਉਠਾਉਣ ਦੀ ਸੈਟਿੰਗ ਡੀਲਿੰਗ ਕਰ ਲਈ ਸੀ ਉਹਨੇ। ਨਹੀਂ ਫੂਲ ਸਾਹਿਬ, ਸਵਾਲ ਤਾਂ ਇਹ ਹੈ ਨਾ ਵੀ ਜਿਹੜੇ 32 ਪੰਜਾਬ ਦੀਆਂ ਬੈਠੀਆਂ ਜਥੇਬੰਦੀਆਂ, ਬਾਕੀ 500 ਕੁਛ ਜਿਹੜੀਆਂ ਜਥੇਬੰਦੀਆਂ ਨੇ ਪੂਰੇ ਭਾਰਤ ਦੀਆਂ ਬੈਠੀਆਂ ਨੇ ਉੱਥੇ, ਕੀ ਇੱਕ ਬੰਦੇ ਹੀ ਇੰਨੀਆਂ ਜਥੇਬੰਦੀਆਂ ਨੂੰ ਵੇਚ ਗਿਆ, ਜਾਂ ਕਿਸੇ ਜਥੇਬੰਦੀ ਦੇ ਦਿਮਾਗ ਨੇ ਕੰਮ ਨਹੀਂ ਕਰਿਆ ਵੀ ਇਹ ਬੰਦਾ ਕਿਉਂ ਸਾਡੇ ਸਾਹਮਣੇ ਆ ਰਿਹਾ, ਕਿਉਂ ਇਹ ਮੋਰਚਾ ਚੱਕਣ ਦੀ ਗੱਲ ਕਰ ਰਿਹਾ? ਤੁਹਾਡੇ ਦਿਮਾਗ ਨੇ ਵੀ ਨਹੀਂ ਇਹ ਕੰਮ ਕਰਿਆ, ਜਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਆਈ ਕਦੇ? ਨਹੀਂ ਦੇਖੋ, ਸਾਨੂੰ ਤਾਂ ਜਦੋਂ ਇਹ ਵੀਡੀਓ ਆਈ ਹੈ, ਸਾਨੂੰ ਤਾਂ ਇਹ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਅੰਦਰ ਖਾਤੇ ਚੱਲੇ ਗਿਆ। ਜਿਹੜਾ ਅੰਦਰ ਖਾਤੇ ਕੋਈ ਕਿਸੇ ਲੀਡਰਾਂ ਦੀ ਸਰਕਾਰ ਨਾਲ ਗੱਲਬਾਤ ਚੱਲੀ ਜਾਂਦੀ ਹੈ, ਉਹਦਾ ਤਾਂ ਕੀ ਪਤਾ ਲੱਗਦਾ? ਉਹਦਾ ਜਦੋਂ ਬਾਹਰ ਆਇਆ ਉਹਦੀ ਪਤਾ ਲੱਗਣਾ ਸੀ। ਬਾਹਰ ਉਹ ਜਿਹੜੀ ਉਹਦੀ ਵੀਡੀਓ ਆਈ ਹੈ, ਉਹ ਜਦੋਂ ਦਿੱਲੀੋਂ ਮੋਰਚਾ ਚੱਕ ਲਿਆ ਸੀਗਾ, ਉਦੋਂ ਬਾਅਦ ਉਹ ਵਾਇਰਲ ਹੋਈ ਹੈ ਵੀਡੀਓ। ਉਦੋਂ ਬਾਅਦ ਹੀ ਫਿਰ ਇੱਧਰੋਂ ਲੈਣਾ ਸੀਗਾ ਐਕਸ਼ਨ, ਜਾਂ ਉਹਦੇ 'ਤੇ ਜਿਹੜਾ ਐਕਸ਼ਨ ਉਹਨੂੰ ਖਾਰਜ ਕਰਨਾ ਸੀਗਾ, ਜਾਂ ਉਹਨੂੰ ਮੋਰਚੇ ਦੇ ਵਿੱਚੋਂ ਬਾਹਰ ਕਰਨਾ ਸੀਗਾ, ਉਹ ਤੋਂ ਬਾਅਦ ਕੀਤਾ ਗਿਆ ਇਹ। ਉਦੋਂ ਪਹਿਲਾਂ ਤਾਂ ਕੋਈ ਸਬੂਤ ਹੀ ਨਹੀਂ ਆਇਆ ਸੀਗਾ, ਅੰਦਰ ਖਾਤੇ ਚੱਲੀ ਗਈ ਗੱਲ। ਉਹ ਕਹਾਵਤ ਨਹੀਂ ਇੱਥੇ ਸਿੱਧ ਹੁੰਦੀ, ਫਿਰ ਪਛਤਾਏ ਕਿਆ ਬਣਦਾ ਜਦ ਚਿੜੀਆਂ ਚੋਗੀ ਖੇਤ। ਨਹੀਂ ਆ ਵੇਖੋ ਜੀ ਵੀਰ ਜੀ, ਆਪਣਾ ਹਰਜਿੰਦਰ ਸਿੰਘ, ਤੁਸੀਂ ਦੱਸੋ ਵੀ ਜਿੰਨਾ ਚਿਰ ਤੁਹਾਡੇ ਸਾਹਮਣੇ ਕੋਈ ਸਬੂਤ ਹੀ ਹੈ ਨਹੀਂ, ਕੋਈ ਤੱਥ ਹੀ ਹੈ ਨਹੀਂ, ਉਹਨਾਂ ਚਿਰ ਤੁਸੀਂ ਕੀ ਕਰਦੇ? ਜਦੋਂ ਸਬੂਤ ਆ ਗਿਆ, ਵੀਡੀਓ ਆ ਗਈ, ਉਹਦੀ ਆਪਦੇ ਬੋਲਦੇ ਦੀ ਵੀ ਹਾਂ ਮੈਂ ਇੰਨੇ ਆਗੂਆਂ ਨਾਲ ਮੇਰੀ ਗੱਲਬਾਤ ਹੈਗੀ ਆ ਜਿਹੜੇ ਮੋਰਚੇ ਦੇ, ਮੈਂ ਉਹਨਾਂ ਨੂੰ ਕਰਾਊਂਗਾ, ਮੇਰੇ ਨਾਲ ਸੈੱਟ ਕਰੋ। ਜਦੋਂ ਵੀਡੀਓ ਆ ਗਈ ਉਹਦੀ, ਉਦੋਂ ਬਾਅਦ ਹੀ ਗੱਲ ਹੋਣੀ ਸੀਗੀ। ਉਹ ਆਈ ਆ, ਵੀਡੀਓ ਵਾਇਰਲ ਹੋਈ ਆ ਜਦੋਂ ਦਿੱਲੀੋਂ ਮੋਰਚਾ ਮੁਲਤਵੀ ਹੋ ਕੇ ਵਾਪਸ ਆ ਗਏ ਸੀਗੇ। ਪੰਜਾਬ ਦੇ ਵਿੱਚ ਆਏ ਹੋ, ਪੰਜਾਬ ਦੇ ਵਿੱਚ ਜਕਾਰੇ ਲੱਗੇ ਨੇ, ਸਰੋਪੇ ਪਾਏ ਗਏ ਨੇ, ਜਗ੍ਹਾ ਜਗ੍ਹਾ ਤੇ ਪ੍ਰੋਗਰਾਮ ਹੋਏ ਨੇ, ਫਤਿਹ ਮਾਰਚ ਹੋਇਆਗਾ, ਫਿਰ 1 ਸਾਲ ਦੇ ਕਰੀਬ ਹੋਣ ਵਾਲਾ ਮੋਰਚਾ ਸਮਾਪਤ ਹੋਏ ਨੂੰ ਦੁਬਾਰਾ ਫਿਰ ਮੋਰਚਾ ਲੱਗਣ ਦੀ ਤਿਆਰੀ ਦੇ ਵਿੱਚ ਆ। ਲੱਗਦਾ ਵੀ ਹੁਣ ਕਿਸਾਨ ਜਾਂ ਨੌਜਵਾਨ ਤੁਹਾਡੇ ਨਾਲ ਚੱਲਣ ਨੂੰ ਤਿਆਰ ਨੇ? ਉਹ ਦੇਖੋ ਜੀ, ਉਹ ਤਾਂ ਮੈਂ ਪਹਿਲਾਂ ਕਿਹਾ ਵੀ ਜਿਹੜਾ ਹਮਲੇ ਆ ਨਾ ਸਾਡੇ ਤੇ ਸੈਂਟਰ ਸਰਕਾਰ ਦੇ, ਮੋਦੀ ਸਰਕਾਰ ਦੇ, ਉਹ ਪਹਿਲਾਂ ਨਾਲੋਂ ਵੀ ਭਿਆਨਕ ਹਮਲੇ ਆਉਣ ਵਾਲੇ ਦਿਨਾਂ 'ਚ, ਆਉਣ ਵਾਲੇ ਸਮੇਂ 'ਚ ਹੋਣੇ ਹੈ। ਕਿਉਂਕਿ ਉਹਨਾਂ ਨੇ ਆਪਦਾ ਉਹ ਜਿਹੜਾ ਪਾਲਿਸੀ ਆ, ਉਹਦਾ ਪੈਂਤੜਾ ਹੈ, ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਸੇਵਾ ਕਰਨ ਵਾਲਾ, ਸਾਰੇ ਜਿਹੜੇ ਦੇਸ਼ ਦੇ ਦੌਲਤ ਖਜ਼ਾਨੇ ਆ ਉਹਨਾਂ ਨੂੰ ਲੁਟਾਉਣ ਵਾਲਾ, ਇੱਥੋਂ ਦੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੀ ਕਿਰਤ ਕਮਾਈ ਉਹਨੂੰ ਲੁਟਾਉਣ ਵਾਲਾ ਪੈਂਤੜਾ ਛੱਡਿਆ ਨਹੀਂ। ਸੋ ਇਸ ਕਰਕੇ ਦੋ ਪੈਂਤੜਿਆਂ ਤਿਆਰ ਰਿਹਾ ਵੀ ਉਧਰੋਂ ਲੁੱਟ ਵੀ ਕਰਾਉਣੀ ਆਰਥਿਕ ਨੀਤੀਆਂ ਰਾਹੀਂ, ਪਾਲਿਸੀਆਂ ਰਾਹੀਂ, ਨਵੇਂ ਕਾਨੂੰਨਾਂ ਰਾਹੀਂ, ਤੇ ਉਧਰੋਂ ਜਿਹੜਾ ਲੋਕਾਂ ਦਾ ਉੱਠਣ ਵਾਲਾ ਭਾਰ ਹੈ ਉਹਨੂੰ ਵੀ ਦਬਾ ਕੇ ਰੱਖਣਾ, ਉਹਨੂੰ ਪਾੜਨਾ, ਉਹਨੂੰ ਹਿੰਦੂ ਸਿੱਖ ਵਾਲਾ ਮਸਲਾ ਬਣਾ ਕੇ, ਸਿੱਖ ਆਪਣਾ ਹਿੰਦੂ ਮੁਸਲਿਮ ਵਾਲਾ ਮਸਲਾ ਬਣਾ ਕੇ, ਉਹਨਾਂ ਦੇ ਪਾੜ ਤੇ ਦਬਾਉਣ 'ਤੇ ਉਹਨਾਂ ਦਾ ਸਾਰਾ ਜ਼ੋਰ ਲੱਗਿਆ ਹੋਇਆ ਉਹਨਾਂ ਦਾ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਮੋਰਚਾ ਤਾਂ ਲੱਗੂਗਾ। ਮੋਰਚਾ ਕਿਸੇ ਦੇ ਕਹਿਣ 'ਤੇ ਨਹੀਂ ਲੱਗਦਾ। ਜਦੋਂ ਹਾਲਤਾਂ ਬਣਦੀਆਂ ਨਾ, ਲੋਕਾਂ ਦੀਆਂ ਜੀਵਨ ਹਾਲਤਾਂ, ਦੁੱਭਰ ਹੋ ਜਾਂਦਾ ਲੋਕਾਂ ਦਾ ਜਿਉਣਾ, ਉਦੋਂ ਮੋਰਚਾ ਲੱਗਦਾ। ਇਸ ਕਰਕੇ ਮਸਲੇ ਖੜੇ ਹੈ, ਹਮਲੇ ਨਵੇਂ ਹੋ ਰਹੇ ਹੈ, ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ। ਇਸ ਕਰਕੇ ਮੋਰਚਾ ਤਾਂ ਹੋਊਗਾ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਮੋਰਚਾ ਲੱਗੂਗਾ। ਪਰ ਜਿਹੜਾ ਪਿਛਲੇ ਸਮੇਂ, ਜਿਹੜਾ ਸਾਲ ਭਰ ਦਾ ਸਾਡਾ ਤਜਰਬਾ, ਉਹਦੇ ਵਿੱਚ ਜਿਹੜੀਆਂ ਖਾਮੀਆਂ ਰਹੀਆਂ ਨੇ, ਉਹਦੇ ਵਿੱਚ ਜਿਹੜੀਆਂ ਘਾਟਾਂ ਰਹੀਆਂ ਨੇ, ਉਹਦੇ ਵਿੱਚ ਜਿਹੜੇ ਆਗੂਆਂ ਨੇ ਆਪ ਹੁਦਰੀਆਂ ਕੀਤੀਆਂ ਨੇ, ਜੇ ਉਹ ਦੂਰ ਹੋ ਜਾਣ, ਸਾਡਾ ਉਹਨਾਂ ਦੀਆਂ ਆਪ ਹੁਦਰੀਆਂ, ਭਾਵੇਂ ਚਿੱਠੀ ਲਿਖਣ ਵਾਲੇ ਹੈ, ਭਾਵੇਂ ਗੁਪਤ ਗੱਲਬਾਤ ਚਲਾਉਣ ਵਾਲੇ ਆ, ਬਾਕੀ ਸਾਡੀ ਸਮਝਦੇ ਆ ਵੀ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਹਨੇਰੇ 'ਚ ਰੱਖ ਕੇ, ਉਹ ਬੂਟਾ ਬੁਰਜ ਗਿੱਲੀ ਕਹਿੰਦਾ ਵੀ ਅਸੀਂ 21 ਜਥੇਬੰਦੀਆਂ ਨੇ ਅਸੀਂ ਰਾਏ ਕਰਕੇ ਕੀਤੀ ਹੈ, ਉਹਨੂੰ ਪੁੱਛਣ ਵਾਲਾ ਹੋਵੇ ਵੀ 21 ਜਥੇਬੰਦੀਆਂ ਕਿਹੜੀਆਂ ਨੇ? ਉਹ ਤਾਂ ਉਹਨਾਂ ਦੇ ਗੁੱਟ ਹੈ ਜਿਹੜਾ ਉਹਨਾਂ ਦਾ, ਉਹਦੀਆਂ ਹੋ ਗਈਆਂ ਨਾ। ਤਾਂ ਉਹਦੇ ਵਿੱਚ
21 ਚ ਜਿੱਤਾ ਹੋਵੇ ਉੱਥੇ 2 ਪਲੇਟਫਾਰਮ ਸੀ, ਇੱਕ ਤਾਂ 32 ਜਥੇਬੰਦੀਆਂ ਦਾ ਸੀ ਪੰਜਾਬ ਦਾ, ਇੱਕ ਸੀਗਾ 550 ਜਥੇਬੰਦੀਆਂ SKM ਵਾਲਾ। ਨਾ ਤਾਂ SKM ਵਾਲੇ ਨੂੰ ਪਤਾ ਜਨਰਲ ਬਾਡੀ ਨੂੰ, ਨਾ ਬੱਤੀਆਂ ਨੂੰ ਪਤਾ, ਸਾਰਿਆਂ ਨੂੰ ਤੂੰ ਕਰ ਲਈਆਂ, ਇਹਦਾ ਮਤਲਬ ਗੁੱਟਬੰਦੀ ਕਰ ਲਈ, ਗੁੱਟਬੰਦੀ ਕਰਕੇ ਫੈਸਲਾ ਕਰ ਲਿਆ। ਤੁਸੀਂ ਕਹਿੰਦੇ ਵੀ ਜਿਹੜੇ ਇਹ ਜਾਂ ਜਦੋਂ ਇਹ ਆਪਣਾ ਹਰਜਿੰਦਰ ਇਹ ਜਿਹੜੇ ਮੋਰਚੇ ਹੁੰਦੇ ਆ ਨਾ ਵੱਖ-ਵੱਖ ਸੋਚ ਵਾਲੀਆਂ ਜਥੇਬੰਦੀਆਂ ਦੇ, ਉਹ ਵਿਸ਼ਵਾਸ ਤੋਂ ਬਿਨਾਂ ਜਥੇਬੰਦੀਆਂ ਨੂੰ ਵਿਸ਼ਵਾਸ 'ਚ ਲੈ ਕੇ ਬਿਨਾਂ ਨਹੀਂ ਜਿੱਤੇ ਜਾਂਦੇ ਹੁੰਦੇ। ਵਿਸ਼ਵਾਸ ਬਹਾਲ ਰੱਖਣਾ ਜ਼ਰੂਰੀ ਹੁੰਦਾ। ਇਹਨਾਂ ਨੇ ਵਿਸ਼ਵਾਸ ਤੋੜਿਆ, ਬੇਵਿਸ਼ਵਾਸੀ ਕੀਤੀ ਹੈ ਇਹਨਾਂ ਨੇ, ਵਿਸ਼ਵਾਸਘਾਤ ਕੀਤਾ। ਜਥੇਬੰਦੀਆਂ ਦਾ ਵਿਸ਼ਵਾਸ ਸੀਗੇ ਵੀ ਯਾਰ ਸਾਡੇ ਆਗੂ ਕੋਈ ਨਹੀਂ ਇਹੋ ਜਿਹਾ ਕੋਈ ਗੁਪਤ ਕੋਈ ਸਮਝੌਤਾ ਕਰੂਗਾ ਜਾਂ ਕੋਈ ਗੁਪਤ ਗੱਲਬਾਤ ਕਰੂਗਾ, ਵਿਸ਼ਵਾਸ ਸੀਗਾ। ਗੁਰਨਾਮ ਸਿੰਘ ਚਨੂਰ ਦੀ ਮਿਸਾਲ ਹੈ, ਵੱਡਾ ਚਿਹਰਾ ਹਰਿਆਣੇ ਦੇ, ਕਿੰਨੇ ਉਹਨੂੰ ਸੱਦੇ ਆਏ ਨੇ, ਉਹ ਹਰੇਕ ਵਾਰੀ 9 ਵਾਲੀ ਮੀਟਿੰਗ 'ਚ ਰੱਖ ਕੇ, ਜਿਹੜੀ 9 ਮੈਂਬਰੀ ਕਮੇਟੀ ਸੀ ਉਹਦੇ 'ਚ ਲਿਆ ਕੇ ਰੱਖਦਾ ਵੀ ਭਾਈ ਫਲਾਣੇ ਮੰਤਰੀ ਦਾ ਜਾਂ ਫਲਾਣੇ ਅਧਿਕਾਰੀ ਦਾ ਆਪਣਾ ਮੋਰਚੇ ਦੇ ਸੰਬੰਧ 'ਚ ਵੀ ਸਾਡੇ ਨਾਲ ਗੱਲਬਾਤ ਕਰੋ, ਅਸੀਂ ਨਿਬੇੜ ਨੂੰ ਤਿਆਰ ਆ, ਸੱਦਾ ਆਇਆ, ਉਹ ਲਿਆ ਕੇ ਰੱਖਦਾ ਰਿਹਾ। ਉਦੋਂ ਬਾਅਦ ਚਲੋ ਜਿਹੜਾ ਵੀ ਫੈਸਲਾ ਹੁੰਦਾ ਰਿਹਾ ਵੀ ਭਾਈ ਕਿਹੜੇ ਨੇ ਜਾਣਾ, ਉਹਨੇ ਐ ਨਹੀਂ ਵੀ ਮੈਂ ਹੀ ਜਾਣਾ, ਜੋ ਵੀ ਫੈਸਲਾ ਹੁੰਦਾ ਉਹ ਸੀ ਇੱਕ ਜਥੇਬੰਦੀਆਂ ਨੂੰ ਜਾਂ 9 ਮੈਂਬਰੀ ਕਮੇਟੀ ਨੂੰ ਵਿਸ਼ਵਾਸ 'ਚ ਲੈ ਕੇ ਚੱਲਣਾ। ਇੱਕ ਇਹ ਹੈ ਜਿਹੜੇ 4 ਕਰਕੇ ਆਏ ਨੇ ਹੁਣ, 4 ਆਗੂ ਜਿਹੜੇ ਉੱਥੇ ਉਹਦੇ ਨਾਲ ਗੱਲਬਾਤ ਚਲਾਈ ਹੈ ਪਹਿਲਾਂ ਉਹਨਾਂ ਨੇ। ਕਿਹੜੇ ਸੀ 4? ਉਹਨਾਂ ਦੀ ਬਹੁਤ ਨਾਂ ਆ ਗਿਆ, ਪੰਜਾਬ ਦੇ ਹੀ ਆ ਵਿਚਾਰੇ ਉਹ। ਨਾਂ ਤਾਂ ਲੈਣਾ ਬਣਦਾ ਨਾ, ਕਿਉਂਕਿ ਜਿਹੜੇ ਲੋਕ ਨੇ ਉਹ ਸੁਣਨਾ ਪਸੰਦ ਕਰਦੇ ਨੇ, ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ। ਜਿਹੜੇ ਲੋਕਾਂ ਨੇ ਆਪਣਾ ਆਪ ਵਾਰ ਦਿੱਤਾ ਤੁਹਾਡੇ ਆਗੂਆਂ ਦੇ ਉੱਪਰੋਂ, ਉਹਨਾਂ ਨੂੰ ਵੀ ਪਤਾ ਤਾਂ ਲੱਗਣਾ ਚਾਹੀਦਾ ਨਾ ਵੀ ਕਿਹੜੇ 4 ਸੀਗੇ, ਅੱਗੇ ਵਾਸਤੇ ਉਹਨਾਂ ਦੇ ਮਗਰ ਨਾਂ ਲੱਗਿਆ ਜਾਊਗਾ। ਉਹਨਾਂ ਦੇ ਨਾਂ ਜੀ ਬਹੁਤ ਵਾਰੀ ਆ ਗਏ, ਪੰਜਾਬ ਦੇ ਆ, ਜਿਨ੍ਹਾਂ ਨੂੰ ਵਹਿਮ ਹੋ ਗਿਆ ਸੀਗਾ, ਜਿਨ੍ਹਾਂ ਨੂੰ ਦਿਮਾਗ 'ਚ ਘਮੰਡ ਆ ਗਿਆ ਸੀਗਾ ਵੀ ਬਾਕੀ ਸਾਰੀਆਂ 500 ਜਥੇਬੰਦੀਆਂ ਤਾਂ ਭੇਡ ਬੱਕਰੀਆਂ ਹੀ ਐ, ਅਸੀਂ ਆ 4 ਜੋ ਅਸੀਂ ਚਾਰੇ ਪੰਜਾਬ ਵਾਲੇ ਜੋ ਮਰਜ਼ੀ ਕਰ ਦਈਏ, ਜਿਹਦੇ ਵਿੱਚ ਇੱਕ ਰਾਜੇਵਾਲ ਵਾਲੀ ਜਥੇਬੰਦੀ ਹੈ, ਇੱਕ BKU ਡਕਾਉਂਦਾ ਦਾ ਜਿਹੜਾ ਆਗੂ ਹੈਗਾ ਬੂਟਾ ਸਿੰਘ ਬੁਰਜਗਿੱਲ ਹੈ, ਇੱਕ ਹਰਮੀਤ ਕਾਦੀਆਂ ਵਾਲਾ ਹੈਗਾ ਕਾਦੀਆਂ ਵਾਲੀ ਜਥੇਬੰਦੀ ਦਾ, ਤੇ ਇੱਕ ਉਹ ਜਿਹੜਾ ਕੁਲਵੰਤ ਕੰਤੀ ਹੈ ਜਿਹਦਾ ਬਦਨਾਮ ਹੈ ਸਾਰੇ ਮੋਰਚੇ ਦੇ ਵਿੱਚ, ਇੱਕ ਉਹ ਇਹ ਚਾਰੇ ਬੰਦੇ ਗੱਲਬਾਤ ਕਰਦੇ ਰਹੇ ਆ। ਇਹ ਬਕਾਇਦਾ ਮੀਟਿੰਗ 'ਚ 8 ਨਵੰਬਰ ਨੂੰ 16 ਜਥੇਬੰਦੀਆਂ ਸੀ ਜਿਹੜੀਆਂ ਪੰਜਾਬ ਦੀਆਂ, ਜਿਹੜੀਆਂ ਜਿਹਦੇ ਵਿੱਚ ਰਾਜੇਵਾਲ ਸੀਗਾ, ਕਾਦੀਆਂ ਸੀਗਾ, ਡੱਲੇਵਾਲ ਸੀਗਾ, ਇਹਨਾਂ ਦੀ ਮੀਟਿੰਗ ਹੋਈ ਹੈ। ਉਹ 8 ਨਵੰਬਰ ਵਾਲੀ ਮੀਟਿੰਗ 'ਚ ਮੰਨੇ ਹੈ ਵੀ ਹਾਂ ਬੂਟਾ ਬੁਰਜਗਿੱਲ ਰਾਹ ਦੇ ਮੁਖੀ ਨਾਲ ਗੱਲਬਾਤ ਕਰਦਾ ਰਿਹਾ, ਜਿਹੜੀ ਗੁਪਤ ਤੌਰ 'ਤੇ ਆਹ ਮੋਰਚੇ ਨੂੰ ਨਿਬੇੜਾ ਕਰਨ ਦੀ ਖਾਤਰ। ਹਰਮੀਤ ਕਾਦੀਆਂ ਸ਼੍ਰੀ ਜੈ ਸ਼ੰਕਰ ਨਾਲ ਕਰਦਾ ਰਿਹਾ। ਰਾਜੇਵਾਲ ਤੇ ਕੁਲਵੰਤ ਸੰਧੂ ਕੰਤੀ ਇਹ ਕਰਦੇ ਰਹੇ, ਮੰਤਰੀਆਂ ਨਾਲ ਕਰਦੇ ਰਹੇ ਨੇ। ਇਹ ਉਹਨਾਂ ਨੇ ਮੰਨਿਆ, ਤੇ ਉਹਨਾਂ ਨੇ ਇਹ ਵੀ ਮੰਨਿਆ ਵੀ ਆਹ ਚਿੱਠੀ ਅਸੀਂ ਲਿਖੀ ਹੈ, ਤੁਸੀਂ ਦੱਸੋ ਵੀ ਇਹਦੇ ਤੇ ਸਹਿਮਤ ਹੈ ਕਿ ਨਹੀਂ ਸਹਿਮਤ। ਚਿੱਠੀ ਵੀ ਉੱਥੇ ਮੀਟਿੰਗ ਦੇ ਵਿੱਚ ਦਿਖਾਈ ਗਈ ਹੈ ਜਿਹੜੀ ਉਹਨਾਂ ਨੇ ਅਮਿਤ ਸ਼ਾਹ ਨੂੰ ਲਿਖੀ ਸੀ। ਚਿੱਠੀ ਦੇ ਵਿੱਚ ਕੀ ਲਿਖਿਆ ਗਿਆ ਸੀ? ਕੀ ਮੋਰਚਾ ਵੇਚਣ ਦੀ ਗੱਲ ਹੋਈ ਸੀ ਜਾਂ ਫਿਰ ਮੋਰਚੇ ਦੇ ਵਿੱਚੋਂ ਕੁਝ ਕੁ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੋਈ ਸੀ? ਚਿੱਠੀ ਦੇ ਵਿੱਚ ਕੀ ਲਿਖਿਆ ਗਿਆ ਸੀਗਾ? ਜਿਹੜੇ ਦਰਸ਼ਕ ਨੇ ਉਹ ਇਹ ਵੀ ਜਦੋਂ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਨੌਜਵਾਨ ਆ ਕੇ ਖੜਾ, ਦੀਪ ਸਿੱਧੂ, ਉਹਨੇ ਗੱਲਾਂ ਕਰੀਆਂ ਸੀ, ਤਾਂ ਪਰ ਉਹਨਾਂ ਦੀਆਂ ਗੱਲਾਂ ਤੇ ਗੌਰ ਕਿਉਂ ਨਹੀਂ ਹੋਈ ਉਸ ਵਕਤ? ਉੱਥੇ ਜੇ ਅਸੀਂ ਸਾਰਾ ਘਚੋਲਾ ਪਾਉਂਦੇ, ਇਨਕਲਾਬ ਵਾਲੇ ਆਪਦੀ ਸਾਰੀ ਪੋਲਿਟਿਕਸ ਲੈ ਕੇ ਜਾਂਦੇ, ਖਾਲਿਸਤਾਨ ਵਾਲੇ ਆਪਦੀ ਲੈ ਕੇ ਜਾਂਦੇ, ਵੱਧ ਅਧਿਕਾਰ ਵਾਲੇ ਆਪਦੀ ਲੈ ਕੇ ਜਾਂਦੇ, ਤਾਂ ਉੱਥੇ ਕਹਿਣ ਦਾ ਭਾਵ ਖੜਾ ਬਣ ਜਾਣਾ ਸੀ। ਜਿਵੇਂ ਅਸੀਂ ਨਾਮ ਲਵਾਂਗੇ ਰਾਜੇਵਾਲ ਸਾਹਿਬ, ਆਪਣੇ ਆਪ ਨੂੰ ਇੱਕ ਅਲੱਗ ਫੀਲਿੰਗ ਲੈਣ ਲੱਗ ਗਏ ਸੀ। ਰਾਜੇਵਾਲ ਸਾਹਿਬ ਦੇ ਨਾਲ ਅੱਜ ਲੋਕ ਤੁਰਨ ਨੂੰ ਤਿਆਰ ਨੇ, ਕਿਉਂਕਿ ਉਹਨਾਂ ਨੇ ਅੰਦੋਲਨ ਦੌਰਾਨ ਅੰਦਰ ਖਾਤੇ ਦਾ ਗੱਲਬਾਤ ਚਲਾਉਂਦੇ ਰਹੇ ਹੋ, ਕੇਜਰੀਵਾਲ ਨਾਲ ਵੀ ਹੋਰਾਂ ਨਾਲ ਵੀ, ਪਰ ਉਹ ਬਾਹਰ ਪਖੰਡ ਕਰਦੇ ਰਹੇ ਆ ਵੀ ਨਹੀਂ, ਅਸੀਂ ਸਾਡਾ ਮੇਨ ਨਿਸ਼ਾਨਾ ਕਿਸਾਨ ਅੰਦੋਲਨ ਹੈ, ਜਿਹੜੀਆਂ ਇਹ ਵੋਟ ਪੋਲਿਟਿਕਸ ਜਿਹੜੀ ਹੈਗੀ ਆ ਇਹ ਸਾਡਾ ਨਿਸ਼ਾਨਾ ਹੈ ਨਹੀਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੇ ਚਿਹਰੇ ਦੇ ਨਾਲ ਬੈਠੇ ਹਾਂ ਜੋ ਕਿ ਇੱਕ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਕਿਸਾਨੀ ਅੰਦੋਲਨ ਦੇ ਵਿੱਚ ਦਿਨ ਰਾਤ ਇੱਕ ਕਰਕੇ ਲੜਦੇ ਰਹੇ, ਡਟੇ ਰਹੇ। ਤਾਂ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਸਰਜੀਤ ਸਿੰਘ ਫੂਲ ਮੌਜੂਦ ਨੇ, ਭਾਰਤੀ ਕ੍ਰਾਂਤੀਕਾਰੀ ਯੂਨੀਅਨ ਦੇ ਜਿਹੜੇ ਕਿ ਸੂਬਾ ਪ੍ਰਧਾਨ ਨੇ। ਅਸੀਂ ਗੱਲਬਾਤ ਕਰਦੇ ਹਾਂ ਭਾਰਤੀ ਕਿਸਾਨ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਨੇ। ਫੂਲ ਸਾਹਿਬ, ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਤੁਹਾਡਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪਹਿਲੀ ਗੱਲ ਤਾਂ ਇਹੀ ਆ, ਕਿਉਂਕਿ ਅੰਦੋਲਨ ਜਿੱਤ ਕੇ ਆਏ ਹੋ, ਜਿੱਤਣ ਤੋਂ ਬਾਅਦ ਕਾਫੀ ਕਿਸਾਨਾਂ ਨੇ ਵੀ ਰੱਸੇ ਨੇ ਜਿਹੜੇ ਜਿਉਂ ਦੀ ਤਿਉਂ ਗਲਾਂ ਦੇ ਵਿੱਚ ਪੈਂਦੇ ਨਜ਼ਰ ਆਏ ਨੇ। ਦੇਖੋ ਜੀ, ਪੰਜਾਬ ਦੇ ਹਾਲਤ ਜਾਂ ਦੇਸ਼ ਦੇ ਹਾਲਤ
ਅਸੀਂ ਤਾਂ ਉਦੋਂ ਵੀ ਜਦੋਂ ਅੰਦੋਲਨ ਮੁਲਤਵੀ ਕੀਤਾ ਸੀਗਾ, ਸਮਾਪਤ ਨਹੀਂ ਕੀਤਾ ਸੀ, ਉਦੋਂ ਵੀ ਕਿਹਾ ਸੀਗਾ ਵੀ ਕਾਨੂੰਨ ਭਾਵੇਂ ਉਹਨਾਂ ਨੂੰ ਅੰਦੋਲਨ ਦੇ ਪ੍ਰੈਸ਼ਰ ਤਹਿਤ ਮਜਬੂਰੀ ਬਸ ਵਾਪਸ ਲੈਣੇ ਪਏ ਹੈ, ਪਰ ਪਾਲਿਸੀਆਂ ਜਿਹੜੀਆਂ ਹੈਗੀਆਂ ਨੇ, ਆਰਥਿਕ ਨੀਤੀਆਂ ਨੇ, ਸਨਅਤੀ ਨੀਤੀਆਂ ਨੇ, ਵਿਕਾਸ ਵਾਲੀਆਂ ਨੀਤੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਹੀ ਉਹ ਜਿਹੜੇ ਇੱਥੋਂ ਦੇ ਕੁਝ ਵੱਡੇ ਕਾਰਪੋਰੇਟ ਘਰਾਣੇ ਆ ਜਾਂ ਵਿਦੇਸ਼ੀ ਸਾਮਰਾਜੀ ਕੰਪਨੀਆਂ ਨੇ, ਉਹ ਉਹਨਾਂ ਦੀ ਹਿੱਤਾਂ ਲਈ ਹੈਗੀਆਂ ਨੇ। ਉਹ ਕਾਨੂੰਨ ਨਹੀਂ, ਨੀਤੀਆਂ ਨਹੀਂ ਬਦਲੀਆਂ, ਨੀਤੀਆਂ 'ਚੋਂ ਕਾਨੂੰਨ ਨਿਕਲਦੇ ਹੁੰਦੇ ਆ ਨੀਤੀਆਂ ਨੂੰ ਅੱਗੇ ਐਡਵਾਂਸ ਕਰਨ ਦੀ ਖਾਤਰ। ਸੋ ਇਸ ਕਰਕੇ ਸਾਡਾ ਤਾਂ ਸੀਗਾ ਵੀ ਇਸ ਨਾਲ ਕੋਈ ਵੱਡਾ ਫਰਕ ਨਹੀਂ ਪੈਣਾ, ਆਉਣ ਵਾਲੇ ਸਮੇਂ 'ਚ ਵੱਡੇ ਅੰਦੋਲਨ ਦੀ ਲੋੜ ਪੈਣੀ। ਅਤੇ ਪੰਜਾਬ 'ਚ ਵੀ ਅਸੀਂ ਜਦੋਂ ਇਹ ਸਰਕਾਰ ਬਣੀ ਹੈ ਜਾਂ ਇਹਨਾਂ ਦੀ ਮੂਵਮੈਂਟ ਚੱਲ ਰਹੀ ਸੀਗੀ, ਬਦਲਾਅ ਦਾ ਨਾਅਰਾ ਵੱਡਾ ਦਿੱਤਾ ਸੀਗਾ ਇਹਨਾਂ ਨੇ। ਅਸੀਂ ਉਦੋਂ ਵੀ ਕਿਹਾ ਸੀਗਾ ਵੀ ਇਹ ਬੰਦਿਆਂ ਦਾ ਬਦਲਾਅ ਤਾਂ ਹੋਊਗਾ, ਪਰ ਸਿਸਟਮ ਦਾ ਬਦਲਾਅ ਨਹੀਂ ਹੋਣਾ। ਸਿਸਟਮ ਜਿਉਂ ਦਾ ਤਿਉਂ ਰਹਿਣਾ। ਇਹ ਜਿਹੜੀਆਂ ਅਸੈਂਬਲੀਆਂ 'ਚ ਸਰਕਾਰਾਂ ਬਦਲ ਕੇ ਸਿਰਫ ਬੰਦੇ ਬਦਲਦੇ ਨੇ, ਜਿਵੇਂ ਆਪਾਂ ਭੱਠਾ ਸਾਰਾ ਇੱਟਾਂ ਵਾਲਾ ਸਾਵੇਂ ਦਾ ਸਾਵੇਂ ਹੋਵੇ, ਇਕੱਲੀਆਂ ਚਿਮਨੀਆਂ ਆਪਾਂ ਬਦਲ ਲਈਏ, ਜਾਂ ਦਫ਼ਤਰਾਂ 'ਚ ਇਕੱਲੀਆਂ ਨੇਮ ਪਲੇਟਾਂ ਬਦਲ ਲਈਏ, ਬਾਕੀ ਸਾਰਾ ਕੁਝ ਉਹੀ ਰਹੇ। ਸੋ ਇਸ ਕਰਕੇ ਕਿਸੇ ਵੀ ਬੰਦੇ ਬਦਲਣਗੇ, ਨੇਮ ਪਲੇਟਾਂ ਬਦਲਣਗੀਆਂ, ਪਰ ਸਿਸਟਮ ਨਹੀਂ ਬਦਲਣਾ, ਪਾਲਿਸੀਆਂ ਨਹੀਂ ਬਦਲਣੀਆਂ। ਉਹੀ ਭ੍ਰਿਸ਼ਟ ਅਫਸਰਸ਼ਾਹੀ, ਉਹੀ ਵੱਡੇ ਜਿਹੜੇ ਸਾਰੇ ਹੈਗੇ ਨੇ ਘਰਾਣੇ ਹੈਗੇ ਨੇ, ਜ਼ੋਰਾਵਰ ਜਿਹੜੇ ਤਕੜੇ ਲੋਕ ਹੈਗੇ ਆ, ਉਹਨਾਂ ਦੇ ਪੱਖ 'ਚ ਹੀ ਸਾਰਾ ਕੁਝ ਹੋਣਾ। ਉਹ ਇੱਥੋਂ ਤੱਕ ਕਰਕੇ ਜਿਹੜੇ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਮਸਲੇ ਜਿਉਂਦੇ ਤੇ ਉਹ ਖੜੇ ਨੇ। ਉਸ ਤੋਂ ਬਿਨਾਂ ਦਾ ਸਗੋਂ ਸੈਂਟਰ ਨੇ ਹੋਰ ਵੱਡੇ ਹਮਲੇ ਕਰਤੇ ਕਿਸਾਨਾਂ 'ਤੇ ਵੀ, ਸਮੁੱਚੇ ਪੰਜਾਬ ਦੇ ਲੋਕਾਂ 'ਤੇ ਵੀ। ਜਿਹੜੇ ਪੰਜਾਬ ਦੇ ਆਰਥਿਕ ਮਸਲੇ ਜਿਨ੍ਹਾਂ 'ਚ ਪਾਣੀਆਂ ਦਾ ਮਸਲਾ ਹੈਗਾ, ਜਿਹੜਾ ਡੈਮ ਸੇਫਟੀ ਐਕਟ ਬਣਾ ਕੇ ਡੈਮਾਂ ਦਾ ਕੰਟਰੋਲ ਦੇ ਨਾਂ ਥੱਲੇ ਜਿਹੜੀ ਦਰਿਆਈ ਪਾਣੀ ਹੈ ਤੇ ਆਪਣਾ ਦਰਿਆਈ ਪਾਣੀ ਨਾਲ ਬਣਨ ਵਾਲੀ ਬਿਜਲੀ ਉਹਨਾਂ ਨੇ ਸਾਰੇ ਆਪਦੇ ਹੱਥ 'ਚ ਲੈ ਲਈ। ਉਹ ਖੂਨ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਅੱਜ ਪਾਣੀਆਂ ਦੀ ਗੱਲ ਕਰੀ ਆ, ਇਹੀ ਗੱਲ ਜਦੋਂ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਨੌਜਵਾਨ ਆ ਕੇ ਖੜਾ, ਦੀਪ ਸਿੱਧੂ, ਉਹਨੇ ਗੱਲਾਂ ਕਰੀਆਂ ਸੀ, ਤਾਂ ਪਰ ਉਹਨਾਂ ਦੀਆਂ ਗੱਲਾਂ 'ਤੇ ਗੌਰ ਕਿਉਂ ਨਹੀਂ ਹੋਈ ਉਸ ਵਕਤ? ਦੇਖੋ ਜੀ, ਜਿਹੜਾ ਦੀਪ ਸਿੱਧੂ ਦਾ ਸਵਾਲ ਹੈਗਾ ਨਾ, ਠੀਕ ਹੈ, ਉਹਨਾਂ ਨੇ ਕਿਸਾਨੀ ਜਿਹੜਾ ਅੰਦੋਲਨ ਹੈਗਾ ਉਹਦੇ ਵਿੱਚ ਲਾਮਬੰਦੀ ਵੀ ਕੀਤੀ ਆ, ਨੌਜਵਾਨਾਂ ਨੂੰ ਲਾਮਬੰਦ ਕੀਤਾ। ਅਸੀਂ ਉਸ ਪੱਖ ਤੋਂ ਉਹਨਾਂ ਦੀ ਪ੍ਰਸ਼ੰਸਾ ਵੀ ਕੀਤੀ ਹੈ, ਪਰ ਜਿਹੜਾ ਉਹ ਅੰਦੋਲਨ ਸੀਗਾ ਨਾ, ਜਿਹੜਾ ਉਹਨਾਂ ਨੇ ਗੱਲਾਂ ਚੱਲ ਲਿਆਂਦੀਆਂ ਸੀਗੀਆਂ ਵੀ ਇਕੱਲੀਆਂ ਆਹ ਜਿਹੜੀਆਂ ਮੰਗਾਂ ਹੈਗੀਆਂ ਨੇ ਕਾਲੇ ਕਾਨੂੰਨ ਵਾਲੀਆਂ, ਬਿਜਲੀ ਬਿੱਲ ਰੱਦ ਕਰਨ ਵਾਲੀਆਂ, ਦੂਜੀਆਂ ਜਿਹੜੀਆਂ ਮੰਗਾਂ ਸੀਗੀਆਂ MSP ਵਾਲੀਆਂ ਮੰਗਾਂ, ਬਈ ਇਹ ਮੰਗਾਂ ਨਾਲ ਨਹੀਂ ਹੱਲ ਹੋਣਾ ਵੱਡਾ ਜਿਹੜੀ ਰਾਜਨੀਤਿਕ ਲੜਾਈ ਹੈ। ਚਲ ਉਹ ਉੱਥੇ ਤਾਂ ਸਿਰਫ ਇੰਨੇ ਸੀਗਾ ਵੀ ਜਿਹੜੀਆਂ ਇਹ ਅੰਦੋਲਨ ਜਿਹੜਾ ਸੀਗਾ, ਕਿਉਂਕਿ ਉੱਥੇ ਕੋਈ ਇੱਕ ਪਾਰਟੀ ਵੱਲੋਂ ਅੰਦੋਲਨ ਨਹੀਂ ਸੀਗਾ, ਉਹ ਨਾ ਇੱਕ ਕਿਸਾਨ ਜਥੇਬੰਦੀ ਵੱਲੋਂ। ਉਹ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀਗੀਆਂ, ਵੱਖ-ਵੱਖ ਸੋਚਾਂ ਵਾਲੀਆਂ, ਉਹਨਾਂ ਵੱਲੋਂ ਜਿਹੜੀਆਂ 6 ਮੰਗਾਂ ਸੀ, ਮਿਨੀਮਮ ਮੰਗਾਂ ਤੇ ਪ੍ਰੋਗਰਾਮ ਸੀਗਾ। ਸੋ ਇਸ ਕਰਕੇ ਉਹ ਤਾਂ ਅਸੀਂ ਉਦੋਂ ਵੀ ਕਹਿੰਦੇ ਰਹੇ ਹਾਂ ਵੀ ਇੱਥੇ ਜਿਹੜਾ ਹੋਊਗਾ ਉਹ ਠੀਕ ਹੈ, ਸਾਰਿਆਂ ਦੀ ਸੋਚ ਹੈਗੀ ਆਪਦੇ ਇੰਡੀਪੈਂਡੈਂਟ ਪਲੇਟਫਾਰਮ ਤੋਂ ਕੋਈ ਜੋ ਮਰਜ਼ੀ ਕਹੇ, ਪਰ ਉੱਥੇ ਜਿਹੜਾ ਸੀਗਾ ਉਹ ਸੀਗਾ ਕਾਨੂੰਨਾਂ ਤੇ ਅਸੀਂ ਕੇਂਦਰ ਤੇ ਰੱਖਿਆ। ਨਾਲ ਅਸੀਂ ਉਹਨੂੰ ਰੱਖਿਆ ਗੈਰ ਸਿਆਸੀ ਨਹੀਂ, ਗੈਰ ਪਾਰਟੀ ਰੱਖਿਆ, ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ ਜਿਹੜੀਆਂ ਕਿ ਹੁਣ ਤੱਕ ਜਿਨ੍ਹਾਂ ਨੇ ਰਾਜ ਕੀਤਾ ਵੱਖ-ਵੱਖ ਤਰੀਕੇ ਨਾਲ, ਸਿੱਧੇ ਜਾਂ ਸਿੱਧੇ ਢੰਗ ਨਾਲ, ਉਹਨਾਂ ਨੂੰ ਇਸ ਅੰਦੋਲਨ ਦਾ ਹਿੱਸਾ ਨਹੀਂ ਬਣਾਇਆ ਜਾਊਗਾ, ਇਹਨੂੰ ਗੈਰ ਪਾਰਟੀ ਰੱਖਿਆ ਜਾਊਗਾ। ਸੋ ਇਸ ਕਰਕੇ ਉਹ ਅਸੀਂ ਸਮਝਦੇ ਹਾਂ ਉਹ ਪੈਂਤੜਾ ਠੀਕ ਰਿਹਾ। ਉੱਥੇ ਜੇ ਅਸੀਂ ਸਾਰਾ ਘਚੋਲਾ ਪਾਉਂਦੇ, ਇਨਕਲਾਬ ਵਾਲੇ ਆਪਦੀ ਸਾਰੀ ਪੋਲੀਟਿਕਸ ਲੈ ਕੇ ਜਾਂਦੇ, ਖਾਲਿਸਤਾਨ ਵਾਲੇ ਆਪਦੀ ਲੈ ਕੇ ਜਾਂਦੇ, ਵੱਧ ਅਧਿਕਾਰ ਵਾਲੇ ਆਪਦੀ ਲੈ ਕੇ ਜਾਂਦੇ, ਤਾਂ ਉੱਥੇ ਕਹਿਣ ਦਾ ਭਾਵ ਖੜਾ ਬਣ ਜਾਣਾ ਸੀ, ਇਹਨੂੰ ਪੋਲੀਟਿਕਸ ਦਾ ਖੜਾ ਬਣ ਜਾਣਾ ਸੀ। ਉਹ ਪੋਲੀਟਿਕਸ ਦਾ ਖੜਾ ਨਹੀਂ ਪੋਲੀਟਿਕਸ ਲਿਜਾਓ ਆਪਦੇ ਪਲੇਟਫਾਰਮਾਂ ਤੋਂ। ਪੋਲੀਟਿਕਸ ਦਾ ਖੜਾ ਬਣਿਆ ਨਹੀਂ ਹੈਗਾ। ਜਦੋਂ ਫਤਿਹ ਮਾਰਚ ਹੋਇਆ, ਫਤਿਹ ਮਾਰਚ ਤੋਂ ਬਾਅਦ ਅੱਧੀਆਂ ਕਿਸਾਨ ਜਥੇਬੰਦੀਆਂ ਇੱਕ ਪਾਸੇ ਰਹਿ ਗਈਆਂ ਅਤੇ ਅੱਧੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਸਮਾਜ ਮੋਰਚੇ ਦੇ ਵਿੱਚ ਚਲੀਆਂ ਗਈਆਂ ਅਤੇ ਅੱਧੀਆਂ ਸੰਯੁਕਤ ਕਿਸਾਨ ਮੋਰਚੇ 'ਚ ਚਲੀਆਂ ਗਈਆਂ। ਉਹਦਾ ਫਿਰ ਵੀ ਖੜਾ ਤਾਂ ਬਣ ਗਿਆ ਪੋਲੀਟਿਕਸ ਦਾ। ਵੇਖੋ ਜੀ, ਉਸਨੇ ਫਿਰ ਜਿਹੜਾ ਉਦੋਂ ਬਾਅਦ ਵੀ ਉਹ ਤਾਂ ਅਸੀਂ ਕਿਹਾ ਬਈ ਕੁਛ ਕਿਸਾਨ ਜਥੇਬੰਦੀਆਂ ਪਹਿਲਾਂ ਤੋਂ ਹੀ ਜਿਹੜਾ ਇਹਦੇ ਵਿੱਚ ਕੁਛ ਕਿਸਾਨ ਆਗੂ ਵੱਡੇ ਚਿਹਰੇ ਬਣ ਗਏ ਸੀਗੇ, ਉਹਨਾਂ ਦਾ ਉੱਭਰਿਆ ਸੀਗੇ। ਉਹ ਕਿਸਾਨ ਜਥੇਬੰਦੀਆਂ ਨੇ ਸਾਰੇ ਅੰਦੋਲਨ ਦੇ ਵਿੱਚ ਵੀ ਅਸੀਂ ਦੇਖਿਆ ਵੀ ਜਿਵੇਂ ਉਹਨੂੰ ਆਪਦੀ ਹੁਦਰੇ ਢੰਗ ਨਾਲ ਚਲਾਉਣਾ ਹੁੰਦਾ, ਆਪਦੀ ਮੁੱਠੀ 'ਚ ਕਰਕੇ ਚਲਾਉਣਾ ਹੁੰਦਾ। ਕਿਹੜੇ ਸੀ ਉਹ ਚਿਹਰੇ, ਕਿਹੜੇ ਸੀ? ਕਿਉਂਕਿ ਅੱਜ ਜਿਹੜਾ ਕਿਸਾਨੀ ਮੋਰਚਾ ਦੁਬਾਰਾ ਲੱਗਣ ਦੀ ਕਗਾਰ 'ਤੇ ਆ, ਜਗ੍ਹਾ ਜਗ੍ਹਾ 'ਤੇ ਜਿਹੜੇ ਭਾਸ਼ਣ ਹੋ ਰਹੇ ਨੇ ਕਿ ਅਸੀਂ ਫੇਰ ਜਾਵਾਂਗੇ ਲਖੀਮਪੁਰ ਖੀਰੀ ਦਾ ਹਜੇ ਇਨਸਾਫ ਨਹੀਂ ਮਿਲਿਆ, ਉਹ ਚਿਹਰੇ ਕਿਹੜੇ ਸੀ ਜਿਹੜੇ ਵੱਡੇ ਚਿਹਰੇ ਆਪਣੇ ਆਪ ਨੂੰ ਸਮਝਣ ਲੱਗ ਗਏ ਸੀਗੇ?
ਦੇਖੋ ਜੀ, ਜਿਹੜੀਆਂ ਉਹ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਜਦੋਂ ਦਿੱਲੀਓਂ ਅਸੀਂ ਵਾਪਸ ਆਏ ਆ ਦਸੰਬਰ ਦੇ ਵਿੱਚ, ਤਾਂ ਉਦੋਂ ਅੰਦੋਲਨ ਨੂੰ ਮੁਲਤਵੀ ਕਰਕੇ ਆਏ ਆ। ਜਿਹੜੀਆਂ ਵੱਡੀਆਂ ਮੰਗਾਂ ਅੰਦੋਲਨ ਦੀਆਂ ਵੀ ਸੀਗੀਆਂ, ਇੱਕ ਵੱਡੀ ਜਿਹੜੀ ਸਭ ਤੋਂ ਵੱਡੀ ਮੰਗ ਸੀ ਕਾਨੂੰਨ ਵਾਪਸੀ ਵਾਲੀ, ਉਹ ਹੋਈ ਹੈ, ਉਹ ਜਿੱਤ ਵੀ ਹੈਗੀ ਹੈ। ਜਿੱਤੋਂ ਇੱਕੇ ਨਾ ਜਿੱਤ ਹੋਈ ਹੈ ਕਿਸੇ ਹੋਰ SKM ਦੀ ਅਗਵਾਈ ਦੇ ਵਿੱਚ, ਜਿਹੜਾ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਮੁੱਠ ਕਰਕੇ ਰੱਖਿਆ, ਉਹ ਇੱਕੇ ਜਿਹੀ ਜਿੱਤ ਸੀਗੀ। ਉਹ ਦੂਜੀਆਂ ਮੰਗਾਂ ਜਿਹੜੀਆਂ ਸੀਗੀਆਂ ਜਿਹਦੇ ਵਿੱਚ ਖਾਸ ਕਰਕੇ MSP ਵਾਲੀ ਮੰਗ ਹੈ, ਲਖੀਮਪੁਰ ਵਾਲੇ ਜਿਹੜੇ ਕਾਂਡ ਹੋਇਆ ਉਹਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੀ ਗੱਲ ਹੈ, ਜਿਹੜੇ ਉਹ ਸ਼ਹੀਦ ਪਰਿਵਾਰ ਹੈ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਹੈ। ਉਹ ਮੰਗਾਂ MSP ਵਾਲੀ, ਉਹ ਸਾਰੀਆਂ ਮੰਗਾਂ, ਕੇਸ ਵਾਪਸੀ ਵਾਲੀ, ਜਿਹੜੇ ਜਿਨ੍ਹਾਂ ਦੀਆਂ ਸ਼ਹੀਦੀਆਂ ਹੋਈਆਂ ਨੇ, ਜਾਨਾਂ ਗਈਆਂ ਨੇ, ਉਹਨਾਂ ਨੂੰ ਰਾਹਤ ਦਿਵਾਉਣ ਵਾਲੀ, ਕੰਪਨਸੇਸ਼ਨ ਦਿਵਾਉਣ ਵਾਲੀ, ਉਹ ਸਾਰੀਆਂ ਮੰਗਾਂ ਜਿਉਂਦੀਆਂ ਤੇ ਉਹ ਖੜੀਆਂ ਸੀਗੀਆਂ। ਉਹ ਇਸ ਕਰਕੇ ਜਿਹੜੇ ਹੁਣ ਹੈਗਾ ਮੋਰਚਾ, ਅਸੀਂ ਕਹਿੰਦੇ ਆ ਵੀ ਹੁਣ ਮੋਰਚੇ ਦੀ ਲੋੜ ਹੈ। ਉਸੇ ਤਰ੍ਹਾਂ SKM ਦੀ ਅਗਵਾਈ ਦੇ ਵਿੱਚ ਆਲ ਇੰਡੀਆ ਪੱਧਰ ਦੇ ਮੋਰਚੇ ਦੀ ਲੋੜ ਹੈ, ਕਿਉਂਕਿ ਜੇ ਆਲ ਇੰਡੀਆ ਪੱਧਰ ਦਾ ਮੋਰਚਾ ਨਹੀਂ ਬਣਦਾ ਇੱਕ ਪਲੇਟਫਾਰਮ ਥੱਲੇ, ਫਿਰ ਇਹ ਜਿਹੜਾ ਮੋਦੀ ਸਰਕਾਰ ਦਾ ਜਿਹੜਾ ਉਹ ਰੱਥ ਹੈਗਾ, ਉਹਨਾਂ ਨੇ ਐ ਨਹੀਂ ਵੀ ਉਹਨਾਂ ਨੇ ਆਪ ਦਾ ਪਿੱਛੇ ਮੁੜ ਪਏ। ਉਹ ਹੁਣ ਵੀ ਵਿੰਗੇ ਟੇਗੇ ਢੰਗ ਨਾਲ ਕਾਨੂੰਨਾਂ ਨੂੰ ਲਿਆਉਣ 'ਚ ਜਾਂ ਹੋਰ ਨੀਤੀਆਂ ਕਾਨੂੰਨ ਲਿਆ ਕੇ ਉਹ ਤਾਂ ਕਿ ਉਹ ਪਹਿਲਾਂ ਵਾਲੇ ਕਾਨੂੰਨਾਂ ਦਾ ਜਿਹੜਾ ਹੈਗਾ ਪੂਰਤੀ ਕੀਤੀ ਜਾ ਸਕੇ, ਉਹਨਾਂ ਦੇ ਹੁਣ ਵੀ ਯਤਨ ਨੇ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਅੰਦੋਲਨ ਦੀ ਲੋੜ ਹੈ। ਜਿਹੜਾ ਤੁਸੀਂ ਕਹਿੰਦੇ ਵੀ ਵੱਡੇ ਚਿਹਰੇ ਜਾਂ ਵੱਡੇ, ਉਹ ਉਹੀ ਹੈ ਜਿਨ੍ਹਾਂ ਨੇ ਇੱਥੇ ਆ ਕੇ ਪੰਜਾਬ 'ਚੋਂ, ਤਾਂ ਜਿਨ੍ਹਾਂ ਨੇ ਆ ਕੇ ਉਹ ਚੋਣਾਂ 'ਚ ਲਾਲਸਾ ਜਿਨ੍ਹਾਂ ਨੇ ਦਿਖਾਈ ਹੈ ਸੱਤਾ 'ਚੋਂ ਹਿੱਸੇ ਦੀ, ਵੀ ਆਹੀ ਜਿਹੜੀ ਲਟੇਰੀ ਸੱਤਾ, ਜਦੋਂ ਅਸੀਂ ਕਹਿੰਦੇ ਆ ਸਿਸਟਮ ਲਟੇਰਾ ਹੈਗਾ, ਜਿਹੜਾ ਇਹ ਭਾਰਤ ਦਾ ਜਾਂ ਪੰਜਾਬ ਦਾ ਸਿਸਟਮ ਹੈ, ਰਾਜਨੀਤਿਕ ਸਿਸਟਮ, ਰਾਜ ਪ੍ਰਬੰਧ ਹੈ, ਉਹ ਲੁੱਟ ਦੇ ਆਧਾਰ 'ਤੇ, ਜ਼ਬਰ ਦੇ ਆਧਾਰ 'ਤੇ ਟਿਕਿਆ ਹੋਇਆ। ਉਹਦੇ ਵਿੱਚ ਕੋਈ ਲੋਕਤੰਤਰ ਨਹੀਂ। ਜਿਹੜੇ ਬੰਦੇ ਫਿਰ ਉਹਦੇ ਵਿੱਚ ਜਾ ਕੇ ਉਹਦੇ 'ਚੋਂ ਸੰਪੱਤੀ ਲੈਣਾ ਚਾਹੁੰਦੇ ਸੀਗੇ ਰਾਜ ਸੱਤਾ 'ਚੋਂ, ਇਹਦੇ ਹਿਸਾਬ ਨਾਲ ਵੀ ਉਹ ਲੁੱਟ ਦੇ ਰਾਜ 'ਚੋਂ ਹੀ ਸੰਪੱਤੀ ਲੈਣਾ ਚਾਹੁੰਦੇ ਸੀਗੇ, ਉਹਨਾਂ ਨੇ ਆ ਕੇ ਸੰਯੁਕਤ ਸਮਾਜ ਮੋਰਚਾ ਬਣਾਇਆ। ਉਹਨਾਂ ਨੂੰ ਐ ਸੀਗਾ ਵੀ ਅਸੀਂ ਜਿੰਨਾ ਇਸ ਅੰਦੋਲਨ ਰਾਹੀਂ ਕਿਸਾਨ ਆਗੂਆਂ ਦਾ ਮਾਣ ਤਾਣ ਬਣਿਆ, ਉਹਨੂੰ ਅਸੀਂ ਕੈਸ਼ ਕਰ ਲਈਏ। ਜਿਵੇਂ ਹਰੇਕ ਅੰਦੋਲਨ 'ਚ ਹੀ ਹੁੰਦਾ ਵੀ ਉਹਨੂੰ ਆਪਾਂ ਕੈਸ਼ ਕਰਕੇ ਉਹਨੂੰ ਆਪਦੀ ਰਾਜ ਸੱਤਾ ਦੇ ਰੂਪ 'ਚ ਉਹਨੂੰ ਆਪਦੀ ਜੇਬ 'ਚ ਪਾ ਲਈਏ। ਉਹ ਉਹਨਾਂ ਨੇ ਕੀਤਾ। ਤੁਹਾਨੂੰ ਵੀ ਉਹ ਕੈਸ਼ ਹੋ ਗਿਆ ਜਾਂ ਆਪਦੀ ਜੇਬ ਦੇ ਵਿੱਚ ਪੈ ਗਿਆ ਉਹ ਆਗੂਆਂ ਦੇ? ਜਿਵੇਂ ਅਸੀਂ ਨਾਮ ਲਵਾਂਗੇ ਰਾਜੇਵਾਲ ਸਾਹਿਬ, ਆਪਣੇ ਆਪ ਨੂੰ ਇੱਕ ਅਲੱਗ ਫੀਲਿੰਗ ਲੈਣ ਲੱਗ ਗਏ ਸੀਗੇ ਰਾਜੇਵਾਲ ਸਾਹਿਬ ਦੇ ਨਾਲ, ਅੱਜ ਲੋਕ ਤੁਰਨ ਨੂੰ ਤਿਆਰ ਨੇ। ਦੇਖੋ ਜੀ, ਉਹ ਤਾਂ ਜਿਹੜਾ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਅੰਦੋਲਨ ਦੌਰਾਨ ਅੰਦਰ ਖਾਤੇ ਦਾ ਗੱਲਬਾਤ ਚਲਾਉਂਦੇ ਰਹੇ ਹੋ ਕੇਜਰੀਵਾਲ ਨਾਲ ਵੀ, ਹੋਰਾਂ ਨਾਲ ਵੀ ਅਸੀਂ ਉਸ ਤੋਂ ਬਾਅਦ ਆਪਾਂ ਸਾਰਾ ਆ ਚੋਣਾਂ ਵਗੈਰਾ 'ਚ ਖੜਾ ਹੋਵਾਂਗੇ, ਇਹਨੂੰ ਪੰਜਾਬ ਦੀ ਸੱਤਾ 'ਚ ਹਿੱਸਾ ਲਵਾਂਗੇ। ਪਰ ਉਹ ਬਾਹਰ ਪਖੰਡ ਕਰਦੇ ਰਹੇ ਆ ਵੀ ਨਹੀਂ, ਅਸੀਂ ਸਾਡਾ ਮੇਨ ਨਿਸ਼ਾਨਾ ਕਿਸਾਨ ਅੰਦੋਲਨ ਹੈ, ਜਿਹੜੀਆਂ ਇਹ ਵੋਟ ਪੋਲੀਟਿਕਸ ਜਿਹੜੀ ਹੈਗੀ ਆ ਇਹ ਸਾਡਾ ਨਿਸ਼ਾਨਾ ਹੈ ਨਹੀਂ। ਇਕੱਲੇ ਰਾਜੇਵਾਲ ਸਾਹਿਬ ਸੀ ਗੱਲ ਚਲਾਉਂਦੇ ਕਿ ਹੋਰ ਵੀ ਕੋਈ ਬੰਦੇ ਸੀਗੇ? ਜਿਹੜਾ ਗੱਲਬਾਤ ਜਿਨ੍ਹਾਂ ਨੇ ਜੀ ਸੰਯੁਕਤ ਸਮਾਜ ਮੋਰਚਾ ਬਣਾਇਆ ਆ ਕੇ, ਕਿੰਨੀਆਂ ਜਥੇਬੰਦੀਆਂ ਸੀਗੀਆਂ? 22 ਜਥੇਬੰਦੀਆਂ ਸੀਗੀਆਂ, ਸਾਰੇ ਹੀ ਸੀਗੇ ਲਾਲਸਾ ਦੇ ਵਿੱਚ। ਇਹ ਪੰਜਾਬ ਦੀਆਂ 32 ਜਥੇਬੰਦੀਆਂ 'ਚੋਂ ਵੱਡਾ ਹਿੱਸਾ ਸਮਝ ਲਓ, 32 'ਚੋਂ ਜੇ 22 ਸੀਗੀਆਂ ਜਿਹੜੀਆਂ, ਤਾਂ ਲਗਭਗ 2/3 ਹਿੱਸਾ ਜਿਹੜਾ ਸੀਗਾ, ਜਿਹੜਾ ਕਿ ਇਸ ਸੱਤਾ ਦੀ ਭੁੱਖ ਦੇ ਵਿੱਚ ਜਿਨ੍ਹਾਂ ਨੇ ਦਿਖਾਈ ਹੈ। ਤੇ ਉਹ ਆ ਕੇ ਉਹਨਾਂ ਚਿਰ ਜਿੰਨਾ ਚਿਰ ਤੱਕ ਉਹ ਚੋਣਾਂ 'ਚ, ਤਾਂ ਲੋਕਾਂ ਨੂੰ ਵੀ ਲੱਗਿਆ ਵੀ ਸਾਡੇ ਨਾਲ ਤਾਂ ਇਹ ਕਹਿੰਦੇ ਕੁਛ ਸੀ, ਕਹਿਣ 'ਚ ਕੁਛ ਹੈ, ਕਰਨੀ 'ਚ ਕੁਛ ਨਿਕਲਿਆ। ਲੋਕਾਂ ਨੇ ਤਾਂ ਜਵਾਬ ਦਿੱਤਾ, ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ। ਉਹ ਬੁਰੀ ਤਰ੍ਹਾਂ ਲੋਕਾਂ ਨੇ ਨਕਾਰਤਾ ਉਹਨਾਂ ਨੂੰ। ਉਹਦੇ ਨਾਲ ਕੀ ਹੋਇਆ? ਨੁਕਸਾਨ ਮੋਰਚੇ ਦਾ ਵੀ ਨੁਕਸਾਨ ਹੋਇਆ। ਵੀ ਜਿਹੜੀਆਂ ਮੋਰਚੇ ਉਦੋਂ ਵੀ, ਅਸੀਂ ਤਾਂ ਜਦੋਂ ਚੋਣਾਂ ਚੱਲ ਰਹੀਆਂ ਸੀ ਉਦੋਂ ਵੀ ਅੰਦੋਲਨ ਪੰਜਾਬ 'ਚ ਬੰਦ ਨਹੀਂ ਕੀਤਾ। ਤੁਹਾਨੂੰ ਪਤਾ ਹੋਣਾ ਵੀ 5 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਆਪਣੇ ਪੰਜਾਬ 'ਚ ਆਇਆ, ਲੋਕਾਂ ਨੂੰ ਦਿਖਾਉਣ ਦੀ ਖਾਤਰ ਵੀ ਮੈਂ ਪੰਜਾਬ ਦੇ ਲੋਕਾਂ ਦਾ ਪੱਖੀ ਕਿੰਨਾ, ਮੈਨੂੰ ਪੰਜਾਬ ਦਾ ਫਿਕਰ ਕਿੰਨਾ। ਅਸੀਂ ਸੱਦਾ ਦਿੱਤਾ ਜਿਹੜੀਆਂ ਕਿ ਚੋਣਾਂ 'ਚ ਨਹੀਂ ਗਈਆਂ ਸੀਗੀਆਂ 23 ਜਥੇਬੰਦੀਆਂ, ਬਈ ਉਹ ਇੱਕ ਪਾਸੇ ਤਾਂ ਜਿਹੜੇ ਦੋਸ਼ੀ ਹੈਗੇ ਨੇ ਲਖੀਮਪੁਰ ਕਾਂਡ ਦੇ, ਅਜੇ ਮਿਸ਼ਰਾ ਟੈਣੀ ਹੋਰੀ ਉਹਦਾ ਮੁੰਡਾ ਹੈ, ਉਹਨਾਂ ਨੂੰ ਆਪਦੀ ਬੁੱਕਲ 'ਚ ਲਈ ਬੈਠਾ, ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਹੋਣ ਦੇ ਰਿਹਾ। ਉਹ ਸਾਡੇ ਉੱਥੇ ਪੰਜਾਬੀ ਭਰਾ ਹੈ ਜਿਹੜੇ ਵੱਡੀ ਗਿਣਤੀ 'ਚ ਜਿਹੜੇ ਸ਼ਹੀਦ ਹੋਏ ਆ, ਸਾਰੇ ਪੰਜਾਬੀ ਹੈ, ਇੱਕ ਪੱਤਰਕਾਰ ਨੂੰ ਛੱਡ ਕੇ। ਤੇ ਦੂਜੇ ਪਾਸੇ ਇੱਥੇ ਆ ਕੇ ਪਖੰਡ ਕਰ ਰਹੇ ਹਾਂ। ਅਸੀਂ ਤਾਂ ਉਦੋਂ ਵੀ ਅੰਦੋਲਨ ਦਾ ਪ੍ਰੋਗਰਾਮ ਕੋਈ ਬੰਦ ਨਹੀਂ, ਜਦੋਂ ਚੋਣਾਂ ਦਾ ਮਾਹੌਲ ਸੀ ਉਦੋਂ ਵੀ ਅੰਦੋਲਨ ਬੰਦ ਨਹੀਂ ਕੀਤਾ, ਤੇ ਉਹਨੂੰ ਮੋੜਿਆ ਉੱਥੋਂ ਪਿਆਰੇ ਵਾਲੇ ਦੇ ਪੁਲ ਤੋਂ, ਉਹਨੂੰ ਬਰੰਗ ਮੋੜਿਆ ਦਿੱਲੀ ਨੂੰ। ਪਰ ਉਹ ਜਿਹੜੀਆਂ ਦੂਜੀਆਂ ਜਥੇਬੰਦੀਆਂ ਸੀਗੀਆਂ ਉਹ ਸਾਰੀਆਂ ਕਹਿ ਰਹੀਆਂ ਸੀਗੀਆਂ ਵੀ ਨਹੀਂ, ਹੁਣ ਤਾਂ ਚੋਣਾਂ ਦਾ ਮੌਕਾ ਹੈਗਾ, ਹੁਣ ਅੰਦੋਲਨ ਕਰਨਾ। ਸੋ ਇਸ ਕਰਕੇ ਅੰਦੋਲਨ ਨਾਲ ਕਰਨੋਂ ਧਿਆਨ ਉਹਨਾਂ ਚਿਰ, ਜਿੰਨਾ ਚਿਰ ਤੱਕ ਉਹਨਾਂ ਨੂੰ ਮੂੰਹ ਦੀ ਨਹੀਂ ਖਾਧੀ, ਉਹਨਾਂ ਚਿਰ ਅੰਦੋਲਨ ਕਰਨੋਂ ਧਿਆਨ ਹਟਿਆ ਰਿਹਾ, ਜਿਹਦੇ ਨਾਲ ਮੋਰਚੇ ਦਾ ਅਸੀਂ ਸਮਝਦੇ ਹਾਂ ਢਾਹ ਵੀ ਲੱਗੀ ਹੈ, ਨੁਕਸਾਨ ਵੀ ਹੋਇਆ। ਪਰ ਇਹਨੇ ਵੀ ਮੋਰਚਾ ਖਤਮ ਹੋ ਗਿਆ। ਐਂ ਤਾਂ ਜੇ ਹੁਣ ਸਾਡੇ ਜਾਂਦੇ ਦੀ ਕਿਸੇ ਦੀ ਕੋਈ ਆਪਾਂ ਅੱਗੇ ਵਧੀ ਜਾਂਦੇ ਆ, ਸੱਟ ਵੱਜ ਗਈ, ਲੱਤ ਟੁੱਟ ਵੀ ਗਈ,
ਤਾਂ ਦੁਬਾਰੇ ਗੰਢੀ ਜਾਂਦੀ ਹੁੰਦੀ ਹੈ। ਪਰ ਐਡਾ ਵੱਡਾ ਇਹ ਨਹੀਂ ਵੀ ਮੋਰਚਾ ਖਤਮ ਹੋ ਗਿਆ, ਪਰ ਉਹਨੇ ਇੱਕ ਵਾਰੀ ਉਹਨੂੰ ਡੈਂਟ ਜ਼ਰੂਰ ਪਾਇਆ ਇਹਦੇ ਮੋਰਚੇ ਤੇ, ਨੁਕਸਾਨ ਹਰਜਾ ਜ਼ਰੂਰ ਕੀਤਾ ਇਸਨੇ। ਹੁਣ ਸਾਹਿਬ ਜੇ ਗੱਲ ਕਰੀਏ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਵਾਪਰਦਾ, ਲਖੀਮਪੁਰ ਖੀਰੀ ਤੋਂ ਬਾਅਦ ਕਿਸਾਨਾਂ ਦਾ ਜਿਹੜਾ ਪਾਰਾ ਹੁੰਦਾ ਉਹ ਕਾਫੀ ਹਾਈ ਲੈਵਲ ਤੇ ਚਲਾ ਜਾਂਦਾ, ਜਿਹੜਾ ਬਲੱਡ ਪ੍ਰੈਸ਼ਰ ਆ ਉਹ ਕਾਫੀ ਵੱਧਦਾ, ਉਹਨਾਂ ਦੇ ਖਿਲਾਫ ਵੀ ਹੁੰਦੇ ਨੇ, ਪਰ ਯੂਪੀ ਦੇ ਵਿੱਚ ਫਿਰ ਬੀਜੇਪੀ ਦੀ ਸਰਕਾਰ ਬਣ ਜਾਂਦੀ ਆ। ਇਹਦਾ ਕੀ ਕਾਰਨ ਮੰਨਦੇ ਹੋ? ਦੇਖੋ ਜੀ, ਉਹਦਾ ਪਹਿਲੀ ਗੱਲ ਤਾਂ ਅਸੀਂ ਸਮਝਦੇ ਹਾਂ ਵੀ ਜਿਹੜਾ ਕਾਂਡ ਨਾ ਉਹ ਪਿਛਲੇ ਸਾਲ 3 ਅਕਤੂਬਰ ਨੂੰ ਮਤਲਬ ਹੋਇਆ ਉਹ, ਤੇ ਹੁਣ ਆਪਾਂ ਬੈਠੇ ਆ ਅਗਸਤ 'ਚ, ਐ ਸਮਝ ਲਾ ਵੀ 8ਵਾਂ ਮਹੀਨਾ ਹੋ ਗਿਆ, 10 ਮਹੀਨੇ ਹੋ ਗਏ ਜੀ। ਉਹ ਜਿਹੜਾ ਕਾਂਡ ਵਾਪਰਿਆ ਸੀਗਾ ਉਸ ਨੇ ਸਰਕਾਰ ਦੀ ਜਿਹੜੀ ਪੈਰਾਂ ਥੱਲੋਂ ਜ਼ਮੀਨ ਕੱਢੀ ਆ ਨਾ ਕੇਂਦਰ ਸਰਕਾਰ ਦੇ, ਉਸ ਕਾਂਡ ਨੇ ਕੱਢੀ ਹੈ। ਉਦੋਂ ਲੋਕਾਂ ਦਾ ਰੌਂ ਵੀ ਯੂਪੀ ਦੇ ਵਿੱਚ, ਸਾਰੇ ਯੂਪੀ ਦੇ ਵਿੱਚ, ਸਾਰੇ ਸੂਬਿਆਂ ਦੇ ਵਿੱਚ ਇੱਕ ਵਾਰੀ ਮੋਦੀ ਸਰਕਾਰ ਖਿਲਾਫ ਆਈ ਰੌਂ ਬਣ ਗਿਆ ਸੀ, ਜਿਵੇਂ ਜਦੋਂ ਅਸੀਂ 26 ਨਵੰਬਰ ਨੂੰ ਦਿੱਲੀ ਗਏ ਆ ਉਸ ਮੌਕੇ ਸੀਗਾ। ਉਸ ਮੌਕੇ ਕੀ ਹੋਇਆ, ਉਸ ਮੌਕੇ ਵੀ ਅਸੀਂ ਕਹਿੰਦੇ ਵੀ ਗਲਤ ਹੋਇਆ ਜਿੰਨਾ ਕਾਹਲੀ ਨਾਲ ਸਮਝੌਤਾ ਕੀਤਾ ਗਿਆ, ਛੇਤੀ ਵੀ 24 ਘੰਟਿਆਂ ਦੇ ਵਿੱਚ ਹੋਰ ਕਿਸੇ ਜਥੇਬੰਦੀ ਨੂੰ ਜਾਣ ਨਹੀਂ ਦਿੱਤਾ। ਜਿਹੜੀ ਉਹਨਾਂ ਨੂੰ ਜਿਹੜੀ ਆਦਿੱਤਿਆਨਾਥ ਜੋਗੀ ਦੀ ਸਰਕਾਰ ਸੀ, ਉਹਨਾਂ ਨੂੰ ਪਤਾ ਸੀ ਵੀ ਆਹ ਆਪਣੇ ਭਰੋਸੇਯੋਗ ਹੈਗਾ, ਆਪਣੇ ਹਿਸਾਬ ਨਾਲ ਕਰ ਲੈਣਗੇ, ਉਹਨਾਂ ਆਗੂਆਂ ਨੂੰ ਜਾਣ ਦਿੱਤਾ। ਦੂਜੇ ਆਗੂਆਂ ਨੂੰ, ਆਪਣਾ ਗੁਰਨਾਮ ਸਿੰਘ ਚੜੂਨੀ ਦੀ ਮਿਸਾਲ ਹੈ, ਸਾਡੀ ਮਿਸਾਲ ਹੈ, ਰਾਹ 'ਚ ਹੀ ਉਹਨਾਂ ਨੂੰ ਰੋਕ ਲਿਆ, ਬੰਦ ਕਰਤਾ ਉਹਨਾਂ ਨੂੰ ਥਾਣਿਆਂ 'ਚ, ਉੱਥੇ ਤੱਕ ਨਹੀਂ ਜਾਣ ਦਿੱਤਾ, ਕਾਹਲੀ ਦੇ ਵਿੱਚ ਸਮਝੌਤਾ ਕੀਤਾ। ਉਦੋਂ ਬਾਅਦ ਕੀ ਹੋਇਆ, 10 ਮਹੀਨੇ ਤੱਕ ਕੋਈ ਪ੍ਰੋਗਰਾਮ ਨਹੀਂ, ਹੁਣ ਪ੍ਰੋਗਰਾਮ ਆਇਆ। ਸੋ ਇਸ ਕਰਕੇ ਉਸ ਨਾਲ ਲੋਕਾਂ 'ਚ ਖਾਸ ਕਰਕੇ ਜਿਹੜੇ ਉੱਥੋਂ ਵਾਲੇ ਸਾਡੇ ਜਿਨ੍ਹਾਂ 'ਤੇ ਪੀੜਤ ਸੀਗੇ ਜਿਹੜੇ ਪਰਿਵਾਰ, ਉਹਨਾਂ 'ਤੇ ਸੈੱਟਬੈਕ ਲੱਗੀ ਹੈ। ਉਦੋਂ ਬਾਅਦ ਉਹਨਾਂ 'ਤੇ ਹਮਲੇ ਵੀ ਹੋਇਆ, ਗਵਾਹਾਂ 'ਤੇ ਹਮਲੇ ਵੀ ਹੋਏ ਆ, ਹੋਰ ਤਰੀਕਿਆਂ ਨਾਲ ਉਹਨੂੰ ਡਰਾਇਆ ਧਮਕਾਇਆ ਗਿਆ, ਜਿਹਦੇ ਨਾਲ ਇੱਕ ਤਰ੍ਹਾਂ ਦੀ ਦਹਿਸ਼ਤ ਪਈ ਆ ਉਹਨਾਂ 'ਤੇ। ਪ੍ਰੋਗਰਾਮ ਨਾ ਦਿੱਤੇ, ਐਕਸ਼ਨ ਪ੍ਰੋਗਰਾਮ। ਉਸ ਤੋਂ ਬਾਅਦ ਸਗੋਂ ਅਸੀਂ ਤਾਂ ਕਹਿੰਦੇ ਵੀ ਜੇ ਉਹ ਡੈੱਡ ਬਾਡੀਆਂ, ਐਡੀ ਕਾਹਲੀ ਕੀ ਸੀਗੀ, ਪਰਿਵਾਰ ਤਾਂ ਕਹਿੰਦੇ ਸੀ ਵੀ ਸਾਡੀਆਂ ਡੈੱਡ ਬਾਡੀਆਂ ਰੱਖ ਦਿਓ, ਜਿੰਨਾ ਚਿਰ ਉਹ ਅਜੇ ਮਿਸਰਾ ਗ੍ਰਿਫਤਾਰ ਨਹੀਂ ਹੁੰਦਾ ਉਹਨਾਂ ਚਿਰ ਡੈੱਡ ਬਾਡੀਆਂ ਪੰਗਾਂ ਰਹਿਣ ਦੇ, ਇੱਥੇ ਮੋਰਚਾ ਸ਼ੁਰੂ ਕਰ ਦਿਓ। ਤੇ ਇੰਨਾ ਰੋਸ ਸੀਗਾ ਵੀ ਮੇਰਾ ਖਿਆਲ ਆ ਉਹ ਦਿੱਲੀ ਵਰਗਾ ਮੋਰਚੇ ਇੱਕ ਉੱਥੇ ਦੂਜਾ ਮੋਰਚਾ ਬਣ ਜਾਣਾ ਸੀਗਾ ਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਪੈਣਾ ਸੀਗਾ। ਤੇ ਪਰ ਉਹ ਸਾਰਾ ਕੁਝ ਨਾ ਹੋਣ ਕਰਕੇ ਉੱਥੇ ਨਿਰਾਸ਼ਤਾ ਗਈ ਹੈ। ਨਿਰਾਸ਼ਤਾ ਹੋਣ ਕਰਕੇ ਜਿਹੜਾ ਉੱਥੇ ਚੋਣਾਂ ਦੇ ਵਿੱਚ ਵੀ ਬੰਦਿਆਂ ਨੇ ਉਸ ਅੰਦੋਲਨ ਦੇ ਆਸਰੇ ਭੇੜਨਾ ਸੀਗਾ, ਉਹ ਰੌਂ ਨਹੀਂ ਰਿਹਾ। ਡਰ ਰਿਹਾ ਲੋਕਾਂ ਨੂੰ ਵੀ ਯਾਰ ਆਪਾਂ ਇਹਨਾਂ ਦਾ ਇਹ ਇੱਥੇ ਯੂਪੀ 'ਚ ਆਪਾਂ ਇਹਨਾਂ ਦਾ ਟੱਕਰਾ ਨਹੀਂ ਕਰ ਸਕਦੇ। ਕਿਤੇ ਨਾ ਕਿਤੇ ਜਾ ਕੇ ਇਹ ਨਹੀਂ ਲੱਗਦਾ ਹੈਗਾ ਵੀ ਜਿਹੜੇ ਡੱਲੇਵਾਲ ਸਾਹਿਬ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਵੀ 3000 ਕਰੋੜ 'ਚ ਮੋਰਚਾ ਵੇਚਤਾ ਸੀਗਾ, ਤੇ ਉੱਥੇ ਵੀ ਕਿਤੇ ਨਾ ਕਿਤੇ ਜਾ ਕੇ ਇਹ ਸਮਝੌਤਾ ਹੋਇਆ ਹੋਵੇ, ਅਜਿਹਾ ਸਮਝੌਤਾ ਹੋ ਗਿਆ ਹੋਵੇ ਲਖੀਮਪੁਰ ਖੀਰੀ ਦੇ ਵਿੱਚ? ਦੇਖੋ ਜੀ, ਇੱਕ ਤਾਂ ਜਿਹੜਾ 3000 ਕਰੋੜ ਵਾਲੀ ਗੱਲ ਸਮਝਣ ਵਾਲੀ ਆ, ਉਹਨੂੰ ਕੁਛ ਆਗੂ ਨਾ ਵਿਗਾੜ ਕੇ ਪੇਸ਼ ਕਰ ਰਹੇ ਨੇ। ਜਿਵੇਂ ਕੱਲ੍ਹ ਇੱਥੇ ਬੂਟਾ ਬੁਰਜ ਗਿੱਲ ਵੀ ਬੋਲਿਆ ਆਪਣਾ ਮਹਿਲ ਕਲਾਂ ਵਾਲੇ ਇਕੱਠ ਦੇ ਵਿੱਚ। ਉਹ ਪਹਿਲੀ ਗੱਲ ਤਾਂ ਇਹ ਹੈਗਾ ਵੀ ਥੋੜ੍ਹਾ ਜਿਹਾ ਮੈਂ ਇਹਦੇ ਕਰਨਾ ਚਾਹੁੰਦਾ ਵੀ 3000 ਕਰੋੜ ਵਾਲੀ ਗੱਲ ਕੀ ਹੈ। ਇਹ ਕਿਸੇ ਨੇ ਨਹੀਂ ਕਿਹਾ ਵੀ ਪੰਜਾਬ ਦੇ ਆਗੂਆਂ ਨੇ 3000 ਕਰੋੜ ਲੈ ਲਿਆ, ਇਹ ਕਿਸੇ ਨੇ ਨਹੀਂ। ਇਹ ਆਪਦੇ ਆਪ ਪਵਾ ਕੇ ਆਪਦੇ ਮੂੰਹ 'ਚ ਸੱਚੇ ਹੋਣਾ ਚਾਹੁੰਦੇ ਨੇ। ਦੋਸ਼ ਇਹਨਾਂ ਤੇ ਦੂਜੇ ਨੇ, ਜਿਹੜਾ ਚੋਰੀਆਂ ਗੁਪਤ ਗੱਲਬਾਤ ਕੀਤੀ, ਸਰਕਾਰ ਨੂੰ ਚਿੱਠੀ ਲਿਖ ਕੇ ਦਿੱਤੀ ਵੀ ਭਾਈ ਅਸੀਂ 1 ਕਾਨੂੰਨ 'ਤੇ ਸਮਝੌਤਾ ਕਰਨ ਨੂੰ ਤਿਆਰ ਹੈ, ਤੁਸੀਂ ਐਲਾਨ ਕਰ ਦਿਓ। ਉਸ ਤੋਂ ਬਾਅਦ ਕਾਹਲੀ ਨਾਲ ਮੋਰਚਾ ਚੱਕ ਕੇ ਲਿਆਏ। ਇਹਨਾਂ ਦਾ ਗੱਲ ਨਾ ਹੋਵੇ 3000 ਕਰੋੜ ਥੱਲੇ ਦੱਬਣਾ ਚਾਹੁੰਦੇ ਆ। ਇਹਨਾਂ ਦਾ 3000 ਕਰੋੜ ਨਾਲ ਕੋਈ ਸੰਬੰਧ ਨਹੀਂ ਪੰਜਾਬ ਵਾਲਿਆਂ ਦਾ। ਉਹ ਕੀ ਹੈ, ਗੱਲ ਹਕੀਕਤ ਤੱਥ ਤਾਂ ਹੈਗਾ। ਉਹ ਇੱਕ ਕਰਨਾਟਕਾ ਦਾ ਆਗੂ ਹੈ ਚੰਦਰ ਸ਼ੇਖਰ ਕੋਡੀਹੱਲੀ, ਜਿਹਦੇ ਗਾਹਾਂ ਸਬੂਤ ਵੀ ਆ ਗਏ, ਉਹਦੀ ਵੀਡੀਓ ਵੀ ਆ ਗਈਆਂ, ਉਹਦੇ ਆਧਾਰ 'ਤੇ ਉਹਨੂੰ ਖਾਰਜ ਵੀ ਕਰਤਾ। ਕਰਨਾਟਕਾ ਵਾਲੀਆਂ ਜਥੇਬੰਦੀਆਂ ਨੇ ਵੀ ਖਾਰਜ ਕਰਤਾ, ਤੇ ਸੰਯੁਕਤ ਮੋਰਚੇ ਜਿਹੜਾ ਦਿੱਲੀ ਵਾਲਾ ਹੈਗਾ ਉਹਦਾ ਆਗੂ ਵੀ ਸੀਗਾ, ਉਹਨਾਂ ਨੇ ਵੀ ਉਹਨੂੰ ਖਾਰਜ ਕਰਤਾ। ਜੇ 3000 ਕਰੋੜ ਦਾ ਮਸਲਾ ਸੀ ਫੇਰ ਹੀ ਉਹਨੂੰ ਖਾਰਜ ਕੀਤਾ, ਜੇ ਮਸਲਾ ਹੀ ਨਾ ਹੁੰਦਾ ਫਿਰ ਉਹਨੂੰ ਖਾਰਜ ਕਿਉਂ ਕਰਦੇ? ਇੱਕ ਆਗੂ ਵੇਚ ਗਿਆ ਪੂਰਾ ਮੋਰਚਾ ਜਿਹੜਾ ਦਿੱਲੀ ਦੇ ਵਿੱਚ ਚੱਲਿਆ ਸੀ 3000 ਕਰੋੜ ਰੁਪਏ ਦੇ ਵਿੱਚ, ਇਕੱਲਾ ਕਰਨਾਟਕਾ ਦਾ ਜਿਹੜਾ ਆਗੂ ਆ ਇਕੱਲਾ ਉਹੀ ਵੇਚ ਗਿਆ ਪੂਰੇ ਜਥੇਬੰਦੀਆਂ ਨੂੰ? ਨਹੀਂ ਜੀ, ਉਸ ਨੇ, ਕਿਉਂਕਿ ਸਰਕਾਰ ਤਾਂ ਚਾਹੁੰਦੀ ਸੀਗੀ ਵੀ ਕੋਈ ਨਾ ਕੋਈ ਸਾਨੂੰ ਇਹ ਮੋਰਚਾ ਚੱਕਿਆ ਜਾਵੇ, ਕੋਈ ਨਾ ਕੋਈ ਆਗੂ ਸਾਡੇ ਨਾਲ ਅੰਦਰ ਖਾਤੇ ਸੈਟਿੰਗ ਕਰ ਲੇ ਚੋਰੀਆਂ। ਸਰਕਾਰ ਕਹਿੰਦੀ ਸੀ ਵੀ ਅਸੀਂ ਜਥੇਬੰਦੀਆਂ ਨਾਲ ਖੁੱਲ੍ਹੀ ਮੀਟਿੰਗ ਨਹੀਂ ਕਰਨੀ, 40 ਜਥੇਬੰਦੀਆਂ ਨਾਲ ਨਹੀਂ ਕਰਨੀ, ਅਸੀਂ ਤਾਂ ਛੋਟੀ ਜਥੇਬੰਦੀ ਨਾਲ ਕਰਾਂਗੇ। ਉਹ ਮਤਲਬ ਚਾਹੁੰਦੇ ਸੀ ਵੀ ਕੋਈ ਨਾ ਕੋਈ ਅੰਦਰ ਖਾਤੇ ਸਰਕਾਰ ਦੀ ਕੋਸ਼ਿਸ਼ ਸੀਗੀ। ਉਹ ਕੀ ਆ, ਉਹਦੇ ਨਾਲ ਉਹਨਾਂ ਦੀ ਸੈਟਿੰਗ ਹੋ ਗਈ। ਉਹ ਗਾਹਾਂ ਉਹ ਕਿੰਨਾ ਕੁ ਕਾਮਯਾਬ ਹੋਇਆ, ਕਿਉਂਕਿ ਉਹਨੇ ਆਪਦੀ ਵੀਡੀਓ 'ਚ ਵੀ ਬੋਲ ਰਿਹਾ, ਉਹ ਮੈਂ ਤੁਹਾਨੂੰ ਵੀਡੀਓ ਭੇਜ ਵੀ ਦੇਵਾਂਗਾ ਉਹਦੀ। ਉਹ ਕਹਿ ਰਿਹਾ ਵੀ, ਉਹ ਕਹਿੰਦੇ ਸੀਗੇ ਵੀ ਤੁਸੀਂ ਮੋਰਚਾ ਜੇ ਚੁਕਾ ਦਿਓਗੇ, ਹੁਣੇ ਵਿਦਡਰਾ ਕਰਾ ਦਿਓਗੇ, ਵਾਪਸ ਭਜਾ ਦਿਓਗੇ ਕਿਸਾਨਾਂ ਨੂੰ, ਕਿਉਂਕਿ ਉਹਨੂੰ ਐ ਸੀਗਾ ਵੀ ਜਿੰਨਾ ਮੋਰਚਾ ਲੰਮਾ ਹੋਈ ਜਾਂਦਾ, ਮੂਹਰੇ ਚੋਣਾਂ ਆ ਰਹੀਆਂ ਸੀਗੀਆਂ,
ਉਹਨਾਂ ਨੂੰ ਤੇ ਜਿੰਨਾ ਪੰਜਾਬ ਦਾ ਸਾਰਾ ਭਾਈਚਾਰਾ, ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ ਸਾਰਾ ਇਕਜੁੱਟ ਹੋ ਕੇ ਉਹਦੇ 'ਚ ਮੋਰਚੇ 'ਚ ਸ਼ਾਮਲ ਹੋ ਗਿਆ। ਸਾਰੀਆਂ ਸਿੱਖ ਜਥੇਬੰਦੀਆਂ, ਦੂਜੀਆਂ ਲੰਗਰਾਂ ਵਾਲੇ ਬਾਬੇ, ਜਿੱਡਾ ਦੇਸ਼ ਦੀ ਮਦਦ, ਜਿਹੜੀ NRIਆਂ ਦੀ ਮਦਦ, ਜਿੰਨਾ ਇਕੱਠਾ ਹੋ ਗਿਆ, ਚਾਹੁੰਦੇ ਸੀਗੇ ਵੀ ਇਹ ਸਮਾਪਤ ਹੋਵੇ ਮੋਰਚਾ ਛੇਤੀ, ਬਿਨਾਂ ਮੰਗਾਂ ਦੇ ਨਿਬੇੜੇ ਤੋਂ। ਉਹਨੇ ਸੌਦਾ ਕਰ ਲਿਆ ਵੀ ਮੈਂ ਸਮਾਪਤ ਕਰ ਸਕਦਾ। ਉਹਨਾਂ ਨੇ ਦੱਸਿਆ ਵੀ ਮੈਂ ਪੰਜਾਬ ਵਾਲੇ ਆਗੂਆਂ ਨੂੰ ਵੀ ਜਾਣਦਾ, ਮੈਂ ਦਰਸ਼ਨਪਾਲ ਨੂੰ ਵੀ ਜਾਣਦਾ, ਮੈਂ ਟਕੈਤ ਨੂੰ ਵੀ ਜਾਣਦਾ, ਮੈਂ ਦੂਜੇ ਆਗੂਆਂ ਨੂੰ, ਜੋਗਿੰਦਰ ਯਾਦਵ ਨੂੰ ਵੀ ਜਾਣਦਾ। ਸਾਰੀ ਜਿਹੜੀ 9 ਮੈਂਬਰੀ ਲੀਡਰਸ਼ਿਪ ਹੈਗੀ ਆ ਉਹ ਮੇਰੇ ਹੈਗੀ ਹੈ, ਵੀ ਮੇਰੇ ਨਾਲ ਗੱਲ ਕਰੋ, ਉਦੋਂ ਗਾਹਾਂ ਮੈਂ ਗੱਲ ਕरूँ। ਇਸ ਹਿਸਾਬ ਨਾਲ ਉਹ ਸੈਟਿੰਗ ਕੀਤੀ ਹੈ। ਪਰ ਉਦੋਂ ਗਾਹਾਂ ਉਹ ਕਿੰਨੀ ਕੁ ਉਹਨੇ ਸਾਰੇ ਮਿਲ ਗਏ ਉਹਨੂੰ ਪੈਸੇ, ਜਾਂ ਨਾ ਮਿਲ ਗਏ ਉਹਨੇ, ਜਾਂ ਗਾਹਾਂ ਵਾਲੇ ਕਿੰਨੇ ਕੁ ਆਗੂਆਂ ਤੱਕ ਨੂੰ ਉਹ ਸਹਿਮਤ ਕਰ ਸਕਿਆ, ਇਹਦਾ ਅਜੇ ਕੋਈ ਨਹੀਂ ਹੈ। ਸਿਰਫ ਇੰਨਾ ਸਬੂਤ ਹੀ ਮਿਲਿਆ ਵੀ ਉਹਦਾ ਵੀਡੀਓ ਵੀ ਸਬੂਤ ਆ ਗਿਆ ਵੀ ਉਸ ਨੇ ਇੱਕ ਵਾਰੀ ਸੈਂਟਰ ਸਰਕਾਰ ਨਾਲ 3000 ਪਿੱਛੇ ਮੋਰਚਾ ਉਠਾਉਣ ਦੀ ਸੈਟਿੰਗ, ਡੀਲਿੰਗ ਕਰ ਲਈ ਸੀ ਉਹਨੇ। ਨਹੀਂ ਫੂਲ ਸਾਹਿਬ, ਸਵਾਲ ਤਾਂ ਇਹ ਹੈ ਨਾ ਵੀ ਜਿਹੜੇ 32 ਪੰਜਾਬ ਦੀਆਂ ਬੈਠੀਆਂ ਜਥੇਬੰਦੀਆਂ, ਬਾਕੀ 500 ਕੁਛ ਜਿਹੜੀਆਂ ਜਥੇਬੰਦੀਆਂ ਨੇ ਪੂਰੇ ਭਾਰਤ ਦੀਆਂ ਬੈਠੀਆਂ ਨੇ ਉੱਥੇ, ਕੀ ਇੱਕ ਬੰਦੇ ਹੀ ਇੰਨੀਆਂ ਜਥੇਬੰਦੀਆਂ ਨੂੰ ਵੇਚ ਗਿਆ, ਜਾਂ ਕਿਸੇ ਜਥੇਬੰਦੀ ਦੇ ਦਿਮਾਗ ਨੇ ਕੰਮ ਨਹੀਂ ਕਰਿਆ ਵੀ ਇਹ ਬੰਦਾ ਕਿਉਂ ਸਾਡੇ ਸਾਹਮਣੇ ਆ ਰਿਹਾ, ਕਿਉਂ ਇਹ ਮੋਰਚਾ ਚੱਕਣ ਦੀ ਗੱਲ ਕਰ ਰਿਹਾ? ਤੁਹਾਡੇ ਦਿਮਾਗ ਨੇ ਵੀ ਨਹੀਂ ਇਹ ਕੰਮ ਕਰਿਆ, ਜਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਆਈ ਕਦੇ? ਨਹੀਂ ਦੇਖੋ, ਸਾਨੂੰ ਤਾਂ ਜਦੋਂ ਇਹ ਵੀਡੀਓ ਆਈ ਹੈ, ਸਾਨੂੰ ਤਾਂ ਇਹ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਅੰਦਰ ਖਾਤੇ ਚੱਲੇ ਗਿਆ। ਜਿਹੜਾ ਅੰਦਰ ਖਾਤੇ ਕੋਈ ਕਿਸੇ ਲੀਡਰਾਂ ਦੀ ਸਰਕਾਰ ਨਾਲ ਗੱਲਬਾਤ ਚੱਲੀ ਜਾਂਦੀ ਹੈ, ਉਹਦਾ ਤਾਂ ਕੀ ਪਤਾ ਲੱਗਦਾ? ਉਹਦਾ ਜਦੋਂ ਬਾਹਰ ਆਇਆ ਉਹਦੀ ਪਤਾ ਲੱਗਣਾ ਸੀ। ਬਾਹਰ ਉਹ ਜਿਹੜੀ ਉਹਦੀ ਵੀਡੀਓ ਆਈ ਹੈ, ਉਹ ਜਦੋਂ ਦਿੱਲੀੋਂ ਮੋਰਚਾ ਚੱਕ ਲਿਆ ਸੀਗਾ, ਉਦੋਂ ਬਾਅਦ ਉਹ ਵਾਇਰਲ ਹੋਈ ਹੈ ਵੀਡੀਓ। ਉਦੋਂ ਬਾਅਦ ਹੀ ਫਿਰ ਇੱਧਰੋਂ ਲੈਣਾ ਸੀਗਾ ਐਕਸ਼ਨ, ਜਾਂ ਉਹਦੇ 'ਤੇ ਜਿਹੜਾ ਐਕਸ਼ਨ ਉਹਨੂੰ ਖਾਰਜ ਕਰਨਾ ਸੀਗਾ, ਜਾਂ ਉਹਨੂੰ ਮੋਰਚੇ ਦੇ ਵਿੱਚੋਂ ਬਾਹਰ ਕਰਨਾ ਸੀਗਾ, ਉਹ ਤੋਂ ਬਾਅਦ ਕੀਤਾ ਗਿਆ ਇਹ। ਉਦੋਂ ਪਹਿਲਾਂ ਤਾਂ ਕੋਈ ਸਬੂਤ ਹੀ ਨਹੀਂ ਆਇਆ ਸੀਗਾ, ਅੰਦਰ ਖਾਤੇ ਚੱਲੀ ਗਈ ਗੱਲ। ਉਹ ਕਹਾਵਤ ਨਹੀਂ ਇੱਥੇ ਸਿੱਧ ਹੁੰਦੀ, ਫਿਰ ਪਛਤਾਏ ਕਿਆ ਬਣਦਾ ਜਦ ਚਿੜੀਆਂ ਚੋਗੀ ਖੇਤ। ਨਹੀਂ ਵੇਖੋ ਜੀ ਵੀਰ ਜੀ, ਆਪਣਾ ਹਰਜਿੰਦਰ ਸਿੰਘ, ਤੁਸੀਂ ਦੱਸੋ ਵੀ ਜਿੰਨਾ ਚਿਰ ਤੁਹਾਡੇ ਸਾਹਮਣੇ ਕੋਈ ਸਬੂਤ ਹੀ ਹੈ ਨਹੀਂ, ਕੋਈ ਤੱਥ ਹੀ ਹੈ ਨਹੀਂ, ਉਹਨਾਂ ਚਿਰ ਤੁਸੀਂ ਕੀ ਕਰਦੇ? ਜਦੋਂ ਸਬੂਤ ਆ ਗਿਆ, ਵੀਡੀਓ ਆ ਗਈ, ਉਹਦੀ ਆਪਦੇ ਬੋਲਦੇ ਦੀ ਵੀ ਹਾਂ ਮੈਂ ਇੰਨੇ ਆਗੂਆਂ ਨਾਲ ਮੇਰੀ ਗੱਲਬਾਤ ਹੈਗੀ ਆ ਜਿਹੜੇ ਮੋਰਚੇ ਦੇ, ਮੈਂ ਉਹਨਾਂ ਨੂੰ ਕਰਾਊਂਗਾ, ਮੇਰੇ ਨਾਲ ਸੈੱਟ ਕਰੋ। ਜਦੋਂ ਵੀਡੀਓ ਆ ਗਈ ਉਹਦੀ, ਉਦੋਂ ਬਾਅਦ ਹੀ ਗੱਲ ਹੋਣੀ ਸੀਗੀ। ਉਹ ਆਈ ਆ, ਵੀਡੀਓ ਵਾਇਰਲ ਹੋਈ ਆ ਜਦੋਂ ਦਿੱਲੀੋਂ ਮੋਰਚਾ ਮੁਲਤਵੀ ਹੋ ਕੇ ਵਾਪਸ ਆ ਗਏ ਸੀਗੇ। ਪੰਜਾਬ ਦੇ ਵਿੱਚ ਆਏ ਹੋ, ਪੰਜਾਬ ਦੇ ਵਿੱਚ ਜਕਾਰੇ ਲੱਗੇ ਨੇ, ਸਰੋਪੇ ਪਾਏ ਗਏ ਨੇ, ਜਗ੍ਹਾ ਜਗ੍ਹਾ ਤੇ ਪ੍ਰੋਗਰਾਮ ਹੋਏ ਨੇ, ਫਤਿਹ ਮਾਰਚ ਹੋਇਆਗਾ, ਫਿਰ 1 ਸਾਲ ਦੇ ਕਰੀਬ ਹੋਣ ਵਾਲਾ ਮੋਰਚਾ ਸਮਾਪਤ ਹੋਏ ਨੂੰ ਦੁਬਾਰਾ ਫਿਰ ਮੋਰਚਾ ਲੱਗਣ ਦੀ ਤਿਆਰੀ ਦੇ ਵਿੱਚ ਆ। ਲੱਗਦਾ ਵੀ ਹੁਣ ਕਿਸਾਨ ਜਾਂ ਨੌਜਵਾਨ ਤੁਹਾਡੇ ਨਾਲ ਚੱਲਣ ਨੂੰ ਤਿਆਰ ਨੇ? ਉਹ ਦੇਖੋ ਜੀ, ਉਹ ਤਾਂ ਮੈਂ ਪਹਿਲਾਂ ਕਿਹਾ ਵੀ ਜਿਹੜਾ ਹਮਲੇ ਆ ਨਾ ਸਾਡੇ ਤੇ ਸੈਂਟਰ ਸਰਕਾਰ ਦੇ, ਮੋਦੀ ਸਰਕਾਰ ਦੇ, ਉਹ ਪਹਿਲਾਂ ਨਾਲੋਂ ਵੀ ਭਿਆਨਕ ਹਮਲੇ ਆਉਣ ਵਾਲੇ ਦਿਨਾਂ 'ਚ, ਆਉਣ ਵਾਲੇ ਸਮੇਂ 'ਚ ਹੋਣੇ ਹੈ। ਕਿਉਂਕਿ ਉਹਨਾਂ ਨੇ ਆਪਦਾ ਉਹ ਜਿਹੜਾ ਪਾਲਿਸੀ, ਆਪਦਾ ਪੈਂਤੜਾ ਹੈ, ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਸੇਵਾ ਕਰਨ ਵਾਲਾ, ਸਾਰੇ ਜਿਹੜੇ ਦੇਸ਼ ਦੇ ਦੌਲਤ ਖਜ਼ਾਨੇ ਆ ਉਹਨਾਂ ਨੂੰ ਲੁਟਾਉਣ ਵਾਲਾ, ਇੱਥੋਂ ਦੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੀ ਕਿਰਤ ਕਮਾਈ ਉਹਨੂੰ ਲੁਟਾਉਣ ਵਾਲਾ ਪੈਂਤੜਾ ਛੱਡਿਆ ਨਹੀਂ। ਸੋ ਇਸ ਕਰਕੇ ਦੋ ਪੈਂਤੜਿਆਂ ਤਿਆਰ ਰਿਹਾ ਵੀ ਉਧਰੋਂ ਲੁੱਟ ਵੀ ਕਰਾਉਣੀ ਆਰਥਿਕ ਨੀਤੀਆਂ ਰਾਹੀਂ, ਪਾਲਿਸੀਆਂ ਰਾਹੀਂ, ਨਵੇਂ ਕਾਨੂੰਨਾਂ ਰਾਹੀਂ, ਤੇ ਉਧਰੋਂ ਜਿਹੜਾ ਲੋਕਾਂ ਦਾ ਉੱਠਣ ਵਾਲਾ ਵਾਰ ਹੈ ਉਹਨੂੰ ਵੀ ਦਬਾ ਕੇ ਰੱਖਣਾ, ਉਹਨੂੰ ਪਾੜਨਾ, ਉਹਨੂੰ ਹਿੰਦੂ ਸਿੱਖ ਵਾਲਾ ਮਸਲਾ ਬਣਾ ਕੇ, ਸਿੱਖ ਆਪਣਾ ਹਿੰਦੂ ਮੁਸਲਮਾਨ ਵਾਲਾ ਮਸਲਾ ਬਣਾ ਕੇ, ਉਹਨਾਂ ਦੇ ਪਾੜ ਤੇ ਦਬਾਉਣ 'ਤੇ ਉਹਨਾਂ ਦਾ ਸਾਰਾ ਜ਼ੋਰ ਲੱਗਿਆ ਹੋਇਆ ਉਹਨਾਂ ਦਾ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਮੋਰਚਾ ਤਾਂ ਲੱਗੂਗਾ। ਮੋਰਚਾ ਕਿਸੇ ਦੇ ਕਹਿਣ 'ਤੇ ਨਹੀਂ ਲੱਗਦਾ। ਜਦੋਂ ਹਾਲਤਾਂ ਬਣਦੀਆਂ ਨਾ, ਲੋਕਾਂ ਦੀਆਂ ਜੀਵਨ ਹਾਲਤਾਂ, ਦੁੱਭਰ ਹੋ ਜਾਂਦਾ ਲੋਕਾਂ ਦਾ ਜਿਉਣਾ, ਉਦੋਂ ਮੋਰਚਾ ਲੱਗਦਾ। ਇਸ ਕਰਕੇ ਮਸਲੇ ਖੜੇ ਹੈ, ਹਮਲੇ ਨਵੇਂ ਹੋ ਰਹੇ ਹੈ, ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ। ਇਸ ਕਰਕੇ ਮੋਰਚਾ ਤਾਂ ਹੋਊਗਾ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਮੋਰਚਾ ਲੱਗੂਗਾ। ਪਰ ਜਿਹੜਾ ਪਿਛਲੇ ਸਮੇਂ, ਜਿਹੜਾ ਸਾਲ ਭਰ ਦਾ ਸਾਡਾ ਤਜਰਬਾ, ਉਹਦੇ ਵਿੱਚ ਜਿਹੜੀਆਂ ਖਾਮੀਆਂ ਰਹੀਆਂ ਨੇ, ਉਹਦੇ ਵਿੱਚ ਜਿਹੜੀਆਂ ਘਾਟਾਂ ਰਹੀਆਂ ਨੇ, ਉਹਦੇ ਵਿੱਚ ਜਿਹੜੇ ਆਗੂਆਂ ਨੇ ਆਪ ਹੁਦਰੀਆਂ ਕੀਤੀਆਂ ਨੇ, ਜੇ ਉਹ ਦੂਰ ਹੋ ਜਾਣ, ਸਾਡਾ ਉਹਨਾਂ ਦੀਆਂ ਆਪ ਹੁਦਰੀਆਂ, ਭਾਵੇਂ ਚਿੱਠੀ ਲਿਖਣ ਵਾਲੇ ਹੈ, ਭਾਵੇਂ ਗੁਪਤ ਗੱਲਬਾਤ ਚਲਾਉਣ ਵਾਲੇ ਆ, ਬਾਕੀ ਸਾਡੀ ਸਮਝਦੇ ਹਾਂ ਵੀ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਹਨੇਰੇ 'ਚ ਰੱਖ ਕੇ, ਉਹ ਬੂਟਾ ਬੁਰਜ ਗਿੱਲੀ ਕਹਿੰਦਾ ਵੀ ਅਸੀਂ 21 ਜਥੇਬੰਦੀਆਂ ਨੇ ਅਸੀਂ ਰਾਏ ਕਰਕੇ ਕੀਤੀ ਹੈ, ਉਹਨੂੰ ਪੁੱਛਣ ਵਾਲਾ ਹੋਵੇ ਵੀ 21 ਜਥੇਬੰਦੀਆਂ ਕਿਹੜੀਆਂ ਨੇ? ਉਹ ਤਾਂ ਉਹਨਾਂ ਦੇ ਗੁੱਟ ਹੈ ਜਿਹੜਾ ਉਹਨਾਂ ਦਾ, ਉਹਦੀਆਂ ਹੋ ਗਈਆਂ ਨਾ। ਤਾਂ ਉਹਦੇ ਵਿੱਚ 21 'ਚ ਜਿੱਤਾ ਹੋਵੇ, ਉੱਥੇ 2 ਪਲੇਟਫਾਰਮ ਸੀ, ਇੱਕ ਤਾਂ 32 ਜਥੇਬੰਦੀਆਂ ਦਾ ਸੀ ਪੰਜਾਬ ਦਾ, ਇੱਕ ਸੀਗਾ 550 ਜਥੇਬੰਦੀਆਂ ਇਸ ਸਕੀਮ ਵਾਲਾ। ਨਾ ਤਾਂ ਇਸ ਸਕੀਮ ਵਾਲੇ ਨੂੰ ਪਤਾ, ਜਨਰਲ ਬਾਡੀ ਨੂੰ, ਨਾ ਬੱਤੀਆਂ ਨੂੰ ਪਤਾ, ਸਾਰਿਆਂ ਨੂੰ ਤੂੰ ਕਰ ਲਈਆਂ, ਇਹਦਾ ਮਤਲਬ ਗੁੱਟਬੰਦੀ ਕਰ ਲਈ, ਗੁੱਟਬੰਦੀ ਕਰਕੇ ਫੈਸਲਾ ਕਰ ਲਿਆ। ਅਸੀਂ ਕਹਿੰਦੇ ਵੀ ਜਿਹੜੇ ਇਹ ਜਾਂ ਜਦੋਂ ਇਹ ਆਪਣਾ ਹਰਜਿੰਦਰ, ਇਹ ਜਿਹੜੇ ਮੋਰਚੇ ਹੁੰਦੇ ਆ ਨਾ ਵੱਖ-ਵੱਖ ਸੋਚ ਵਾਲੀਆਂ ਜਥੇਬੰਦੀਆਂ ਦੇ, ਉਹ ਵਿਸ਼ਵਾਸ ਤੋਂ ਬਿਨਾਂ, ਜਥੇਬੰਦੀਆਂ ਨੂੰ ਵਿਸ਼ਵਾਸ 'ਚ ਲੈ ਕੇ ਬਿਨਾਂ
ਨਹੀਂ ਜਿੱਤੇ ਜਾਂਦੇ ਹੁੰਦੇ। ਵਿਸ਼ਵਾਸ ਬਹਾਲ ਰੱਖਣਾ ਜ਼ਰੂਰੀ ਹੁੰਦਾ। ਇਹਨਾਂ ਨੇ ਵਿਸ਼ਵਾਸ ਤੋੜਿਆ, ਬੇਵਿਸ਼ਵਾਸੀ ਕੀਤੀ ਹੈ। ਇਹਨਾਂ ਨੇ ਵਿਸ਼ਵਾਸਘਾਤ ਕੀਤਾ। ਜਥੇਬੰਦੀਆਂ ਦਾ ਵਿਸ਼ਵਾਸ ਸੀਗੇ ਵੀ ਯਾਰ ਸਾਡੇ ਆਗੂ ਕੋਈ ਨਹੀਂ ਇਹੋ ਜਿਹਾ ਕੋਈ ਸਮਝੌਤਾ ਕਰੂਗਾ ਜਾਂ ਕੋਈ ਗੁਪਤ ਗੱਲਬਾਤ ਕਰੂਗਾ। ਵਿਸ਼ਵਾਸ ਸੀਗਾ। ਗੁਰਨਾਮ ਸਿੰਘ ਚਨੂਰ ਦੀ ਮਿਸਾਲ ਹੈ, ਵੱਡਾ ਚਿਹਰਾ ਹਰਿਆਣੇ ਦੇ ਕਿੰਨੇ ਉਹਨੂੰ ਸੱਦੇ ਆਏ ਨੇ। ਉਹ ਹਰੇਕ ਵਾਰੀ 9 ਵਾਲੀ ਮੀਟਿੰਗ 'ਚ ਰੱਖ ਕੇ ਜਿਹੜੀ 9 ਮੈਂਬਰੀ ਕਮੇਟੀ ਸੀ ਉਹਦੇ 'ਚ ਲਿਆ ਕੇ ਰੱਖਦਾ ਵੀ ਭਾਈ ਫਲਾਣੇ ਮੰਤਰੀ ਦਾ ਜਾਂ ਫਲਾਣੇ ਅਧਿਕਾਰੀ ਦਾ ਆਪਣਾ ਮੋਰਚੇ ਦੇ ਸੰਬੰਧ 'ਚ ਵੀ ਸਾਡੇ ਨਾਲ ਗੱਲਬਾਤ ਕਰੋ, ਅਸੀਂ ਨਿਬੇੜ ਨੂੰ ਤਿਆਰ ਆ, ਸੱਦਾ ਆਇਆ। ਉਹ ਲਿਆ ਕੇ ਰੱਖਦਾ ਰਿਹਾ। ਉਦੋਂ ਬਾਅਦ ਚਲੋ ਜਿਹੜਾ ਵੀ ਫੈਸਲਾ ਹੁੰਦਾ ਰਿਹਾ ਵੀ ਭਾਈ ਕਿਹੜੇ ਨੇ ਜਾਣਾ, ਉਹਨੇ ਐ ਨਹੀਂ ਵੀ ਮੈਂ ਹੀ ਜਾਣਾ। ਜੋ ਵੀ ਫੈਸਲਾ ਹੁੰਦਾ ਉਹ ਸੀ ਇੱਕ ਜਥੇਬੰਦੀਆਂ ਨੂੰ ਜਾਂ 9 ਮੈਂਬਰੀ ਕਮੇਟੀ ਨੂੰ ਵਿਸ਼ਵਾਸ 'ਚ ਲੈ ਕੇ ਚੱਲਣਾ। ਇੱਕ ਇਹ ਹੈ ਜਿਹੜੇ 4 ਕਰਕੇ ਆਏ ਨੇ ਹੁਣ 4 ਆਗੂ ਜਿਹੜੇ ਉੱਥੇ ਉਹਦੇ ਨਾਲ ਗੱਲਬਾਤ ਚਲਾਈ ਹੈ ਪਹਿਲਾਂ ਉਹਨਾਂ ਨੇ। ਕਿਹੜੇ ਸੀ 4? ਉਹਨਾਂ ਦੀ ਬਹੁਤ ਨਾਂ ਆ ਗਿਆ, ਪੰਜਾਬ ਦੇ ਹੀ ਆ ਵਿਚਾਰੇ। ਉਹ ਨਾਂ ਤਾਂ ਲੈਣਾ ਬਣਦਾ ਨਾ, ਕਿਉਂਕਿ ਜਿਹੜੇ ਲੋਕ ਨੇ ਉਹ ਸੁਣਨਾ ਪਸੰਦ ਕਰਦੇ ਨੇ। ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ, ਜਿਹੜੇ ਲੋਕਾਂ ਨੇ ਆਪਣਾ ਆਪ ਵਾਰ ਦਿੱਤਾ ਤੁਹਾਡੇ ਆਗੂਆਂ ਦੇ ਉੱਪਰੋਂ, ਉਹਨਾਂ ਨੂੰ ਵੀ ਪਤਾ ਤਾਂ ਲੱਗਣਾ ਚਾਹੀਦਾ ਨਾ ਵੀ ਕਿਹੜੇ 4 ਸੀਗੇ ਅੱਗੇ ਵਾਸਤੇ ਉਹਨਾਂ ਦੇ ਮਗਰ ਨਾਂ ਲੱਗਿਆ ਜਾਊਗਾ। ਉਹਨਾਂ ਦੇ ਨਾਂ ਜੀ ਬਹੁਤ ਵਾਰੀ ਆ ਗਏ, ਪੰਜਾਬ ਦੇ ਆ ਜਿਨ੍ਹਾਂ ਨੂੰ ਵਹਿਮ ਹੋ ਗਿਆ ਸੀਗਾ, ਜਿਨ੍ਹਾਂ ਨੂੰ ਦਿਮਾਗ 'ਚ ਘਮੰਡ ਆ ਗਿਆ ਸੀਗਾ ਵੀ ਬਾਕੀ ਸਾਰੀਆਂ 500 ਜਥੇਬੰਦੀਆਂ ਤਾਂ ਭੇਡ ਬੱਕਰੀਆਂ ਹੀ ਐ, ਅਸੀਂ ਆ 4 ਜੋ ਅਸੀਂ ਚਾਰੇ ਪੰਜਾਬ ਵਾਲੇ ਜੋ ਮਰਜ਼ੀ ਕਰ ਦਈਏ। ਜਿਹਦੇ ਵਿੱਚ ਇੱਕ ਰਾਜੇਵਾਲ ਵਾਲੀ ਜਥੇਬੰਦੀ ਹੈ, ਇੱਕ ਵੀਕੇਯੂ ਡਕਾਉਂਦਾ ਦਾ ਜਿਹੜਾ ਆਗੂ ਹੈਗਾ ਬੂਟਾ ਸਿੰਘ ਬੁਰਜਗਿੱਲ ਹੈ, ਇੱਕ ਹਰਮੀਤ ਕਾਦੀਆਂ ਵਾਲਾ ਹੈਗਾ ਕਾਦੀਆਂ ਵਾਲੀ ਜਥੇਬੰਦੀ ਦਾ, ਤੇ ਇੱਕ ਉਹ ਜਿਹੜਾ ਕੁਲਵੰਤ ਕੰਤੀ ਹੈ ਜਿਹਦਾ ਬਦਨਾਮ ਹੈ ਸਾਰੇ ਮੋਰਚੇ ਦੇ ਵਿੱਚ। ਇੱਕ ਉਹ ਇਹ ਚਾਰੇ ਬੰਦੇ ਗੱਲਬਾਤ ਕਰਦੇ ਰਹੇ ਆ। ਇਹ ਬਕਾਇਦਾ ਮੀਟਿੰਗ 'ਚ 8 ਨਵੰਬਰ ਨੂੰ 16 ਜਥੇਬੰਦੀਆਂ ਸੀ ਜਿਹੜੀਆਂ ਪੰਜਾਬ ਦੀਆਂ, ਜਿਹੜੀਆਂ ਜਿਹਦੇ ਵਿੱਚ ਰਾਜੇਵਾਲ ਸੀਗਾ, ਕਾਦੀਆਂ ਸੀਗਾ, ਡੱਲੇਵਾਲ ਸੀਗਾ, ਇਹਨਾਂ ਦੀ ਮੀਟਿੰਗ ਹੋਈ ਹੈ। ਉਹ 8 ਨਵੰਬਰ ਵਾਲੀ ਮੀਟਿੰਗ 'ਚ ਮੰਨੇ ਹੈ ਵੀ ਹਾਂ ਬੂਟਾ ਬੁਰਜਗਿੱਲ ਰਾਹ ਦੇ ਮੁਖੀ ਨਾਲ ਗੱਲਬਾਤ ਕਰਦਾ ਰਿਹਾ, ਜਿਹੜੀ ਗੁਪਤ ਤੌਰ 'ਤੇ ਆਹ ਮੋਰਚੇ ਨੂੰ ਨਿਬੇੜਾ ਕਰਨ ਦੀ ਖਾਤਰ। ਹਰਮੀਤ ਕਾਦੀਆਂ ਸ਼੍ਰੀ ਜੈ ਸ਼ੰਕਰ ਨਾਲ ਕਰਦਾ ਰਿਹਾ। ਰਾਜੇਵਾਲ ਤੇ ਕੁਲਵੰਤ ਸੰਧੂ ਕੰਤੀ ਇਹ ਕਰਦੇ ਰਹੇ, ਮੰਤਰੀਆਂ ਨਾਲ ਕਰਦੇ ਰਹੇ ਨੇ। ਇਹ ਉਹਨਾਂ ਨੇ ਮੰਨਿਆ ਤੇ ਉਹਨਾਂ ਨੇ ਇਹ ਵੀ ਮੰਨਿਆ ਵੀ ਆਹ ਚਿੱਠੀ ਅਸੀਂ ਲਿਖੀ ਹੈ, ਤੁਸੀਂ ਦੱਸੋ ਵੀ ਇਹਦੇ ਤੇ ਸਹਿਮਤ ਹੈ ਕਿ ਨਹੀਂ ਸਹਿਮਤ। ਚਿੱਠੀ ਵੀ ਉੱਥੇ ਮੀਟਿੰਗ ਦੇ ਵਿੱਚ ਦਿਖਾਈ ਗਈ ਹੈ ਜਿਹੜੀ ਉਹਨਾਂ ਨੇ ਅਮਿਤ ਸ਼ਾਹ ਨੂੰ ਲਿਖੀ ਸੀ। ਚਿੱਠੀ ਦੇ ਵਿੱਚ ਕੀ ਲਿਖਿਆ ਗਿਆ ਸੀ? ਕੀ ਮੋਰਚਾ ਵੇਚਣ ਦੀ ਗੱਲ ਹੋਈ ਸੀ ਜਾਂ ਫਿਰ ਮੋਰਚੇ ਦੇ ਵਿੱਚੋਂ ਕੁਝ ਕੁ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੋਈ ਸੀ? ਚਿੱਠੀ ਦੇ ਵਿੱਚ ਕੀ ਲਿਖਿਆ ਗਿਆ ਸੀਗਾ? ਜਿਹੜੇ ਦਰਸ਼ਕ ਨੇ ਉਹ ਇਹ ਵੀ ਜਦੋਂ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਨੌਜਵਾਨ ਆ ਕੇ ਖੜਾ ਦੀਪ ਸਿੱਧੂ, ਉਹਨੇ ਗੱਲਾਂ ਕਰੀਆਂ ਸੀ ਤਾਂ ਪਰ ਉਹਨਾਂ ਦੀਆਂ ਗੱਲਾਂ ਤੇ ਗੌਰ ਕਿਉਂ ਨਹੀਂ ਹੋਈ ਉਸ ਵਕਤ? ਉੱਥੇ ਜੇ ਅਸੀਂ ਸਾਰਾ ਘਚੋਲਾ ਪਾਉਂਦੇ, ਇਨਕਲਾਬ ਵਾਲੇ ਆਪਦੀ ਸਾਰੀ ਪੋਲਿਟਿਕਸ ਲੈ ਕੇ ਜਾਂਦੇ, ਖਾਲਿਸਤਾਨ ਵਾਲੇ ਆਪਦੀ ਲੈ ਕੇ ਜਾਂਦੇ, ਵੱਧ ਅਧਿਕਾਰ ਵਾਲੇ ਆਪਦੀ ਲੈ ਕੇ ਜਾਂਦੇ, ਤਾਂ ਉੱਥੇ ਕਹਿਣ ਦਾ ਭਾਵ ਖੜਾ ਬਣ ਜਾਣਾ ਸੀ। ਜਿਵੇਂ ਅਸੀਂ ਨਾਮ ਲਵਾਂਗੇ ਰਾਜੇਵਾਲ ਸਾਹਿਬ, ਆਪਣੇ ਆਪ ਨੂੰ ਇੱਕ ਅਲੱਗ ਫੀਲਿੰਗ ਲੈਣ ਲੱਗ ਗਏ ਸੀ। ਰਾਜੇਵਾਲ ਸਾਹਿਬ ਦੇ ਨਾਲ ਅੱਜ ਲੋਕ ਤੁਰਨ ਨੂੰ ਤਿਆਰ ਨੇ, ਕਿਉਂਕਿ ਉਹਨਾਂ ਨੇ ਅੰਦੋਲਨ ਦੌਰਾਨ ਅੰਦਰ ਖਾਤੇ ਦਾ ਗੱਲਬਾਤ ਚਲਾਉਂਦੇ ਰਹੇ ਹੋ, ਕੇਜਰੀਵਾਲ ਨਾਲ ਵੀ ਹੋਰਾਂ ਨਾਲ ਵੀ, ਪਰ ਉਹ ਬਾਹਰ ਪਖੰਡ ਕਰਦੇ ਰਹੇ ਆ ਵੀ ਨਹੀਂ ਅਸੀਂ ਸਾਡਾ ਮੇਨ ਨਿਸ਼ਾਨਾ ਕਿਸਾਨ ਅੰਦੋਲਨ ਹੈ, ਜਿਹੜੀਆਂ ਇਹ ਵੋਟ ਪੋਲਿਟਿਕਸ ਜਿਹੜੀ ਹੈਗੀ ਆ ਇਹ ਸਾਡਾ ਨਿਸ਼ਾਨਾ ਹੈ ਨਹੀਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੇ ਚਿਹਰੇ ਦੇ ਨਾਲ ਬੈਠੇ ਹਾਂ ਜੋ ਕਿ ਇੱਕ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਕਿਸਾਨੀ ਅੰਦੋਲਨ ਦੇ ਵਿੱਚ ਦਿਨ ਰਾਤ ਇੱਕ ਕਰਕੇ ਲੜਦੇ ਰਹੇ, ਡਟੇ ਰਹੇ। ਤਾਂ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਸਰਜੀਤ ਸਿੰਘ ਫੂਲ ਮੌਜੂਦ ਨੇ, ਭਾਰਤੀ ਕ੍ਰਾਂਤੀਕਾਰੀ ਯੂਨੀਅਨ ਦੇ ਜਿਹੜੇ ਕਿ ਸੂਬਾ ਪ੍ਰਧਾਨ ਨੇ। ਅਸੀਂ ਗੱਲਬਾਤ ਕਰਦੇ ਹਾਂ ਭਾਰਤੀ ਕਿਸਾਨ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਨੇ। ਫੂਲ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ ਤੁਹਾਡਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪਹਿਲੀ ਗੱਲ ਤਾਂ ਇਹੀ ਆ ਕਿਉਂਕਿ ਅੰਦੋਲਨ ਜਿੱਤ ਕੇ ਆਏ ਹੋ, ਜਿੱਤਣ ਤੋਂ ਬਾਅਦ ਕਾਫੀ ਕਿਸਾਨਾਂ ਨੇ ਵੀ ਰੱਸੇ ਨੇ ਜਿਹੜੇ ਜਿਉਂ ਦੀ ਤਿਉਂ ਗਲਾਂ ਦੇ ਵਿੱਚ ਪੈਂਦੇ ਨਜ਼ਰ ਆਏ ਨੇ। ਦੇਖੋ ਜੀ, ਪੰਜਾਬ ਦੇ ਹਾਲਤ ਜਾਂ ਦੇਸ਼ ਦੇ ਹਾਲਤ, ਅਸੀਂ ਤਾਂ ਉਦੋਂ ਵੀ ਜਦੋਂ ਅੰਦੋਲਨ ਮੁਲਤਵੀ ਕੀਤਾ ਸੀਗਾ, ਸਮਾਪਤ ਨਹੀਂ ਕੀਤਾ ਸੀ, ਉਦੋਂ ਵੀ ਕਿਹਾ ਸੀਗਾ ਵੀ ਕਾਨੂੰਨ ਭਾਵੇਂ ਉਹਨਾਂ ਨੂੰ ਅੰਦੋਲਨ ਦੇ ਪ੍ਰੈਸ਼ਰ ਤਹਿਤ ਮਜਬੂਰੀ ਬਸ ਵਾਪਸ ਲੈਣੇ ਪਏ ਹੈ, ਪਰ ਪਾਲਿਸੀਆਂ ਜਿਹੜੀਆਂ ਹੈਗੀਆਂ ਨੇ, ਆਰਥਿਕ ਨੀਤੀਆਂ ਨੇ, ਸਨਅਤੀ ਨੀਤੀਆਂ ਨੇ, ਵਿਕਾਸ ਵਾਲੀਆਂ ਨੀਤੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਹੀ ਉਹ ਜਿਹੜੇ ਇੱਥੋਂ ਦੇ ਕੁਝ ਵੱਡੇ ਕਾਰਪੋਰੇਟ ਘਰਾਣੇ ਆ ਜਾਂ ਵਿਦੇਸ਼ੀ ਸਾਮਰਾਜੀ ਕੰਪਨੀਆਂ ਨੇ, ਉਹ ਉਹਨਾਂ ਦੀ
ਹਿੱਤਾਂ ਲਈ ਹੈਗੀਆਂ ਨੇ, ਉਹ ਕਾਨੂੰਨ ਨਹੀਂ, ਨੀਤੀਆਂ ਨਹੀਂ ਬਦਲੀਆਂ। ਨੀਤੀਆਂ 'ਚੋਂ ਕਾਨੂੰਨ ਨਿਕਲਦੇ ਹੁੰਦੇ ਆ, ਨੀਤੀਆਂ ਨੂੰ ਅੱਗੇ ਐਡਵਾਂਸ ਕਰਨ ਦੀ ਖਾਤਰ। ਸੋ ਇਸ ਕਰਕੇ ਸਾਡਾ ਤਾਂ ਸੀਗਾ ਵੀ ਇਸ ਨਾਲ ਕੋਈ ਵੱਡਾ ਫਰਕ ਨਹੀਂ ਪੈਣਾ, ਆਉਣ ਵਾਲੇ ਸਮੇਂ 'ਚ ਵੱਡੇ ਅੰਦੋਲਨ ਦੀ ਲੋੜ ਪੈਣੀ। ਤੇ ਪੰਜਾਬ 'ਚ ਵੀ ਅਸੀਂ ਜਦੋਂ ਇਹ ਸਰਕਾਰ ਬਣੀ ਹੈ ਜਾਂ ਇਹਨਾਂ ਦੀ ਮੂਵਮੈਂਟ ਚੱਲ ਰਹੀ ਸੀਗੀ, ਬਦਲਾਅ ਦਾ ਨਾਅਰਾ ਵੱਡਾ ਦਿੱਤਾ ਸੀਗਾ ਇਹਨਾਂ ਨੇ। ਅਸੀਂ ਉਦੋਂ ਵੀ ਕਿਹਾ ਸੀਗਾ ਵੀ ਇਹ ਬੰਦਿਆਂ ਦਾ ਬਦਲਾਅ ਤਾਂ ਹੋਊਗਾ, ਪਰ ਸਿਸਟਮ ਦਾ ਬਦਲਾਅ ਨਹੀਂ ਹੋਣਾ। ਸਿਸਟਮ ਜਿਉਂ ਦਾ ਤਿਉਂ ਰਹਿਣਾ। ਇਹ ਜਿਹੜੀਆਂ ਅਸੈਂਬਲੀਆਂ 'ਚ ਸਰਕਾਰਾਂ ਬਦਲ ਕੇ ਸਿਰਫ ਬੰਦੇ ਬਦਲਦੇ ਨੇ। ਜਿਵੇਂ ਆਪਾਂ ਭੱਠਾ ਸਾਰਾ ਇੱਟਾਂ ਵਾਲਾ ਸਾਵੇਂ ਦਾ ਸਾਵੇਂ ਹੋਵੇ, ਕੱਲੀਆਂ ਚਿਮਨੀਆਂ ਆਪਾਂ ਬਦਲ ਲਈਏ, ਜਾਂ ਦਫ਼ਤਰਾਂ 'ਚ ਕੱਲੀਆਂ ਨੇਮ ਪਲੇਟਾਂ ਬਦਲ ਲਈਏ, ਬਾਕੀ ਸਾਰਾ ਕੁਝ ਉਹੀ ਰਹੇ। ਸੋ ਇਸ ਕਰਕੇ ਇਸੇ ਵੀ ਬੰਦੇ ਬਦਲਣਗੇ, ਨੇਮ ਪਲੇਟਾਂ ਬਦਲਣਗੀਆਂ, ਪਰ ਸਿਸਟਮ ਨਹੀਂ ਬਦਲਣਾ, ਪਾਲਿਸੀਆਂ ਨਹੀਂ ਬਦਲਣੀਆਂ। ਉਹੀ ਭ੍ਰਿਸ਼ਟ ਅਫਸਰਸ਼ਾਹੀ, ਉਹੀ ਵੱਡੇ ਜਿਹੜੇ ਸਾਰੇ ਹੈਗੇ ਨੇ ਘਰਾਣੇ ਹੈਗੇ ਨੇ, ਜ਼ੋਰਾਵਰ ਜਿਹੜੇ ਤਕੜੇ ਲੋਕ ਹੈਗੇ ਆ, ਉਹਨਾਂ ਦੇ ਪੱਖ 'ਚ ਹੀ ਸਾਰਾ ਕੁਝ ਹੋਣਾ। ਉਹ ਇੱਥੋਂ ਤੱਕ ਕਰਕੇ ਜਿਹੜੇ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਮਸਲੇ ਜਿਉਂਦੇ ਤੇ ਉਹ ਖੜੇ ਨੇ। ਉਸ ਤੋਂ ਬਿਨਾਂ ਦਾ ਸਗੋਂ ਤੋਂ ਸੈਂਟਰ ਨੇ ਹੋਰ ਵੱਡੇ ਹਮਲੇ ਕਰਤੇ ਕਿਸਾਨਾਂ 'ਤੇ ਵੀ, ਸਮੁੱਚੇ ਪੰਜਾਬ ਦੇ ਲੋਕਾਂ 'ਤੇ ਵੀ। ਜਿਹੜੇ ਪੰਜਾਬ ਦੇ ਆਰਥਿਕ ਮਸਲੇ, ਜਿਨ੍ਹਾਂ 'ਚ ਪਾਣੀਆਂ ਦਾ ਮਸਲਾ ਹੈਗਾ, ਜਿਹੜਾ ਡੈਮ ਸੇਫਟੀ ਐਕਟ ਬਣਾ ਕੇ ਡੈਮਾਂ ਦਾ ਕੰਟਰੋਲ ਦੇ ਨਾਂ ਥੱਲੇ ਜਿਹੜੀ ਦਰਿਆਈ ਪਾਣੀ ਹੈ ਤੇ ਆਪਣਾ ਦਰਿਆਈ ਪਾਣੀ ਨਾਲ ਬਣਨ ਵਾਲੀ ਬਿਜਲੀ ਉਹਨਾਂ ਨੇ ਸਾਰੇ ਆਪਦੇ ਹੱਥ 'ਚ ਲੈ ਲਈ। ਉਹ ਖੂਨ ਸਾਹਿਬ, ਜੇ ਅਸੀਂ ਗੱਲ ਕਰਦੇ ਹਾਂ, ਤੁਸੀਂ ਅੱਜ ਪਾਣੀਆਂ ਦੀ ਗੱਲ ਕਰੀ ਆ, ਇਹੀ ਗੱਲ ਜਦੋਂ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਨੌਜਵਾਨ ਆ ਕੇ ਖੜਾ, ਦੀਪ ਸਿੱਧੂ, ਉਹਨੇ ਗੱਲਾਂ ਕਰੀਆਂ ਸੀ, ਤਾਂ ਪਰ ਉਹਨਾਂ ਦੀਆਂ ਗੱਲਾਂ 'ਤੇ ਗੌਰ ਕਿਉਂ ਨਹੀਂ ਹੋਈ ਉਸ ਵਕਤ? ਦੇਖੋ ਜੀ, ਜਿਹੜਾ ਦੀਪ ਸਿੱਧੂ ਦਾ ਸਵਾਲ ਹੈਗਾ ਨਾ, ਠੀਕ ਹੈ, ਉਹਨਾਂ ਨੇ ਕਿਸਾਨੀ ਜਿਹੜਾ ਅੰਦੋਲਨ ਹੈਗਾ ਉਹਦੇ ਵਿੱਚ ਲਾਮਬੰਦੀ ਵੀ ਕੀਤੀ ਆ, ਨੌਜਵਾਨਾਂ ਨੂੰ ਲਾਮਬੰਦ ਕੀਤਾ। ਅਸੀਂ ਉਸ ਪੱਖ ਤੋਂ ਉਹਨਾਂ ਦੀ ਪ੍ਰਸ਼ੰਸਾ ਵੀ ਕੀਤੀ ਹੈ। ਪਰ ਜਿਹੜਾ ਉਹ ਅੰਦੋਲਨ ਸੀਗਾ ਨਾ, ਜਿਹੜਾ ਉਹਨਾਂ ਨੇ ਗੱਲਾਂ ਚੱਲ ਲਿਆਂਦੀਆਂ ਸੀਗੀਆਂ ਵੀ ਇਕੱਲੀਆਂ ਆਹ ਜਿਹੜੀਆਂ ਮੰਗਾਂ ਹੈਗੀਆਂ ਨੇ ਕਾਲੇ ਕਾਨੂੰਨ ਵਾਲੀਆਂ, ਬਿਜਲੀ ਬਿੱਲ ਰੱਦ ਕਰਨ ਵਾਲੀਆਂ, ਦੂਜੀਆਂ ਜਿਹੜੀਆਂ ਮੰਗਾਂ ਸੀਗੀਆਂ MSP ਵਾਲੀਆਂ ਮੰਗਾਂ, ਬਈ ਇਹ ਮੰਗਾਂ ਨਾਲ ਨਹੀਂ ਹੱਲ ਹੋਣਾ ਵੱਡਾ ਜਿਹੜੀ ਰਾਜਨੀਤਿਕ ਲੜਾਈ ਹੈ। ਚਲ ਉਹ ਉੱਥੇ ਤਾਂ ਸਿਰਫ ਇੰਨੇ ਸੀਗਾ ਵੀ ਜਿਹੜੀਆਂ ਇਹ ਅੰਦੋਲਨ ਜਿਹੜਾ ਸੀਗਾ, ਕਿਉਂਕਿ ਉੱਥੇ ਕੋਈ ਇੱਕ ਪਾਰਟੀ ਵੱਲੋਂ ਅੰਦੋਲਨ ਨਹੀਂ ਸੀਗਾ, ਉਹ ਨਾ ਇੱਕ ਕਿਸਾਨ ਜਥੇਬੰਦੀ ਵੱਲੋਂ। ਉਹ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਸੀਗੀਆਂ, ਵੱਖ-ਵੱਖ ਸੋਚਾਂ ਵਾਲੀਆਂ, ਉਹਨਾਂ ਵੱਲੋਂ ਜਿਹੜੀਆਂ 6 ਮੰਗਾਂ ਸੀ, ਮਿਨੀਮਮ ਮੰਗਾਂ 'ਤੇ ਪ੍ਰੋਗਰਾਮ ਸੀਗਾ। ਸੋ ਇਸ ਕਰਕੇ ਉਹ ਤਾਂ ਅਸੀਂ ਉਦੋਂ ਵੀ ਕਹਿੰਦੇ ਰਹੇ ਹਾਂ ਵੀ ਇੱਥੇ ਜਿਹੜਾ ਹੋਊਗਾ ਉਹ ਠੀਕ ਹੈ, ਸਾਰਿਆਂ ਦੀ ਸੋਚ ਹੈਗੀ ਆਪਦੇ ਇੰਡੀਪੈਂਡੈਂਟ ਪਲੇਟਫਾਰਮ ਤੋਂ ਕੋਈ ਜੋ ਮਰਜ਼ੀ ਕਹੇ, ਪਰ ਉੱਥੇ ਜਿਹੜਾ ਸੀਗਾ ਉਹ ਸੀਗਾ ਕਾਨੂੰਨਾਂ 'ਤੇ ਅਸੀਂ ਕੇਂਦਰਿਤ ਰੱਖਿਆ। ਨਾਲ ਅਸੀਂ ਉਹਨੂੰ ਰੱਖਿਆ ਗੈਰ ਸਿਆਸੀ ਨਹੀਂ, ਗੈਰ ਪਾਰਟੀ ਰੱਖਿਆ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਨੂੰ, ਜਿਹੜੀਆਂ ਕਿ ਹੁਣ ਤੱਕ ਜਿਨ੍ਹਾਂ ਨੇ ਰਾਜ ਕੀਤਾ ਵੱਖ-ਵੱਖ ਤਰੀਕੇ ਨਾਲ, ਸਿੱਧੇ ਜਾਂ ਸਿੱਧੇ ਢੰਗ ਨਾਲ, ਉਹਨਾਂ ਨੂੰ ਇਸ ਅੰਦੋਲਨ ਦਾ ਹਿੱਸਾ ਨਹੀਂ ਬਣਾਇਆ ਜਾਊਗਾ, ਇਹਨੂੰ ਗੈਰ ਪਾਰਟੀ ਰੱਖਿਆ ਜਾਊਗਾ। ਸੋ ਇਸ ਕਰਕੇ ਉਹ ਅਸੀਂ ਸਮਝਦੇ ਹਾਂ ਉਹ ਪੈਂਤੜਾ ਠੀਕ ਰਿਹਾ। ਉੱਥੇ ਜੇ ਅਸੀਂ ਸਾਰਾ ਘਚੋਲਾ ਪਾਉਂਦੇ, ਇਨਕਲਾਬ ਵਾਲੇ ਆਪਦੀ ਸਾਰੀ ਪੋਲੀਟਿਕਸ ਲੈ ਕੇ ਜਾਂਦੇ, ਖਾਲਿਸਤਾਨ ਵਾਲੇ ਆਪਦੀ ਲੈ ਕੇ ਜਾਂਦੇ, ਵੱਧ ਅਧਿਕਾਰ ਵਾਲੇ ਆਪਦੀ ਲੈ ਕੇ ਜਾਂਦੇ, ਤਾਂ ਉੱਥੇ ਕਹਿਣ ਦਾ ਭਾਵ ਖੜਾ ਬਣ ਜਾਣਾ ਸੀ, ਉਹਨੂੰ ਪੋਲੀਟਿਕਸ ਦਾ ਖੜਾ ਬਣ ਜਾਣਾ ਸੀ। ਉਹ ਪੋਲੀਟਿਕਸ ਦਾ ਖੜਾ ਨਹੀਂ, ਪੋਲੀਟਿਕਸ ਲਿਜਾਓ ਆਪਦੇ ਪਲੇਟਫਾਰਮਾਂ ਤੋਂ। ਪੋਲੀਟਿਕਸ ਦਾ ਖੜਾ ਬਣਿਆ ਨਹੀਂ ਹੈਗਾ। ਜਦੋਂ ਫਤਿਹ ਮਾਰਚ ਹੋਇਆ, ਫਤਿਹ ਮਾਰਚ ਤੋਂ ਬਾਅਦ ਅੱਧੀਆਂ ਕਿਸਾਨ ਜਥੇਬੰਦੀਆਂ ਇੱਕ ਪਾਸੇ ਰਹਿ ਗਈਆਂ ਤੇ ਅੱਧੀਆਂ ਕਿਸਾਨ ਜਥੇਬੰਦੀਆਂ ਸੰਯੁਕਤ ਸਮਾਜ ਮੋਰਚੇ ਦੇ ਵਿੱਚ ਚਲੀਆਂ ਗਈਆਂ ਤੇ ਅੱਧੀਆਂ ਸੰਯੁਕਤ ਕਿਸਾਨ ਮੋਰਚੇ 'ਚ ਚਲੀਆਂ ਗਈਆਂ। ਉਹਦਾ ਫਿਰ ਵੀ ਖੜਾ ਤਾਂ ਬਣ ਗਿਆ ਪੋਲੀਟਿਕਸ ਦਾ। ਵੇਖੋ ਜੀ, ਉਸਨੇ ਫਿਰ ਜਿਹੜਾ ਉਦੋਂ ਬਾਅਦ ਵੀ ਉਹ ਤਾਂ ਅਸੀਂ ਕਿਹਾ ਬਈ ਕੁਛ ਕਿਸਾਨ ਜਥੇਬੰਦੀਆਂ ਪਹਿਲਾਂ ਤੋਂ ਹੀ ਜਿਹੜਾ ਇਹਦੇ ਵਿੱਚ ਕੁਛ ਕਿਸਾਨ ਆਗੂ ਵੱਡੇ ਚਿਹਰੇ ਬਣ ਗਏ ਸੀਗੇ, ਉਹਨਾਂ ਦਾ ਉੱਭਰਿਆ ਸੀਗੇ। ਉਹ ਕਿਸਾਨ ਜਥੇਬੰਦੀਆਂ ਨੇ ਸਾਰੇ ਅੰਦੋਲਨ ਦੇ ਵਿੱਚ ਵੀ ਅਸੀਂ ਦੇਖਿਆ ਵੀ ਜਿਵੇਂ ਉਹਨੂੰ ਆਪਹੁਦਰੇ ਢੰਗ ਨਾਲ ਚਲਾਉਣਾ ਹੁੰਦਾ, ਆਪਦੀ ਮੁੱਠੀ 'ਚ ਕਰਕੇ ਚਲਾਉਣਾ ਹੁੰਦਾ। ਕਿਹੜੇ ਸੀ ਉਹ ਚਿਹਰੇ, ਕਿਹੜੇ ਸੀ? ਕਿਉਂਕਿ ਅੱਜ ਜਿਹੜਾ ਕਿਸਾਨੀ ਮੋਰਚਾ ਦੁਬਾਰਾ ਲੱਗਣ ਦੀ ਕਗਾਰ 'ਤੇ ਆ, ਜਗ੍ਹਾ ਜਗ੍ਹਾ 'ਤੇ ਜਿਹੜੇ ਭਾਸ਼ਣ ਹੋ ਰਹੇ ਨੇ ਕਿ ਅਸੀਂ ਫੇਰ ਜਾਵਾਂਗੇ ਲਖੀਮਪੁਰ ਖੀਰੀ ਦਾ ਹਜੇ ਇਨਸਾਫ ਨਹੀਂ ਮਿਲਿਆ, ਉਹ ਚਿਹਰੇ ਕਿਹੜੇ ਸੀ ਜਿਹੜੇ ਵੱਡੇ ਚਿਹਰੇ ਆਪਣੇ ਆਪ ਨੂੰ ਸਮਝਣ ਲੱਗ ਗਏ ਸੀਗੇ? ਦੇਖੋ ਜੀ, ਜਿਹੜੀਆਂ ਉਹ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਆ ਵੀ ਜਦੋਂ ਦਿੱਲੀਓਂ ਅਸੀਂ ਵਾਪਸ ਆਏ ਆ ਦਸੰਬਰ ਦੇ ਵਿੱਚ, ਤਾਂ ਉਦੋਂ ਅੰਦੋਲਨ ਨੂੰ ਮੁਲਤਵੀ ਕਰਕੇ ਆਏ ਆ। ਜਿਹੜੀਆਂ ਵੱਡੀਆਂ ਮੰਗਾਂ ਅੰਦੋਲਨ ਦੀਆਂ ਵੀ ਸੀਗੀਆਂ, ਇੱਕ ਵੱਡੀ ਜਿਹੜੀ ਸਭ ਤੋਂ ਵੱਡੀ ਮੰਗ ਸੀ ਕਾਨੂੰਨ ਵਾਪਸੀ ਵਾਲੀ, ਉਹ ਹੋਈ ਹੈ, ਉਹ ਜਿੱਤ ਵੀ ਹੈਗੀ ਹੈ। ਜਿੱਤੋਂ ਇੱਕੇ ਨਾਲ ਜਿੱਤ ਹੋਈ ਹੈ, ਕਿਸੇ ਹੋਰ SKM ਦੀ ਅਗਵਾਈ ਦੇ ਵਿੱਚ ਜਿਹੜਾ ਸਮੁੱਚੀਆਂ ਕਿਸਾਨ ਜਥੇਬੰਦੀਆਂ ਨੂੰ ਇੱਕ ਮੁੱਠ ਕਰਕੇ ਰੱਖਿਆ, ਉਹ ਇੱਕੇ ਜਿਹੀ ਜਿੱਤ ਸੀਗੀ। ਉਹ ਦੂਜੀਆਂ ਮੰਗਾਂ ਜਿਹੜੀਆਂ ਸੀਗੀਆਂ ਜਿਹਦੇ ਵਿੱਚ ਖਾਸ ਕਰਕੇ MSP ਵਾਲੀ ਮੰਗ ਹੈ, ਲਖੀਮਪੁਰ ਵਾਲੇ ਜਿਹੜੇ
ਕਾਂਡ ਹੋਇਆ ਉਹਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੀ ਗੱਲ ਹੈ, ਜਿਹੜੇ ਉਹ ਸ਼ਹੀਦ ਪਰਿਵਾਰ ਆ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਹੈ। ਉਹ ਮੰਗਾਂ MSP ਵਾਲੀ, ਉਹ ਸਾਰੀਆਂ ਮੰਗਾਂ, ਕੇਸ ਵਾਪਸੀ ਵਾਲੀ, ਜਿਹੜੇ ਜਿਨ੍ਹਾਂ ਦੀਆਂ ਸ਼ਹੀਦੀਆਂ ਹੋਈਆਂ ਨੇ, ਜਾਨਾਂ ਗਈਆਂ ਨੇ, ਉਹਨਾਂ ਨੂੰ ਰਾਹਤ ਦਿਵਾਉਣ ਵਾਲੀ, ਕੰਪਨਸੇਸ਼ਨ ਦਿਵਾਉਣ ਵਾਲੀ, ਉਹ ਸਾਰੀਆਂ ਮੰਗਾਂ ਜਿਉਂਦੀਆਂ ਤੇ ਉਹ ਖੜੀਆਂ ਸੀਗੀਆਂ। ਉਹ ਇਸ ਕਰਕੇ ਜਿਹੜੇ ਹੁਣ ਹੈਗਾ ਮੋਰਚਾ, ਅਸੀਂ ਕਹਿੰਦੇ ਆ ਵੀ ਹੁਣ ਮੋਰਚੇ ਦੀ ਲੋੜ ਹੈ। ਉਸੇ ਤਰ੍ਹਾਂ SKM ਦੀ ਅਗਵਾਈ ਦੇ ਵਿੱਚ ਆਲ ਇੰਡੀਆ ਪੱਧਰ ਦੇ ਮੋਰਚੇ ਦੀ ਲੋੜ ਹੈ, ਕਿਉਂਕਿ ਜੇ ਆਲ ਇੰਡੀਆ ਪੱਧਰ ਦਾ ਮੋਰਚਾ ਨਹੀਂ ਬਣਦਾ ਇੱਕ ਪਲੇਟਫਾਰਮ ਥੱਲੇ, ਫਿਰ ਇਹ ਜਿਹੜਾ ਮੋਦੀ ਸਰਕਾਰ ਦਾ ਜਿਹੜਾ ਉਹ ਰੱਥ ਹੈਗਾ, ਉਹਨਾਂ ਨੇ ਐ ਨਹੀਂ ਵੀ ਉਹਨਾਂ ਨੇ ਆਪ ਦਾ ਪਿੱਛੇ ਮੁੜ ਪਏ। ਉਹ ਹੁਣ ਵੀ ਵਿੰਗੇ ਟੇਗੇ ਢੰਗ ਨਾਲ ਕਾਨੂੰਨਾਂ ਨੂੰ ਲਿਆਉਣ 'ਚ ਜਾਂ ਹੋਰ ਨੀਤੀਆਂ ਕਾਨੂੰਨ ਲਿਆ ਕੇ ਉਹ ਤਾਂ ਕਿ ਉਹ ਪਹਿਲਾਂ ਵਾਲੇ ਕਾਨੂੰਨਾਂ ਦਾ ਜਿਹੜਾ ਹੈਗਾ ਪੂਰਤੀ ਕੀਤੀ ਜਾ ਸਕੇ, ਉਹਨਾਂ ਦੇ ਹੁਣ ਵੀ ਯਤਨ ਨੇ। ਸੋ ਇਸ ਕਰਕੇ ਅਸੀਂ ਸਮਝਦੇ ਹਾਂ ਵੀ ਉਹ ਅੰਦੋਲਨ ਦੀ ਲੋੜ ਹੈ। ਜਿਹੜਾ ਤੁਸੀਂ ਕਹਿੰਦੇ ਵੀ ਵੱਡੇ ਚਿਹਰੇ ਜਾਂ ਵੱਡੇ, ਉਹ ਉਹੀ ਹੈ ਜਿਨ੍ਹਾਂ ਨੇ ਇੱਥੇ ਆ ਕੇ ਪੰਜਾਬ 'ਚੋਂ, ਤਾਂ ਜਿਨ੍ਹਾਂ ਨੇ ਆ ਕੇ ਉਹ ਚੋਣਾਂ 'ਚ ਲਾਲਸਾ ਜਿਨ੍ਹਾਂ ਨੇ ਦਿਖਾਈ ਹੈ ਸੱਤਾ 'ਚੋਂ ਹਿੱਸੇ ਦੀ, ਵੀ ਆਹੀ ਜਿਹੜੀ ਲਟੇਰੀ ਸੱਤਾ, ਜਦੋਂ ਅਸੀਂ ਕਹਿੰਦੇ ਆ ਸਿਸਟਮ ਲਟੇਰਾ ਹੈਗਾ, ਜਿਹੜਾ ਇਹ ਭਾਰਤ ਦਾ ਜਾਂ ਪੰਜਾਬ ਦਾ ਸਿਸਟਮ ਹੈ, ਰਾਜਨੀਤਿਕ ਸਿਸਟਮ, ਰਾਜ ਪ੍ਰਬੰਧ ਹੈ, ਉਹ ਲੁੱਟ ਦੇ ਆਧਾਰ 'ਤੇ, ਜ਼ਬਰ ਦੇ ਆਧਾਰ 'ਤੇ ਟਿਕਿਆ ਹੋਇਆ। ਉਹਦੇ ਵਿੱਚ ਕੋਈ ਲੋਕਤੰਤਰ ਨਹੀਂ। ਜਿਹੜੇ ਬੰਦੇ ਫਿਰ ਉਹਦੇ ਵਿੱਚ ਜਾ ਕੇ ਉਹਦੇ 'ਚੋਂ ਸੰਪੱਤੀ ਲੈਣਾ ਚਾਹੁੰਦੇ ਸੀਗੇ ਰਾਜ ਸੱਤਾ 'ਚੋਂ, ਇਹਦਾ ਹਿਸਾਬ ਨਾਲ ਵੀ ਉਹ ਲੁੱਟ ਦੇ ਰਾਜ 'ਚੋਂ ਹੀ ਸੰਪੱਤੀ ਲੈਣਾ ਚਾਹੁੰਦੇ ਸੀਗੇ, ਉਹਨਾਂ ਨੇ ਆ ਕੇ ਸੰਯੁਕਤ ਸਮਾਜ ਮੋਰਚਾ ਬਣਾਇਆ। ਉਹਨਾਂ ਨੂੰ ਐ ਸੀਗਾ ਵੀ ਅਸੀਂ ਜਿੰਨਾ ਇਸ ਅੰਦੋਲਨ ਰਾਹੀਂ ਕਿਸਾਨ ਆਗੂਆਂ ਦਾ ਮਾਣ ਤਾਣ ਬਣਿਆ, ਉਹਨੂੰ ਅਸੀਂ ਕੈਸ਼ ਕਰ ਲਈਏ। ਜਿਵੇਂ ਹਰੇਕ ਅੰਦੋਲਨ 'ਚ ਹੀ ਹੁੰਦਾ ਵੀ ਉਹਨੂੰ ਆਪਾਂ ਕੈਸ਼ ਕਰਕੇ ਉਹਨੂੰ ਆਪਦੀ ਰਾਜ ਸੱਤਾ ਦੇ ਰੂਪ 'ਚ ਉਹਨੂੰ ਆਪਦੀ ਜੇਬ 'ਚ ਪਾ ਲਈਏ। ਉਹ ਉਹਨਾਂ ਨੇ ਕੀਤਾ। ਤੁਹਾਨੂੰ ਵੀ ਉਹ ਕੈਸ਼ ਹੋ ਗਿਆ ਜਾਂ ਆਪਦੀ ਜੇਬ ਦੇ ਵਿੱਚ ਪੈ ਗਿਆ ਉਹ ਆਗੂਆਂ ਦੇ? ਜਿਵੇਂ ਅਸੀਂ ਨਾਮ ਲਵਾਂਗੇ ਰਾਜੇਵਾਲ ਸਾਹਿਬ, ਆਪਣੇ ਆਪ ਨੂੰ ਇੱਕ ਅਲੱਗ ਫੀਲਿੰਗ ਲੈਣ ਲੱਗ ਗਏ ਸੀਗੇ ਰਾਜੇਵਾਲ ਸਾਹਿਬ ਦੇ ਨਾਲ, ਅੱਜ ਲੋਕ ਤੁਰਨ ਨੂੰ ਤਿਆਰ ਨੇ। ਦੇਖੋ ਜੀ, ਉਹ ਤਾਂ ਜਿਹੜਾ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਅੰਦੋਲਨ ਦੌਰਾਨ ਅੰਦਰ ਖਾਤੇ ਦਾ ਗੱਲਬਾਤ ਚਲਾਉਂਦੇ ਰਹੇ ਹੋ ਕੇਜਰੀਵਾਲ ਨਾਲ ਵੀ, ਹੋਰਾਂ ਨਾਲ ਵੀ ਅਸੀਂ ਉਸ ਤੋਂ ਬਾਅਦ ਆਪਾਂ ਸਾਰਾ ਆ ਚੋਣਾਂ ਵਗੈਰਾ 'ਚ ਖੜਾ ਹੋਵਾਂਗੇ, ਇਹਨੂੰ ਪੰਜਾਬ ਦੀ ਸੱਤਾ 'ਚ ਹਿੱਸਾ ਲਵਾਂਗੇ। ਪਰ ਉਹ ਬਾਹਰ ਪਖੰਡ ਕਰਦੇ ਰਹੇ ਆ ਵੀ ਨਹੀਂ, ਅਸੀਂ ਸਾਡਾ ਮੇਨ ਨਿਸ਼ਾਨਾ ਕਿਸਾਨ ਅੰਦੋਲਨ ਹੈ, ਜਿਹੜੀਆਂ ਇਹ ਵੋਟ ਪੋਲੀਟਿਕਸ ਜਿਹੜੀ ਹੈਗੀ ਆ ਇਹ ਸਾਡਾ ਨਿਸ਼ਾਨਾ ਹੈ ਨਹੀਂ। ਇਕੱਲੇ ਰਾਜੇਵਾਲ ਸਾਹਿਬ ਸੀ ਗੱਲ ਚਲਾਉਂਦੇ ਕਿ ਹੋਰ ਵੀ ਕੋਈ ਬੰਦੇ ਸੀਗੇ ਜਿਹੜਾ ਗੱਲਬਾਤ ਜਿਨ੍ਹਾਂ ਨੇ ਜੀ ਸੰਯੁਕਤ ਸਮਾਜ ਮੋਰਚਾ ਬਣਾਇਆ ਆ ਕੇ? ਕਿੰਨੀਆਂ ਜਥੇਬੰਦੀਆਂ ਸੀਗੀਆਂ? 22 ਜਥੇਬੰਦੀਆਂ ਸੀਗੀਆਂ, ਸਾਰੇ ਹੀ ਸੀਗੇ ਲਾਲਸਾ ਦੇ ਵਿੱਚ। ਇਹ ਪੰਜਾਬ ਦੀਆਂ 32 ਜਥੇਬੰਦੀਆਂ 'ਚੋਂ ਵੱਡਾ ਹਿੱਸਾ ਸਮਝ ਲਓ, 32 'ਚੋਂ ਜੇ 22 ਸੀਗੀਆਂ ਜਿਹੜੀਆਂ, ਤਾਂ ਲਗਭਗ 2/3 ਹਿੱਸਾ ਜਿਹੜਾ ਸੀਗਾ, ਜਿਹੜਾ ਕਿ ਇਸ ਸੱਤਾ ਦੀ ਭੁੱਖ ਦੇ ਵਿੱਚ ਜਿਨ੍ਹਾਂ ਨੇ ਦਿਖਾਈ ਹੈ। ਤੇ ਉਹ ਆ ਕੇ ਉਹਨਾਂ ਚਿਰ ਜਿੰਨਾ ਚਿਰ ਤੱਕ ਉਹ ਚੋਣਾਂ 'ਚ ਤਾਂ ਲੋਕਾਂ ਨੂੰ ਵੀ ਲੱਗਿਆ ਵੀ ਸਾਡੇ ਨਾਲ ਤਾਂ ਇਹ ਕਹਿੰਦੇ ਕੁਛ ਸੀ, ਕਹਿਣ 'ਚ ਕੁਛ ਹੈ, ਕਰਨੀ 'ਚ ਕੁਛ ਨਿਕਲਿਆ। ਲੋਕਾਂ ਨੂੰ ਤਾਂ ਜਵਾਬ ਦਿੱਤਾ, ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਨੇ। ਉਹ ਬੁਰੀ ਤਰ੍ਹਾਂ ਲੋਕਾਂ ਨੇ ਨਕਾਰਤਾ ਉਹਨਾਂ ਨੂੰ। ਉਹਦੇ ਨਾਲ ਕੀ ਹੋਇਆ? ਨੁਕਸਾਨ ਮੋਰਚੇ ਦਾ ਵੀ ਨੁਕਸਾਨ ਹੋਇਆ। ਵੀ ਜਿਹੜੀਆਂ ਮੋਰਚੇ ਉਦੋਂ ਵੀ, ਅਸੀਂ ਤਾਂ ਜਦੋਂ ਚੋਣਾਂ ਚੱਲ ਰਹੀਆਂ ਸੀ ਉਦੋਂ ਵੀ ਅੰਦੋਲਨ ਪੰਜਾਬ 'ਚ ਬੰਦ ਨਹੀਂ ਕੀਤਾ। ਤੁਹਾਨੂੰ ਪਤਾ ਹੋਣਾ ਵੀ 5 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਆਪਣੇ ਪੰਜਾਬ 'ਚ ਆਇਆ, ਲੋਕਾਂ ਨੂੰ ਦਿਖਾਉਣ ਦੀ ਖਾਤਰ ਵੀ ਮੈਂ ਪੰਜਾਬ ਦੇ ਲੋਕਾਂ ਦਾ ਪੱਖੀ ਕਿੰਨਾ, ਮੈਨੂੰ ਪੰਜਾਬ ਦਾ ਫਿਕਰ ਕਿੰਨਾ। ਅਸੀਂ ਸੱਦਾ ਦਿੱਤਾ ਜਿਹੜੀਆਂ ਕਿ ਚੋਣਾਂ 'ਚ ਨਹੀਂ ਗਈਆਂ ਸੀਗੀਆਂ 23 ਜਥੇਬੰਦੀਆਂ, ਬਈ ਉਹ ਇੱਕ ਪਾਸੇ ਤਾਂ ਜਿਹੜੇ ਦੋਸ਼ੀ ਹੈਗੇ ਨੇ ਲਖੀਮਪੁਰ ਕਾਂਡ ਦੇ, ਅਜੇ ਮਿਸ਼ਰਾ ਟੈਣੀ ਹੋਰੀ ਉਹਦਾ ਮੁੰਡਾ ਹੈ, ਉਹਨਾਂ ਨੂੰ ਆਪਦੇ ਬੁੱਕਲ 'ਚ ਲਈ ਬੈਠਾ, ਉਹਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਹੋਣ ਦੇ ਰਿਹਾ। ਉਹ ਸਾਡੇ ਉੱਥੇ ਪੰਜਾਬੀ ਭਰਾ ਹੈ ਜਿਹੜੇ ਵੱਡੀ ਗਿਣਤੀ 'ਚ ਜਿਹੜੇ ਸ਼ਹੀਦ ਹੋਏ ਆ, ਸਾਰੇ ਪੰਜਾਬੀ ਹੈ, ਇੱਕ ਪੱਤਰਕਾਰ ਨੂੰ ਛੱਡ ਕੇ। ਤੇ ਦੂਜੇ ਪਾਸੇ ਇੱਥੇ ਆ ਕੇ ਪਖੰਡ ਕਰ ਰਿਹਾ। ਅਸੀਂ ਤਾਂ ਉਦੋਂ ਵੀ ਅੰਦੋਲਨ ਦਾ ਪ੍ਰੋਗਰਾਮ ਕੋਈ ਬੰਦ ਨਹੀਂ, ਜਦੋਂ ਚੋਣਾਂ ਦਾ ਮਾਹੌਲ ਸੀ ਉਦੋਂ ਵੀ ਅੰਦੋਲਨ ਬੰਦ ਨਹੀਂ ਕੀਤਾ, ਤੇ ਉਹਨੂੰ ਮੋੜਿਆ ਉੱਥੋਂ ਪਿਆਰੇ ਵਾਲੇ ਦੇ ਪੁਲ ਤੋਂ, ਉਹਨੂੰ ਬਰੰਗ ਮੋੜਿਆ ਦਿੱਲੀ ਨੂੰ। ਪਰ ਉਹ ਜਿਹੜੀਆਂ ਦੂਜੀਆਂ ਜਥੇਬੰਦੀਆਂ ਸੀਗੀਆਂ ਉਹ ਸਾਰੀਆਂ ਕਹਿ ਰਹੀਆਂ ਸੀਗੀਆਂ ਵੀ ਨਹੀਂ, ਹੁਣ ਤਾਂ ਚੋਣਾਂ ਦਾ ਮੌਕਾ ਹੈਗਾ, ਹੁਣ ਅੰਦੋਲਨ ਕਰਨਾ। ਸੋ ਇਸ ਕਰਕੇ ਅੰਦੋਲਨ ਨਾਲ ਕਰਨੋਂ ਧਿਆਨ ਉਹਨਾਂ ਚਿਰ, ਜਿੰਨਾ ਚਿਰ ਤੱਕ ਉਹਨਾਂ ਨੂੰ ਮੂੰਹ ਦੀ ਨਹੀਂ ਖਾਧੀ, ਉਹਨਾਂ ਚਿਰ ਅੰਦੋਲਨ ਕਰਨੋਂ ਧਿਆਨ ਹਟਿਆ ਰਿਹਾ, ਜਿਹਦੇ ਨਾਲ ਮੋਰਚੇ ਦਾ ਅਸੀਂ ਸਮਝਦੇ ਹਾਂ ਢਾਹ ਵੀ ਲੱਗੀ ਹੈ, ਨੁਕਸਾਨ ਵੀ ਹੋਇਆ। ਪਰ ਇਹਨੇ ਵੀ ਮੋਰਚਾ ਖਤਮ ਹੋ ਗਿਆ। ਐਂ ਤਾਂ ਜੇ ਹੁਣ ਸਾਡੇ ਜਾਂਦੇ ਜਾਂਦੇ ਦੀ ਕਿਸੇ ਦੀ ਕੋਈ, ਆਪਾਂ ਅੱਗੇ ਵਧੀ ਜਾਂਦੇ ਆ, ਸੱਟ ਵੱਜ ਗਈ, ਲੱਤ ਟੁੱਟ ਵੀ ਗਈ, ਤਾਂ ਦੁਬਾਰੀ ਗੰਢੀ ਜਾਂਦੀ ਹੁੰਦੀ ਹੈ। ਪਰ ਐਡਾ ਵੱਡਾ ਇਹਨੇ ਵੀ ਮੋਰਚਾ ਖਤਮ ਹੋ ਗਿਆ। ਪਰ ਉਹਨੇ ਇੱਕ ਵਾਰੀ ਉਹਨੂੰ ਡੈਂਟ ਜ਼ਰੂਰ ਪਾਇਆ, ਇਹਦੇ ਮੋਰਚੇ ਤੇ ਨੁਕਸਾਨ ਹਰਜਾ ਜ਼ਰੂਰ ਕੀਤਾ ਇਸਨੇ। ਹੁਣ ਸਾਹਿਬ ਜੇ ਗੱਲ ਕਰੀਏ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਵਾਪਰਦਾ, ਲਖੀਮਪੁਰ ਖੀਰੀ ਤੋਂ ਬਾਅਦ ਕਿਸਾਨਾਂ ਦਾ ਜਿਹੜਾ ਪਾਰਾ ਹੁੰਦਾ ਉਹ ਕਾਫੀ ਹਾਈ ਲੈਵਲ 'ਤੇ ਚਲਾ ਜਾਂਦਾ, ਜਿਹੜਾ ਬਲੱਡ ਪ੍ਰੈਸ਼ਰ ਆ ਉਹ ਕਾਫੀ ਵੱਧਦਾ, ਉਹਨਾਂ ਦੇ ਖਿਲਾਫ ਵੀ ਹੁੰਦੇ ਨੇ। ਪਰ ਯੂਪੀ ਦੇ ਵਿੱਚ ਫਿਰ BJP ਦੀ ਸਰਕਾਰ ਬਣ ਜਾਂਦੀ ਆ, ਇਹਦਾ ਕੀ ਕਾਰਨ ਮੰਨਦੇ ਹੋ?
ਦੇਖੋ ਜੀ, ਉਹਦਾ ਪਹਿਲੀ ਗੱਲ ਤਾਂ ਅਸੀਂ ਸਮਝਦੇ ਹਾਂ ਵੀ ਜਿਹੜਾ ਕਾਂਡ ਨਾ ਉਹ ਪਿਛਲੇ ਸਾਲ ਅਕਤੂਬਰ 3 ਅਕਤੂਬਰ ਨੂੰ ਮਤਲਬ ਹੋਇਆ ਉਹ, ਤੇ ਹੁਣ ਆਪਾਂ ਬੈਠੇ ਆ ਅਗਸਤ 'ਚ। ਐ ਸਮਝ ਲਾ ਵੀ 8ਵਾਂ ਮਹੀਨਾ ਹੋ ਗਿਆ, 10 ਮਹੀਨੇ ਹੋ ਗਏ ਉਹ ਜਿਹੜਾ ਕਾਂਡ ਵਾਪਰਿਆ ਸੀਗਾ, ਉਸ ਨੇ ਸਰਕਾਰ ਦੀ ਜਿਹੜੀ ਪੈਰਾਂ ਥੱਲੋਂ ਜ਼ਮੀਨ ਕੱਢੀ ਆ ਨਾ ਕੇਂਦਰ ਸਰਕਾਰ ਦੇ, ਉਸ ਕਾਂਡ ਨੇ ਕੱਢੀ ਹੈ। ਉਦੋਂ ਲੋਕਾਂ ਦਾ ਰੌਂ ਵੀ ਯੂਪੀ ਦੇ ਵਿੱਚ, ਸਾਰੀ ਯੂਪੀ ਦੇ ਵਿੱਚ, ਸਾਰੇ ਸੂਬਿਆਂ ਦੇ ਵਿੱਚ ਇੱਕ ਵਾਰੀ ਮੋਦੀ ਸਰਕਾਰ ਖਿਲਾਫ ਆਈ ਰੌਂ ਬਣ ਗਿਆ ਸੀ, ਜਿਵੇਂ ਜਦੋਂ ਅਸੀਂ 26 ਨਵੰਬਰ ਨੂੰ ਦਿੱਲੀ ਗਏ ਉਸ ਮੌਕੇ ਸੀਗਾ। ਉਸ ਮੌਕੇ ਕੀ ਹੋਇਆ, ਉਸ ਮੌਕੇ ਵੀ ਅਸੀਂ ਕਹਿੰਦੇ ਵੀ ਗਲਤ ਹੋਇਆ ਜਿੰਨਾ ਕਾਹਲੀ ਨਾਲ ਸਮਝੌਤਾ ਕੀਤਾ ਗਿਆ। ਛੇਤੀ ਵੀ 24 ਘੰਟਿਆਂ ਦੇ ਵਿੱਚ ਹੋਰ ਕਿਸੇ ਜਥੇਬੰਦੀ ਨੂੰ ਜਾਣ ਨਹੀਂ ਦਿੱਤਾ। ਜਿਹੜੀ ਉਹਨਾਂ ਨੂੰ ਜਿਹੜੇ ਆਦਿੱਤਿਆਨਾਥ ਜੋਗੀ ਦੀ ਸਰਕਾਰ ਸੀ, ਉਹਨਾਂ ਨੂੰ ਪਤਾ ਸੀ ਵੀ ਆਹ ਆਪਣੇ ਭਰੋਸੇਯੋਗ ਹੈਗਾ, ਆਪਣੇ ਹਿਸਾਬ ਨਾਲ ਕਰ ਲੈਣਗੇ, ਉਹਨਾਂ ਆਗੂਆਂ ਨੂੰ ਜਾਣ ਦਿੱਤਾ। ਦੂਜੇ ਆਗੂਆਂ ਨੂੰ, ਆਪਣਾ ਗੁਰਨਾਮ ਸਿੰਘ ਚੜੂਨੀ ਦੀ ਮਿਸਾਲ ਹੈ, ਸਾਡੀ ਮਿਸਾਲ ਹੈ, ਰਾਹ 'ਚ ਹੀ ਉਹਨਾਂ ਨੂੰ ਰੋਕ ਲਿਆ, ਬੰਦ ਕਰਤਾ ਉਹਨਾਂ ਨੂੰ ਥਾਣਿਆਂ 'ਚ, ਉੱਥੇ ਤੱਕ ਨਹੀਂ ਜਾਣ ਦਿੱਤਾ। ਕਾਹਲੀ ਦੇ ਵਿੱਚ ਸਮਝੌਤਾ ਕੀਤਾ। ਉਦੋਂ ਬਾਅਦ ਕੀ ਹੋਇਆ, 10 ਮਹੀਨੇ ਤੱਕ ਕੋਈ ਪ੍ਰੋਗਰਾਮ ਨਹੀਂ, ਹੁਣ ਪ੍ਰੋਗਰਾਮ ਆਇਆ। ਸੋ ਇਸ ਕਰਕੇ ਉਸ ਨਾਲ ਲੋਕਾਂ 'ਚ, ਖਾਸ ਕਰਕੇ ਜਿਹੜੇ ਉੱਥੋਂ ਵਾਲੇ ਸਾਡੇ ਜਿਨ੍ਹਾਂ 'ਤੇ ਪੀੜਤ ਸੀਗੇ ਜਿਹੜੇ ਪਰਿਵਾਰ, ਉਹਨਾਂ 'ਤੇ ਸੈੱਟਬੈਕ ਲੱਗੀ ਹੈ। ਉਦੋਂ ਬਾਅਦ ਉਹਨਾਂ 'ਤੇ ਹਮਲੇ ਵੀ ਹੋਇਆ, ਗਵਾਹਾਂ 'ਤੇ ਹਮਲੇ ਵੀ ਹੋਏ ਆ, ਹੋਰ ਤਰੀਕਿਆਂ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ, ਜਿਹਦੇ ਨਾਲ ਇੱਕ ਤਰ੍ਹਾਂ ਦੀ ਦਹਿਸ਼ਤ ਪਈ ਆ ਉਹਨਾਂ 'ਤੇ। ਪ੍ਰੋਗਰਾਮ ਨਾ ਦਿੱਤੇ, ਐਕਸ਼ਨ ਪ੍ਰੋਗਰਾਮ। ਉਸ ਤੋਂ ਬਾਅਦ ਸਗੋਂ ਅਸੀਂ ਤਾਂ ਕਹਿੰਦੇ ਵੀ ਜੋ ਉਹ ਡੈੱਡ ਬਾਡੀਆਂ, ਐਡੀ ਕਾਹਲੀ ਕੀ ਸੀਗੀ। ਪਰਿਵਾਰ ਤਾਂ ਕਹਿੰਦੇ ਸੀ ਵੀ ਸਾਡੀਆਂ ਡੈੱਡ ਬਾਡੀਆਂ ਰੱਖ ਦਿਓ, ਜਿੰਨਾ ਚਿਰ ਉਹ ਅਜੇ ਮਿਸਰਾ ਗ੍ਰਿਫਤਾਰ ਨਹੀਂ ਹੁੰਦਾ ਉਹਨਾਂ ਚਿਰ ਡੈੱਡ ਬਾਡੀਆਂ ਪੰਗਾਂ ਰਹਿਣ ਦੇ, ਇੱਥੇ ਮੋਰਚਾ ਸ਼ੁਰੂ ਕਰ ਦਿਓ। ਤੇ ਇੰਨਾ ਰੋਸ ਸੀਗਾ ਵੀ ਮੇਰਾ ਖਿਆਲ ਆ ਉਹ ਦਿੱਲੀ ਵਰਗਾ ਮੋਰਚੇ ਇੱਕ ਉੱਥੇ ਦੂਜਾ ਮੋਰਚਾ ਬਣ ਜਾਣਾ ਸੀਗਾ, ਤੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਪੈਣਾ ਸੀਗਾ। ਤੇ ਪਰ ਉਹ ਸਾਰਾ ਕੁਝ ਨਾ ਹੋਣ ਕਰਕੇ ਉੱਥੇ ਨਿਰਾਸ਼ਤਾ ਗਈ ਹੈ। ਨਿਰਾਸ਼ਤਾ ਹੋਣ ਕਰਕੇ ਜਿਹੜਾ ਉੱਥੇ ਚੋਣਾਂ ਦੇ ਵਿੱਚ ਵੀ ਬੰਦਿਆਂ ਨੇ ਉਸ ਅੰਦੋਲਨ ਦੇ ਆਸਰੇ ਭੇੜਨਾ ਸੀਗਾ, ਉਹ ਰੌਂ ਨਹੀਂ ਰਿਹਾ। ਡਰ ਰਿਹਾ ਲੋਕਾਂ ਨੂੰ ਵੀ ਯਾਰ ਆਪਾਂ ਇਹਨਾਂ ਦਾ ਇਹ ਇੱਥੇ ਯੂਪੀ 'ਚ ਆਪਾਂ ਇਹਨਾਂ ਦਾ ਟੱਕਰਾ ਨਹੀਂ ਕਰ ਸਕਦੇ। ਕਿਤੇ ਨਾ ਕਿਤੇ ਜਾ ਕੇ ਇਹ ਨਹੀਂ ਲੱਗਦਾ ਹੈਗਾ ਵੀ ਜਿਹੜੇ ਡੱਲੇਵਾਲ ਸਾਹਿਬ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਵੀ 3000 ਕਰੋੜ 'ਚ ਮੋਰਚਾ ਵੇਚਤਾ ਸੀਗਾ, ਤੇ ਉੱਥੇ ਵੀ ਕਿਤੇ ਨਾ ਕਿਤੇ ਜਾ ਕੇ ਇਹ ਸਮਝੌਤਾ ਹੋਇਆ ਹੋਵੇ, ਅਜਿਹਾ ਸਮਝੌਤਾ ਹੋ ਗਿਆ ਹੋਵੇ ਲਖੀਮਪੁਰ ਖੀਰੀ ਦੇ ਵਿੱਚ? ਦੇਖੋ ਜੀ, ਇੱਕ ਤਾਂ ਜਿਹੜਾ 3000 ਕਰੋੜ ਵਾਲੀ ਗੱਲ ਸਮਝਣ ਵਾਲੀ ਆ, ਉਹਨੂੰ ਕੁਛ ਆਗੂ ਨਾ ਵਿਗਾੜ ਕੇ ਪੇਸ਼ ਕਰ ਰਹੇ ਨੇ। ਜਿਵੇਂ ਕੱਲ੍ਹ ਇੱਥੇ ਬੂਟਾ ਬੁਰਜ ਗਿੱਲ ਵੀ ਬੋਲਿਆ ਆਪਣਾ ਮਹਿਲ ਕਲਾਂ ਵਾਲੇ ਇਕੱਠ ਦੇ ਵਿੱਚ। ਉਹ ਪਹਿਲੀ ਗੱਲ ਤਾਂ ਇਹ ਹੈਗਾ ਵੀ ਥੋੜ੍ਹਾ ਜਿਹਾ ਮੈਂ ਇਹਦੇ ਕਰਨਾ ਚਾਹੁੰਦਾ ਵੀ 3000 ਕਰੋੜ ਵਾਲੀ ਗੱਲ ਕੀ ਹੈ। ਇਹ ਕਿਸੇ ਨੇ ਨਹੀਂ ਕਿਹਾ ਵੀ ਪੰਜਾਬ ਦੇ ਆਗੂਆਂ ਨੇ 3000 ਕਰੋੜ ਲੈ ਲਿਆ, ਇਹ ਕਿਸੇ ਨੇ ਨਹੀਂ। ਇਹ ਆਪਦੇ ਆਪ ਪਵਾ ਕੇ ਆਪਦੇ ਮੂੰਹ 'ਚ ਸੱਚੇ ਹੋਣਾ ਚਾਹੁੰਦੇ ਨੇ। ਦੋਸ਼ ਇਹਨਾਂ ਤੇ ਦੂਜੇ ਨੇ, ਜਿਹੜਾ ਚੋਰੀਓਂ ਗੁਪਤ ਗੱਲਬਾਤ ਕੀਤੀ, ਸਰਕਾਰ ਨੂੰ ਚਿੱਠੀ ਲਿਖ ਕੇ ਦਿੱਤੀ ਵੀ ਭਾਈ ਅਸੀਂ 1 ਕਾਨੂੰਨ 'ਤੇ ਸਮਝੌਤਾ ਕਰਨ ਨੂੰ ਤਿਆਰ ਹਾਂ, ਤੁਸੀਂ ਐਲਾਨ ਕਰ ਦਿਓ। ਉਦੋਂ ਬਾਅਦ ਕਾਹਲੀ ਨਾਲ ਮੋਰਚਾ ਚੱਕ ਕੇ ਲਿਆਏ। ਇਹਨਾਂ ਦਾ ਵੀ, ਇਹਨਾਂ ਦਾ ਗੱਲ ਨਾ ਹੋਵੇ 3000 ਕਰੋੜ ਥੱਲੇ ਦੱਬਣਾ ਚਾਹੁੰਦੇ ਆ। ਇਹਨਾਂ ਦਾ 3000 ਕਰੋੜ ਨਾਲ ਕੋਈ ਸੰਬੰਧ ਨਹੀਂ ਪੰਜਾਬ ਵਾਲਿਆਂ ਦਾ। ਉਹ ਕੀ ਹੈ, ਗੱਲ ਹਕੀਕਤ ਤੱਥ ਤਾਂ ਹੈਗਾ। ਉਹ ਇੱਕ ਕਰਨਾਟਕਾ ਦਾ ਆਗੂ ਹੈ, ਚੰਦਰ ਸ਼ੇਖਰ ਕੋਡੀਹੱਲੀ, ਜਿਹਦੇ ਗਾਹਾਂ ਸਬੂਤ ਵੀ ਆ ਗਏ, ਉਹਦੀ ਵੀਡੀਓ ਵੀ ਆ ਗਈਆਂ। ਉਹਦੇ ਆਧਾਰ 'ਤੇ ਉਹਨੂੰ ਖਾਰਜ ਵੀ ਕਰਤਾ। ਕਰਨਾਟਕਾ ਵਾਲੀਆਂ ਜਥੇਬੰਦੀਆਂ ਨੇ ਵੀ ਖਾਰਜ ਕਰਤਾ, ਤੇ ਸੰਯੁਕਤ ਮੋਰਚੇ ਜਿਹੜਾ ਦਿੱਲੀ ਵਾਲਾ ਹੈਗਾ ਉਹਦਾ ਆਗੂ ਵੀ ਸੀਗਾ, ਉਹਨਾਂ ਨੇ ਵੀ ਉਹਨੂੰ ਖਾਰਜ ਕਰਤਾ। ਜੇ 3000 ਕਰੋੜ ਦਾ ਮਸਲਾ ਸੀ ਫੇਰ ਇਹਨੂੰ ਖਾਰਜ ਕੀਤਾ, ਜੇ ਮਸਲਾ ਹੀ ਨਾ ਹੁੰਦਾ ਫਿਰ ਇਹਨੂੰ ਖਾਰਜ ਕਿਉਂ ਕਰਦੇ? ਇੱਕ ਆਗੂ ਵੇਚ ਗਿਆ ਪੂਰਾ ਮੋਰਚਾ ਜਿਹੜਾ ਦਿੱਲੀ ਦੇ ਵਿੱਚ ਚੱਲਿਆ ਸੀ 3000 ਕਰੋੜ ਰੁਪਏ ਦੇ ਵਿੱਚ। ਇਕੱਲਾ ਕਰਨਾਟਕਾ ਦਾ ਜਿਹੜਾ ਆਗੂ ਆ, ਇਕੱਲਾ ਉਹੀ ਵੇਚ ਗਿਆ ਪੂਰੇ ਜਥੇਬੰਦੀਆਂ ਨੂੰ? ਨਹੀਂ ਜੀ, ਉਸ ਨੇ, ਕਿਉਂਕਿ ਸਰਕਾਰ ਤਾਂ ਚਾਹੁੰਦੀ ਸੀਗੀ ਵੀ ਕੋਈ ਨਾ ਕੋਈ ਸਾਨੂੰ ਇਹ ਮੋਰਚਾ ਚੱਕਿਆ ਜਾਵੇ, ਕੋਈ ਨਾ ਕੋਈ ਆਗੂ ਸਾਡੇ ਨਾਲ ਅੰਦਰ ਖਾਤੇ ਸੈਟਿੰਗ ਕਰ ਲੇ ਚੋਰੀਓਂ। ਸਰਕਾਰ ਕਹਿੰਦੀ ਸੀ ਵੀ ਅਸੀਂ ਜਥੇਬੰਦੀਆਂ ਨਾਲ ਖੁੱਲ੍ਹੀ ਮੀਟਿੰਗ ਨਹੀਂ ਕਰਨੀ, 40 ਜਥੇਬੰਦੀਆਂ ਨਾਲ ਨਹੀਂ ਕਰਨੀ, ਅਸੀਂ ਤਾਂ ਛੋਟੀ ਜਥੇਬੰਦੀ ਨਾਲ ਕਰਾਂਗੇ। ਉਹ ਮਤਲਬ ਚਾਹੁੰਦੇ ਸੀ ਵੀ ਕੋਈ ਨਾ ਕੋਈ ਅੰਦਰ ਖਾਤੇ ਸਰਕਾਰ ਦੀ ਕੋਸ਼ਿਸ਼ ਸੀਗੀ। ਉਹ ਕੀ ਆ, ਉਹਦੇ ਨਾਲ ਉਹਨਾਂ ਦੀ ਸੈਟਿੰਗ ਹੋ ਗਈ। ਉਹ ਗਾਹਾਂ ਉਹ ਕਿੰਨਾ ਕੁ ਕਾਮਯਾਬ ਹੋਇਆ, ਕਿਉਂਕਿ ਉਹਨੇ ਆਪਦੀ ਵੀਡੀਓ 'ਚ ਵੀ ਬੋਲ ਰਿਹਾ, ਉਹ ਮੈਂ ਤੁਹਾਨੂੰ ਵੀਡੀਓ ਭੇਜ ਵੀ ਦੇਵਾਂਗਾ ਉਹਦੀ। ਉਹ ਕਹਿ ਰਿਹਾ ਵੀ, ਉਹ ਕਹਿੰਦੇ ਸੀਗੇ ਵੀ ਤੁਸੀਂ ਮੋਰਚਾ ਜੇ ਚੁਕਾ ਦਿਓਗੇ, ਹੁਣੇ ਵਿਦਡਰਾ ਕਰਾ ਦਿਓਗੇ, ਵਾਪਸ ਭਜਾ ਦਿਓਗੇ ਕਿਸਾਨਾਂ ਨੂੰ। ਕਿਉਂਕਿ ਉਹਨੂੰ ਐ ਸੀਗਾ ਵੀ ਜਿੰਨਾ ਮੋਰਚਾ ਲੰਮਾ ਹੋਈ ਜਾਂਦਾ, ਮੂਹਰੇ ਚੋਣਾਂ ਆ ਰਹੀਆਂ ਸੀਗੀਆਂ, ਉਹਨਾਂ ਨੂੰ ਤੇ ਜਿੰਨਾ ਪੰਜਾਬ ਦਾ ਸਾਰਾ ਭਾਈਚਾਰਾ, ਪੰਜਾਬੀ ਭਾਈਚਾਰਾ, ਸਿੱਖ ਭਾਈਚਾਰਾ, ਸਾਰਾ ਇਕਜੁੱਟ ਹੋ ਕੇ ਉਹਦੇ 'ਚ ਮੋਰਚੇ 'ਚ ਸ਼ਾਮਲ ਹੋ ਗਿਆ। ਸਾਰੀਆਂ ਸਿੱਖ ਜਥੇਬੰਦੀਆਂ, ਦੂਜੀਆਂ ਲੰਗਰਾਂ ਵਾਲੇ ਬਾਬੇ, ਜਿੱਡਾ ਦੇਸ਼ ਦੀ ਮਦਦ, ਜਿਹੜੀ NRIਆਂ ਦੀ ਮਦਦ, ਜਿੰਨਾ ਇਕੱਠਾ ਹੋ ਗਿਆ, ਚਾਹੁੰਦੇ ਸੀਗੇ ਵੀ ਇਹ ਸਮਾਪਤ ਹੋਵੇ ਮੋਰਚਾ ਛੇਤੀ, ਬਿਨਾਂ ਮੰਗਾਂ ਦੇ ਨਿਬੇੜੇ ਤੋਂ। ਉਹਨੇ ਸੌਦਾ ਕਰ ਲਿਆ ਵੀ ਮੈਂ ਸਮਾਪਤ ਕਰ ਸਕਦਾ, ਮੈਂ
ਉਹਨਾਂ ਨੇ ਦੱਸਿਆ ਵੀ ਮੈਂ ਪੰਜਾਬ ਵਾਲੇ ਆਗੂਆਂ ਨੂੰ ਵੀ ਜਾਣਦਾ, ਮੈਂ ਦਰਸ਼ਨਪਾਲ ਨੂੰ ਵੀ ਜਾਣਦਾ, ਮੈਂ ਟਕੈਤ ਨੂੰ ਵੀ ਜਾਣਦਾ, ਮੈਂ ਦੂਜੇ ਆਗੂਆਂ ਨੂੰ ਜੋਗਿੰਦਰ ਯਾਦਵ ਨੂੰ ਵੀ ਜਾਣਦਾ। ਸਾਰੀ ਜਿਹੜੀ 9 ਮੈਂਬਰੀ ਲੀਡਰਸ਼ਿਪ ਹੈਗੀ ਆ ਉਹ ਮੇਰੇ ਹੈਗੀ ਹੈ ਵੀ ਮੇਰੇ ਨਾਲ ਗੱਲ ਕਰੋ, ਉਦੋਂ ਗਾਹਾਂ ਮੈਂ ਗੱਲ ਕरूँ। ਇਸ ਹਿਸਾਬ ਨਾਲ ਉਹ ਸੈਟਿੰਗ ਕੀਤੀ ਹੈ। ਪਰ ਉਦੋਂ ਗਾਹਾਂ ਉਹ ਕਿੰਨੀ ਕੁ ਉਹਨੇ ਲੈ ਸਾਰੇ ਮਿਲ ਗਏ ਉਹਨੂੰ ਪੈਸੇ ਜਾਂ ਨਾ ਮਿਲ ਗਏ ਉਹਨੇ, ਜਾਂ ਗਾਹਾਂ ਵਾਲੇ ਕਿੰਨੇ ਕੁ ਆਗੂਆਂ ਤੱਕ ਨੂੰ ਉਹ ਸਹਿਮਤ ਕਰ ਸਕਿਆ, ਇਹਦਾ ਅਜੇ ਕੋਈ ਨਹੀਂ ਹੈ। ਸਿਰਫ ਇੰਨਾ ਸਬੂਤ ਹੀ ਮਿਲਿਆ ਵੀ ਉਹਦਾ ਵੀਡੀਓ ਵੀ ਸਬੂਤ ਆ ਗਿਆ ਵੀ ਉਸ ਨੇ ਇੱਕ ਵਾਰੀ ਸੈਂਟਰ ਸਰਕਾਰ ਨਾਲ 3000 ਪਿੱਛੇ ਮੋਰਚਾ ਉਠਾਉਣ ਦੀ ਸੈਟਿੰਗ ਡੀਲਿੰਗ ਕਰ ਲਈ ਸੀ ਉਹਨੇ। ਨਹੀਂ ਫੂਲ ਸਾਹਿਬ, ਸਵਾਲ ਤਾਂ ਇਹ ਹੈ ਨਾ ਵੀ ਜਿਹੜੇ 32 ਪੰਜਾਬ ਦੀਆਂ ਬੈਠੀਆਂ ਜਥੇਬੰਦੀਆਂ, ਬਾਕੀ 500 ਕੁਛ ਜਿਹੜੀਆਂ ਜਥੇਬੰਦੀਆਂ ਨੇ ਪੂਰੇ ਭਾਰਤ ਦੀਆਂ ਬੈਠੀਆਂ ਨੇ ਉੱਥੇ, ਕੀ ਇੱਕ ਬੰਦੇ ਹੀ ਇੰਨੀਆਂ ਜਥੇਬੰਦੀਆਂ ਨੂੰ ਵੇਚ ਗਿਆ, ਜਾਂ ਕਿਸੇ ਜਥੇਬੰਦੀ ਦੇ ਦਿਮਾਗ ਨੇ ਕੰਮ ਨਹੀਂ ਕਰਿਆ ਵੀ ਇਹ ਬੰਦਾ ਕਿਉਂ ਸਾਡੇ ਸਾਹਮਣੇ ਆ ਰਿਹਾ, ਕਿਉਂ ਇਹ ਮੋਰਚਾ ਚੱਕਣ ਦੀ ਗੱਲ ਕਰ ਰਿਹਾ? ਤੁਹਾਡੇ ਦਿਮਾਗ ਨੇ ਵੀ ਨਹੀਂ ਇਹ ਕੰਮ ਕਰਿਆ, ਜਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਆਈ ਕਦੇ? ਨਹੀਂ ਦੇਖੋ, ਸਾਨੂੰ ਤਾਂ ਜਦੋਂ ਇਹ ਵੀਡੀਓ ਆਈ ਹੈ ਸਾਨੂੰ ਤਾਂ ਇਹ ਤੋਂ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਅੰਦਰ ਖਾਤੇ ਚੱਲੇ ਗਿਆ। ਜਿਹੜਾ ਅੰਦਰ ਖਾਤੇ ਕੋਈ ਕਿਸੇ ਲੀਡਰਾਂ ਦੀ ਸਰਕਾਰ ਨਾਲ ਗੱਲਬਾਤ ਚੱਲੀ ਜਾਂਦੀ ਹੈ, ਉਹਦਾ ਤਾਂ ਕੀ ਪਤਾ ਲੱਗਦਾ? ਉਹਦਾ ਜਦੋਂ ਬਾਹਰ ਆਇਆ ਉਹਦੀ ਪਤਾ ਲੱਗਣਾ ਸੀ। ਬਾਹਰ ਉਹ ਜਿਹੜੀ ਉਹਦੀ ਵੀਡੀਓ ਆਈ ਹੈ, ਉਹ ਜਦੋਂ ਦਿੱਲੀੋਂ ਮੋਰਚਾ ਚੱਕ ਲਿਆ ਸੀਗਾ, ਉਦੋਂ ਬਾਅਦ ਉਹ ਵਾਇਰਲ ਹੋਈ ਹੈ ਵੀਡੀਓ। ਉਦੋਂ ਬਾਅਦ ਹੀ ਫਿਰ ਇੱਧਰੋਂ ਲੈਣਾ ਸੀਗਾ ਐਕਸ਼ਨ, ਜਾਂ ਉਹਦੇ 'ਤੇ ਜਿਹੜਾ ਐਕਸ਼ਨ ਉਹਨੂੰ ਖਾਰਜ ਕਰਨਾ ਸੀਗਾ, ਜਾਂ ਉਹਨੂੰ ਮੋਰਚੇ ਦੇ ਵਿੱਚੋਂ ਬਾਹਰ ਕਰਨਾ ਸੀਗਾ, ਉਹ ਤੋਂ ਬਾਅਦ ਕੀਤਾ ਗਿਆ ਇਹ। ਉਦੋਂ ਪਹਿਲਾਂ ਤਾਂ ਕੋਈ ਸਬੂਤ ਹੀ ਨਹੀਂ ਆਇਆ ਸੀਗਾ, ਅੰਦਰ ਖਾਤੇ ਚੱਲੀ ਗਈ ਗੱਲ। ਉਹ ਕਹਾਵਤ ਨਹੀਂ ਇੱਥੇ ਸਿੱਧ ਹੁੰਦੀ, ਫਿਰ ਪਛਤਾਏ ਕਿਆ ਬਣਦਾ ਜਦ ਚਿੜੀਆਂ ਚੋਗੀ ਖੇਤ। ਨਹੀਂ ਆ ਵੇਖੋ ਜੀ ਵੀਰ ਜੀ, ਆਪਣਾ ਹਰਜਿੰਦਰ ਸਿੰਘ, ਤੁਸੀਂ ਦੱਸੋ ਵੀ ਜਿੰਨਾ ਚਿਰ ਤੁਹਾਡੇ ਸਾਹਮਣੇ ਕੋਈ ਸਬੂਤ ਹੀ ਹੈ ਨਹੀਂ, ਕੋਈ ਤੱਥ ਹੀ ਹੈ ਨਹੀਂ, ਉਹਨਾਂ ਚਿਰ ਤੁਸੀਂ ਕੀ ਕਰਦੇ? ਜਦੋਂ ਸਬੂਤ ਆ ਗਿਆ, ਵੀਡੀਓ ਆ ਗਈ, ਉਹਦੇ ਆਪਦੇ ਬੋਲਦੇ ਦੀ ਵੀ ਹਾਂ ਮੈਂ ਇੰਨੇ ਆਗੂਆਂ ਨਾਲ ਮੇਰੀ ਗੱਲਬਾਤ ਹੈਗੀ ਆ ਜਿਹੜੇ ਮੋਰਚੇ ਦੇ, ਮੈਂ ਉਹਨਾਂ ਨੂੰ ਕਰਾਊਂਗਾ, ਮੇਰੇ ਨਾਲ ਸੈੱਟ ਕਰੋ। ਜਦੋਂ ਵੀਡੀਓ ਆ ਗਈ ਉਹਦੀ, ਉਦੋਂ ਬਾਅਦ ਹੀ ਗੱਲ ਹੋਣੀ ਸੀਗੀ। ਉਹ ਆਈ ਆ, ਵੀਡੀਓ ਵਾਇਰਲ ਹੋਈ ਆ ਜਦੋਂ ਦਿੱਲੀੋਂ ਮੋਰਚਾ ਮੁਲਤਵੀ ਹੋ ਕੇ ਵਾਪਸ ਆ ਗਏ ਸੀਗੇ। ਪੰਜਾਬ ਦੇ ਵਿੱਚ ਆਏ ਹੋ, ਪੰਜਾਬ ਦੇ ਵਿੱਚ ਜਕਾਰੇ ਲੱਗੇ ਨੇ, ਸਰੋਪੇ ਪਾਏ ਗਏ ਨੇ, ਜਗ੍ਹਾ ਜਗ੍ਹਾ ਤੇ ਪ੍ਰੋਗਰਾਮ ਹੋਏ ਨੇ, ਫਤਿਹ ਮਾਰਚ ਹੋਇਆਗਾ, ਫਿਰ 1 ਸਾਲ ਦੇ ਕਰੀਬ ਹੋਣ ਵਾਲਾ ਮੋਰਚਾ ਸਮਾਪਤ ਹੋਏ ਨੂੰ ਦੁਬਾਰਾ ਫਿਰ ਮੋਰਚਾ ਲੱਗਣ ਦੀ ਤਿਆਰੀ ਦੇ ਵਿੱਚ ਆ। ਲੱਗਦਾ ਵੀ ਹੁਣ ਕਿਸਾਨ ਜਾਂ ਨੌਜਵਾਨ ਤੁਹਾਡੇ ਨਾਲ ਚੱਲਣ ਨੂੰ ਤਿਆਰ ਨੇ? ਉਹ ਦੇਖੋ ਜੀ, ਉਹ ਤਾਂ ਮੈਂ ਪਹਿਲਾਂ ਕਿਹਾ ਵੀ ਜਿਹੜਾ ਹਮਲੇ ਆ ਨਾ ਸਾਡੇ ਤੇ ਸੈਂਟਰ ਸਰਕਾਰ ਦੇ, ਮੋਦੀ ਸਰਕਾਰ ਦੇ, ਉਹ ਪਹਿਲਾਂ ਨਾਲੋਂ ਵੀ ਭਿਆਨਕ ਹਮਲੇ ਆਉਣ ਵਾਲੇ ਦਿਨਾਂ 'ਚ, ਆਉਣ ਵਾਲੇ ਸਮੇਂ 'ਚ ਹੋਣੇ ਹੈ। ਕਿਉਂਕਿ ਉਹਨਾਂ ਨੇ ਆਪਦਾ ਉਹ ਜਿਹੜਾ ਪਾਲਿਸੀ ਆਪਦਾ ਪੈਂਤੜਾ ਹੈ, ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਸੇਵਾ ਕਰਨ ਵਾਲਾ, ਸਾਰੇ ਜਿਹੜੇ ਦੇਸ਼ ਦੇ ਦੌਲਤ ਖਜ਼ਾਨੇ ਆ ਉਹਨਾਂ ਨੂੰ ਲੁਟਾਉਣ ਵਾਲਾ, ਇੱਥੋਂ ਦੇ ਜਿਹੜੇ ਕਿਸਾਨਾਂ ਮਜ਼ਦੂਰਾਂ ਦੀ ਕਿਰਤ ਕਮਾਈ ਉਹਨੂੰ ਲੁਟਾਉਣ ਵਾਲਾ ਪੈਂਤੜਾ ਛੱਡਿਆ ਨਹੀਂ। ਸੋ ਇਸ ਕਰਕੇ ਦੋ ਪੈਂਤੜਿਆਂ ਤੇ ਆ ਰਿਹਾ ਵੀ ਉਧਰੋਂ ਲੁੱਟ ਵੀ ਕਰਾਉਣੀ ਆਰਥਿਕ ਨੀਤੀਆਂ ਰਾਹੀਂ, ਪਾਲਿਸੀਆਂ ਰਾਹੀਂ, ਨਵੇਂ ਕਾਨੂੰਨਾਂ ਰਾਹੀਂ, ਤੇ ਉਧਰੋਂ ਜਿਹੜਾ ਲੋਕਾਂ ਦਾ ਉੱਠਣ ਵਾਲਾ ਵਾਰ ਹੈ ਉਹਨੂੰ ਵੀ ਦਬਾ ਕੇ ਰੱਖਣਾ, ਉਹਨੂੰ ਪਾੜਨਾ, ਉਹਨੂੰ ਹਿੰਦੂ ਸਿੱਖ ਵਾਲਾ ਮਸਲਾ ਬਣਾ ਕੇ, ਸਿੱਖ ਆਪਣਾ ਹਿੰਦੂ ਮੁਸਲਮਾਨ ਵਾਲਾ ਮਸਲਾ ਬਣਾ ਕੇ ਉਹਨੂੰ ਉਹਨਾਂ ਦੇ ਪਾੜਨ ਤੇ ਦਬਾਉਣ ਤੇ ਉਹਨਾਂ ਦਾ ਸਾਰਾ ਜ਼ੋਰ ਲੱਗਿਆ ਹੋਇਆ ਉਹਨਾਂ ਦਾ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਮੋਰਚਾ ਤਾਂ ਲੱਗੂਗਾ। ਮੋਰਚਾ ਕਿਸੇ ਦੇ ਕਹਿਣ ਤੇ ਨਹੀਂ ਲੱਗਦਾ। ਜਦੋਂ ਹਾਲਤਾਂ ਬਣਦੀਆਂ ਨਾ, ਲੋਕਾਂ ਦੀਆਂ ਜੀਵਨ ਹਾਲਤਾਂ, ਦੁੱਭਰ ਹੋ ਜਾਂਦਾ ਲੋਕਾਂ ਦਾ ਜਿਉਣਾ, ਉਦੋਂ ਮੋਰਚਾ ਲੱਗਦਾ। ਇਸ ਕਰਕੇ ਮਸਲੇ ਖੜੇ ਹੈ, ਹਮਲੇ ਨਵੇਂ ਹੋ ਰਹੇ ਹੈ, ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੋਇਆ। ਇਸ ਕਰਕੇ ਮੋਰਚਾ ਤਾਂ ਹੋਊਗਾ। ਅਸੀਂ ਤਾਂ ਇਹ ਕਹਿੰਦੇ ਹਾਂ ਵੀ ਮੋਰਚਾ ਲੱਗੂਗਾ। ਪਰ ਜਿਹੜਾ ਪਿਛਲੇ ਸਮੇਂ, ਜਿਹੜਾ ਸਾਲ ਭਰ ਦਾ ਸਾਡਾ ਤਜਰਬਾ, ਉਹਦੇ ਵਿੱਚ ਜਿਹੜੀਆਂ ਖਾਮੀਆਂ ਰਹੀਆਂ ਨੇ, ਉਹਦੇ ਵਿੱਚ ਜਿਹੜੀਆਂ ਘਾਟਾਂ ਰਹੀਆਂ ਨੇ, ਉਹਦੇ ਵਿੱਚ ਜਿਹੜੇ ਆਗੂਆਂ ਨੇ ਆਪ ਹੁਦਰੀਆਂ ਕੀਤੀਆਂ ਨੇ, ਜੇ ਉਹ ਦੂਰ ਹੋ ਜਾਣ, ਸਾਡਾ ਉਹਨਾਂ ਦੀਆਂ ਆਪ ਹੁਦਰੀਆਂ, ਭਾਵੇਂ ਚਿੱਠੀ ਲਿਖਣ ਵਾਲੇ ਹੈ, ਭਾਵੇਂ ਗੁਪਤ ਗੱਲਬਾਤ ਚਲਾਉਣ ਵਾਲੇ ਆ, ਬਾਕੀ ਸਾਡੀ ਸਮਝਦੇ ਆ ਵੀ ਬਾਕੀ ਸਾਰੀਆਂ ਜਥੇਬੰਦੀਆਂ ਨੂੰ ਹਨੇਰੇ 'ਚ ਰੱਖ ਕੇ, ਉਹ ਬੂਟਾ ਬੁਰਜ ਗਿੱਲੀ ਕਹਿੰਦਾ ਵੀ ਅਸੀਂ 21 ਜਥੇਬੰਦੀਆਂ ਨੇ ਅਸੀਂ ਰਾਏ ਕਰਕੇ ਕੀਤੀ ਹੈ। ਉਹਨੂੰ ਪੁੱਛਣ ਵਾਲਾ ਹੋਵੇ ਵੀ 21 ਜਥੇਬੰਦੀਆਂ ਕਿਹੜੀਆਂ ਨੇ? ਉਹ ਤਾਂ ਉਹਨਾਂ ਦੇ ਗੁੱਟ ਹੈ ਜਿਹੜਾ ਉਹਨਾਂ ਦਾ, ਉਹਦੀਆਂ ਹੋ ਗਈਆਂ ਨਾ। ਤਾਂ ਉਹਦੇ ਵਿੱਚ 21 'ਚ ਜਿੱਤਾ ਹੋਵੇ, ਉੱਥੇ 2 ਪਲੇਟਫਾਰਮ ਸੀ, ਇੱਕ ਤਾਂ 32 ਜਥੇਬੰਦੀਆਂ ਦਾ ਸੀ ਪੰਜਾਬ ਦਾ, ਇੱਕ ਸੀਗਾ 550 ਜਥੇਬੰਦੀਆਂ ਇਸ ਸਕੀਮ ਵਾਲਾ। ਨਾ ਤਾਂ ਇਸ ਸਕੀਮ ਵਾਲੇ ਨੂੰ ਪਤਾ, ਜਨਰਲ ਬਾਡੀ ਨੂੰ, ਨਾ ਬੱਤੀਆਂ ਨੂੰ ਪਤਾ, ਸਾਰਿਆਂ ਨੂੰ ਤੂੰ ਕਰ ਲਈਆਂ, ਇਹਦਾ ਮਤਲਬ ਗੁੱਟਬੰਦੀ ਕਰ ਲਈ, ਗੁੱਟਬੰਦੀ ਕਰਕੇ ਫੈਸਲਾ ਕਰ ਲਿਆ। ਉਸ ਕਹਿੰਦੇ ਵੀ ਜਿਹੜੇ ਇਹ ਜਾਂ ਜਦੋਂ ਇਹ ਆਪਣਾ ਹਰਜਿੰਦਰ, ਇਹ ਜਿਹੜੇ ਮੋਰਚੇ ਹੁੰਦੇ ਆ ਨਾ ਵੱਖ-ਵੱਖ ਸੋਚ ਵਾਲੀਆਂ ਜਥੇਬੰਦੀਆਂ ਦੇ, ਉਹ ਵਿਸ਼ਵਾਸ ਤੋਂ ਬਿਨਾਂ ਜਥੇਬੰਦੀਆਂ ਨੂੰ ਵਿਸ਼ਵਾਸ 'ਚ ਲੈ ਕੇ ਬਿਨਾਂ ਨਹੀਂ ਜਿੱਤੇ ਜਾਂਦੇ ਹੁੰਦੇ। ਵਿਸ਼ਵਾਸ ਬਹਾਲ ਰੱਖਣਾ ਜ਼ਰੂਰੀ ਹੁੰਦਾ। ਇਹਨਾਂ ਨੇ ਵਿਸ਼ਵਾਸ ਤੋੜਿਆ, ਬੇਵਿਸ਼ਵਾਸੀ ਕੀਤੀ ਹੈ, ਇਹਨਾਂ ਨੇ ਵਿਸ਼ਵਾਸਘਾਤ ਕੀਤਾ। ਜਥੇਬੰਦੀਆਂ ਦਾ ਵਿਸ਼ਵਾਸ ਸੀਗੇ ਵੀ ਯਾਰ ਸਾਡੇ ਆਗੂ ਕੋਈ ਨਹੀਂ ਇਹੋ ਜਿਹਾ ਕੋਈ ਸਮਝੌਤਾ ਕਰੂਗਾ ਜਾਂ ਕੋਈ ਗੁਪਤ ਗੱਲਬਾਤ ਕਰੂਗਾ, ਵਿਸ਼ਵਾਸ ਸੀਗਾ। ਗੁਰਨਾਮ ਸਿੰਘ ਚਨੂਰ ਦੀ ਮਿਸਾਲ ਹੈ, ਵੱਡਾ ਚਿਹਰਾ ਹਰਿਆਣੇ ਦੇ, ਕਿੰਨੇ ਉਹਨੂੰ ਸੱਦੇ ਆਏ ਨੇ। ਉਹ ਹਰੇਕ ਵਾਰੀ 9 ਵਾਲੀ ਮੀਟਿੰਗ 'ਚ ਰੱਖ ਕੇ, ਜਿਹੜੀ 9 ਮੈਂਬਰੀ ਕਮੇਟੀ ਸੀ, ਉਹਦੇ 'ਚ ਲਿਆ ਕੇ ਰੱਖਦਾ ਵੀ ਭਾਈ ਫਲਾਣੇ ਮੰਤਰੀ ਦਾ ਜਾਂ ਫਲਾਣੇ ਅਧਿਕਾਰੀ ਦਾ
ਆਪਣਾ ਮੋਰਚੇ ਦੇ ਸੰਬੰਧ 'ਚ ਵੀ ਸਾਡੇ ਨਾਲ ਗੱਲਬਾਤ ਕਰੋ, ਅਸੀਂ ਨਿਬੇੜ ਨੂੰ ਤਿਆਰ ਆ, ਸੱਦਾ ਆਇਆ। ਉਹ ਲਿਆ ਕੇ ਰੱਖਦਾ ਰਿਹਾ। ਉਦੋਂ ਬਾਅਦ ਚਲੋ ਜਿਹੜਾ ਵੀ ਫੈਸਲਾ ਹੁੰਦਾ ਰਿਹਾ ਵੀ ਭਾਈ ਕਿਹੜੇ ਨੇ ਜਾਣਾ, ਉਹਨੇ ਐ ਨਹੀਂ ਵੀ ਮੈਂ ਹੀ ਜਾਣਾ। ਜੋ ਵੀ ਫੈਸਲਾ ਹੁੰਦਾ ਉਹ ਸੀ ਇੱਕ ਜਥੇਬੰਦੀਆਂ ਨੂੰ ਜਾਂ 9 ਮੈਂਬਰੀ ਕਮੇਟੀ ਨੂੰ ਵਿਸ਼ਵਾਸ 'ਚ ਲੈ ਕੇ ਚੱਲਣਾ। ਇੱਕ ਇਹ ਹੈ ਜਿਹੜੇ 4 ਕਰਕੇ ਆਏ ਨੇ ਹੁਣ 4 ਆਗੂ ਜਿਹੜੇ ਉੱਥੇ ਉਹਦੇ ਨਾਲ ਗੱਲਬਾਤ ਚਲਾਈ ਹੈ ਪਹਿਲਾਂ ਉਹਨਾਂ ਨੇ। ਕਿਹੜੇ ਸੀ 4? ਉਹਨਾਂ ਦੀ ਬਹੁਤ ਨਾਂ ਆ ਗਿਆ, ਪੰਜਾਬ ਦੇ ਹੀ ਆ ਵਿਚਾਰੇ ਉਹ। ਨਾਂ ਤਾਂ ਲੈਣਾ ਬਣਦਾ ਨਾ, ਕਿਉਂਕਿ ਜਿਹੜੇ ਲੋਕ ਨੇ ਉਹ ਸੁਣਨਾ ਪਸੰਦ ਕਰਦੇ ਨੇ। ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ, ਜਿਹੜੇ ਲੋਕਾਂ ਨੇ ਆਪਣਾ ਆਪ ਵਾਰ ਦਿੱਤਾ ਤੁਹਾਡੇ ਆਗੂਆਂ ਦੇ ਉੱਪਰੋਂ, ਉਹਨਾਂ ਨੂੰ ਵੀ ਪਤਾ ਤਾਂ ਲੱਗਣਾ ਚਾਹੀਦਾ ਨਾ ਵੀ ਕਿਹੜੇ 4 ਸੀਗੇ, ਅੱਗੇ ਵਾਸਤੇ ਉਹਨਾਂ ਦੇ ਮਗਰ ਨਾਂ ਲੱਗਿਆ ਜਾਊਗਾ। ਉਹਨਾਂ ਦੇ ਨਾਂ ਜੀ ਬਹੁਤ ਵਾਰੀ ਆ ਗਏ, ਪੰਜਾਬ ਦੇ ਆ ਜਿਨ੍ਹਾਂ ਨੂੰ ਵਹਿਮ ਹੋ ਗਿਆ ਸੀਗਾ, ਜਿਨ੍ਹਾਂ ਨੂੰ ਦਿਮਾਗ 'ਚ ਘਮੰਡ ਆ ਗਿਆ ਸੀਗਾ ਵੀ ਬਾਕੀ ਸਾਰੀਆਂ 500 ਜਥੇਬੰਦੀਆਂ ਤਾਂ ਭੇਡ ਬੱਕਰੀਆਂ ਹੀ ਐ, ਅਸੀਂ ਆ 4 ਜੋ ਅਸੀਂ ਚਾਰੇ ਪੰਜਾਬ ਵਾਲੇ ਜੋ ਮਰਜ਼ੀ ਕਰ ਦਈਏ, ਜਿਹਦੇ ਵਿੱਚ ਇੱਕ ਰਾਜੇਵਾਲ ਵਾਲੀ ਜਥੇਬੰਦੀ ਹੈ, ਇੱਕ ਵੀਕੇਜੂ ਡਕਾਉਂਦਾ ਦਾ ਜਿਹੜਾ ਆਗੂ ਹੈਗਾ ਬੂਟਾ ਸਿੰਘ ਬੁਰਜਗਿੱਲ ਹੈ, ਇੱਕ ਹਰਮੀਤ ਕਾਦੀਆਂ ਵਾਲਾ ਹੈਗਾ ਕਾਦੀਆਂ ਵਾਲੀ ਜਥੇਬੰਦੀ ਦਾ, ਤੇ ਇੱਕ ਉਹ ਜਿਹੜਾ ਕੁਲਵੰਤ ਕੰਤੀ ਹੈ ਜਿਹਦਾ ਬਦਨਾਮ ਹੈ ਸਾਰੇ ਮੋਰਚੇ ਦੇ ਵਿੱਚ। ਇੱਕ ਉਹ ਇਹ ਚਾਰੇ ਬੰਦੇ ਗੱਲਬਾਤ ਕਰਦੇ ਰਹੇ ਆ। ਇਹ ਬਕਾਇਦਾ ਮੀਟਿੰਗ 'ਚ 8 ਨਵੰਬਰ ਨੂੰ 16 ਜਥੇਬੰਦੀਆਂ ਸੀ ਜਿਹੜੀਆਂ ਪੰਜਾਬ ਦੀਆਂ, ਜਿਹੜੀਆਂ ਜਿਹਦੇ ਵਿੱਚ ਰਾਜੇਵਾਲ ਸੀਗਾ, ਕਾਦੀਆਂ ਸੀਗਾ, ਡੱਲੇਵਾਲ ਸੀਗਾ, ਇਹਨਾਂ ਦੀ ਮੀਟਿੰਗ ਹੋਈ ਹੈ। ਉਹ 8 ਨਵੰਬਰ ਵਾਲੀ ਮੀਟਿੰਗ 'ਚ ਮੰਨੇ ਹੈ ਵੀ ਹਾਂ ਬੂਟਾ ਬੁਰਜਗਿੱਲ ਰਾਹ ਦੇ ਮੁਖੀ ਨਾਲ ਗੱਲਬਾਤ ਕਰਦਾ ਰਿਹਾ, ਜਿਹੜੀ ਗੁਪਤ ਤੌਰ 'ਤੇ ਆਹ ਮੋਰਚੇ ਨੂੰ ਨਿਬੇੜਾ ਕਰਨ ਦੀ ਖਾਤਰ। ਹਰਮੀਤ ਕਾਦੀਆਂ ਸ਼੍ਰੀ ਜੈ ਸ਼ੰਕਰ ਨਾਲ ਕਰਦਾ ਰਿਹਾ। ਰਾਜੇਵਾਲ ਤੇ ਕੁਲਵੰਤ ਸੰਧੂ ਕੰਤੀ ਇਹ ਕਰਦੇ ਰਹੇ, ਮੰਤਰੀਆਂ ਨਾਲ ਕਰਦੇ ਰਹੇ ਨੇ। ਇਹ ਉਹਨਾਂ ਨੇ ਮੰਨਿਆ, ਤੇ ਉਹਨਾਂ ਨੇ ਇਹ ਵੀ ਮੰਨਿਆ ਵੀ ਆਹ ਚਿੱਠੀ ਅਸੀਂ ਲਿਖੀ ਹੈ, ਤੁਸੀਂ ਦੱਸੋ ਵੀ ਇਹਦੇ ਤੇ ਸਹਿਮਤ ਹੈ ਕਿ ਨਹੀਂ ਸਹਿਮਤ। ਚਿੱਠੀ ਵੀ ਉੱਥੇ ਮੀਟਿੰਗ ਦੇ ਵਿੱਚ ਦਿਖਾਈ ਗਈ ਹੈ ਜਿਹੜੀ ਉਹਨਾਂ ਨੇ ਅਮਿਤ ਸ਼ਾਹ ਨੂੰ ਲਿਖੀ ਸੀ। ਚਿੱਠੀ ਦੇ ਵਿੱਚ ਕੀ ਲਿਖਿਆ ਗਿਆ ਸੀ? ਕੀ ਮੋਰਚਾ ਵੇਚਣ ਦੀ ਗੱਲ ਹੋਈ ਸੀ ਜਾਂ ਫਿਰ ਮੋਰਚੇ ਦੇ ਵਿੱਚੋਂ ਕੁਝ ਕੁ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੋਈ ਸੀ? ਚਿੱਠੀ ਦੇ ਵਿੱਚ ਕੀ ਲਿਖਿਆ ਗਿਆ ਸੀਗਾ? ਜਿਹੜੇ ਦਰਸ਼ਕ ਨੇ ਉਹ ਇਹ ਵੀ ਜਦੋਂ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਨੌਜਵਾਨ ਆ ਕੇ ਖੜਾ ਦੀਪ ਸਿੱਧੂ, ਉਹਨੇ ਗੱਲਾਂ ਕਰੀਆਂ ਸੀ, ਤਾਂ ਪਰ ਉਹਨਾਂ ਦੀਆਂ ਗੱਲਾਂ ਤੇ ਗੌਰ ਕਿਉਂ ਨਹੀਂ ਹੋਈ ਉਸ ਵਕਤ? ਉੱਥੇ ਜੇ ਅਸੀਂ ਸਾਰਾ ਘਚੋਲਾ ਪਾਉਂਦੇ, ਇਨਕਲਾਬ ਵਾਲੇ ਆਪਦੀ ਸਾਰੀ ਪੋਲਿਟਿਕਸ ਲੈ ਕੇ ਜਾਂਦੇ, ਖਾਲਿਸਤਾਨ ਵਾਲੇ ਆਪਦੀ ਲੈ ਕੇ ਜਾਂਦੇ, ਵੱਧ ਅਧਿਕਾਰ ਵਾਲੇ ਆਪਦੀ ਲੈ ਕੇ ਜਾਂਦੇ, ਤਾਂ ਉੱਥੇ ਕਹਿਣ ਦਾ ਭਾਵ ਖੜਾ ਬਣ ਜਾਣਾ ਸੀ। ਜਿਵੇਂ ਅਸੀਂ ਨਾਮ ਲਵਾਂਗੇ ਰਾਜੇਵਾਲ ਸਾਹਿਬ, ਆਪਣੇ ਆਪ ਨੂੰ ਇੱਕ ਅਲੱਗ ਫੀਲਿੰਗ ਲੈਣ ਲੱਗ ਗਏ ਸੀ। ਰਾਜੇਵਾਲ ਸਾਹਿਬ ਦੇ ਨਾਲ ਅੱਜ ਲੋਕ ਤੁਰਨ ਨੂੰ ਤਿਆਰ ਨੇ, ਕਿਉਂਕਿ ਉਹਨਾਂ ਨੇ ਅੰਦੋਲਨ ਦੌਰਾਨ ਅੰਦਰ ਖਾਤੇ ਦਾ ਗੱਲਬਾਤ ਚਲਾਉਂਦੇ ਰਹੇ ਹੋ, ਕੇਜਰੀਵਾਲ ਨਾਲ ਵੀ ਹੋਰਾਂ ਨਾਲ ਵੀ, ਪਰ ਉਹ ਬਾਹਰ ਪਖੰਡ ਕਰਦੇ ਰਹੇ ਆ ਵੀ ਨਹੀਂ ਅਸੀਂ ਸਾਡਾ ਮੇਨ ਨਿਸ਼ਾਨਾ ਕਿਸਾਨ ਅੰਦੋਲਨ ਹੈ, ਜਿਹੜੀਆਂ ਇਹ ਵੋਟ ਪੋਲਿਟਿਕਸ ਜਿਹੜੀ ਹੈਗੀ ਆ ਇਹ ਸਾਡਾ ਨਿਸ਼ਾਨਾ ਹੈ ਨਹੀਂ। ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਅਜਿਹੇ ਚਿਹਰੇ ਦੇ ਨਾਲ ਬੈਠੇ ਹਾਂ ਜੋ ਕਿ ਇੱਕ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਕਿਸਾਨੀ ਅੰਦੋਲਨ ਦੇ ਵਿੱਚ ਦਿਨ ਰਾਤ ਇੱਕ ਕਰਕੇ ਲੜਦੇ ਰਹੇ, ਡਟੇ ਰਹੇ। ਤਾਂ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਸਰਜੀਤ ਸਿੰਘ ਫੂਲ ਮੌਜੂਦ ਨੇ, ਭਾਰਤੀ ਕ੍ਰਾਂਤੀਕਾਰੀ ਯੂਨੀਅਨ ਦੇ ਜਿਹੜੇ ਕਿ ਸੂਬਾ ਪ੍ਰਧਾਨ ਨੇ। ਅਸੀਂ ਗੱਲਬਾਤ ਕਰਦੇ ਹਾਂ ਭਾਰਤੀ ਕਿਸਾਨ ਕ੍ਰਾਂਤੀਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਨੇ। ਫੂਲ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਆ ਜੀ। ਧੰਨਵਾਦ ਜੀ ਤੁਹਾਡਾ। ਜੇਕਰ ਅਸੀਂ ਗੱਲ ਕਰਦੇ ਹਾਂ ਪੰਜਾਬ ਦੇ ਹਾਲਾਤ ਕਿਵੇਂ ਦੇਖਦੇ ਹੋ? ਪਹਿਲੀ ਗੱਲ ਤਾਂ ਇਹੀ ਆ ਕਿਉਂਕਿ ਅੰਦੋਲਨ ਜਿੱਤ ਕੇ ਆਏ ਹੋ, ਜਿੱਤਣ ਤੋਂ ਬਾਅਦ ਕਾਫੀ ਕਿਸਾਨਾਂ ਨੇ ਵੀ ਰੱਸੇ ਨੇ ਜਿਹੜੇ ਜਿਉਂ ਦੀ ਤਿਉਂ ਗਲਾਂ ਦੇ ਵਿੱਚ ਪੈਂਦੇ ਨਜ਼ਰ ਆਏ ਨੇ। ਦੇਖੋ ਜੀ, ਪੰਜਾਬ ਦੇ ਹਾਲਤ ਜਾਂ ਦੇਸ਼ ਦੇ ਹਾਲਤ, ਅਸੀਂ ਤਾਂ ਉਦੋਂ ਵੀ ਜਦੋਂ ਅੰਦੋਲਨ ਮੁਲਤਵੀ ਕੀਤਾ ਸੀਗਾ, ਸਮਾਪਤ ਨਹੀਂ ਕੀਤਾ ਸੀ, ਉਦੋਂ ਵੀ ਕਿਹਾ ਸੀਗਾ ਵੀ ਕਾਨੂੰਨ ਭਾਵੇਂ ਉਹਨਾਂ ਨੂੰ ਅੰਦੋਲਨ ਦੇ ਪ੍ਰੈਸ਼ਰ ਤਹਿਤ ਮਜਬੂਰੀ ਬਸ ਵਾਪਸ ਲੈਣੇ ਪਏ ਹੈ, ਪਰ ਪਾਲਿਸੀਆਂ ਜਿਹੜੀਆਂ ਹੈਗੀਆਂ ਨੇ, ਆਰਥਿਕ ਨੀਤੀਆਂ ਨੇ, ਸਨਅਤੀ ਨੀਤੀਆਂ ਨੇ, ਵਿਕਾਸ ਵਾਲੀਆਂ ਨੀਤੀਆਂ ਨੇ, ਉਹ ਸਾਰੀਆਂ ਦੀਆਂ ਸਾਰੀਆਂ ਹੀ ਉਹ ਜਿਹੜੇ ਇੱਥੋਂ ਦੇ ਕੁਝ ਵੱਡੇ ਕਾਰਪੋਰੇਟ ਘਰਾਣੇ ਹੈ ਜਾਂ ਵਿਦੇਸ਼ੀ ਸਾਮਰਾਜੀ ਕੰਪਨੀਆਂ ਨੇ, ਉਹ ਉਹਨਾਂ ਦੀ ਹਿੱਤਾਂ ਲਈ ਹੈਗੀਆਂ ਨੇ। ਉਹ ਕਾਨੂੰਨ ਨਹੀਂ, ਨੀਤੀਆਂ ਨਹੀਂ ਬਦਲੀਆਂ, ਨੀਤੀਆਂ 'ਚੋਂ ਕਾਨੂੰਨ ਨਿਕਲਦੇ ਹੁੰਦੇ, ਨੀਤੀਆਂ ਨੂੰ ਅੱਗੇ ਐਡਵਾਂਸ ਕਰਨ ਦੀ ਖਾਤਰ। ਸੋ ਇਸ ਕਰਕੇ ਸਾਡਾ ਤਾਂ ਸੀਗਾ ਵੀ ਇਸ ਨਾਲ ਕੋਈ ਵੱਡਾ ਫਰਕ ਨਹੀਂ ਪੈਣਾ, ਆਉਣ ਵਾਲੇ ਸਮੇਂ 'ਚ ਵੱਡੇ ਅੰਦੋਲਨ ਦੀ ਲੋੜ ਪੈਣੀ। ਅਤੇ ਪੰਜਾਬ 'ਚ ਵੀ ਅਸੀਂ ਜਦੋਂ ਇਹ ਸਰਕਾਰ ਬਣੀ ਹੈ ਜਾਂ ਇਹਨਾਂ ਦੀ ਮੂਵਮੈਂਟ ਚੱਲ ਰਹੀ ਸੀਗੀ, ਬਦਲਾਅ ਦਾ ਨਾਅਰਾ ਵੱਡਾ ਦਿੱਤਾ ਸੀਗਾ ਇਹਨਾਂ ਨੇ। ਅਸੀਂ ਉਦੋਂ ਵੀ ਕਿਹਾ ਸੀਗਾ ਵੀ ਇਹ ਬੰਦਿਆਂ ਦਾ ਬਦਲਾਅ ਤਾਂ ਹੋਊਗਾ,
ਪਰ ਸਿਸਟਮ ਦਾ ਬਦਲਾਅ ਨਹੀਂ ਹੋਣਾ। ਸਿਸਟਮ ਜਿਉਂ ਦਾ ਤਿਉਂ ਰਹਿਣਾ। ਇਹ ਜਿਹੜੀਆਂ ਅਸੈਂਬਲੀਆਂ 'ਚ ਸਰਕਾਰਾਂ ਬਦਲ ਕੇ ਸਿਰਫ ਬੰਦੇ ਬਦਲਦੇ ਨੇ। ਜਿਵੇਂ ਆਪਾਂ ਭੱਠਾ ਸਾਰਾ ਇੱਟਾਂ ਵਾਲਾ ਸਾਵੇਂ ਦਾ